देखते रहे हाँ, ये बिल्डिंग ने जी ये उदों की बनी हुई है। इत्थे होर कुछ भी नहीं कराया गया, इत्थे सिर्फ ते सिर्फ कला रंग मारिया गया है। अरे पिट्टू हाय 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 हाय, मैं भी पिट्टू हाय हाय हाय। की लगता बई आ जिहड़ा इत्थे रंग रुंग मार के वधिया बनाता हॉस्पिटल दा तैयार करता। जी 10 किल्लिਆਂ 'ਚ हॉस्पिटल सीगा, ਹੁਣ ਇਹ ਕਹਿੰਦੇ ਮੁਹੱਲਾ ਕੀ ਲੰਗਰ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰ ਹੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜੀ ਹੈ ਜੀ। ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ ਚਾਰ ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਹਾਂ ਨਾਗਰਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ ਤੁਹਾਡੀਆਂ ਗਰਾਂਟਾਂ ਗਰੂੰਟਾਂ ਮਿਲ ਗਈਆਂ? ਕੋਈ ਗਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਪਰ ਇੱਥੇ ਕੈਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਕਿ ਗਿਆ ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਉਹ ਲੱਗੀ ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲ੍ਹਤਾ? ਕੋਈ ਜਾਇਜ਼ ਨਹੀਂ। ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜੋ ਲੱਗ ਜਾਂਦਾ ਹੁੰਦਾ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾ ਰਹੀ ਆ, ਤਾਂ ਉੱਥੇ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ। ਜਿਵੇਂ ਅਸੀਂ ਪਿਛਲੇ ਦਿਨੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਸੈਣਾ ਦੇ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕ ਦੇ ਵੱਲੋਂ ਇੱਕ ਵਧੀਕੀ ਕਰੀ ਗਈ, ਇੱਕ ਸਰਪੰਚ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ, ਲਫੇੜੇ ਮਾਰਨ ਦੀ ਗੱਲ ਕਰੀ ਗਈ। ਤਾਂ ਅੱਜ ਅਸੀਂ ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ। ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ ਤਾਂ ਮੁੱਢਲਾ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਕੁਲਦੀਪ ਇਹ ਤਸਵੀਰ ਦਿਖਾ ਦੇ। ਇੱਕ ਤਸਵੀਰ ਆ, ਇੱਕ ਮੁੱਢਲਾ ਸਿਹਤ ਕੇਂਦਰ ਢਿਲਮਾ ਬਰਨਾਲਾ, ਤਾਂ ਇਸ ਨੂੰ ਮੁਹੱਲਾ ਕਲੀਨਿਕ ਦਾ ਰੂਪ ਦੇ ਦਿੱਤਾ ਗਿਆ। ਤਾਂ ਇੱਥੇ ਇੱਕ ਬੋਰਡ ਲੱਗਿਆ ਹੋਇਆ, ਇਹ ਬੋਰਡ ਆ, ਇਸ ਦੇ ਉੱਪਰ ਵੀ ਲਿਖਿਆ ਹੋਇਆ ਢਿਲਮਾ ਸਿਹਤ ਕੇਂਦਰ, ਥੱਲੇ ਫੇਰ ਢਿਲਮਾ ਲਿਖਿਆ ਹੋਇਆ, ਜਿਹੜਾ ਕਿ ਮੁੱਢਲਾ ਸਿਹਤ ਕੇਂਦਰ ਆ। ਇਸ ਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਇਹ ਢਿਲਮਾ ਜ਼ੋਨ ਦਾ ਵੱਡਾ ਹਸਪੀਟਲ ਆ। ਤਾਂ ਅਸੀਂ ਅੰਦਰ ਜਾ ਕੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ। ਜਿਹੜੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ, ਲੋਕ ਇਕੱਠੇ ਹੋਏ ਹੋਏ ਨੇ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਦਈਏ। ਇੱਕ ਇੱਕ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਮੁਫਤ ਲੈਬ ਟੈਸਟ, ਇਹ ਪੁਰਾਣੀਆਂ ਬਿਲਡਿੰਗਾਂ ਨੇ, ਪੁਰਾਣੇ ਜਿਹੜੇ ਕਿ ਬੋਰਡ ਲੱਗੇ ਹੋਏ ਨੇ। ਇਹ ਬੋਰਡਾਂ ਦੇ ਉੱਪਰ ਜਿਹੜਾ ਇਹ ਲਿਖਿਆ ਗਿਆ ਮੁਫਤ ਲੈਬ ਟੈਸਟ, ਮੁਫਤ ਦਵਾਈਆਂ। ਤਾਂ ਇੱਥੇ ਵਾਕਈ ਇਹ ਗੱਲਾਂ ਹੋਈਆਂ ਨੇ ਜਦੋਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ। ਤਾਂ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਇੱਥੇ ਸਤਨਾਮ ਸਿੰਘ ਰਾਹੀ ਪਹੁੰਚੇ ਨੇ, ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਉਹਨੂੰ ਬਾਈਟ ਕਰ ਲੈਣਗੇ। ਤਾਂ ਸੋ ਅਸੀਂ ਅੰਦਰ ਇਸ ਦੇ ਦਾਖਲ ਹੋ ਚੁੱਕੇ ਹਾਂ ਹਸਪੀਟਲ ਦੇ। ਤਾਂ ਇਹ ਪਹਿਲਾਂ ਤੋਂ ਹਸਪੀਟਲ ਬਣਿਆ ਹੋਇਆ
ਤਾਂ ਇੱਥੇ ਇਹ ਵੀ ਗੱਲ ਇੱਕ ਪ੍ਰਚਲਿਤ ਕਰੀ ਜਾ ਰਹੀ ਆ। ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਆ ਤਾਂ ਲੋਕ ਕਹਿੰਦੇ ਨੇ ਕਿ 2 ਪੀਪੀਆਂ ਰੰਗ ਦੀਆਂ ਮਾਰ ਕੇ ਇੱਕ ਮੁਹੱਲਾ ਕਲੀਨਿਕ ਤਿਆਰ ਕਰ ਦਿੱਤਾ ਜਾਂਦਾ। ਤਾਂ ਇਹ ਵਾਕਈ ਗੱਲ ਆ ਜਿਹੜੀ ਉਹ ਸੱਚੀ ਆ, ਕਿਉਂਕਿ ਇਹ ਗੱਲ ਅਸੀਂ ਤਾਂ ਕਰ ਰਹੇ ਆ, ਮੈਂ ਖੁਦ ਇਸ ਪਿੰਡ ਦਾ, ਤਾਂ ਇਹ ਹਸਪੀਟਲ ਸਾਡੇ ਬਚਪਨ ਦਾ ਜਿਹੜਾ ਕਿ ਅਸੀਂ ਦੇਖਦੇ ਰਹੇ ਆ। ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਆ। ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ ਹੈਗਾ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ। ਇਹ ਜਿਹੜੇ ਬੋਰਡ ਲਗਾਏ ਗਏ ਨੇ ਇਹ ਵੀ ਪੁਰਾਣੇ ਨੇ, ਪਹਿਲਾਂ ਦੇ ਲੱਗੇ ਹੋਏ ਨੇ। ਤਾਂ ਇਹ ਜਿਹੜਾ ਹਸਪੀਟਲ ਦਾ ਅੰਦਰਲਾ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਕੁਝ ਜਿਹੜਾ ਇਹ ਦੇਖੋ, ਇਹ ਹਸਪੀਟਲ ਦੇ ਵਿੱਚ ਪਹਿਲਾਂ ਸਮਾਨ ਆ, ਜਿਹੜਾ ਪਹਿਲਾਂ ਦਾ ਸਮਾਨ ਪਿਆ ਹੋਇਆ ਹੈਗਾ। ਇਹ ਕੁਲਦੀਪ ਇੱਧਰ ਤਸਵੀਰ ਦਿਖਾ ਦੇ। ਇਹ ਸਾਰੇ ਦਾ ਸਾਰਾ ਜਿਹੜਾ ਸਮਾਨ ਆ ਇਹ ਪਹਿਲਾਂ ਦਾ ਹੈਗਾ। ਇੱਥੇ ਕਰਨਾ ਕੀ ਚਾਹੀਦਾ ਸੀ ਨਵੀਂ ਸਰਕਾਰ ਨੂੰ, ਉਹ ਵੀ ਅਸੀਂ ਜਾਣਾਂਗੇ, ਪਰ ਅਸੀਂ ਪਹਿਲਾਂ ਇੱਥੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ। ਕੁਲਦੀਪ, ਇਹ ਤਸਵੀਰ ਜ਼ਰੂਰ ਦਿਖਾਈ ਜਾਵੇ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਐਡ ਨਹੀਂ ਕਰਾਂਗੇ, ਜੇਕਰ ਅਸੀਂ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟਾਂ ਪਾਉਣਗੇ। ਤਾਂ ਇਹ ਐਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਪੰਜਾਬ ਦੇ ਮੁੱਖ ਮੰਤਰੀ ਦੀਆਂ ਨੇ। ਇਹ ਜਿਹੜੀ ਇਹ ਕੁਲਦੀਪ ਇਹ ਬਣਾਈ ਗਈ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਤਾਂ ਅਸੀਂ ਵਿਰੋਧੀ ਪਾਰਟੀ ਦੇ ਜਿਹੜੇ ਇੱਥੇ ਲੀਡਰ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਆਖਰ ਇਹ ਜਿਹੜੀ ਤਸਵੀਰਾਂ ਨੇ ਜਾਂ ਇੱਥੇ ਜਿਹੜਾ ਕਿ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ ਇੱਕ ਮੁੱਢਲੇ ਸਿਹਤ ਕੇਂਦਰ ਨੂੰ, ਤਾਂ ਉਸ ਦੀ ਵਜ੍ਹਾ ਕੀ ਰਹੀ ਆ। ਸੋ ਇਹ ਮੁੱਢਲਾ ਸਿਹਤ ਕੇਂਦਰ ਦੀ ਅੱਜ ਅਸੀਂ ਗੱਲ ਕਰਾਂਗੇ। ਵੱਖ-ਵੱਖ ਜਗ੍ਹਾ ਤੇ ਖੜ ਕੇ ਇਸ ਦੀ ਗੱਲ ਕਰ ਰਹੇ ਹਾਂ। ਜਿਵੇਂ ਅਸੀਂ ਪਹਿਲਾਂ ਗੇਟ ਤੋਂ ਗੱਲ ਕਰੀ ਤਾਂ ਗੇਟ ਦੀ ਤਸਵੀਰ ਦਿਖਾਈ, ਉੱਥੇ ਮੁੱਢਲਾ ਸਿਹਤ ਕੇਂਦਰ ਲਿਖਿਆ ਗਿਆ। ਫਿਰ ਇਸ ਦੇ ਅੰਦਰੋਂ ਅਸੀਂ ਤਸਵੀਰ ਦਿਖਾਈ ਕਿ ਜਿੱਥੇ ਸਟਾਫ ਨਰਸਾਂ ਦੇ ਲਈ ਇੱਕ ਅਲੱਗ ਰੂਮ ਬਣਿਆ ਹੋਇਆ, ਜਿੱਥੇ ਵੱਡੇ ਡਾਕਟਰਾਂ ਦੇ ਲਈ ਅਲੱਗ ਰੂਮ ਬਣਿਆ ਹੋਇਆ, ਜਿੱਥੇ ਸੀਨੀਅਰ ਸਿਵਲ ਸਰਜਨ ਦੇ ਲਈ ਅਲੱਗ ਰੂਮ ਬਣਿਆ ਹੋਇਆ। ਤਾਂ ਉਹ ਤਸਵੀਰਾਂ ਨੇ ਅਸੀਂ, ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੰਗ ਕਰ ਦਿੱਤਾ ਇਸ ਹਸਪੀਟਲ ਨੂੰ। ਇਹ ਰੰਗ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪਿੰਡ ਦੇ ਲੋਕ ਖੜੇ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਹਸਪੀਟਲ ਨੂੰ ਰੰਗ ਤਾਂ ਕਰ ਦਿੱਤਾ, ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ ਅਸੀਂ। 10 ਏਕੜ ਦੇ ਵਿੱਚ ਬਣਿਆ ਇਹ ਪਹਿਲਾ ਮੁੱਢਲਾ ਸਿਹਤ ਕੇਂਦਰ, ਇਸ ਦੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ। ਜਦੋਂ ਇੱਥੇ ਵਿਧਾਇਕ ਆਉਂਦੇ ਨੇ ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਇਹ 4 ਦੀਵਾਰੀ ਦੀ ਕੰਧ ਆ, ਕੁਲਦੀਪ ਨੇੜੇ ਆ ਕੇ ਦਿਖਾ ਦੇ ਤਸਵੀਰ ਆ ਜਿਹੜੀ ਇੱਥੇ ਜਿਹੜੀ ਇਹ 4 ਦੀਵਾਰੀ ਦੀ ਕੰਧ ਆ ਇਹ ਟੁੱਟੀ ਪਈ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਪਰਲੇ ਪਾਸੇ ਜਿਹੜਾ ਕਿ ਜਗ੍ਹਾ ਗਈ ਉਹ ਓਪਨ ਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਇੱਧਰਲੇ ਪਾਸੇ ਨੂੰ ਤੁਹਾਡੇ ਅਸੀਂ ਤਸਵੀਰ ਦਿਖਾਉਣੇ ਆ, ਝਾਤ ਮਰਵਾਉਣੇ ਆ ਕੈਮਰੇ ਦੀ, ਤਾਂ ਸਾਰੇ ਦਾ ਸਾਰਾ ਜਿਹੜਾ ਇਹ ਥਾਂ ਗਾ ਇਹ ਹਸਪੀਟਲ ਦਾ 10 ਏਕੜ ਦੇ ਵਿੱਚ ਇਹ ਹਸਪੀਟਲ ਬਣਿਆ ਹੋਇਆ ਹੈਗਾ ਪਿੰਡ ਢਿੱਲਵਾਂ ਦਾ। ਤਾਂ ਅਸੀਂ ਗੱਲਬਾਤ ਇੱਥੋਂ ਦੇ ਪਿੰਡ ਦੇ ਲੋਕਾਂ ਨਾਲ ਕਰਾਂਗੇ। ਪਿੰਡ ਦੇ ਲੋਕਾਂ ਨਾਲ ਤਾਂ ਕਰਾਂਗੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਆ ਸਰਕਾਰ ਦੇ ਖਿਲਾਫ। ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਨੇ। ਤਾਂ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ੍ਰੀ ਅਕਾਲ ਜੀ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਤਾਂ ਤਿਆਰ ਕਰਤਾ? ਜੀ ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ। ਕੋਈ ਡਾਕਟਰੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਵੀ ਡਾਕਟਰ ਨੂੰ ਭੇਜਣ ਤੇ ਇੱਥੇ ਇਲਾਜ ਰੱਪਾ ਹੋਵੇ ਜੀ। ਹਾਂਜੀ ਬਿਲਕੁਲ। ਤਾਂ ਅੱਗੇ ਚੱਲਦੇ ਹਾਂ ਬਾਈ, ਭੱਜੋ ਨਾ ਯਾਰ, ਹੁਣ ਇੱਥੇ ਖੜ ਜਾਓ। ਜੇ ਵਿਰੋਧ ਕਰਨ ਆਏ ਹੋ ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਹੀ ਲਈਏ। ਕੀ ਨੇੜੇ ਆ ਤੁਹਾਡਾ ਘਰ, ਇੱਥੇ ਨਜ਼ਦੀਕ ਹੀ ਆ? ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਹਸਪੀਟਲ ਆ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ, ਪਰ ਹੁਣ ਇੱਥੇ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ। ਮੁਹੱਲਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ। ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਕੋਈ ਬੱਚੇ ਵਾਲੀ ਬੁੜੀ ਆ ਉਹਦਾ ਇਲਾਜ ਹੋਵੇ। ਇੱਥੇ ਕੋਈ ਡਾਕਟਰ ਤਾਂ ਹੈ ਨਹੀਂ, ਰੰਗ ਨਾਲ ਥੋੜ੍ਹੀ ਇਲਾਜ ਹੋਣਾ ਜੀ। ਵੀ ਇਹ ਆਮ ਆਦਮੀ ਪਾਰਟੀ ਰੰਗ ਕਰਕੇ ਮੁਹੱਲਾ ਕਲੀਨਿਕ ਬਣਾਤਾ, ਇੱਥੇ ਕੋਈ ਸਹੂਲਤ ਤਾਂ ਹੈ ਨਹੀਂ ਗੀ। ਇਹਦੀ ਕੀ ਲੋੜ ਆ ਜੀ? ਬਿਲਕੁਲ ਚੰਗੇ ਕੋਈ ਡਾਕਟਰ ਹੋਣ ਸਿਹਤ ਵਕਤ ਜੀ। ਇੱਥੇ ਜਿਹੜਾ ਇਹ ਖੋਲ੍ਹਿਆ ਗਿਆ ਹਸਪੀਟਲ ਤੋਂ ਮੁਹੱਲਾ ਕਲੀਨਿਕ ਬਣਾਇਆ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਹ ਤਾਂ ਜਾਇਜ਼ ਹੀ ਹੈ ਜੀ, ਨਜਾਇਜ਼ ਹੀ ਹੈ ਤਾਂ ਜਣੇ। ਹਾਂਜੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਨੌਜਵਾਨ ਵੀ ਆਏ ਨੇ, ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗਰਾਂਟਾਂ ਮਿਲ ਗਈਆਂ? ਕੋਈ ਗਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ। ਦੇਖੋ ਕਿੱਡਾ ਵੱਡਾ ਬੋਰਡ ਬਣਾਇਆ।
ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਜਿਹੜਾ ਕਿ ਇਹਨਾਂ ਨੇ ਇਹ ਛੋਟਾ ਕਰਤਾ। ਇੱਥੇ ਕਾਫੀ ਡਾਕਟਰਾਂ ਦੀਆਂ ਪੋਸਟਾਂ ਨੇ, ਅੱਖਾਂ ਵਾਲਿਆਂ ਦੀਆਂ ਤੇ ਮੈਡੀਸਨ ਵਾਲੇ ਤੇ ਨਰਸਾਂ ਦੀ, ਅਤੇ ਜੱਚਾ ਬੱਚਾ ਦਾ ਵੀ ਇੱਥੇ ਮਤਲਬ ਕਿ ਆਪਰੇਸ਼ਨ ਵਗੈਰਾ ਜਾਂ ਜਾਂਚ ਹੁੰਦੀ ਆ ਬੱਚਾ ਸਾਰੇ ਕਾਸੇ ਦੀ, ਉਹਨੂੰ ਸਾਰੇ ਨੂੰ ਇਹ ਛੋਟਾ ਕੀਤਾ ਗਿਆ। ਕੱਲ ਨੂੰ ਇੱਥੇ ਜਦੋਂ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਤਾ ਤਾਂ ਇਹ ਇੱਕ ਡਾਕਟਰ ਵਾਸਤੇ ਹੀ ਰਹਿ ਜਾਊਗਾ, ਦੂਜੀਆਂ ਪੋਸਟਾਂ ਇੱਥੋਂ ਬਦਲ ਦੇਣਗੇ। ਅਸੀਂ ਇਹਦੀ ਪੂਰਜ਼ੋਰ ਨਿੰਦਿਆ ਕਰਦੇ ਹਾਂ। ਜੇ ਸਾਥੋਂ ਇਹਨਾਂ ਨੇ ਕਲੀਨਿਕ ਖੋਲ੍ਹਣੇ ਸੀ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਤੇ ਨਾਲ ਹੀ ਜਿਹੜਾ ਇਹਨਾਂ ਨੇ ਸੀ ਉਹ ਪੂਰਜ਼ੋਰ ਨਿੰਦਿਆ ਕਰਦੇ ਆ। ਜਿਹੜਾ ਸੈਣੇ ਦੇ ਸਰਪੰਚ ਨੂੰ ਚਪੇੜੇ ਮਾਰਨ ਦੀ ਗੱਲ ਕਹੀ ਆ, ਇਹ ਪੂਰਾ ਅਸੀਂ ਪੰਜਾਬ ਸਰਕਾਰ ਦੀ ਪੂਰੀ ਸ਼ਬਦਾਂ 'ਚ ਨਿੰਦਿਆ ਕਰਦੇ ਆ ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਇਹ ਜਿਹੜੇ ਜਿੱਥੇ ਵੀ ਸਾਡਾ ਪਿੰਡ ਦਾ ਨੁਕਸਾਨ ਹੋਊਗਾ, ਉੱਥੇ ਅਸੀਂ ਪੰਚਾਇਤਾਂ, ਕਿਉਂਕਿ ਪਿੰਡ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ, ਆਗੂ ਬਣਾਇਆ ਗਾ, ਅਸੀਂ ਪਿੰਡ ਵਾਸਤੇ ਬੋਲ ਸਕਦੇ ਆ। ਬੋਲਣ ਦੀ ਸਾਨੂੰ ਆਗਿਆ ਗਈ। ਸੋ ਅਸੀਂ ਇਹ ਨਿੰਦਿਆ ਕਰਦੇ ਆ ਇਹਨਾਂ ਦੀ ਵੀ ਜਿਹੜਾ ਇਹ ਮਤਲਬ ਕਿ ਵੀ ਸੈਣੇ ਵੀ ਪੁੱਠਾ ਬੋਲ ਕੇ ਆਇਆ ਤੇ ਇਹਨੂੰ ਵਾਪਸ ਲੈਣ, ਆਪਦੇ ਨੂੰ ਕਲੀਨਿਕ ਨੂੰ ਸਾਥੋਂ ਪਿੰਡ ਦੇ ਵਿੱਚ ਜਗ੍ਹਾ ਲੈਣ। ਤੁਹਾਡੇ ਨਾਲ ਰਾਬਤਾ ਹੋਇਆ ਜਦੋਂ ਇੱਥੇ ਕਲੀਨਿਕ ਖੋਲ੍ਹਿਆ ਗਿਆ, ਜਦੋਂ ਇੱਥੇ ਪਹੁੰਚੇ ਨੇ ਐਮਐਲਏ ਸਾਹਿਬ, ਤੁਹਾਨੂੰ ਦੱਸਿਆ ਗਿਆ ਵੀ ਅਸੀਂ ਇੱਥੇ ਉਦਘਾਟਨ ਕਰ ਰਹੇ ਹਾਂ? ਸਾਡੇ ਇੱਥੇ ਪਿੰਡ ਦੀਆਂ 6 ਪੰਚਾਇਤਾਂ ਨੇ, ਢਿਲਮਾ ਨਾਭੇ ਦੀ ਹਦੂਦ ਅੰਦਰ ਹਸਪਤਾਲ ਆਉਂਦਾ। ਸਾਡੇ ਨਾਲ ਕਿਸੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਜੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ ਕੋਈ ਜਗ੍ਹਾ ਸਿਲੈਕਟ ਕਰਕੇ ਦਿੰਦੇ, ਤਾਂ ਉੱਥੇ ਖਿਲਾਇਆ ਜਾਂਦੇ। ਜਾਣੀ ਇਹਨਾਂ ਨੇ ਗਲਤ ਕੀਤਾ, ਜਿਹੜਾ 25 ਬਿੱਡਾਂ ਦੇ ਹਸਪਤਾਲ ਨੂੰ ਛੋਟਾ ਕੀਤਾਗਾ। ਜੀ ਬਿਲਕੁਲ। ਤਾਂ ਇੱਥੇ ਸਾਬਕਾ ਸਰਪੰਚ ਵੀ ਖੜੇ ਨੇ, ਟੇਕ ਸਿੰਘ ਜੀ, ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ। ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਹੁੰਦਾ ਸੀ, ਪਰ ਮੌਜੂਦਾ ਸਰਪੰਚ ਕਹਿੰਦੇ ਇਸ ਵਾਰ ਸਾਡੇ ਨਾਲ ਰਾਬਤਾ ਹੀ ਨਹੀਂ ਕਰਿਆ ਗਿਆ। ਮੈਂ ਤਾਂ ਜੀ ਸਿਹਤ ਠੀਕ ਹੋਣ ਦੇ ਕਾਰਨ ਮੈਂ ਬੋਲ ਨਹੀਂ ਸਕਦਾ ਕਿ ਮੇਰੀ ਸਿਹਤ ਠੀਕ ਨਹੀਂ ਹੈ। ਨਹੀਂ, ਇਹ ਜਾਇਜ਼ ਮੰਨਦੇ ਹੋ? ਥੋੜਾ ਬਹੁਤਾ ਇੰਨਾ ਹੀ ਨਜਾਇਜ਼ ਆ, ਇਹ ਨਜਾਇਜ਼ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਬਿਲਕੁਲ। ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਕਾਫੀ ਇੱਥੇ ਵਿਚਰਦੇ ਹੋ, ਲੋਕਾਂ ਦੇ ਨਾਲ ਖੜਦੇ ਹੋ ਪਿੰਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਆ ਜੀ, ਜਿਹੜਾ ਹਸਪੀਟਲ ਆ ਇਹਨੂੰ ਵੱਡੇ ਤੋਂ 25 ਜਿਹੜਾ ਬੈੱਡਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲ ਪਹਿਲਾਂ ਤਿਆਰ ਕਰਿਆ ਸੀ, ਜਿਹੜਾ ਕਿ ਇਹ ਅੱਜ 0 ਨੰਬਰ ਤੇ ਪਹੁੰਚ ਗਿਆ। ਇਹਦੀ ਸਾਰੇ ਪਿੰਡ ਕੰਨੀਓਂ ਪੂਰਾ ਵਿਰੋਧ ਕੀਤਾ ਜਾਂਦਾ ਹੈ, ਪਰ ਇੱਥੇ ਕੈਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਹਾਂ, ਇੱਥੇ ਦਵਾਈ ਬੂਟੀ ਲੈਣ ਆਉਂਦੇ ਹਾਂ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਪਰ ਇਹ ਬਹੁਤ ਘਟੀਆ ਸੋਚ ਹੈ ਇਹਨਾਂ ਦੀ। ਪਰ ਸਾਡੇ ਇੱਥੇ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਮਰੀਜ਼ ਬਾਹਰੋਂ ਆਉਂਦੇ ਆ ਜਾਂ ਹੋਰ ਜਾਂਦੇ ਆ, ਤਾਂ ਸਾਨੂੰ 20 ਕਿਲੋਮੀਟਰ ਬਰਨਾਲਾ ਪੈਂਦਾ ਹੈ, ਜਿਹੜਾ ਬਰਨਾਲੇ ਦੇ ਵਿੱਚ ਸਾਨੂੰ ਮਤਲਬ ਟ੍ਰੀਟਮੈਂਟ ਕਰਨ ਵਾਸਤੇ ਜਾਣਾ ਪੈਂਦਾ ਹੈ ਜੀ। ਬਿਲਕੁਲ। ਇਹਨਾਂ ਨੇ ਜਿਹੜਾ ਮਤਲਬ ਗਲਤ ਕੰਮ ਕੀਤਾ, ਇਹ ਪੂਰੇ ਜ਼ੋਰ ਨਾਲ ਮਤਲਬ ਨਖੇਦੀ ਹੋ ਰਹੀ ਹੈ ਇਸ ਗੱਲ ਦੀ। ਥੈਂਕ ਯੂ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਅਸੀਂ ਇਕੱਲੇ ਬੰਦੇ ਕੋਲ ਜਾ ਰਹੇ ਹਾਂ। ਪ੍ਰਧਾਨ ਸਾਹਿਬ ਫੋਨ ਤੇ ਫੇਰ ਕਰ ਲਿਓ ਗੱਲ, ਆਪਾਂ ਗੱਲ ਕਰ ਲਈਏ ਥੋੜੀ ਜੀ। ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਤੁਹਾਡੇ ਪਿੰਡ ਦੇ ਵਿੱਚ, ਕੁਲਦੀਪ ਉਰੇ ਨੂੰ ਲਿਆ ਕੈਮਰਾ, ਇੱਧਰਲੇ ਪਾਸੇ ਲਿਆ, ਆਪਾਂ ਬੈਠ ਕੇ ਕਰ ਲੈਣਾ ਇੱਥੇ। ਜਿਹੜਾ ਇੱਥੇ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਗਾ, ਇਸ ਬਾਰੇ ਕਿੰਨਾ ਕੁ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਆ? ਯੂਨੀਅਨ ਅੱਗੇ ਰਹਿੰਦੀਆਂ ਨੇ, ਅੱਜ ਤੁਸੀਂ ਇੱਥੇ ਫੇਰ ਅੱਗੇ ਆਓਗੇ, ਤੁਹਾਡੇ ਨਾਲ ਮੁਲਾਕਾਤ ਹੋਈ, ਕੋਈ ਗੱਲਬਾਤ ਹੋਈ ਵਿਧਾਇਕ ਦੀ? ਨਾ, ਬਿਲਕੁਲ ਹੀ ਨਹੀਂ। ਕੀ ਲੱਗਦਾ ਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲ੍ਹਤਾ? ਕੋਈ ਜਾਇਜ਼ ਨਹੀਂ। ਮੈਨੂੰ ਤਾਂ ਜੰਟੇ ਸਰਪੰਚ ਨੇ ਫੋਨ ਕਰਿਆ ਸੀ, ਮੈਂ ਐਟ ਏ ਟਾਈਮ ਹੀ ਪੱਗ ਸਿਰ ਤੇ ਧਰ ਕੇ ਆ ਗਿਆ। ਹਾਂ, ਜਦੋਂ ਆਪਾਂ ਪਿੰਡ ਲੈਵਲ ਤੇ ਜਥੇਬੰਦੀ ਨਾਲ ਭਾਵਾਂ ਹਲੇ ਆਪਣੀ ਰਾਏ ਕਰਨ ਵਾਲੀ ਹੈ, ਪਰ ਜਦੋਂ ਆਪਾਂ ਪਿੰਡ 'ਚ ਬੈਠੇ ਇਹੀ ਜੀ ਚੀਜ਼ ਤੇ ਜਿਹੜਾ ਮਤਲਬ ਇੱਕ ਪਿੰਡ ਦੀ ਸਿਹਤ ਸਹੂਲਤ ਵਾਸਤੇ ਚੀਜ਼ ਦਿੱਤੀ ਵੀ ਹੈ, ਜਦੋਂ ਉਹਦੇ ਤੇ ਠੁਰਾ ਲੱਗਦਾ ਹੈ, ਜੇ ਆਪਾਂ ਇਹਦੇ ਤੇ ਨਹੀਂ ਲੜਾਂਗੇ ਤਾਂ ਲੜਾਂਗੇ ਕਾਸ ਤੇ ਜੀ। ਜੇ ਪਿੰਡ ਇੱਥੇ ਬੈਠਾ ਹੋਇਆ ਤਾਂ ਆਪਾਂ ਕਿਹੜੇ ਮੂੰਹ ਨਾਲ ਪਿੰਡ ਤੋਂ ਫੰਡ ਮੰਗਾਂਗੇ ਜੇ ਆਪਾਂ ਇਹ ਕੇਸ ਨੂੰ ਲੈਂਦੇ ਨਹੀਂ? ਆਪਾਂ ਨੂੰ ਮੂਹਰੇ ਹੋ ਕੇ ਲੜਨਾ ਪਊਗਾ।
ਪੰਚਾਇਤਾਂ ਪਿੱਛੇ, ਆਪਾਂ ਮੂਹਰੇ। ਨਹੀਂ ਹੁਣ ਚਾਹੁੰਦੇ ਕੀ ਹੋ? ਇੱਥੇ ਮੁਹੱਲਾ ਕਲੀਨਿਕ ਬਣ ਗਿਆ, ਮੁਹੱਲਾ ਕਲੀਨਿਕ ਕਹਿੰਦੇ ਕਿ 25 ਬੈੱਡਾਂ ਦਾ ਹਸਪੀਟਲ ਸੀ, ਇਸ ਨੂੰ ਛੋਟਾ ਕਰ ਦਿੱਤਾ ਗਿਆ। ਛੋਟਾ ਹੀ ਕਰਤਾ, ਛੋਟਾ ਹੀ ਕਰਤਾ। ਇਹ ਤੇ 25 ਬੈੱਡਾਂ ਦੇ ਹਿਸਾਬ ਨਾਲ ਤਾਂ 25 ਬੈੱਡਾਂ ਦੇ ਹਿਸਾਬ ਨਾਲ ਇੱਥੇ ਆਰਥੋ ਦਾ ਡਾਕਟਰ ਚਾਹੀਦਾ, ਇੱਥੇ ਮਤਲਬ ਆਪਰੇਸ਼ਨ ਵਾਲਾ ਡਾਕਟਰ ਚਾਹੀਦਾ, ਐਮਡੀ ਡਾਕਟਰ ਇੱਥੇ ਲਗਭਗ ਊਂ ਚਾਹੀਦਾ, ਅੱਖਾਂ ਦੀ ਪੋਸਟ ਇੱਥੇ ਅਲੱਗ ਹੈ, ਮੁਰਦ ਘਾਟ ਇੱਥੇ ਬਣੀ ਵੀ ਹੈ। 25 ਬੈੱਡ ਦਾ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਜਦੋਂ ਇਹਨੂੰ ਮਨਜ਼ੂਰ ਕਰਕੇ ਗਏ ਆ। ਮੁਖਤਿਆਰ ਸਰਪੰਚ ਸੀ ਉਦੋਂ ਮੁਰੀਕਾ। ਇੰਨੇ ਸਾਲਾਂ ਦੇ ਵਿੱਚ ਇਹਦੀ ਤਰੱਕੀ ਹੋਣ ਦੀ ਬਜਾਏ ਜੇ ਇਹ ਸਰਕਾਰ ਬਦਲੀ ਹੈ ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜ੍ਹਾ ਲੱਗ ਜਾਂਦਾ ਹੁੰਦਾ, 25 ਲੱਖ ਰੁਪਈਆ ਖਰਚਾ ਪਾਇਆ ਵਾ ਇਹਦੇ ਤੇ। ਜੀ ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਤਾਂ ਅਸੀਂ ਉਹਨਾਂ ਵਿਧਾਇਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਸੋ ਅਸੀਂ ਜਿਹੜੀ ਮੁਲਾਕਾਤਾਂ ਨੇ ਉਹ ਹੋ ਰਹੀਆਂ ਨੇ ਇੱਥੇ ਲਗਾਤਾਰ। ਤਾਂ ਸਾਡੇ ਨਾਲ ਸਤਨਾਮ ਸਿੰਘ ਰਾਹੀ ਜਿਹੜੇ ਕਿ ਮੌਜੂਦ ਨੇ। ਰਾਈ ਸਾਹਿਬ, ਕੀ ਲੱਗਦਾ ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ, ਇੱਥੇ ਇੱਕ ਹਸਪੀਟਲ ਦਿੱਤਾ ਗਿਆ ਪਰ ਉਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ? ਦੇਖੋ ਗੱਲ ਇਹ ਆ, ਇਹ ਜਿਹੜੀ ਅੱਜ ਆਪਾਂ ਜਿੱਥੇ ਖੜੇ ਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਪਿੰਡ ਢਿਲਮਾਂ ਦੇ ਆਪਾਂ ਹਸਪੀਟਲ ਦੇ ਵਿੱਚ ਖੜੇ ਆ। ਕਿਉਂਕਿ 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੀਗੇ। ਕਿਉਂਕਿ ਬਾਦਲ ਸਾਹਿਬ ਇਸ ਪਿੰਡ ਨੂੰ ਹਮੇਸ਼ਾ ਆਪਦਾ ਪਿੰਡ ਸਮਝਦੇ ਆਏ ਨੇ। ਇੱਥੇ ਪੰਜਾਬ ਦੇ ਵਿੱਚ 6 ਯੂਨੀਵਰਸਿਟੀ ਕਾਲਜ ਦਿੱਤੇ, ਜਿਨ੍ਹਾਂ 'ਚੋਂ ਇੱਕ ਯੂਨੀਵਰਸਿਟੀ ਕਾਲਜ ਪਿੰਡ ਢਿਲਮਾਂ 'ਚ ਦਿੱਤਾ। ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਵੋਦਿਆ ਸਕੂਲ ਦਿੱਤੇ, ਜਿਹਦੇ 'ਚੋਂ ਇੱਕ ਨਵੋਦਿਆ ਸਕੂਲ ਪਿੰਡ ਢਿਲਮਾਂ ਦੇ ਵਿੱਚ ਬਾਦਲ ਸਾਹਿਬ ਨੇ ਦਿੱਤਾ। 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲ ਸਾਹਿਬ ਨੇ ਇਸ ਪਿੰਡ ਦੇ ਵਿੱਚ, ਕਿਉਂਕਿ ਉਹ ਹਮੇਸ਼ਾ ਇਸ ਪਿੰਡ ਨੂੰ ਆਪਦਾ ਪਿੰਡ ਸਮਝਦੇ ਨੇ, ਹੁਣ ਵੀ ਜੇ ਕਿਤੇ ਅਸੀਂ ਜਾਂਦੇ ਆ, ਕੋਈ ਮੀਟਿੰਗਾਂ ਹੁੰਦੀਆਂ ਨੇ, ਕੋਈ ਢਿਲਮਾਂ ਦਾ ਪਤਾ ਲੱਗ ਜੇ, ਵਰਕ ਢਿਲਮਾਂ ਦਾ, ਤਾਂ ਪੁੱਛਣ ਲੱਗ ਜਾਂਦੇ ਨੇ ਤੁਹਾਡੇ ਨਗਰ ਦਾ ਕੀ ਹਾਲ ਆ। ਇਹ 25 ਬੈੱਡਾਂ ਦਾ ਹਸਪੀਟਲ ਇਸ ਪਿੰਡ ਨੂੰ ਦਿੱਤਾ ਸੀਗਾ। ਇੱਥੇ ਹੁਣ ਤੁਸੀਂ ਅੰਦਰ ਜਾ ਕੇ ਦੇਖਿਓ, ਇੱਥੇ ਜਿੰਨੀਆਂ ਸਹੂਲਤਾਂ ਸੀ ਉਹ ਸਾਰੀਆਂ ਸਹੂਲਤਾਂ ਇੱਕ ਕਮਰੇ 'ਚ ਬੰਦ ਕਰਕੇ, ਐਕਸ-ਰੇ ਮਸ਼ੀਨਸ, ਬੈੱਡ ਇੱਕ ਕਮਰੇ 'ਚ ਬੰਦ ਕਰਕੇ ਤਾਲਾ ਲਾਇਆ ਪਿਆ, ਸਾਰਾ ਸਮਾਨ ਖਿਲ ਰਿਹਾ ਪਿਆ। ਔਰ ਇਹਨਾਂ ਨੇ ਜਦੋਂ ਸਰਕਾਰ ਬਣੀ ਤਾਂ ਇਹਨਾਂ ਦਾ ਇੱਕ ਮੈਨੀਫੈਸਟੋ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਵਾਂਗੇ ਤੇ ਸਿੱਖਿਆ ਦੇਵਾਂਗੇ। ਬਹੁਤ ਅੱਛੀ ਗੱਲ ਆ, ਸਿਹਤ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ, ਸਿੱਖਿਆ ਵੀ ਦੇਣੀ ਚਾਹੀਦੀ ਆ। ਹੁਣ ਉਹ ਸਿਹਤ ਸਹੂਲਤ ਕੀ ਦੇ ਰਹੇ ਨੇ? ਜਿਹੜੇ 25 ਬੈੱਡਾਂ ਦੇ ਹਸਪੀਟਲ ਨੇ, ਜਿੱਥੇ ਆਲਰੇਡੀ ਡਾਕਟਰ ਪੋਸਟਡ ਨੇ, ਇੱਥੇ ਆਈ ਸਰਜਨ ਆਉਂਦੇ ਨੇ, ਇੱਥੇ ਗਾਇਨੀ ਦੀ ਡਾਕਟਰ ਆਉਂਦੇ ਨੇ, ਇੱਥੇ ਮੈਡੀਸਨ ਦਾ ਡਾਕਟਰ ਆਉਂਦੇ ਨੇ, ਉਹ ਹਸਪੀਟਲ ਨੂੰ ਡਿਮੋਟ ਕਰਕੇ, ਉਹਦਾ ਰੁਤਬਾ ਘਟਾ ਕੇ ਉਹਨੂੰ ਇੱਕ ਮੁਹੱਲਾ ਕਲੀਨਿਕ ਦਾ, ਅੱਜ ਤੁਸੀਂ ਦੇਖ ਰਹੇ ਹੋ ਆ ਮੁਹੱਲਾ ਕਲੀਨਿਕ ਦਾ ਬੋਰਡ ਲਾ ਕੇ ਮੁੱਖ ਮੰਤਰੀ ਪੰਜਾਬ ਨੇ ਆਪਦੀ ਫੋਟੋ ਲਾ ਕੇ ਸਿਰਫ ਡਰਾਮੇਬਾਜ਼ੀ, ਔਰ ਇਹ ਜਿਹੜੀ ਵਾਈਟ ਵਾਸ਼ ਕੀਤਾ, ਕਲਰ ਕੀਤਾ, ਇਹ ਤੇ ਸਾਰੇ ਤੇ ਖਰਚਾ 25 ਲੱਖ ਰੁਪਏ ਦਾ ਖਰਚਾ ਪਾਇਆ ਹੋਇਆ ਇਸ ਬਿਲਡਿੰਗ ਦੀ ਮੇਨਟੇਨੈਂਸ ਤੇ। ਰਾਹੀ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਲੀਗਲ ਤੌਰ ਤੇ ਵੀ ਦੇਖਦੇ ਹੋ ਇਸ ਚੀਜ਼ ਨੂੰ, ਕੋਰਟ ਦੇ ਜ਼ਰੀਏ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ, ਕਿਉਂਕਿ ਲਾ ਕੀ ਕਹਿੰਦਾਗਾ ਕਿ ਜਿਹੜੀ ਪੁਰਾਣੀ ਬਿਲਡਿੰਗ ਆ ਜਿਹੜੀ ਚੱਲਦੀ ਆ ਉਸ ਨੂੰ ਛੋਟਾ ਕੀਤਾ ਜਾ ਸਕਦਾ। ਜਿਵੇਂ ਹੁਣ ਇਹ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ, ਇਸ ਨੂੰ ਕਿੱਥੇ ਅਪਗ੍ਰੇਡ ਕਰਨਾ ਸੀ, ਕਿੱਥੇ ਡੀ ਤੇ ਲਿਆਂਦਾ। ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਨਾ ਵੀ ਜੇ ਇਹ ਲੋਕ ਸਿਹਤ ਸਹੂਲਤਾਂ ਦੀ ਗੱਲ ਕਰਦੇ ਨੇ ਤਾਂ ਘੱਟੋ ਘੱਟ ਇਹਨੂੰ 50 ਬੈੱਡਾਂ ਦਾ ਹਸਪੀਟਲ ਬਣਾਉਣ, ਇੱਥੇ ਆਰਥੋ ਦਾ ਡਾਕਟਰ ਦੇਣ ਜਿਹੜਾ ਨਹੀਂ ਹੈ, ਇੱਥੇ ਕੋਈ ਹੋਰ ਡਾਕਟਰ ਦੇਣ, ਕੋਈ ਸਰਜਨ ਦੇ ਦੇਣ ਜਿਹੜਾ ਆਪਰੇਟ ਕਰੇ ਪੇਸ਼ੈਂਟਾਂ ਨੂੰ। ਕੋਈ ਇਹਨਾਂ ਆਪਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ, ਜੇ ਸਿਹਤ ਸਹੂਲਤ ਨੂੰ ਪ੍ਰਮੋਟ ਕਰਨਾ ਤਾਂ ਉਹਨੂੰ ਆਪਾਂ ਅੱਗੇ ਲੈ ਕੇ ਜਾਣਾ ਕਿ ਉਹਨੂੰ ਪਿੱਛੇ ਲੈ ਕੇ ਜਾਣਾ। ਕਿਉਂਕਿ ਕਲੀਨਿਕ ਕੀ ਆ, ਮੁਹੱਲਾ ਕੀ ਆ? ਮੁਹੱਲੇ ਤਾਂ ਜਿਵੇਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ 500 400 ਦਾ ਏਰੀਆ ਹੁੰਦਾ, ਉਹਨੂੰ ਆਪਾਂ ਮੁਹੱਲਾ ਬੋਲ ਦਿੰਦੇ ਆ। ਹੁਣ ਜੇ ਬਹੁਤ ਪਿੰਡ ਇਹੋ ਜਿਹੇ ਨੇ ਆਪਣੇ ਹਲਕੇ ਦੇ ਵਿੱਚ ਵੀ ਜਿਹੜੇ 600 ਵੋਟਾਂ ਦੇ ਪਿੰਡ ਨੇ ਜਿੱਥੇ ਕੋਈ ਮੈਡੀਕਲ ਸਹੂਲਤ ਨਹੀਂ, ਉੱਥੇ ਮੁਹੱਲਾ ਕਲੀਨਿਕ ਬਣਾ ਦਿਓ ਜਿੱਥੇ ਲੋਕਾਂ ਦੀ ਨੈਸੈਸਿਟੀ ਆ। ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਇਹਨਾਂ ਹਸਪੀਟਲਾਂ ਨੂੰ ਤੁਸੀਂ ਅਪਗ੍ਰੇਡ ਕਰੋ। ਇਹਨੂੰ ਅਪਗ੍ਰੇਡ ਕਰਨ ਦੀ ਬਜਾਏ ਤੁਸੀਂ ਇਹਨੂੰ ਡੀਗ੍ਰੇਡ ਕਰ ਰਹੇ ਹੋ। ਔਰ ਇਹੀ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁੰਦੇ ਸੀ ਵੀ ਅਕਾਲੀ ਦਲ ਨੇ 100 ਜਿਹੜੀ ਆਪਾਂ ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ 'ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ।
ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਹੋਈ ਹੈ, ਕੋਈ ਕਾਂਗਰਸ ਦੀ ਸਰਕਾਰ ਵੇਲੇ ਦੀ ਬਣੀ ਹੋਈ ਹੈ। ਤੁਸੀਂ ਕੀ ਐਕਸਟਰਾ ਲੋਕਾਂ ਨੂੰ ਸਹੂਲਤ ਦਿੱਤੀ ਜਿਹਦੇ ਨਾਲ ਤੁਸੀਂ ਇਸ ਗੱਲ ਦੇ ਹੱਕਦਾਰ ਹੋਵੋ ਕਿ ਤੁਸੀਂ ਆਪਦੀਆਂ ਫੋਟੋਆਂ ਲਾ ਸਕੋ? ਅਫਸੋਸ ਹੁੰਦਾ ਕਿ ਸਾਡੀਆਂ ਬਿਲਡਿੰਗਾਂ ਬਣੀਆਂ ਤੇ ਉਹਨਾਂ ਦੇ ਉੱਪਰ ਤਸਵੀਰਾਂ ਲਾਤੀਆਂ। ਬਾਈ ਜੀ, ਅਫਸੋਸ ਇਸ ਗੱਲ ਦਾ ਜ਼ਿਆਦਾ ਹੁੰਦਾ ਵੀ ਤੁਸੀਂ ਲੋਕਾਂ ਨੂੰ ਕੀ ਕਹਿ ਕੇ ਆਏ ਸੀ। ਤੁਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲ ਕਹਿ ਕੇ ਆਏ ਸੀ, ਤੁਸੀਂ ਲੋਕਾਂ ਨੂੰ ਅੱਛੀ ਐਜੂਕੇਸ਼ਨ ਦੇਣ ਦੀ ਗੱਲ ਕਹਿ ਕੇ ਆਏ ਸੀ। ਲੋਕ ਪੰਜਾਬ ਦੇ ਆਪ ਨੂੰ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ, ਇਸ ਗੱਲ ਦਾ ਅਫਸੋਸ ਹੁੰਦਾ। ਮੈਂ ਕਹਿੰਦਾ ਇਹ ਬਿਲਡਿੰਗ ਜਿਹੜੀ ਆ, ਇਸ ਗੱਲ ਦਾ ਅਫਸੋਸ ਨਹੀਂ ਸੀ ਹੋਣਾ ਜੇ ਇਹ ਬਿਲਡਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਆ। ਇਸ ਗੱਲ ਦੀ ਖੁਸ਼ੀ ਹੋਣੀ ਸੀ। ਇਹਨੂੰ 50 ਬੈੱਡ ਦਾ ਅੱਜ ਜੇ MLA ਐਲਾਨ ਕਰਦੇ ਮੈਂ 50 ਬੈੱਡਾਂ ਦਾ ਹਸਪੀਟਲ ਬਣਾ ਕੇ ਦੇਵਾਂਗਾ, ਮੈਂ ਪਹਿਲਾ ਬੰਦਾ ਹੂੰ ਹਲਕੇ ਦਾ, ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਜਿਹੜਾ ਸਭ ਤੋਂ ਪਹਿਲੀ ਸਟੇਟਮੈਂਟ MLA ਸਾਹਿਬ ਦੇ ਹੱਕ 'ਚ ਦੇਵਾਂਗਾ ਵੀ ਤੁਹਾਡਾ ਮੈਂ ਧੰਨਵਾਦ ਕਰਦਾ। MLA ਸਾਹਿਬ ਤਾਂ ਕਹਿੰਦੇ ਅਸੀਂ ਲਫੇੜੇ ਮਾਰ ਕੇ ਪਰੇ ਸੁੱਟ ਦਿਆਂਗੇ, ਸੈਣੇ ਸਰਪੰਚ ਨੂੰ ਕਹਿ ਕੇ ਆਏ ਨੇ। ਦੇਖੋ, ਮੈਂ ਉਸ ਚੀਜ਼ ਦੀ ਬਹੁਤ ਨਿੰਦਿਆ ਕਰਦਾ। ਮੈਨੂੰ ਜਿੱਦਣੇ ਪਤਾ ਲੱਗਿਆ ਪਰਸੋਂ ਇਸ ਗੱਲ ਦਾ, ਮੈਂ ਆਪਦੀ ਵੀਡੀਓ ਵੀ ਪਾਈ, ਕਿਉਂਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਗਾ, ਉਸ ਚੁਣੇ ਹੋਏ ਨੁਮਾਇੰਦੇ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੀ ਪੰਚਾਇਤਾਂ ਹੁੰਦੀਆਂ ਨੇ, ਪੰਚਾਇਤ ਦੀ ਪਹਿਲੀ ਇਲੈਕਸ਼ਨ ਆ ਜਿੱਥੋਂ ਲੋਕਤੰਤਰ ਦਾ ਮੁੱਢ ਸ਼ੁਰੂ ਹੁੰਦਾ। ਪੰਚਾਇਤਾਂ ਤੋਂ ਬਾਅਦ ਹੋਰ ਇਲੈਕਸ਼ਨਾਂ ਆਉਂਦੀਆਂ, ਪੰਚਾਇਤ ਬਲਾਕ ਸਮਤੀਆਂ ਆਉਂਦੀਆਂ, ਜ਼ਿਲ੍ਹਾ ਪ੍ਰੀਸ਼ਦ ਆਉਂਦੀਆਂ, ਵਿਧਾਨ ਸਭਾ ਆਉਂਦੀ ਆ, ਪਾਰਲੀਮੈਂਟ ਆਉਂਦੀ ਆ। ਪੰਚਾਇਤਾਂ ਦੀ ਇਲੈਕਸ਼ਨ ਇੱਕ ਬੇਸ ਇਲੈਕਸ਼ਨ ਹੁੰਦੀ ਆ ਔਰ ਉਸ ਪਿੰਡ ਦੇ, ਉਸ ਨਗਰ ਦੇ, ਕਿਉਂਕਿ ਸ਼ਹਿਣਾ ਪਿੰਡ ਸਾਡੇ ਹਲਕੇ ਦਾ ਸਭ ਤੋਂ ਵੱਡਾ ਵੋਟਾਂ ਦੇ ਮੁਤਾਬਕ ਪਿੰਡ ਆ, ਜਿਹਦੀ 11,500 ਵੋਟ ਆ। ਉੱਥੋਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਹ ਕਹਿ ਦੇਣਾ ਮੈਂ ਤੈਨੂੰ ਲਫੜੇ ਮਾਰ ਅੰਦਰ ਦੇ ਦੂੰ, ਇਹ ਕੋਈ ਇੱਕ MLA ਦੀ ਸ਼ਬਦਾਵਲੀ ਨਹੀਂ ਹੁੰਦੀ। ਇਹ ਤਾਂ ਇੱਕ ਘਟੀਆ ਇਨਸਾਨ ਦੀ ਇੱਕ ਬਹੁਤ ਹੀ ਨੀਚ ਹਰਕਤ, ਮੈਂ ਇਹਨੂੰ ਸਮਝਦਾ ਵੀ ਜਿਹੜੀ MLA ਨੇ। MLA ਸਾਹਿਬ ਨੇ ਮੀਡੀਆ ਦੇ ਰੂਬਰੂ ਹੋ ਕੇ ਕਿਹਾ, ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਨਹੀਂ ਹੈਗਾ। ਹਾਂ ਬਿਲਕੁਲ, MLA ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ, ਕਿਉਂਕਿ ਉਹ ਹੁਣ ਵਿਚਾਰਾ ਪੜ੍ਹੇ ਇੰਨਾ ਕਾ, ਉਹਨੂੰ ਥੱਪੜ ਮਾਰਨ ਦੀ ਸ਼ਾਇਦ ਗੱਲ ਨਾ ਪਤਾ ਲੱਗੀ, ਉਹਨੇ ਲਫੜੇ ਮਾਰਨੇ ਕਹਤੇ। ਠੀਕ ਹੈ ਕਿ ਨਹੀਂ? ਇਸ ਕਰਕੇ ਉਹ ਇਹ ਤਾਂ ਕਹਿੰਦਾ ਵੀ ਮੈਂ ਤਾਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਜਦੋਂ ਮੀਡੀਆ ਨੇ ਉਹਨੂੰ ਸਵਾਲ ਕੀਤਾ ਵੀ ਤੂੰ ਥੱਪੜ ਮਾਰਨਾ ਕਿਹਾ, ਕਹਿੰਦਾ ਮੈਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਹੁਣ ਤੁਸੀਂ ਆਪ ਦੱਸੋ ਵੀ ਲਫੜੇ ਮਾਰਨੇ ਥੱਪੜ ਮਾਰਨ 'ਚ ਕੀ ਫਰਕ ਆ? ਨਹੀਂ ਰਾਜੀ ਸਾਹਿਬ, ਲੀਗਲ ਤੌਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕਿਉਂਕਿ ਇੱਕ ਸਰਪੰਚ ਦੀ ਸ਼ਰੇਆਮ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਆ। ਦੇਖੋ, ਮੈਂ ਤਾਂ ਇਹ ਸਮਝਦਾ ਵੀ ਜੇ ਉਸ ਪਿੰਡ ਦੇ ਸਰਪੰਚ ਸਾਹਿਬ ਜਾਂ ਉਸ ਪਿੰਡ ਦੀ ਪੰਚਾਇਤ, ਦੇਖੋ ਇੱਕ ਐਵੀਡੈਂਸ ਲੋਕਾਂ ਦੇ ਕੋਲ ਆ, ਵੀਡੀਓ ਵਾਇਰਲ ਹੋ ਚੁੱਕੀ ਆ, ਉਹਦੇ ਖਿਲਾਫ ਕੋਈ ਡੈਫਾਮੇਸ਼ਨ ਦੀ ਕਾਰਵਾਈ ਕਰਦੇ ਨੇ ਤਾਂ ਮੈਂ ਬਤੌਰ ਵਕੀਲ ਵੀ ਸਰਪੰਚ ਸਾਹਿਬ ਦੀ ਮਦਦ ਕਰਨ ਨੂੰ ਤਿਆਰ ਆ। ਮੈਂ ਕੱਲ ਬਾਹਰ ਸੀਗਾ, ਆਊਟ ਆਫ ਸਟੇਟ ਸੀ, ਮੈਂ ਸਰਪੰਚ ਸਾਹਿਬ ਨੂੰ ਫੋਨ ਵੀ ਕੀਤਾ ਵੀ ਮੈਂ ਇਸ ਕਰਕੇ ਤੁਹਾਡੇ 'ਚ ਜਾ ਨਹੀਂ ਸਕਿਆ। ਜਿਹੜਾ ਵੀ ਉਹ ਸਟੈਪ ਲੈਣਗੇ, ਕਿਉਂਕਿ ਦੇਖੋ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦੀ ਬਦਤਮੀਜ਼ੀ ਕਰਨੀ ਇੱਕ MLA ਵੱਲੋਂ ਬਹੁਤ ਮਾੜੀ ਗੱਲ ਆ। ਜਿਹੜਾ ਵੀ ਉਹ ਸਟੈਪ ਲੈਣਗੇ ਪੰਚਾਇਤ ਲਊਗੀ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਡਟ ਕੇ ਸਾਥ ਦੇਊਗਾ। ਉਹ ਸ਼੍ਰੋਮਣੀ ਅਕਾਲੀ ਦਲ ਉਸ ਹਰ ਬੰਦੇ ਦਾ ਡਟ ਕੇ ਸਾਥ ਦੇਊਗਾ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ MLA, ਕੋਈ ਮੰਤਰੀ ਵਧੀਕੀ ਕਰੂਗਾ। ਜੀ ਬਿਲਕੁਲ। ਇੱਥੇ ਜੇ ਅਸੀਂ ਗੱਲ ਕਰੀਏ, ਚੰਗਾ ਮੰਨਦੇ ਹੋ ਹਸਪੀਟਲ ਨੂੰ? ਲੱਗ ਰਹੀ ਨਹੀਂ ਇੱਧਰ ਨੂੰ ਲੈ ਕੇ ਜਾ ਖਬਰ ਨੂੰ, ਠਹਿਰ ਜਾ, ਮੈਂ ਬਥੇਰਾ। ਨਹੀਂ ਤੁਸੀਂ ਦੱਸ ਹੀ ਦਿਓ, ਆਨਲਾਈਨ ਹੀ ਬੋਲ ਦਿਓ, ਕਿੱਧਰ ਨੂੰ ਲੈ ਕੇ ਜਾ? ਲਿਆ ਬੋਲ ਦਿੰਦਾ, ਲਿਆ। ਇੱਥੇ ਕੋਈ ਅਸੀਂ ਅਕਾਲੀ ਦਲ ਦੇ ਵਰਕਰ ਨਹੀਂ ਇਕੱਲੇ, ਇਹ ਪੂਰਾ ਪਿੰਡ ਹੈ। ਪਿੰਡ ਦੇ ਇਹ ਇੱਕ ਮਤਲਬ ਸਿਹਤ ਸਹੂਲਤ ਖੋਹਦੇ ਆ, ਉਸ ਨੂੰ ਛੋਟੇ ਤੋਂ ਵੱਡੀ ਕਰਦੇ ਆ, ਛੋਟੀ ਕਰਦੇ ਆ ਵੱਡੀ ਤੋਂ। ਅਸੀਂ ਉਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਵੀ ਆਈਆਂ, ਆਮ ਲੋਕ ਜਿਹੜੇ ਸਾਰੀਆਂ ਪਾਰਟੀਆਂ 'ਚ ਕੰਮ ਕਰਦੇ ਆ। ਪਿੰਡ ਦਾ ਇਕੱਠ ਹੈ, ਪਿੰਡ ਦੇ ਇਕੱਠ ਨਾਲ ਹੀ ਅਸੀਂ ਪਹਿਲਾਂ ਜਿਹੜਾ ਸੰਘਰਸ਼ ਹੈ ਉਹ ਤੋਰਨਾ, ਚਾਹੇ ਕਿਸੇ ਪਾਸੇ ਨੂੰ ਵੀ ਤੋਰਨਾ ਪਵੇ, ਕਿਉਂਕਿ ਪਿੰਡ ਸਾਡੇ ਨਾਲ ਹੈ। ਸਾਡੇ ਨਾਲ ਪਹਿਲਾਂ ਕਿਹੜਾ ਜਥੇਬੰਦੀ 'ਚ ਜਾਂਦਾ ਨਹੀਂ। ਅਸੀਂ ਇਸ ਨੂੰ ਸ਼ੇਰਾ ਜਿਹੜਾ ਦੇਵਾਂਗੇ, ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਦੇਵਾਂਗੇ। ਪੂਰੇ ਪਿੰਡ ਦਾ ਅਸੀਂ ਇਕੱਠ ਕਰਕੇ, ਜੇ ਸਾਨੂੰ ਨਾਲ ਬਲਾਕ ਦੀ ਲੋੜ ਪੈਗੀ ਬਲਾਕ ਵੀ ਸੱਦਾਂਗੇ, ਜੇ ਸਾਨੂੰ ਜ਼ਿਲ੍ਹੇ ਦੀ ਲੋੜ ਪੈਗੀ ਅਸੀਂ ਜ਼ਿਲ੍ਹਾ ਵੀ ਸੱਦਾਂਗੇ। ਪਰ ਇਹ ਜਿਹੜਾ ਕੱਲਾ ਇੱਕ ਲਾਭ ਸਿੰਘ ਉੱਗੋ ਕੇ, ਕਿਆ ਬਾਤ ਹੈ, ਐਡੀ ਕਿੱਡੀ ਕਛਾਇਆ ਇਹ ਜਿਹੜਾ ਇੱਥੇ ਆ ਕੇ ਚੋਰੀਆਂ ਸਾਡੇ ਪਿੰਡ ਦੇ ਵਿੱਚ ਐਡੀ ਬਾਦੀ ਦੇ ਇੱਕ ਵੀ ਕਿਸੇ ਆਗੂ ਨੂੰ ਨਹੀਂ ਸੱਦਿਆ।
ਚੋਰੀਆਂ ਆਇਆ ਕਹਿੰਦੇ ਅੱਗੋਂ ਕਹਿੰਦੇ ਜਥੇਬੰਦੀਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੁੰਦਾ ਜਥੇਬੰਦੀਆਂ ਤਾਂ ਉਹਦੀ ਪਹੁੰਚ ਜਾਂਦੇ ਨੇ ਹਰੇਕ ਥਾਂ ਤੇ ਐਡੇ ਕਾਨੂੰਨ ਪਾਸ ਹੋਏ ਕਾਨੂੰਨਾਂ ਦੇ ਖਿਲਾਫ ਜਥੇਬੰਦੀਆਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਚੋਰੀਆਂ ਆਇਆ ਯਾਰ ਹੁਣ ਸਰਪੰਚ ਤਾਂ ਆਪਣੇ ਵਿੱਚ ਖੜੇ ਨੇ ਚੋਰੀਆਂ ਆਇਆ ਚੋਰੀਆਂ ਉਦਘਾਟਨ ਕਰਕੇ ਗਿਆ ਅਸੀਂ ਇਸ ਚੋਰੀ ਹੋਊ ਪਿੰਡ ਦਾ ਨਾਲ ਕੋਈ ਤਾਂ ਹੋਊਗਾ ਉਹ ਕੋਈ ਬੇਸਮਝ ਬੰਦਾ ਹੋਊ ਜਿਹੜਾ ਪਿੰਡ ਦੀ ਸਹੂਲਤ ਨੂੰ ਪਾਸੇ ਤੱਕ ਕਰੀ ਜਾਂਦਾ ਉਹਨੂੰ ਆਪਾਂ ਸਮਝ ਵਾਲਾ ਕਿਵੇਂ ਕਹਿ ਦਾਂਗੇ ਜਿਹੜਾ ਉਦਘਾਟਨ ਕਰਾ ਗਿਆ ਉਹਦੇ ਨਾਲ ਆ ਕੇ ਬਿਲਕੁਲ ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ ਤਾਂ ਅੱਗੇ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ ਸਾਬਕਾ ਚੇਅਰਮੈਨ ਨੇ ਬਲਾਕ ਸੈਣਾ ਦੇ ਚੇਅਰਮੈਨ ਸਾਹਿਬ ਕੀ ਦੇਖਦੇ ਹੋ ਇੱਥੇ ਬਲਾਕ ਦੇ ਵਿੱਚ ਕਾਫੀ ਘਸਮਾਨ ਪਿਆ ਤੁਸੀਂ ਚੇਅਰਮੈਨ ਰਹੇ ਹੋ ਪਹਿਲਾਂ ਅਸੀਂ ਰਹੇ ਹਾਂ ਜੀ ਉਦੋਂ ਇਹ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਅਸੀਂ ਬਦਲਾ ਲਿਆਵਾਂਗੇ ਪਰ ਸਾਡੀਆਂ ਸਰਕਾਰਾਂ ਨੇ ਆਹ ਬਦਲਾ ਨਹੀਂ ਲਿਆਂਦਾ ਸੀ ਵੀ ਛੋਟੀ ਤੋਂ ਚੀਜ਼ ਹਰੇਕ ਵੱਡੀ ਹੁੰਦੀ ਆ ਇਹਨਾਂ ਨੇ ਪਹਿਲੀ ਵਾਰ ਇਹ ਬਦਲਾ ਲਿਆਤਾ ਵੀ ਵੱਡੀ ਤੋਂ ਛੋਟੀ ਕਰਤੀ ਢੱਲਮਾਂ 'ਚ ਆਪਣੇ 25 ਬੈੱਡਾਂ ਦਾ ਹਸਪਤਾਲ ਸੀ 1978 ਦਾ ਬਣਿਆ ਅੱਜ ਲਾ ਲਓ ਆ ਕੇ 2023 'ਚ ਉਹਨੂੰ ਇੱਕ ਕਲੀਨਿਕ ਬਣਾਤਾ ਜੀ ਮੁਹੱਲਾ ਕਲੀਨਿਕ ਦੱਸੋ ਵੀ 15,000 ਦੀ ਆਬਾਦੀ ਵਾਲਾ ਪਿੰਡ ਇੱਕ ਮੁਹੱਲਾ ਕਲੀਨਿਕ ਉਹਨੂੰ ਇੱਕ ਕਲੀਨਿਕ ਚਾਹੀਦਾ ਕਿ 50 ਬੈੱਡਾਂ ਦਾ ਹਸਪਤਾਲ ਚਾਹੀਦਾ ਤੁਸੀਂ ਆਪ ਹੀ ਦੇਖ ਲਓ ਬਿਲਕੁਲ ਇੱਥੇ ਕਹਿੰਦੇ ਕਿ ਇਸ ਹਸਪੀਟਲ ਨੂੰ ਅਸੀਂ ਕਹਿੰਦੇ ਸਿਹਤ ਸਹੂਲਤਾਂ ਵਧੀਆ ਕਹਿੰਦੇ ਅਪਗ੍ਰੇਡ ਕਰਿਆਗਾ ਰੰਗ ਰੁੰਗ ਚੰਗਾ ਮਾਰਿਆ ਪਿਆ ਹੁਣ ਤੁਸੀਂ ਬਾਹਰਲਾ ਰੰਗ ਦੇਖ ਲਿਆ ਜੀ ਆਪਾਂ ਅੰਦਰ ਵਗ ਚੱਲਦੇ ਹਾਂ ਜਿੰਨੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਸਰਕਾਰਾਂ ਨੇ ਪੈਸਾ ਲਾ ਕੇ ਮਸ਼ੀਨਰੀ ਇਹਨਾਂ ਨੂੰ ਲੈ ਕੇ ਦਿੱਤੀ ਸੀ ਸਾਰੀ ਜੀ ਇਕੱਠੀ ਕਰਕੇ ਉਹ ਬੈੱਡ ਇੱਕ ਕਮਰੇ 'ਚ ਪਏ ਆ ਐਕਸਰੇ ਮਸ਼ੀਨਾਂ ਦੇਖ ਲਓ ਸਾਰੀਆਂ ਕੁਆੜ ਅੰਦਰ ਜਾ ਕੇ ਦੇਖ ਲਓ ਸਾਰਾ ਤੁਸੀਂ ਇੱਕ ਆਹ ਇਕੱਲਾ ਬੋਰਡ ਹੀ ਬਾਹਰ ਜ਼ਰੂਰ ਚਮਕਦਾ ਭਗਵੰਤ ਮਾਨ ਵਾਲਾ ਹੋਰ ਤਾਂ ਅੰਦਰ ਕੁਛ ਨਹੀਂ ਹੈਗਾ ਇਹ ਤਾਂ ਕਹਿੰਦੇ ਸੀ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਾਂਗੇ ਪਰ ਅੱਜ ਇਹ ਦੇਖ ਰਿਹਾ ਬੋਰਡ ਵੀ ਲੱਗਿਆ ਹੋਇਆ ਐਡਵੋਰਟ ਇਹ ਕਹਿੰਦਾ ਹੁੰਦਾ ਸੀਗਾ ਜੀ ਜਿਵੇਂ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਫੋਟੋਆਂ ਲੱਗੀਆਂ ਸੀ ਬਾਦਲ ਸਾਹਿਬ ਦੀਆਂ ਉਹਦਾ ਇਹ ਬਹੁਤ ਮਜ਼ਾਕ ਕਰਦਾ ਹੁੰਦਾ ਆਪਾਂ ਸਾਰਿਆਂ ਨੇ ਸੁਣਿਆ ਉਹਨੂੰ ਹਾਸੇ 'ਚ ਵਿਅੰਗ 'ਚ ਹਰੇਕ ਨੂੰ ਗਾਉਂਦਾ ਹੁੰਦਾ ਪਰ ਬਾਦਲ ਸਾਹਿਬ ਨੇ ਉਹ ਐਂਬੂਲੈਂਸਾਂ ਪਹਿਲੀ ਵਾਰ ਪੰਜਾਬ 'ਚ ਲਿਆਂਦੀਆਂ ਸੀ ਆਪ ਦੀ ਸਰਕਾਰ ਵੇਲੇ ਬਣਾਈਆਂ ਸੀ ਉਹਨਾਂ ਨੇ ਫੋਟੋ ਲਾ ਲਈ ਇਹ ਅੱਜ 1978 ਵੇਲੇ ਦੇ ਬਾਦਲ ਸਾਹਿਬ ਦੇ ਬਣਾਏ ਹਸਪਤਾਲ ਦੇ ਆਪਦੀ ਫੋਟੋ ਲਾ ਗਿਆ ਹੁਣ ਇਹਨੂੰ ਕੀ ਆਖੀਏ ਤੋਂ ਬਾਅਦ ਬਿਲਕੁਲ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ ਇੱਕ ਵਾਰ ਕੁਲਦੀਪ ਇਹ ਸਾਰੀ ਤਸਵੀਰ ਦਿਖਾ ਦੇ ਕੈਮਰਾ ਨਾਲ ਚਾਰ ਸਪੇਰੇ ਘੁਮਾ ਦੇ ਕਿਉਂਕਿ ਉਹ ਲੋਕ ਵੀ ਦਿਸਣੇ ਚਾਹੀਦੇ ਨੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ ਤਾਂ ਅਸੀਂ ਇਹ ਤਸਵੀਰ ਆ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜਦੋਂ ਤੱਕ ਸਰਕਾਰਾਂ ਦੇ ਨਾਲ ਆਮ ਲੋਕ ਮੱਥਾ ਲਾਉਂਦੇ ਰਹਿਣਗੇ ਜਦੋਂ ਤੱਕ ਸਰਕਾਰਾਂ ਦੇ ਵਿਰੋਧ ਦੇ ਵਿੱਚ ਖੜਦੇ ਰਹਿਣਗੇ ਜਦੋਂ ਤੱਕ ਆਪਣੇ ਹੱਕ ਮੰਗਦੇ ਰਹਿਣਗੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਸੀਂ ਦੇਖਦੇ ਰਹੇ ਹਾਂ ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ ਇੱਥੇ ਸਿਰਫ ਤੇ ਸਿਰਫ ਕੱਲਾ ਰੰਗ ਮਾਰਿਆ ਗਿਆ ਹੈਗਾ ਸਾਰੇ ਪਿੱਟੋ ਹਾਏ 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 ਮੈਂ ਵੀ ਪਿੱਟੂ ਹਾਏ 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 ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਤਾਂ ਤਿਆਰ ਕਰਤਾ ਜੀ ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ ਕੋਈ ਡਾਕਟਰੀ ਭੇਜ ਦੇਣ ਚੱਜ ਦੇ ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ ਸਾਨੂੰ ਰੰਗ ਦੀ ਲੋੜ ਥੋੜੀ ਹੈ ਜੀ ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ ਚਾਰ ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ ਆਹ ਨਾਗਰਿਕ ਦੀ ਤਾਂ ਜੀ ਲੋੜ ਨਹੀਂ ਇੱਥੇ ਵਧੀਆ ਨਰਸਾਂ ਚਾਹੀਦੀਆਂ ਵਧੀਆ ਡਾਕਟਰ ਚਾਹੀਦੇ ਇਲਾਜ ਹੋਵੇ ਅਗਲੇ ਦਾ ਸਰਪੰਚ ਸਾਹਿਬ ਵੀ ਖੜੇ ਨੇ ਸਰਪੰਚ ਸਾਹਿਬ ਤੁਹਾਡੀਆਂ ਗਰਾਂਟਾਂ ਮਿਲ ਗਈਆਂ ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ ਤਾਂ ਇਹ ਮੁਹੱਲਾ ਕਲੀਨਿਕ ਖੋਲੀ ਜਾਂਦੇ ਨੇ ਦੇਖੋ ਕਿੱਡਾ ਵੱਡਾ ਬੋਰਡ ਬਣਾਇਆ ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ ਉਹ ਦਿੰਦੇ ਸੁਵਿਧਾ ਕੇਂਦਰ ਖਾਲੀ ਪਿਆ ਸੀ ਉਹ ਦਿੰਦੇ ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ ਉਹ ਦੇ ਦਿੰਦੇ ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ ਪਰ ਇੱਥੇ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ ਠਿਆਨੀ ਵਾਲੀ ਗੋਲੀ ਦਿੰਦੇ ਆ ਜੀ ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ ਫੇਰ ਕਰ ਲਿਓ ਫੋਨ ਤੇ ਗੱਲ ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ ਅਸੀਂ ਡਰਨ ਵਾਲੇ ਨਹੀਂ ਕਿਹਾ ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ ਕਹਿੰਦੇ ਲਫੜੇ ਮਾਰਨ ਵਾਲੀ ਗੱਲ ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ ਹਾਂ ਬਿਲਕੁਲ ਐਮਐਲਏ ਸਾਹਿਬ ਠੀਕ ਬੋਲਦੇ ਨੇ ਸੱਚ ਬੋਲਦੇ ਨੇ ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ ਉਹ ਲੱਗੀ ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ ਬਿਲਡਿੰਗ ਵੀ
ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਆ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲਤਾ? ਕੋਈ ਜਾਇਜ਼ ਨਹੀਂ। ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਆ। ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਾਤੀ। 25 ਲੱਖ ਰੁਪਈਆ ਥੋੜੋ ਲੱਗ ਜਾਂਦਾ ਹੁੰਦਾ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾ ਰਹੀ ਆ ਤਾਂ ਉੱਥੇ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ। ਜਿਵੇਂ ਅਸੀਂ ਪਿਛਲੇ ਦਿਨੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਸੈਣਾ ਦੇ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕ ਦੇ ਵੱਲੋਂ ਇੱਕ ਵਧੀਕੀ ਕਰੀ ਗਈ, ਇੱਕ ਸਰਪੰਚ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ, ਲਫੇੜੇ ਮਾਰਨ ਦੀ ਗੱਲ ਕਰੀ ਗਈ। ਤਾਂ ਅੱਜ ਅਸੀਂ ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ। ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ ਤਾਂ ਮੁੱਢਲਾ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਕੁਲਦੀਪ ਇਹ ਤਸਵੀਰ ਦਿਖਾ ਦੇ। ਇੱਕ ਤਸਵੀਰ ਆ, ਇੱਕ ਮੁੱਢਲਾ ਸਿਹਤ ਕੇਂਦਰ ਢਿਲਵਾਂ ਬਰਨਾਲਾ, ਤਾਂ ਇਸ ਨੂੰ ਮੁਹੱਲਾ ਕਲੀਨਿਕ ਦਾ ਰੂਪ ਦੇ ਦਿੱਤਾ ਗਿਆ। ਤਾਂ ਇੱਥੇ ਇੱਕ ਬੋਰਡ ਲੱਗਿਆ ਹੋਇਆ, ਇਹ ਬੋਰਡ ਆ, ਇਸ ਦੇ ਉੱਪਰ ਵੀ ਲਿਖਿਆ ਹੋਇਆ ਢਿਲਵਾਂ ਸਿਹਤ ਕੇਂਦਰ, ਥੱਲੇ ਫੇਰ ਢਿਲਵਾਂ ਲਿਖਿਆ ਹੋਇਆ, ਜਿਹੜਾ ਕਿ ਮੁੱਢਲਾ ਸਿਹਤ ਕੇਂਦਰ ਆ। ਇਸ ਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਇਹ ਢਿਲਵਾਂ ਜ਼ੋਨ ਦਾ ਵੱਡਾ ਹਸਪੀਟਲ ਆ। ਤਾਂ ਅਸੀਂ ਅੰਦਰ ਜਾ ਕੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ। ਜਿਹੜੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ, ਲੋਕ ਇਕੱਠੇ ਹੋਏ ਹੋਏ ਨੇ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਦਈਏ। ਇੱਕ ਇੱਕ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਮੁਫਤ ਲੈਬ ਟੈਸਟ, ਇਹ ਪੁਰਾਣੀਆਂ ਬਿਲਡਿੰਗਾਂ ਨੇ, ਪੁਰਾਣੇ ਜਿਹੜੇ ਕਿ ਬੋਰਡ ਲੱਗੇ ਹੋਏ ਨੇ। ਇਹ ਬੋਰਡਾਂ ਦੇ ਉੱਪਰ ਜਿਹੜਾ ਇਹ ਲਿਖਿਆ ਗਿਆ ਮੁਫਤ ਲੈਬ ਟੈਸਟ, ਮੁਫਤ ਦਵਾਈਆਂ। ਤਾਂ ਇੱਥੇ ਵਾਕਈ ਇਹ ਗੱਲਾਂ ਹੋਈਆਂ ਨੇ ਜਦੋਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ। ਤਾਂ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਇੱਥੇ ਸਤਨਾਮ ਸਿੰਘ ਰਾਹੀ ਪਹੁੰਚੇ ਨੇ। ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ। ਉਹਨੂੰ ਬਾਈਟ ਕਰ ਲੈਣਗੇ। ਤਾਂ ਸੋ ਅਸੀਂ ਅੰਦਰ ਇਸ ਦੇ ਦਾਖਲ ਹੋ ਚੁੱਕੇ ਹਾਂ ਹਸਪੀਟਲ ਦੇ। ਤਾਂ ਇਹ ਪਹਿਲਾਂ ਤੋਂ ਹਸਪੀਟਲ ਬਣਿਆ ਹੋਇਆ। ਤਾਂ ਇੱਥੇ ਇਹ ਵੀ ਗੱਲ ਇੱਕ ਪ੍ਰਚਲਿਤ ਕਰੀ ਜਾ ਰਹੀ ਆ, ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ 2 ਪੀਪੀਆਂ ਰੰਗ ਦੀਆਂ ਮਾਰ ਕੇ ਇੱਕ ਮੁਹੱਲਾ ਕਲੀਨਿਕ ਤਿਆਰ ਕਰ ਦਿੱਤਾ ਜਾਂਦਾ। ਤਾਂ ਇਹ ਵਾਕਈ ਗੱਲ ਆ ਜਿਹੜੀ ਉਹ ਸੱਚੀ ਆ, ਕਿਉਂਕਿ ਇਹ ਗੱਲ ਅਸੀਂ ਤਾਂ ਕਰ ਰਹੇ ਹਾਂ, ਮੈਂ ਖੁਦ ਇਸ ਪਿੰਡ ਦਾ। ਤਾਂ ਇਹ ਹਸਪੀਟਲ ਸਾਡੇ ਬਚਪਨ ਦਾ ਜਿਹੜਾ ਕਿ ਅਸੀਂ ਦੇਖਦੇ ਰਹੇ ਹਾਂ। ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ। ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ ਹੈਗਾ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ। ਇਹ ਜਿਹੜੇ ਬੋਰਡ ਲਗਾਏ ਗਏ ਨੇ ਇਹ ਵੀ ਪੁਰਾਣੇ ਨੇ, ਪਹਿਲਾਂ ਦੇ ਲੱਗੇ ਹੋਏ ਨੇ। ਤਾਂ ਇਹ ਜਿਹੜਾ ਹਸਪੀਟਲ ਦਾ ਅੰਦਰਲਾ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਕੁਝ ਜਿਹੜਾ ਇਹ ਦੇਖੋ, ਇਹ ਹਸਪੀਟਲ ਦੇ ਵਿੱਚ ਪਹਿਲਾਂ ਸਮਾਨ ਆ, ਜਿਹੜਾ ਪਹਿਲਾਂ ਦਾ ਸਮਾਨ ਪਿਆ ਹੋਇਆ ਹੈਗਾ। ਇਹ ਕੁਲਦੀਪ ਇੱਧਰ ਤਸਵੀਰ ਦਿਖਾ ਦੇ। ਇਹ ਸਾਰੇ ਦਾ ਸਾਰਾ ਜਿਹੜਾ ਸਮਾਨ ਆ ਇਹ ਪਹਿਲਾਂ ਦਾ ਹੈਗਾ। ਇੱਥੇ ਕਰਨਾ ਕੀ ਚਾਹੀਦਾ ਸੀ ਨਵੀਂ ਸਰਕਾਰ ਨੂੰ, ਉਹ ਵੀ ਅਸੀਂ ਜਾਣਾਂਗੇ। ਪਰ ਅਸੀਂ ਪਹਿਲਾਂ ਇੱਥੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ। ਕੁਲਦੀਪ ਇਹ ਤਸਵੀਰ ਜ਼ਰੂਰ ਦਿਖਾਈ ਜਾਵੇ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਐਡ ਨਹੀਂ ਕਰਾਂਗੇ, ਜੇਕਰ ਅਸੀਂ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟਾਂ ਪਾਉਣਗੇ। ਤਾਂ ਇਹ ਐਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਪੰਜਾਬ ਦੇ ਮੁੱਖ ਮੰਤਰੀ ਦੀਆਂ ਨੇ। ਇਹ ਜਿਹੜੀ ਇਹ ਕੁਲਦੀਪ ਇਹ ਬਣਾਈ ਗਈ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਤਾਂ ਅਸੀਂ ਵਿਰੋਧੀ ਪਾਰਟੀ ਦੇ ਜਿਹੜੇ ਇੱਥੇ ਲੀਡਰ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਆਖਰ ਇਹ ਜਿਹੜੀ ਤਸਵੀਰਾਂ ਨੇ ਜਾਂ ਇੱਥੇ ਜਿਹੜਾ ਕਿ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ ਇੱਕ ਮੁੱਢਲੇ ਸਿਹਤ ਕੇਂਦਰ ਨੂੰ, ਤਾਂ ਉਸ ਦੀ ਵਜ੍ਹਾ ਕੀ ਰਹੀ ਆ। ਸੋ ਇਹ ਮੁੱਢਲਾ ਸਿਹਤ ਕੇਂਦਰ ਦੀ ਅੱਜ ਅਸੀਂ ਗੱਲ ਕਰਾਂਗੇ। ਵੱਖ-ਵੱਖ ਜਗ੍ਹਾ ਤੇ ਖੜ ਕੇ ਇਸ ਦੀ ਗੱਲ ਕਰ ਰਹੇ ਹਾਂ। ਜਿਵੇਂ ਅਸੀਂ ਪਹਿਲਾਂ ਗੇਟ ਤੋਂ ਗੱਲ ਕਰੀ ਤਾਂ ਗੇਟ ਦੀ ਤਸਵੀਰ ਦਿਖਾਈ, ਉੱਥੇ ਮੁੱਢਲਾ ਸਿਹਤ ਕੇਂਦਰ ਲਿਖਿਆ ਗਿਆ। ਫਿਰ ਇਸ ਦੇ ਅੰਦਰੋਂ ਅਸੀਂ ਤਸਵੀਰ ਦਿਖਾਈ ਕਿ ਜਿੱਥੇ ਸਟਾਫ ਨਰਸਾਂ ਦੇ ਲਈ ਇੱਕ ਅਲੱਗ ਰੂਮ ਬਣਿਆ ਹੋਇਆ, ਜਿੱਥੇ ਵੱਡੇ ਡਾਕਟਰਾਂ ਦੇ ਲਈ ਅਲੱਗ ਰੂਮ ਬਣਿਆ ਹੋਇਆ,
ਜਿੱਥੇ ਸੀਨੀਅਰ ਸਿਵਲ ਸਰਜਨ ਦੇ ਲਈ ਅਲੱਗ ਰੂਮ ਬਣਿਆ ਹੋਇਆ, ਤਾਂ ਉਹ ਤਸਵੀਰਾਂ ਨੇ ਅਸੀਂ ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੰਗ ਕਰ ਦਿੱਤਾ ਇਸ ਹਸਪੀਟਲ ਨੂੰ। ਇਹ ਰੰਗ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪਿੰਡ ਦੇ ਲੋਕ ਖੜੇ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਹਸਪੀਟਲ ਨੂੰ ਰੰਗ ਤਾਂ ਕਰ ਦਿੱਤਾ, ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ ਅਸੀਂ। 10 ਏਕੜ ਦੇ ਵਿੱਚ ਬਣਿਆ ਇਹ ਪਹਿਲਾ ਮੁੱਢਲਾ ਸਿਹਤ ਕੇਂਦਰ, ਇਸ ਦੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ। ਜਦੋਂ ਇੱਥੇ ਵਿਧਾਇਕ ਆਉਂਦੇ ਨੇ ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਇਹ 4 ਦੀਵਾਰੀ ਦੀ ਕੰਧ ਆ, ਕੁਲਦੀਪ ਨੇੜੇ ਆ ਕੇ ਦਿਖਾ ਦੇ ਤਸਵੀਰ ਆ ਜਿਹੜੀ ਇੱਥੇ ਜਿਹੜੀ ਇਹ 4 ਦੀਵਾਰੀ ਦੀ ਕੰਧ ਆ ਇਹ ਟੁੱਟੀ ਪਈ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਪਰਲੇ ਪਾਸੇ ਜਿਹੜਾ ਕਿ ਜਗ੍ਹਾ ਗਈ ਉਹ ਓਪਨ ਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਇੱਧਰਲੇ ਪਾਸੇ ਨੂੰ ਤੁਹਾਡੇ ਅਸੀਂ ਤਸਵੀਰ ਦਿਖਾਉਣੇ ਆ, ਝਾਤ ਮਰਵਾਉਣੇ ਆ ਕੈਮਰੇ ਦੀ, ਤਾਂ ਸਾਰੇ ਦਾ ਸਾਰਾ ਜਿਹੜਾ ਇਹ ਥਾਂ ਗਾ ਇਹ ਹਸਪੀਟਲ ਦਾ 10 ਏਕੜ ਦੇ ਵਿੱਚ ਇਹ ਹਸਪੀਟਲ ਬਣਿਆ ਹੋਇਆ ਹੈਗਾ ਪਿੰਡ ਢਿੱਲਵਾਂ ਦਾ। ਤਾਂ ਅਸੀਂ ਗੱਲਬਾਤ ਇੱਥੋਂ ਦੇ ਪਿੰਡ ਦੇ ਲੋਕਾਂ ਨਾਲ ਕਰਾਂਗੇ। ਪਿੰਡ ਦੇ ਲੋਕਾਂ ਨਾਲ ਤਾਂ ਕਰਾਂਗੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਆ ਸਰਕਾਰ ਦੇ ਖਿਲਾਫ। ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਨੇ। ਤਾਂ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ੍ਰੀ ਅਕਾਲ ਜੀ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਦਾ ਤਿਆਰ ਕਰਤਾ? ਜੀ ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰ ਹੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਵੀ ਡਾਕਟਰ ਨੂੰ ਭੇਜਣਾ ਤੇ ਇੱਥੇ ਇਲਾਜ ਲੱਪਾ ਹੋਵੇ ਜੀ। ਹਾਂਜੀ ਬਿਲਕੁਲ। ਤਾਂ ਅੱਗੇ ਚੱਲਦੇ ਹਾਂ ਬਾਈ, ਭੱਜੋ ਨਾ ਯਾਰ, ਹੁਣ ਇੱਥੇ ਖੜ੍ਹ ਜਾਓ। ਜੇ ਵਿਰੋਧ ਕਰਨ ਆਏ ਹੋ ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਹੀ ਲਈਏ। ਕੀ ਨੇੜੇ ਆ ਤੁਹਾਡਾ ਘਰ, ਇੱਥੇ ਨਜ਼ਦੀਕ ਹੀ ਆ? ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਹਸਪੀਟਲ ਆ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ, ਪਰ ਹੁਣ ਇੱਥੇ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ। ਮੁਹੱਲਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਕੋਈ ਬੱਚੇ ਵਾਲੀ ਬੁੜੀ ਆ ਉਹਦਾ ਇਲਾਜ ਹੋਵੇ। ਇੱਥੇ ਕੋਈ ਡਾਕਟਰ ਤਾਂ ਹੈ ਨਹੀਂ, ਰੰਗ ਨਾਲ ਥੋੜ੍ਹੀ ਇਲਾਜ ਹੋਣਾ ਜੀ। ਵੀ ਇਹ ਆਮ ਆਦਮੀ ਪਾਰਟੀ ਰੰਗ ਕਰਕੇ ਮੁਹੱਲਾ ਕਲੀਨਿਕ ਬਣਾਤਾ, ਇੱਥੇ ਕੋਈ ਸਹੂਲਤ ਤਾਂ ਹੈ ਨਹੀਂ ਗੀ। ਇਹਦੀ ਕੀ ਲੋੜ ਆ ਜੀ? ਬਿਲਕੁਲ ਚੰਗੇ ਕੋਈ ਡਾਕਟਰ ਹੋਣ ਸਿਹਤ ਵਕਤ ਜੀ। ਇੱਥੇ ਜਿਹੜਾ ਇਹ ਖੋਲ੍ਹਿਆ ਗਿਆ ਹਸਪੀਟਲ ਤੋਂ ਮੁਹੱਲਾ ਕਲੀਨਿਕ ਬਣਾਇਆ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਹ ਤਾਂ ਜਾਇਜ਼ ਹੀ ਆ ਜੀ, ਨਜਾਇਜ਼ ਹੀ ਆ ਤਾਂ ਜਣੇ। ਹਾਂਜੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਨੌਜਵਾਨ ਵੀ ਆਏ ਨੇ, ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗਰਾਂਟਾਂ ਗਰੂੰਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਜਿਹੜਾ ਕਿ ਇਹਨਾਂ ਨੇ ਇਹ ਛੋਟਾ ਕਰਤਾ। ਇੱਥੇ ਕਾਫੀ ਡਾਕਟਰਾਂ ਦੀਆਂ ਪੋਸਟਾਂ ਨੇ, ਅੱਖਾਂ ਵਾਲਿਆਂ ਦੀਆਂ ਤੇ ਮੈਡੀਸਨ ਵਾਲੇ ਤੇ ਨਰਸਾਂ ਦੀ, ਅਤੇ ਜੱਚਾ ਬੱਚਾ ਦਾ ਵੀ ਇੱਥੇ ਮਤਲਬ ਕਿ ਆਪਰੇਸ਼ਨ ਵਗੈਰਾ ਜਾਂ ਜਾਂਚ ਹੁੰਦੀ ਆ ਬੱਚਾ ਸਾਰੇ ਕਾਸੇ ਦੀ। ਉਹਨੂੰ ਸਾਰੇ ਨੂੰ ਇਹ ਛੋਟਾ ਕੀਤਾ ਗਿਆ। ਕੱਲ੍ਹ ਨੂੰ ਇੱਥੇ ਜਦੋਂ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਤਾ ਤਾਂ ਇਹ ਇੱਕ ਡਾਕਟਰ ਵਾਸਤੇ ਹੀ ਰਹਿ ਜਾਊਗਾ, ਦੂਜੀਆਂ ਪੋਸਟਾਂ ਇੱਥੋਂ ਬਦਲ ਦੇਣਗੇ। ਅਸੀਂ ਇਹਦੀ ਪੂਰਜੋਰ ਨਿੰਦਿਆ ਕਰਦੇ ਹਾਂ। ਜੇ ਸਾਥੋਂ ਇਹਨਾਂ ਨੇ ਕਲੀਨਿਕ ਖੋਲ੍ਹਣੇ ਸੀ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਤੇ ਨਾਲ ਹੀ ਜਿਹੜਾ ਇਹਨਾਂ ਨੇ ਅਸੀਂ ਉਹ ਪੂਰਜੋਰ ਨਿੰਦਿਆ ਕਰਦੇ ਆ। ਜਿਹੜਾ ਸੈਣੇ ਦੇ ਸਰਪੰਚ ਨੂੰ ਚਪੇੜੇ ਮਾਰਨ ਦੀ ਗੱਲ ਕਹੀ ਆ, ਇਹ ਪੂਰਾ ਅਸੀਂ ਪੰਜਾਬ ਸਰਕਾਰ ਦੀ ਪੂਰੀ ਸ਼ਬਦਾਂ 'ਚ ਨਿੰਦਿਆ ਕਰਦੇ ਆ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਇਹ ਜਿਹੜੇ ਜਿੱਥੇ ਵੀ ਸਾਡਾ ਪਿੰਡ ਦਾ ਨੁਕਸਾਨ ਹੋਊਗਾ, ਉੱਥੇ ਅਸੀਂ ਪੰਚਾਇਤਾਂ, ਕਿਉਂਕਿ ਪਿੰਡ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ, ਆਗੂ ਬਣਾਇਆ ਹੈਗਾ, ਅਸੀਂ ਪਿੰਡ ਵਾਸਤੇ ਬੋਲ ਸਕਦੇ ਹਾਂ। ਬੋਲਣ ਦੀ ਸਾਨੂੰ ਆਗਿਆ ਗਈ। ਸੋ ਅਸੀਂ ਇਹ ਨਿੰਦਿਆ ਕਰਦੇ ਹਾਂ ਇਹਨਾਂ ਦੀ, ਵੀ ਜਿਹੜਾ ਇਹ ਮਤਲਬ ਕਿ ਵੀ ਸੈਣੇ ਵੀ ਪੁੱਠਾ ਬੋਲ ਕੇ ਆਏ ਆ, ਤੇ ਇਹਨੂੰ ਵਾਪਸ ਲੈਣ, ਆਪਦੇ ਨੂੰ ਕਲੀਨਿਕ ਨੂੰ ਸਾਥੋਂ ਪਿੰਡ ਦੇ ਵਿੱਚ ਜਗ੍ਹਾ ਲੈਣ। ਤੁਹਾਡੇ ਨਾਲ ਰਾਬਤਾ ਹੋਇਆ ਜਦੋਂ ਇੱਥੇ ਕਲੀਨਿਕ ਖੋਲ੍ਹਿਆ ਗਿਆ? ਜਦੋਂ ਇੱਥੇ ਪਹੁੰਚੇ ਨੇ ਐਮਐਲਏ ਸਾਹਿਬ, ਤੁਹਾਨੂੰ ਦੱਸਿਆ ਗਿਆ ਵੀ ਅਸੀਂ ਇੱਥੇ ਉਦਘਾਟਨ ਕਰ ਰਹੇ ਹਾਂ? ਸਾਡੇ ਇੱਥੇ ਪਿੰਡ ਦੀਆਂ 6 ਪੰਚਾਇਤਾਂ ਨੇ, ਢਿੱਲਵਾਂ ਨਾਭੇ ਦੀ ਹਦੂਦ ਅੰਦਰ ਹਸਪਤਾਲ ਆਉਂਦਾ। ਸਾਡੇ ਨਾਲ ਕਿਸੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਜੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ ਕੋਈ ਜਗ੍ਹਾ ਸਿਲੈਕਟ ਕਰਕੇ ਦਿੰਦੇ, ਤਾਂ ਉੱਥੇ ਖਿਲਾਇਆ ਜਾਂਦੇ। ਜਾਣੀ ਇਹਨਾਂ ਨੇ ਗਲਤ ਕੀਤਾ, ਜਿਹੜਾ 25 ਬਿੱਡਾਂ ਦੇ ਹਸਪਤਾਲ ਨੂੰ ਛੋਟਾ ਕੀਤਾਗਾ। ਜੀ ਬਿਲਕੁਲ। ਤਾਂ ਇੱਥੇ ਸਾਬਕਾ ਸਰਪੰਚ ਵੀ ਖੜੇ ਨੇ, ਟੇਕ ਸਿੰਘ ਜੀ।
ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ, ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਹੁੰਦਾ ਸੀ, ਪਰ ਮੌਜੂਦਾ ਸਰਪੰਚ ਕਹਿੰਦੇ ਇਸ ਵਾਰ ਸਾਡੇ ਨਾਲ ਰਾਬਤਾ ਹੀ ਨਹੀਂ ਕਰਿਆ ਗਿਆ। ਮੈਂ ਤਾਂ ਜੀ ਸਿਹਤ ਠੀਕ ਹੋਣ ਦੇ ਕਾਰਨ ਮੈਂ ਬੋਲ ਨਹੀਂ ਸਕਦਾ ਕਿ ਮੇਰੀ ਸਿਹਤ ਠੀਕ ਨਹੀਂ। ਨਹੀਂ ਇਹ ਜਾਇਜ਼ ਮੰਨਦੇ ਹੋ? ਥੋੜਾ ਬਹੁਤਾ ਇੰਨਾ ਹੀ ਨਜਾਇਜ਼ ਹੈ, ਇਹ ਨਜਾਇਜ਼ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਬਿਲਕੁਲ। ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਕਾਫੀ ਇੱਥੇ ਵਿਚਰਦੇ ਹੋ, ਲੋਕਾਂ ਦੇ ਨਾਲ ਖੜਦੇ ਹੋ ਪਿੰਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਆ ਜੀ, ਜਿਹੜਾ ਹਸਪੀਟਲ ਆ ਇਹਨੂੰ ਵੱਡੇ ਤੋਂ 25 ਜਿਹੜਾ ਬੈੱਡਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲ ਪਹਿਲਾਂ ਤਿਆਰ ਕਰਿਆ ਸੀ, ਜਿਹੜਾ ਕਿ ਇਹ ਅੱਜ 0 ਨੰਬਰ ਤੇ ਪਹੁੰਚ ਗਿਆ। ਇਹਦੀ ਸਾਰੇ ਪਿੰਡ ਕੰਨੀਓਂ ਪੂਰਾ ਵਿਰੋਧ ਕੀਤਾ ਜਾਂਦਾ ਹੈ, ਪਰ ਇੱਥੇ ਇੱਕ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਪਰ ਇਹ ਬਹੁਤ ਘਟੀਆ ਸੋਚ ਹੈ ਇਹਨਾਂ ਦੀ। ਪਰ ਸਾਡੇ ਇੱਥੇ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਮਰੀਜ਼ ਬਾਹਰੋਂ ਆਉਂਦੇ ਆ ਜਾਂ ਹੋਰ ਜਾਂਦੇ ਆ, ਤਾਂ ਸਾਨੂੰ 20 ਕਿਲੋਮੀਟਰ ਬਰਨਾਲਾ ਪੈਂਦਾ ਹੈ, ਜਿਹੜਾ ਬਰਨਾਲੇ ਦੇ ਵਿੱਚ ਸਾਨੂੰ ਮਤਲਬ ਟ੍ਰੀਟਮੈਂਟ ਕਰਨ ਵਾਸਤੇ ਜਾਣਾ ਪੈਂਦਾ ਹੈ ਜੀ। ਬਿਲਕੁਲ। ਇਹਨਾਂ ਨੇ ਜਿਹੜਾ ਮਤਲਬ ਗਲਤ ਕੰਮ ਕੀਤਾ, ਇਹ ਪੂਰੇ ਜ਼ੋਰ ਨਾਲ ਮਤਲਬ ਨਖੇਦੀ ਹੋ ਰਹੀ ਹੈ ਇਸ ਗੱਲ ਦੀ। ਥੈਂਕ ਯੂ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਅਸੀਂ ਇਕੱਲੇ ਬੰਦੇ ਕੋਲ ਜਾ ਰਹੇ ਹਾਂ। ਪ੍ਰਧਾਨ ਸਾਹਿਬ ਫੋਨ ਤੇ ਫੇਰ ਕਰ ਲਿਓ ਗੱਲ, ਆਪਾਂ ਗੱਲ ਕਰ ਲਈਏ ਥੋੜੀ ਜੀ। ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਤੁਹਾਡੇ ਪਿੰਡ ਦੇ ਵਿੱਚ, ਕੁਲਦੀਪ ਉਰੇ ਨੂੰ ਲਿਆ ਕੈਮਰਾ, ਇੱਧਰਲੇ ਪਾਸੇ ਲਿਆ, ਆਪਾਂ ਬੈਠ ਕੇ ਕਰ ਲੈਣੇ ਇੱਥੇ। ਜਿਹੜਾ ਇੱਥੇ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਹੈਗਾ, ਇਸ ਬਾਰੇ ਕਿੰਨਾ ਕੁ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਹੈ? ਯੂਨੀਅਨ ਅੱਗੇ ਰਹਿੰਦੀਆਂ ਨੇ, ਅੱਜ ਤੁਸੀਂ ਇੱਥੇ ਫੇਰ ਅੱਗੇ ਆਓਗੇ, ਤੁਹਾਡੇ ਨਾਲ ਮੁਲਾਕਾਤ ਹੋਈ, ਕੋਈ ਗੱਲਬਾਤ ਹੋਈ ਵਿਧਾਇਕ ਦੀ? ਨਾ, ਬਿਲਕੁਲ ਹੀ ਨਹੀਂ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲ੍ਹਤਾ? ਕੋਈ ਜਾਇਜ਼ ਨਹੀਂ। ਮੈਨੂੰ ਤਾਂ ਜੰਟੇ ਸਰਪੰਚ ਨੇ ਫੋਨ ਕਰਿਆ ਸੀ, ਮੈਂ ਐਟ ਏ ਟਾਈਮ ਹੀ ਪੱਗ ਸਿਰ ਤੇ ਧਰ ਕੇ ਆ ਗਿਆ। ਹਾਂ, ਜਦੋਂ ਆਪਾਂ ਪਿੰਡ ਲੈਵਲ ਤੇ ਜਥੇਬੰਦੀ ਨਾਲ ਭਾਵੇਂ ਹਾਲੇ ਆਪਣੀ ਰਾਏ ਕਰਨ ਵਾਲੀ ਹੈ, ਪਰ ਜਦੋਂ ਆਪਾਂ ਪਿੰਡ 'ਚ ਬੈਠੇ ਇਹੀ ਜੀ ਚੀਜ਼ ਤੇ ਜਿਹੜਾ ਮਤਲਬ ਇੱਕ ਪਿੰਡ ਦੀ ਸਿਹਤ ਸਹੂਲਤ ਵਾਸਤੇ ਚੀਜ਼ ਦਿੱਤੀ ਵੀ ਹੈ, ਜਦੋਂ ਉਹਦੇ ਤੇ ਛੁਰਾ ਲੱਗਦਾ ਹੈ, ਜੇ ਆਪਾਂ ਇਹਦੇ ਤੇ ਨਹੀਂ ਲੜਾਂਗੇ ਤਾਂ ਲੜਾਂਗੇ ਕਾਸ ਤੇ ਜੀ। ਜੇ ਪਿੰਡ ਇੱਥੇ ਬੈਠਾ ਹੋਇਆ ਤਾਂ ਆਪਾਂ ਕਿਹੜੇ ਮੂੰਹ ਨਾਲ ਪਿੰਡ ਤੋਂ ਫੰਡ ਮੰਗਾਂਗੇ ਜੇ ਆਪਾਂ ਇਹ ਕੇਸ ਨੂੰ ਲੈਂਦੇ ਨਹੀਂ? ਆਪਾਂ ਨੂੰ ਮੂਹਰੇ ਹੋ ਕੇ ਲੜਨਾ ਪਊਗਾ, ਪੰਚਾਇਤਾਂ ਪਿੱਛੇ ਆਪਾਂ ਮੂਹਰੇ ਨਹੀਂ। ਹੁਣ ਚਾਹੁੰਦੇ ਕੀ ਹੋ? ਇੱਥੇ ਮੁਹੱਲਾ ਕਲੀਨਿਕ ਬਣ ਗਿਆ, ਮੁਹੱਲਾ ਕਲੀਨਿਕ ਕਹਿੰਦੇ ਕਿ 25 ਬੈੱਡਾਂ ਦਾ ਹਸਪੀਟਲ ਸੀ, ਇਸ ਨੂੰ ਛੋਟਾ ਕਰ ਦਿੱਤਾ ਗਿਆ। ਛੋਟਾ ਹੀ ਕਰਤਾ ਇਹ ਤੇ 25 ਬੈੱਡਾਂ ਦੇ ਹਿਸਾਬ ਨਾਲ ਤਾਂ 25 ਬੈੱਡਾਂ ਦੇ ਹਿਸਾਬ ਨਾਲ ਇੱਥੇ ਆਰਥੋ ਦਾ ਡਾਕਟਰ ਚਾਹੀਦਾ, ਇੱਥੇ ਮਤਲਬ ਆਪਰੇਸ਼ਨ ਵਾਲਾ ਡਾਕਟਰ ਚਾਹੀਦਾ, ਐਮਡੀ ਡਾਕਟਰ ਇੱਥੇ ਲਗਭਗ ਚਾਹੀਦਾ, ਅੱਖਾਂ ਦੀ ਪੋਸਟ ਇੱਥੇ ਅਲੱਗ ਹੈ, ਮੁਰਦ ਘਾਟ ਇੱਥੇ ਬਣੀ ਵੀ ਹੈ। 25 ਬੈੱਡ ਦਾ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਜਦੋਂ ਇਹਨੂੰ ਮਨਜ਼ੂਰ ਕਰਕੇ ਗਏ ਆ। ਮੁਖਤਿਆਰ ਸਰਪੰਚ ਸੀ ਉਦੋਂ ਮੋਰੀਕਾ। ਇੰਨੇ ਸਾਲਾਂ ਦੇ ਵਿੱਚ ਇਹਦੀ ਤਰੱਕੀ ਹੋਣ ਦੀ ਬਜਾਏ ਜੇ ਇਹ ਸਰਕਾਰ ਬਦਲੀ ਹੈ ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜ੍ਹਾ ਲੱਗ ਜਾਂਦਾ ਹੁੰਦਾ, 25 ਲੱਖ ਰੁਪਈਆ ਖਰਚਾ ਪਾਇਆ ਵਾ ਇਹਦੇ ਤੇ ਜੀ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਤਾਂ ਅਸੀਂ ਉਹਨਾਂ ਵਿਧਾਇਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਸੋ ਅਸੀਂ ਜਿਹੜੀ ਮੁਲਾਕਾਤਾਂ ਨੇ ਉਹ ਹੋ ਰਹੀਆਂ ਨੇ ਇੱਥੇ ਲਗਾਤਾਰ। ਤਾਂ ਸਾਡੇ ਨਾਲ ਸਤਨਾਮ ਸਿੰਘ ਰਾਹੀ ਜਿਹੜੇ ਕਿ ਮੌਜੂਦ ਨੇ। ਰਾਈ ਸਾਹਿਬ, ਕੀ ਲੱਗਦਾ ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ, ਇੱਥੇ ਇੱਕ ਹਸਪੀਟਲ ਦਿੱਤਾ ਗਿਆ ਪਰ ਉਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ? ਦੇਖੋ ਗੱਲ ਇਹ ਆ, ਇਹ ਜਿਹੜੀ ਅੱਜ ਆਪਾਂ ਜਿੱਥੇ ਖੜੇ ਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਪਿੰਡ ਢਿਲਮਾਂ ਦੇ ਆਪਾਂ ਹਸਪੀਟਲ ਦੇ ਵਿੱਚ ਖੜੇ ਆ। ਕਿਉਂਕਿ 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੀਗੇ। ਕਿਉਂਕਿ ਬਾਦਲ ਸਾਹਿਬ ਇਸ ਪਿੰਡ ਨੂੰ ਹਮੇਸ਼ਾ ਆਪਦਾ ਪਿੰਡ ਸਮਝਦੇ ਆਏ ਨੇ। ਇੱਥੇ ਪੰਜਾਬ ਦੇ ਵਿੱਚ 6 ਯੂਨੀਵਰਸਿਟੀ ਕਾਲਜ ਦਿੱਤੇ, ਜਿਨ੍ਹਾਂ 'ਚੋਂ ਇੱਕ ਯੂਨੀਵਰਸਿਟੀ ਕਾਲਜ ਪਿੰਡ ਢਿਲਮਾਂ 'ਚ ਦਿੱਤਾ। ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਵੋਦਿਆ ਸਕੂਲ ਦਿੱਤੇ, ਜਿਹਦੇ 'ਚੋਂ ਇੱਕ ਨਵੋਦਿਆ ਸਕੂਲ ਪਿੰਡ ਢਿਲਮਾਂ ਦੇ ਵਿੱਚ ਬਾਦਲ ਸਾਹਿਬ ਨੇ ਦਿੱਤਾ। 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ,
ਤਾਂ ਬਾਦਲ ਸਾਹਿਬ ਨੇ ਇਸ ਪਿੰਡ ਦੇ ਵਿੱਚ, ਕਿਉਂਕਿ ਉਹ ਹਮੇਸ਼ਾ ਇਸ ਪਿੰਡ ਨੂੰ ਆਪਦਾ ਪਿੰਡ ਸਮਝਦੇ ਨੇ, ਹੁਣ ਵੀ ਜੇ ਕਿਤੇ ਅਸੀਂ ਜਾਂਦੇ ਆ, ਕੋਈ ਮੀਟਿੰਗਾਂ ਹੁੰਦੀਆਂ ਨੇ, ਕੋਈ ਢਲਮਾਂ ਦਾ ਪਤਾ ਲੱਗ ਜੇ, ਵਰਕਰ ਢਲਮਾਂ ਦਾ, ਤਾਂ ਪੁੱਛਣ ਲੱਗ ਜਾਂਦੇ ਨੇ ਤੁਹਾਡੇ ਨਗਰ ਦਾ ਕੀ ਹਾਲ ਆ। ਇਹ 25 ਬੈੱਡਾਂ ਦਾ ਹਸਪੀਟਲ ਇਸ ਪਿੰਡ ਨੂੰ ਦਿੱਤਾ ਸੀਗਾ। ਇੱਥੇ ਹੁਣ ਤੁਸੀਂ ਅੰਦਰ ਜਾ ਕੇ ਦੇਖਿਓ, ਇੱਥੇ ਜਿੰਨੀਆਂ ਸਹੂਲਤਾਂ ਸੀ ਉਹ ਸਾਰੀਆਂ ਸਹੂਲਤਾਂ ਇੱਕ ਕਮਰੇ 'ਚ ਬੰਦ ਕਰਕੇ, ਐਕਸ-ਰੇ ਮਸ਼ੀਨਸ, ਬੈੱਡ ਇੱਕ ਕਮਰੇ 'ਚ ਬੰਦ ਕਰਕੇ ਤਾਲਾ ਲਾਇਆ ਪਿਆ, ਸਾਰਾ ਸਮਾਨ ਖਿਲ ਰਿਹਾ ਪਿਆ। ਔਰ ਇਹਨਾਂ ਨੇ ਜਦੋਂ ਸਰਕਾਰ ਬਣੀ ਤਾਂ ਇਹਨਾਂ ਦਾ ਇੱਕ ਮੈਨੀਫੈਸਟੋ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਵਾਂਗੇ ਤੇ ਸਿੱਖਿਆ ਦੇਵਾਂਗੇ। ਬਹੁਤ ਅੱਛੀ ਗੱਲ ਆ, ਸਿਹਤ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ, ਸਿੱਖਿਆ ਵੀ ਦੇਣੀ ਚਾਹੀਦੀ ਆ। ਹੁਣ ਉਹ ਸਿਹਤ ਸਹੂਲਤ ਕੀ ਦੇ ਰਹੇ ਨੇ? ਜਿਹੜੇ 25 ਬੈੱਡਾਂ ਦੇ ਹਸਪੀਟਲ ਨੇ, ਜਿੱਥੇ ਆਲਰੇਡੀ ਡਾਕਟਰ ਪੋਸਟਡ ਨੇ, ਇੱਥੇ ਆਈ ਸਰਜਨ ਆਉਂਦੇ ਨੇ, ਇੱਥੇ ਗਾਇਨੀ ਦੀ ਡਾਕਟਰ ਆਉਂਦੇ ਨੇ, ਇੱਥੇ ਮੈਡੀਸਨ ਦਾ ਡਾਕਟਰ ਆਉਂਦੇ ਨੇ, ਉਹ ਹਸਪੀਟਲ ਨੂੰ ਡਿਮੋਟ ਕਰਕੇ, ਉਹਦਾ ਰੁਤਬਾ ਘਟਾ ਕੇ ਉਹਨੂੰ ਇੱਕ ਮੁਹੱਲਾ ਕਲੀਨਿਕ ਦਾ, ਅੱਜ ਤੁਸੀਂ ਦੇਖ ਰਹੇ ਹੋ ਆ ਮੁਹੱਲਾ ਕਲੀਨਿਕ ਦਾ ਬੋਰਡ ਲਾ ਕੇ, ਮੁੱਖ ਮੰਤਰੀ ਪੰਜਾਬ ਨੇ ਆਪਦੀ ਫੋਟੋ ਲਾ ਕੇ, ਸਿਰਫ ਡਰਾਮੇਬਾਜ਼ੀ। ਔਰ ਇਹ ਜਿਹੜੀ ਵਾਈਟ ਵਾਸ਼ ਕੀਤਾ, ਕਲਰ ਕੀਤਾ, ਇੱਥੇ ਸਾਰੇ ਤੇ ਖਰਚਾ 25 ਲੱਖ ਰੁਪਏ ਦਾ ਖਰਚਾ ਪਾਇਆ ਹੋਇਆ ਇਸ ਬਿਲਡਿੰਗ ਦੀ ਮੇਨਟੇਨੈਂਸ ਤੇ। ਰਾਹੀ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਲੀਗਲ ਤੌਰ ਤੇ ਵੀ ਦੇਖਦੇ ਹੋ ਇਸ ਚੀਜ਼ ਨੂੰ, ਕੋਰਟ ਦੇ ਜ਼ਰੀਏ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ, ਕਿਉਂਕਿ ਲਾ ਕੀ ਕਹਿੰਦਾਗਾ ਕਿ ਜਿਹੜੀ ਪੁਰਾਣੀ ਬਿਲਡਿੰਗ ਆ ਜਿਹੜੀ ਚੱਲਦੀ ਆ ਉਸ ਨੂੰ ਛੋਟਾ ਕੀਤਾ ਜਾ ਸਕਦਾ। ਜਿਵੇਂ ਹੁਣ ਇਹ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ, ਇਸ ਨੂੰ ਕਿੱਥੇ ਅਪਗ੍ਰੇਡ ਕਰਨਾ ਸੀ, ਕਿੱਥੇ ਡੀ ਤੇ ਲਿਆਂਦਾ। ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਨਾ ਵੀ ਜੇ ਇਹ ਲੋਕ ਸਿਹਤ ਸਹੂਲਤਾਂ ਦੀ ਗੱਲ ਕਰਦੇ ਨੇ ਤਾਂ ਘੱਟੋ ਘੱਟ ਇਹਨੂੰ 50 ਬੈੱਡਾਂ ਦਾ ਹਸਪੀਟਲ ਬਣਾਉਣ, ਇੱਥੇ ਆਰਥੋ ਦਾ ਡਾਕਟਰ ਦੇਣ ਜਿਹੜਾ ਨਹੀਂ ਹੈ, ਇੱਥੇ ਕੋਈ ਹੋਰ ਡਾਕਟਰ ਦੇਣ, ਕੋਈ ਸਰਜਨ ਦੇ ਦੇਣ ਜਿਹੜਾ ਆਪਰੇਟ ਕਰੇ ਪੇਸ਼ੈਂਟਾਂ ਨੂੰ। ਕੋਈ ਇਹਨਾਂ ਆਪਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ, ਜੇ ਸਿਹਤ ਸਹੂਲਤ ਨੂੰ ਪ੍ਰਮੋਟ ਕਰਨਾ ਤਾਂ ਉਹਨੂੰ ਆਪਾਂ ਅੱਗੇ ਲੈ ਕੇ ਜਾਣਾ ਕਿ ਉਹਨੂੰ ਪਿੱਛੇ ਲੈ ਕੇ ਜਾਣਾ। ਕਿਉਂਕਿ ਕਲੀਨਿਕ ਕੀ ਆ, ਮੁਹੱਲਾ ਕੀ ਆ? ਮੁਹੱਲੇ ਤਾਂ ਜਿਵੇਂ ਪਿੰਡਾਂ ਦੇ, ਸ਼ਹਿਰਾਂ ਦੇ ਵਿੱਚ 500 400 ਦਾ ਏਰੀਆ ਹੁੰਦਾ, ਉਹਨੂੰ ਆਪਾਂ ਮੁਹੱਲਾ ਬੋਲ ਦਿੰਦੇ ਆ। ਹੁਣ ਜੇ ਬਹੁਤ ਪਿੰਡ ਇਹੋ ਜਿਹੇ ਨੇ ਆਪਣੇ ਹਲਕੇ ਦੇ ਵਿੱਚ ਵੀ ਜਿਹੜੇ 600 ਵੋਟਾਂ ਦੇ ਪਿੰਡ ਨੇ ਜਿੱਥੇ ਕੋਈ ਮੈਡੀਕਲ ਸਹੂਲਤ ਨਹੀਂ, ਉੱਥੇ ਮੁਹੱਲਾ ਕਲੀਨਿਕ ਬਣਾ ਦਿਓ ਜਿੱਥੇ ਲੋਕਾਂ ਦੀ ਨੈਸੈਸਿਟੀ ਆ। ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਇਹਨਾਂ ਹਸਪੀਟਲਾਂ ਨੂੰ ਤੁਸੀਂ ਅਪਗ੍ਰੇਡ ਕਰੋ। ਇਹਨੂੰ ਅਪਗ੍ਰੇਡ ਕਰਨ ਦੀ ਬਜਾਏ ਤੁਸੀਂ ਇਹਨੂੰ ਡੀਗ੍ਰੇਡ ਕਰ ਰਹੇ ਹੋ। ਔਰ ਇਹੀ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁੰਦੇ ਸੀ ਵੀ ਅਕਾਲੀ ਦਲ ਨੇ 100 ਜਿਹੜੀ ਆਪਾਂ ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ? ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਹੋਈ ਆ, ਕੋਈ ਕਾਂਗਰਸ ਦੀ ਸਰਕਾਰ ਵੇਲੇ ਦੀ ਬਣੀ ਹੋਈ ਆ। ਤੁਸੀਂ ਕੀ ਐਕਸਟਰਾ ਲੋਕਾਂ ਨੂੰ ਸਹੂਲਤ ਦਿੱਤੀ ਜਿਹਦੇ ਨਾਲ ਤੁਸੀਂ ਇਸ ਗੱਲ ਦੇ ਹੱਕਦਾਰ ਹੋਵੋ ਵੀ ਤੁਸੀਂ ਆਪਦੀਆਂ ਫੋਟੋਆਂ ਲਾ ਸਕੋ? ਅਫਸੋਸ ਹੁੰਦਾ ਕਿ ਸਾਡੀਆਂ ਬਿਲਡਿੰਗਾਂ ਬਣੀਆਂ ਤੇ ਉਹਨਾਂ ਦੇ ਉੱਪਰ ਤਸਵੀਰਾਂ ਲਾਤੀਆਂ। ਬਾਈ ਜੀ, ਅਫਸੋਸ ਇਸ ਗੱਲ ਦਾ ਜ਼ਿਆਦਾ ਹੁੰਦਾ ਵੀ ਤੁਸੀਂ ਲੋਕਾਂ ਨੂੰ ਕੀ ਕਹਿ ਕੇ ਆਏ ਸੀ? ਤੁਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲ ਕਹਿ ਕੇ ਆਏ ਸੀ, ਤੁਸੀਂ ਲੋਕਾਂ ਨੂੰ ਅੱਛੀ ਐਜੂਕੇਸ਼ਨ ਦੇਣ ਦੀ ਗੱਲ ਕਹਿ ਕੇ ਆਏ ਸੀ। ਲੋਕ ਪੰਜਾਬ ਦੇ ਆਪਦੇ ਆਪ ਨੂੰ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ, ਇਸ ਗੱਲ ਦਾ ਅਫਸੋਸ ਹੁੰਦਾ। ਮੈਂ ਕਹਿੰਦਾ ਇਹ ਬਿਲਡਿੰਗ ਜਿਹੜੀ ਆ, ਇਸ ਗੱਲ ਦਾ ਅਫਸੋਸ ਨਹੀਂ ਸੀ ਹੋਣਾ ਜੇ ਇਹ ਬਿਲਡਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਆ। ਇਸ ਗੱਲ ਦੀ ਖੁਸ਼ੀ ਹੋਣੀ ਸੀ। ਇਹਨੂੰ 50 ਬੈੱਡ ਦਾ ਅੱਜ ਜੇ ਐਮਐਲਏ ਐਲਾਨ ਕਰਦੇ ਮੈਂ 50 ਬੈੱਡਾਂ ਦਾ ਹਸਪੀਟਲ ਬਣਾ ਕੇ ਦੇਵਾਂਗਾ, ਮੈਂ ਪਹਿਲਾ ਬੰਦਾ ਹੂੰ ਹਲਕੇ ਦਾ, ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਜਿਹੜਾ ਸਭ ਤੋਂ ਪਹਿਲੀ ਸਟੇਟਮੈਂਟ ਐਮਐਲਏ ਸਾਹਿਬ ਦੇ ਹੱਕ 'ਚ ਦੇਵਾਂਗਾ ਵੀ ਤੁਹਾਡਾ ਮੈਂ ਧੰਨਵਾਦ ਕਰਦਾ। ਐਮਐਲਏ ਸਾਹਿਬ ਤਾਂ ਕਹਿੰਦੇ ਅਸੀਂ ਲਫੇੜੇ ਮਾਰ ਕੇ ਪਰੇ ਸੁੱਟ ਦੇਵਾਂਗੇ, ਸੈਣੇ ਸਰਪੰਚ ਨੂੰ ਕਹਿ ਕੇ ਆਏ ਨੇ। ਦੇਖੋ, ਮੈਂ ਉਸ ਚੀਜ਼ ਦੀ ਬਹੁਤ ਨਿੰਦਿਆ ਕਰਦਾ। ਮੈਨੂੰ ਜਿੱਦਣੇ ਪਤਾ ਲੱਗਿਆ ਪਰਸੋਂ ਇਸ ਗੱਲ ਦਾ, ਮੈਂ ਆਪਦੀ ਵੀਡੀਓ ਵੀ ਪਾਈ, ਕਿਉਂਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਗਾ, ਉਹ ਚੁਣੇ ਹੋਏ ਨੁਮਾਇੰਦੇ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੀ ਪੰਚਾਇਤਾਂ ਹੁੰਦੀਆਂ ਨੇ, ਪੰਚਾਇਤ ਦੀ ਪਹਿਲੀ ਇਲੈਕਸ਼ਨ ਆ ਜਿੱਥੋਂ ਲੋਕਤੰਤਰ ਦਾ ਮੁੱਢ ਸ਼ੁਰੂ ਹੁੰਦਾ। ਪੰਚਾਇਤਾਂ ਤੋਂ ਬਾਅਦ ਹੋਰ ਇਲੈਕਸ਼ਨਾਂ ਆਉਂਦੀਆਂ, ਪੰਚਾਇਤ ਬਲਾਕ ਸਮਤੀਆਂ ਆਉਂਦੀਆਂ, ਜ਼ਿਲ੍ਹਾ ਪ੍ਰੀਸ਼ਦ ਆਉਂਦੀਆਂ, ਵਿਧਾਨ ਸਭਾ ਆਉਂਦੀ ਆ, ਪਾਰਲੀਮੈਂਟ ਆਉਂਦੀ ਆ। ਪੰਚਾਇਤਾਂ ਦੀ ਇਲੈਕਸ਼ਨ ਇੱਕ ਬੇਸ ਇਲੈਕਸ਼ਨ ਹੁੰਦੀ ਆ। ਔਰ ਉਸ ਪਿੰਡ ਦੇ, ਉਸ ਨਗਰ ਦੇ, ਕਿਉਂਕਿ ਸ਼ਹਿਣਾ ਪਿੰਡ ਸਾਡੇ ਹਲਕੇ ਦਾ ਸਭ ਤੋਂ ਵੱਡਾ ਵੋਟਾਂ ਦੇ ਮੁਤਾਬਕ ਪਿੰਡ ਆ, ਜਿਹਦੀ 11,500 ਵੋਟ ਆ। ਉੱਥੋਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਹ ਕਹਿ ਦੇਣਾ ਮੈਂ ਤੈਨੂੰ ਲਫੜੇ ਮਾਰ ਅੰਦਰ ਦੇ ਦੂੰ, ਇਹ ਕੋਈ ਐਮਐਲਏ ਦੀ ਸ਼ਬਦਾਵਲੀ ਨਹੀਂ ਹੁੰਦੀ। ਇਹ ਤਾਂ ਇੱਕ ਘਟੀਆ ਇਨਸਾਨ ਦੀ, ਇੱਕ ਬਹੁਤ ਹੀ
ਨੀਚ ਹਰਕਤ ਆ। ਮੈਂ ਇਹਨੂੰ ਸਮਝਦਾ ਵੀ ਜਿਹੜੀ ਐਮਐਲਏ ਨੇ ਐਮਐਲਏ ਸਾਹਿਬ ਨੇ ਮੀਡੀਆ ਦੇ ਰੂਬਰੂ ਹੋ ਕੇ ਕਿਹਾ, ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ। ਹਾਂ ਬਿਲਕੁਲ ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ, ਕਿਉਂਕਿ ਉਹ ਹੁਣ ਵਿਚਾਰਾ ਪੜ੍ਹੇ ਇੰਨਾ ਕਾ, ਉਹਨੂੰ ਥੱਪੜ ਮਾਰਨ ਦੀ ਸ਼ਾਇਦ ਗੱਲ ਨਾ ਪਤਾ ਲੱਗੀ, ਉਹਨੇ ਲਫੜੇ ਮਾਰਨੇ ਕਹਤੇ। ਠੀਕ ਹੈ ਕਿ ਨਹੀਂ? ਇਸ ਕਰਕੇ ਉਹ ਇਹ ਤਾਂ ਕਹਿੰਦਾ ਵੀ ਮੈਂ ਤਾਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਜਦੋਂ ਮੀਡੀਆ ਨੇ ਉਹਨੂੰ ਸਵਾਲ ਕੀਤਾ ਵੀ ਤੂੰ ਥੱਪੜ ਮਾਰਨਾ ਕਿਹਾ, ਕਹਿੰਦਾ ਮੈਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਹੁਣ ਤੁਸੀਂ ਆਪ ਦੱਸੋ ਵੀ ਲਫੜੇ ਮਾਰਨੇ ਥੱਪੜ ਮਾਰਨ 'ਚ ਕੀ ਫਰਕ ਆ? ਨਹੀਂ ਰਾਜੀ ਸਾਹਿਬ, ਲੀਗਲ ਤੌਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕਿਉਂਕਿ ਇੱਕ ਸਰਪੰਚ ਦੀ ਸ਼ਰੇਆਮ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਆ। ਦੇਖੋ ਮੈਂ ਤਾਂ ਇਹ ਸਮਝਦਾ ਵੀ ਜੇ ਉਸ ਪਿੰਡ ਦੇ ਸਰਪੰਚ ਸਾਹਿਬ ਜਾਂ ਉਸ ਪਿੰਡ ਦੀ ਪੰਚਾਇਤ, ਦੇਖੋ ਇੱਕ ਐਵੀਡੈਂਸ ਲੋਕਾਂ ਦੇ ਕੋਲ ਆ, ਵੀਡੀਓ ਵਾਇਰਲ ਹੋ ਚੁੱਕੀ ਆ, ਉਹਦੇ ਖਿਲਾਫ ਕੋਈ ਡੈਫਾਮੇਸ਼ਨ ਦੀ ਕਾਰਵਾਈ ਕਰਦੇ ਨੇ ਤਾਂ ਮੈਂ ਬਤੌਰ ਵਕੀਲ ਵੀ ਸਰਪੰਚ ਸਾਹਿਬ ਦੀ ਮਦਦ ਕਰਨ ਨੂੰ ਤਿਆਰ ਹਾਂ। ਮੈਂ ਕੱਲ ਬਾਹਰ ਸੀਗਾ, ਆਊਟ ਆਫ ਸਟੇਟ ਸੀ, ਮੈਂ ਸਰਪੰਚ ਸਾਹਿਬ ਨੂੰ ਫੋਨ ਵੀ ਕੀਤਾ, ਮੈਂ ਇਸ ਕਰਕੇ ਤੁਹਾਡੇ 'ਚ ਜਾ ਨਹੀਂ ਸਕਿਆ। ਜਿਹੜਾ ਵੀ ਉਹ ਸਟੈਪ ਲੈਣਗੇ, ਕਿਉਂਕਿ ਦੇਖੋ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦੀ ਬਦਤਮੀਜ਼ੀ ਕਰਨੀ ਇੱਕ ਐਮਐਲਏ ਵੱਲੋਂ ਬਹੁਤ ਮਾੜੀ ਗੱਲ ਆ। ਜਿਹੜਾ ਵੀ ਉਹ ਸਟੈਪ ਲੈਣਗੇ ਪੰਚਾਇਤ ਲਊਗੀ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਡਟ ਕੇ ਸਾਥ ਦੇਊਗਾ। ਉਹ ਸ਼੍ਰੋਮਣੀ ਅਕਾਲੀ ਦਲ ਉਸ ਹਰ ਬੰਦੇ ਦਾ ਡਟ ਕੇ ਸਾਥ ਦੇਊਗਾ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ, ਕੋਈ ਮੰਤਰੀ ਵਧੀਕੀ ਕਰੂਗਾ। ਜੀ ਬਿਲਕੁਲ। ਇੱਥੇ ਜੇ ਅਸੀਂ ਗੱਲ ਕਰੀਏ, ਚੰਗਾ ਮੰਨਦੇ ਹੋ ਹਸਪੀਟਲ ਨੂੰ ਮੰਨ ਲੱਗ ਰਹੀ ਨਹੀਂ? ਇੱਧਰ ਨੂੰ ਲੈ ਕੇ ਜਾ ਖਬਰ ਨੂੰ, ਠਹਿਰ ਜਾ, ਮੈਂ ਬਥੇਰਾ ਨਹੀਂ ਤੁਸੀਂ ਦੱਸ ਹੀ ਦਿਓ, ਆਨਲਾਈਨ ਹੀ ਬੋਲ ਦਿਓ, ਕਿੱਧਰ ਨੂੰ ਲੈ ਕੇ ਜਾ? ਲਿਆ ਬੋਲ ਦਿੰਦਾ ਲਿਆ। ਇੱਥੇ ਕੋਈ ਅਸੀਂ ਅਕਾਲੀ ਦਲ ਦੇ ਵਰਕਰ ਨਹੀਂ ਇਕੱਲੇ, ਇਹ ਪੂਰਾ ਪਿੰਡ ਹੈ। ਪਿੰਡ ਦੇ ਇਹ ਇੱਕ ਮਤਲਬ ਸਿਹਤ ਸਹੂਲਤ ਖੋਹਦੇ ਆ, ਉਸ ਨੂੰ ਛੋਟੇ ਤੋਂ ਵੱਡੀ ਕਰਦੇ ਆ, ਛੋਟੀ ਕਰਦੇ ਆ ਵੱਡੀ ਤੋਂ। ਅਸੀਂ ਉਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਵੀ ਆਈਆਂ, ਆਮ ਲੋਕ ਜਿਹੜੇ ਸਾਰੀਆਂ ਪਾਰਟੀਆਂ 'ਚ ਕੰਮ ਕਰਦੇ ਆ। ਪਿੰਡ ਦਾ ਇਕੱਠ ਹੈ, ਪਿੰਡ ਦੇ ਇਕੱਠ ਨਾਲ ਹੀ ਅਸੀਂ ਪਹਿਲਾਂ ਜਿਹੜਾ ਸੰਘਰਸ਼ ਹੈ ਉਹ ਤੋਰਨਾ, ਚਾਹੇ ਕਿਸੇ ਪਾਸੇ ਨੂੰ ਵੀ ਤੋਰਨਾ ਪਵੇ, ਕਿਉਂਕਿ ਪਿੰਡ ਸਾਡੇ ਨਾਲ ਹੈ। ਸਾਡੇ ਨਾਲ ਪਹਿਲਾਂ ਕਿਹੜਾ ਜਥੇਬੰਦੀ 'ਚ ਜਾਂਦਾ ਨਹੀਂ। ਅਸੀਂ ਇਸ ਨੂੰ ਸ਼ੇਰਾ ਜਿਹੜਾ ਦੇਵਾਂਗੇ, ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਦੇਵਾਂਗੇ। ਪੂਰੇ ਪਿੰਡ ਦਾ ਅਸੀਂ ਇਕੱਠ ਕਰਕੇ, ਜੇ ਸਾਨੂੰ ਨਾਲ ਬਲਾਕ ਦੀ ਲੋੜ ਪੈਗੀ ਬਲਾਕ ਵੀ ਸੱਦਾਂਗੇ, ਜੇ ਸਾਨੂੰ ਜ਼ਿਲ੍ਹੇ ਦੀ ਲੋੜ ਪੈਗੀ ਅਸੀਂ ਜ਼ਿਲ੍ਹਾ ਵੀ ਸੱਦਾਂਗੇ। ਪਰ ਇਹ ਜਿਹੜਾ ਕੱਲਾ ਇੱਕ ਲਾਭ ਸਿੰਘ ਉੱਗੋ ਕੇ ਕਿਆ ਬਾਤ ਹੈ, ਐਡੀ ਕਿੱਡੀ ਕਛਾਇਆ ਇਹ ਜਿਹੜਾ ਇੱਥੇ ਆ ਕੇ ਚੋਰੀਆਂ ਸਾਡੇ ਪਿੰਡ ਦੇ ਵਿੱਚ ਐਡੀ ਬਾਦੀ ਦੇ ਇੱਕ ਵੀ ਕਿਸੇ ਆਗੂ ਨੂੰ ਨਹੀਂ ਸੱਦਿਆ। ਨਹੀਂ ਚੋਰੀਆਂ ਆ, ਕਹਿੰਦੇ ਆਗੂ, ਕਹਿੰਦੇ ਜਥੇਬੰਦੀਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੁੰਦਾ, ਜਥੇਬੰਦੀਆਂ ਤਾਂ ਉਹਦੀ ਪਹੁੰਚ ਜਾਂਦੇ ਨੇ ਹਰੇਕ ਥਾਂ ਤੇ। ਐਡੇ ਕਾਨੂੰਨ ਪਾਸ ਹੋਏ, ਕਾਨੂੰਨਾਂ ਦੇ ਖਿਲਾਫ ਜਥੇਬੰਦੀਆਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ। ਚੋਰੀਆਂ ਆਇਆ ਯਾਰ, ਹੁਣ ਸਰਪੰਚ ਤਾਂ ਆਪਣੇ ਵਿੱਚ ਖੜੇ ਨੇ, ਚੋਰੀਆਂ ਆਇਆ, ਚੋਰੀਆਂ ਉਦਘਾਟਨ ਕਰਕੇ ਗਿਆ। ਅਸੀਂ ਇਸ ਚੋਰੀ ਹੋਊ ਪਿੰਡ ਦਾ ਨਾਲ ਕੋਈ ਤਾਂ ਹੋਊਗਾ, ਉਹ ਕੋਈ ਬੇਸਮਝ ਬੰਦਾ ਹੋਊ ਜਿਹੜਾ ਪਿੰਡ ਦੀ ਸਹੂਲਤ ਨੂੰ ਪਾਸੇ ਤੱਕ ਕਰੀ ਜਾਂਦਾ, ਉਹਨੂੰ ਆਪਾਂ ਸਮਝ ਵਾਲਾ ਕਿਵੇਂ ਕਹਿ ਦਾਂਗੇ ਜਿਹੜਾ ਉਦਘਾਟਨ ਕਰਾ ਗਿਆ ਉਹਦੇ ਨਾਲ ਆ ਕੇ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਅੱਗੇ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ, ਸਾਬਕਾ ਚੇਅਰਮੈਨ ਨੇ ਬਲਾਕ ਸੈਣਾ ਦੇ। ਚੇਅਰਮੈਨ ਸਾਹਿਬ ਕੀ ਦੇਖਦੇ ਹੋ ਇੱਥੇ ਬਲਾਕ ਦੇ ਵਿੱਚ ਕਾਫੀ ਘਸਮਾਨ ਪਿਆ, ਤੁਸੀਂ ਚੇਅਰਮੈਨ ਰਹੇ ਹੋ ਪਹਿਲਾਂ? ਅਸੀਂ ਰਹੇ ਹਾਂ ਜੀ, ਉਦੋਂ ਇੱਕ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਅਸੀਂ ਬਦਲਾ ਲਿਆਵਾਂਗੇ, ਪਰ ਸਾਡੀਆਂ ਸਰਕਾਰਾਂ ਨੇ ਆਹ ਬਦਲਾ ਨਹੀਂ ਲਿਆਂਦਾ ਸੀ ਵੀ ਛੋਟੀ ਤੋਂ ਚੀਜ਼ ਹਰੇਕ ਵੱਡੀ ਹੁੰਦੀ ਆ। ਇਹਨਾਂ ਨੇ ਪਹਿਲੀ ਵਾਰ ਇਹ ਬਦਲਾ ਲਿਆਤਾ ਵੀ ਵੱਡੀ ਤੋਂ ਛੋਟੀ ਕਰਤੀ। ਢੱਲਮਾਂ 'ਚ ਆਪਣੇ 25 ਬੈੱਡਾਂ ਦਾ ਹਸਪਤਾਲ ਸੀ, 1978 ਦਾ ਬਣਿਆ ਵਾ। ਅੱਜ ਲਾ ਲਓ ਆ ਕੇ 2023 'ਚ ਉਹਨੂੰ ਇੱਕ ਕਲੀਨਿਕ ਬਣਾਤਾ ਜੀ, ਮੁਹੱਲਾ ਕਲੀਨਿਕ। ਦੱਸੋ ਵੀ 15,000 ਦੀ ਆਬਾਦੀ ਵਾਲਾ ਪਿੰਡ ਇੱਕ ਮੁਹੱਲਾ ਕਲੀਨਿਕ, ਉਹਨੂੰ ਇੱਕ ਕਲੀਨਿਕ ਚਾਹੀਦਾ ਕਿ 50 ਬੈੱਡਾਂ ਦਾ ਹਸਪਤਾਲ ਚਾਹੀਦਾ? ਤੁਸੀਂ ਆਪ ਹੀ ਦੇਖ ਲਓ। ਬਿਲਕੁਲ। ਇੱਥੇ ਕਹਿੰਦੇ ਕਿ ਇਸ ਹਸਪੀਟਲ ਨੂੰ ਅਸੀਂ ਕਹਿੰਦੇ ਸਿਹਤ ਸਹੂਲਤਾਂ ਵਧੀਆ ਕਹਿੰਦੇ ਅਪਗ੍ਰੇਡ ਕਰਿਆ ਗਾ, ਰੰਗ ਰੁੰਗ ਚੰਗਾ ਮਾਰਿਆ ਪਿਆ। ਹੁਣ ਤੁਸੀਂ ਬਾਹਰਲਾ ਰੰਗ ਦੇਖ ਲਿਆ ਜੀ, ਆਪਾਂ ਅੰਦਰ ਵਗ ਚੱਲਦੇ ਹਾਂ। ਜਿੰਨੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਸਰਕਾਰਾਂ ਨੇ ਪੈਸਾ ਲਾ ਕੇ ਮਸ਼ੀਨਰੀ ਇਹਨਾਂ ਨੂੰ ਲੈ ਕੇ ਦਿੱਤੀ ਸੀ ਸਾਰੀ ਜੀ, ਇਕੱਠੀ ਕਰਕੇ ਉਹ ਬੈੱਡ ਇੱਕ ਕਮਰੇ 'ਚ ਪਏ ਆ। ਐਕਸਰੇ ਮਸ਼ੀਨਾਂ ਦੇਖ ਲਓ ਸਾਰੀਆਂ, ਕੁਆੜ ਅੰਦਰ ਜਾ ਕੇ ਦੇਖ ਲਓ ਸਾਰਾ ਤੁਸੀਂ। ਇੱਕ ਆਹ ਇਕੱਲਾ ਬੋਰਡ ਹੀ ਬਾਹਰ ਜ਼ਰੂਰ ਚਮਕਦਾ ਭਗਵੰਤ ਮਾਨ ਵਾਲਾ, ਹੋਰ ਤਾਂ ਅੰਦਰ ਕੁਛ ਨਹੀਂ ਹੈਗਾ। ਇਹ ਤਾਂ ਕਹਿੰਦੇ ਸੀ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਾਂਗੇ, ਪਰ ਅੱਜ ਇਹ ਦੇਖ ਰਿਹਾ ਬੋਰਡ ਵੀ ਲੱਗਿਆ ਹੋਇਆ। ਐਡਵੋਰਡ ਇਹ ਕਹਿੰਦਾ ਹੁੰਦਾ ਸੀਗਾ ਜੀ, ਜਿਵੇਂ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਫੋਟੋਆਂ ਲੱਗੀਆਂ ਸੀ ਬਾਦਲ ਸਾਹਿਬ ਦੀਆਂ, ਉਹਦਾ ਇਹ ਬਹੁਤ ਮਜ਼ਾਕ ਕਰਦਾ ਹੁੰਦਾ, ਆਪਾਂ ਸਾਰਿਆਂ ਨੇ ਸੁਣਿਆ। ਉਹਨੂੰ ਹਾਸੇ 'ਚ ਵਿਅੰਗ 'ਚ ਹਰੇਕ ਨੂੰ ਗਾਉਂਦਾ ਹੁੰਦਾ, ਪਰ ਬਾਦਲ ਸਾਹਿਬ ਨੇ ਉਹ ਐਂਬੂਲੈਂਸਾਂ ਪਹਿਲੀ ਵਾਰ ਪੰਜਾਬ 'ਚ ਲਿਆਂਦੀਆਂ ਸੀ, ਆਪ ਦੀ ਸਰਕਾਰ ਵੇਲੇ ਬਣਾਈਆਂ ਸੀ, ਉਹਨਾਂ ਨੇ ਫੋਟੋ ਲਾ ਲਈ। ਇਹ ਅੱਜ 1978 ਵੇਲੇ ਦੇ ਬਾਦਲ ਸਾਹਿਬ ਦੇ ਬਣਾਏ ਹਸਪਤਾਲ ਦੇ ਆਪਦੀ ਫੋਟੋ ਲਾ ਗਿਆ, ਹੁਣ ਇਹਨੂੰ ਕੀ ਆਖੀਏ ਤੋਂ ਬਾਅਦ? ਬਿਲਕੁਲ।
ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ। ਇੱਕ ਵਾਰ ਕੁਲਦੀਪ ਇਹ ਸਾਰੀ ਤਸਵੀਰ ਦਿਖਾ ਦੇ, ਕੈਮਰਾ ਨਾਲ 4 ਸਪੇਰੇ ਘੁਮਾ ਦੇ, ਕਿਉਂਕਿ ਉਹ ਲੋਕ ਵੀ ਦਿਸਣੇ ਚਾਹੀਦੇ ਨੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜਦੋਂ ਤੱਕ ਸਰਕਾਰਾਂ ਦੇ ਨਾਲ ਆਮ ਲੋਕ ਮੱਥਾ ਲਾਉਂਦੇ ਰਹਿਣਗੇ, ਜਦੋਂ ਤੱਕ ਸਰਕਾਰਾਂ ਦੇ ਵਿਰੋਧ ਦੇ ਵਿੱਚ ਖੜਦੇ ਰਹਿਣਗੇ, ਜਦੋਂ ਤੱਕ ਆਪਣੇ ਹੱਕ ਮੰਗਦੇ ਰਹਿਣਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ। ਅਸੀਂ ਦੇਖਦੇ ਰਹੇ ਹਾਂ ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ, ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਕੱਲਾ ਰੰਗ ਮਾਰਿਆ ਗਿਆ ਹੈਗਾ। ਸਾਰੇ ਪਿੱਟੋ ਹਾਏ 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 ਮੈਂ ਵੀ ਪਿੱਟੂ ਹਾਏ 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 ਹਾਏ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ, ਹਸਪੀਟਲ ਤਾਂ ਤਿਆਰ ਕਰਤਾ ਜੀ ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕੀ ਲੰਗਰ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰ ਹੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜੀ ਹੈ ਜੀ। ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਹਾਂ ਨਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ ਤੁਹਾਡੀਆਂ ਗ੍ਰਾਂਟਾਂ ਗਰੂੰਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਪਰ ਇੱਥੇ ਇੱਕ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਕਿ ਗਿਆ ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲੱਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਉਹ ਲੱਗੀ ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲਤਾ? ਕੋਈ ਜਾਇਜ਼ ਨਹੀਂ। ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜੋ ਲੱਗ ਜਾਂਦਾ ਹੁੰਦਾ। ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾ ਰਹੀ ਆ, ਤਾਂ ਉੱਥੇ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ। ਜਿਵੇਂ ਅਸੀਂ ਪਿਛਲੇ ਦਿਨੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਸੈਣਾ ਦੇ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕ ਦੇ ਵੱਲੋਂ ਇੱਕ ਵਧੀਕੀ ਕਰੀ ਗਈ, ਇੱਕ ਸਰਪੰਚ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ, ਲਫੇੜੇ ਮਾਰਨ ਦੀ ਗੱਲ ਕਰੀ ਗਈ। ਤਾਂ ਅੱਜ ਅਸੀਂ ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ। ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ ਤਾਂ ਮੁੱਢਲਾ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਕੁਲਦੀਪ ਇਹ ਤਸਵੀਰ ਦਿਖਾ ਦੇ। ਇੱਕ ਤਸਵੀਰ ਆ, ਇੱਕ ਮੁੱਢਲਾ ਸਿਹਤ ਕੇਂਦਰ ਢਿਲਮਾ ਬਰਨਾਲਾ, ਤਾਂ ਇਸ ਨੂੰ ਮੁਹੱਲਾ ਕਲੀਨਿਕ ਦਾ ਰੂਪ ਦੇ ਦਿੱਤਾ ਗਿਆ। ਤਾਂ ਇੱਥੇ ਇੱਕ ਬੋਰਡ ਲੱਗਿਆ ਹੋਇਆ, ਇਹ ਬੋਰਡ ਆ, ਇਸ ਦੇ ਉੱਪਰ ਵੀ ਲਿਖਿਆ ਹੋਇਆ ਢਿਲਮਾ ਸਿਹਤ ਕੇਂਦਰ, ਥੱਲੇ ਫੇਰ ਢਿਲਮਾ ਲਿਖਿਆ ਹੋਇਆ, ਜਿਹੜਾ ਕਿ ਮੁੱਢਲਾ ਸਿਹਤ ਕੇਂਦਰ ਆ। ਇਸ ਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਇਹ ਢਿਲਮਾ ਜ਼ੋਨ ਦਾ ਵੱਡਾ ਹਸਪੀਟਲ ਆ। ਤਾਂ ਅਸੀਂ ਅੰਦਰ ਜਾ ਕੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ। ਜਿਹੜੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ, ਲੋਕ ਇਕੱਠੇ ਹੋਏ ਹੋਏ ਨੇ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਦਈਏ। ਇੱਕ ਇੱਕ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਮੁਫਤ ਲੈਬ ਟੈਸਟ, ਇਹ ਪੁਰਾਣੀਆਂ ਬਿਲਡਿੰਗਾਂ ਨੇ, ਪੁਰਾਣੇ ਜਿਹੜੇ ਕਿ
ਬੋਰਡ ਲੱਗੇ ਹੋਏ ਨੇ। ਇਹ ਬੋਰਡਾਂ ਦੇ ਉੱਪਰ ਜਿਹੜਾ ਇਹ ਲਿਖਿਆ ਗਿਆ ਮੁਫਤ ਲੈਬ ਟੈਸਟ, ਮੁਫਤ ਦਵਾਈਆਂ, ਤਾਂ ਇੱਥੇ ਵਾਕਈ ਇਹ ਗੱਲਾਂ ਹੋਈਆਂ ਨੇ ਜਦੋਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ। ਤਾਂ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਇੱਥੇ ਸਤਨਾਮ ਸਿੰਘ ਰਾਹੀ ਪਹੁੰਚੇ ਨੇ, ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਉਹਨੂੰ ਬਾਈਟ ਕਰ ਲੈਣਗੇ। ਤਾਂ ਸੋ ਅਸੀਂ ਅੰਦਰ ਇਸ ਦੇ ਦਾਖਲ ਹੋ ਚੁੱਕੇ ਹਾਂ ਹਸਪੀਟਲ ਦੇ। ਤਾਂ ਇਹ ਪਹਿਲਾਂ ਤੋਂ ਹਸਪੀਟਲ ਬਣਿਆ ਹੋਇਆ। ਤਾਂ ਇੱਥੇ ਇਹ ਵੀ ਗੱਲ ਇੱਕ ਪ੍ਰਚਲਿਤ ਕਰੀ ਜਾ ਰਹੀ ਆ, ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ 2 ਪੀਪੀਆਂ ਰੰਗ ਦੀਆਂ ਮਾਰ ਕੇ ਇੱਕ ਮੁਹੱਲਾ ਕਲੀਨਿਕ ਤਿਆਰ ਕਰ ਦਿੱਤਾ ਜਾਂਦਾ। ਤਾਂ ਇਹ ਵਾਕਈ ਗੱਲ ਆ ਜਿਹੜੀ ਉਹ ਸੱਚੀ ਆ, ਕਿਉਂਕਿ ਇਹ ਗੱਲ ਅਸੀਂ ਤਾਂ ਕਰ ਰਹੇ ਹਾਂ, ਮੈਂ ਖੁਦ ਇਸ ਪਿੰਡ ਦਾ। ਤਾਂ ਇਹ ਹਸਪੀਟਲ ਸਾਡੇ ਬਚਪਨ ਦਾ ਜਿਹੜਾ ਕਿ ਅਸੀਂ ਦੇਖਦੇ ਰਹੇ ਹਾਂ। ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ। ਇੱਥੇ ਹੋਰ ਕੁਛ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ ਹੈਗਾ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ। ਇਹ ਜਿਹੜੇ ਬੋਰਡ ਲਗਾਏ ਗਏ ਨੇ ਇਹ ਵੀ ਪੁਰਾਣੇ ਨੇ, ਪਹਿਲਾਂ ਦੇ ਲੱਗੇ ਹੋਏ ਨੇ। ਤਾਂ ਇਹ ਜਿਹੜਾ ਹਸਪੀਟਲ ਦਾ ਅੰਦਰਲਾ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਕੁਛ ਜਿਹੜਾ ਇਹ ਦੇਖੋ, ਇਹ ਹਸਪੀਟਲ ਦੇ ਵਿੱਚ ਪਹਿਲਾਂ ਸਮਾਨ ਆ, ਜਿਹੜਾ ਪਹਿਲਾਂ ਦਾ ਸਮਾਨ ਪਿਆ ਹੋਇਆ ਹੈਗਾ। ਇਹ ਕੁਲਦੀਪ ਇੱਧਰ ਤਸਵੀਰ ਦਿਖਾ ਦੇ। ਇਹ ਸਾਰੇ ਦਾ ਸਾਰਾ ਜਿਹੜਾ ਸਮਾਨ ਆ ਇਹ ਪਹਿਲਾਂ ਦਾ ਹੈਗਾ। ਇੱਥੇ ਕਰਨਾ ਕੀ ਚਾਹੀਦਾ ਸੀ ਨਵੀਂ ਸਰਕਾਰ ਨੂੰ, ਉਹ ਵੀ ਅਸੀਂ ਜਾਣਾਂਗੇ, ਪਰ ਅਸੀਂ ਪਹਿਲਾਂ ਇੱਥੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ। ਕੁਲਦੀਪ, ਇਹ ਤਸਵੀਰ ਜ਼ਰੂਰ ਦਿਖਾਈ ਜਾਵੇ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਐਡ ਨਹੀਂ ਕਰਾਂਗੇ, ਜੇਕਰ ਅਸੀਂ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟਾਂ ਪਾਉਣਗੇ। ਤਾਂ ਇਹ ਐਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੇ। ਇਹ ਜਿਹੜੀ ਇਹ ਕੁਲਦੀਪ ਇਹ ਬਣਾਈ ਗਈ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਤਾਂ ਅਸੀਂ ਵਿਰੋਧੀ ਪਾਰਟੀ ਦੇ ਜਿਹੜੇ ਇੱਥੇ ਲੀਡਰ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਆਖਰ ਇਹ ਜਿਹੜੀ ਤਸਵੀਰਾਂ ਨੇ ਜਾਂ ਇੱਥੇ ਜਿਹੜਾ ਕਿ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ ਇੱਕ ਮੁੱਢਲੇ ਸਿਹਤ ਕੇਂਦਰ ਨੂੰ, ਤਾਂ ਉਸ ਦੀ ਵਜ੍ਹਾ ਕੀ ਰਹੀ ਆ। ਸੋ ਇਹ ਮੁੱਢਲਾ ਸਿਹਤ ਕੇਂਦਰ ਦੀ ਅੱਜ ਅਸੀਂ ਗੱਲ ਕਰਾਂਗੇ। ਵੱਖ-ਵੱਖ ਜਗ੍ਹਾ ਤੇ ਖੜ ਕੇ ਇਸ ਦੀ ਗੱਲ ਕਰ ਰਹੇ ਹਾਂ। ਜਿਵੇਂ ਅਸੀਂ ਪਹਿਲਾਂ ਗੇਟ ਤੋਂ ਗੱਲ ਕਰੀ ਤਾਂ ਗੇਟ ਦੀ ਤਸਵੀਰ ਦਿਖਾਈ, ਉੱਥੇ ਮੁੱਢਲਾ ਸਿਹਤ ਕੇਂਦਰ ਲਿਖਿਆ ਗਿਆ। ਫਿਰ ਇਸ ਦੇ ਅੰਦਰੋਂ ਅਸੀਂ ਤਸਵੀਰ ਦਿਖਾਈ ਕਿ ਜਿੱਥੇ ਸਟਾਫ ਨਰਸਾਂ ਦੇ ਲਈ ਇੱਕ ਅਲੱਗ ਰੂਮ ਬਣਿਆ ਹੋਇਆ, ਜਿੱਥੇ ਵੱਡੇ ਡਾਕਟਰਾਂ ਦੇ ਲਈ ਅਲੱਗ ਰੂਮ ਬਣਿਆ ਹੋਇਆ, ਜਿੱਥੇ ਸੀਨੀਅਰ ਸਿਵਲ ਸਰਜਨ ਦੇ ਲਈ ਅਲੱਗ ਰੂਮ ਬਣਿਆ ਹੋਇਆ। ਤਾਂ ਉਹ ਤਸਵੀਰਾਂ ਨੇ ਅਸੀਂ, ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੰਗ ਕਰ ਦਿੱਤਾ ਇਸ ਹਸਪੀਟਲ ਨੂੰ। ਇਹ ਰੰਗ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪਿੰਡ ਦੇ ਲੋਕ ਖੜੇ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਹਸਪੀਟਲ ਨੂੰ ਰੰਗ ਤਾਂ ਕਰ ਦਿੱਤਾ, ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ ਅਸੀਂ। 10 ਏਕੜ ਦੇ ਵਿੱਚ ਬਣਿਆ ਇਹ ਪਹਿਲਾ ਮੁੱਢਲਾ ਸਿਹਤ ਕੇਂਦਰ, ਇਸ ਦੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ। ਜਦੋਂ ਇੱਥੇ ਵਿਧਾਇਕ ਆਉਂਦੇ ਨੇ ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਇਹ 4 ਦੀਵਾਰੀ ਦੀ ਕੰਧ ਆ, ਕੁਲਦੀਪ ਨੇੜੇ ਆ ਕੇ ਦਿਖਾ ਦੇ ਤਸਵੀਰ ਆ ਜਿਹੜੀ ਇੱਥੇ ਜਿਹੜੀ ਇਹ 4 ਦੀਵਾਰੀ ਦੀ ਕੰਧ ਆ ਇਹ ਟੁੱਟੀ ਪਈ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਪਰਲੇ ਪਾਸੇ ਜਿਹੜਾ ਕਿ ਜਗ੍ਹਾ ਕੀ ਉਹ ਓਪਨ ਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਇੱਧਰਲੇ ਪਾਸੇ ਨੂੰ ਤੁਹਾਡੇ ਅਸੀਂ ਤਸਵੀਰ ਦਿਖਾਉਣੇ ਆ, ਝਾਤ ਮਰਵਾਉਣੇ ਆ ਕੈਮਰੇ ਦੀ, ਤਾਂ ਸਾਰੇ ਦਾ ਸਾਰਾ ਜਿਹੜਾ ਇਹ ਥਾਂ ਗਾ ਇਹ ਹਸਪੀਟਲ ਦਾ 10 ਏਕੜ ਦੇ ਵਿੱਚ ਇਹ ਹਸਪੀਟਲ ਬਣਿਆ ਹੋਇਆ ਹੈਗਾ ਪਿੰਡ ਢਿੱਲਵਾਂ ਦਾ। ਤਾਂ ਅਸੀਂ ਗੱਲਬਾਤ ਇੱਥੋਂ ਦੇ ਪਿੰਡ ਦੇ ਲੋਕਾਂ ਨਾਲ ਕਰਾਂਗੇ। ਪਿੰਡ ਦੇ ਲੋਕਾਂ ਨਾਲ ਤਾਂ ਕਰਾਂਗੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਆ ਸਰਕਾਰ ਦੇ ਖਿਲਾਫ। ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਨੇ। ਤਾਂ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ੍ਰੀ ਅਕਾਲ ਜੀ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਦਾ ਤਿਆਰ ਕਰਤਾ? ਜੀ ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਵੀ ਡਾਕਟਰ ਨੂੰ ਭੇਜਣਾ ਤੇ ਇੱਥੇ ਇਲਾਜ ਲੱਪਾ ਹੋਵੇ ਜੀ। ਹਾਂਜੀ ਬਿਲਕੁਲ। ਤਾਂ ਅੱਗੇ ਚੱਲਦੇ ਹਾਂ ਬਾਈ, ਭੱਜੋ ਨਾ ਯਾਰ, ਹੁਣ ਇੱਥੇ ਖੜ੍ਹ ਜਾਓ। ਜੇ ਵਿਰੋਧ ਕਰਨ ਆਏ ਹੋ ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਹੀ ਲਈਏ। ਕਿ ਨੇੜੇ ਆ ਤੁਹਾਡਾ ਘਰ, ਇੱਥੇ ਨਜ਼ਦੀਕ ਹੀ ਆ। ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਹਸਪੀਟਲ ਆ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ, ਪਰ ਹੁਣ ਇੱਥੇ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ। ਮੁਹੱਲਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ। ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਕੋਈ ਬੱਚੇ ਵਾਲੀ ਬੁੜੀ ਆ ਉਹਦਾ ਇਲਾਜ ਹੋਵੇ। ਇੱਥੇ ਕੋਈ ਡਾਕਟਰ ਤਾਂ ਹੈ ਨਹੀਂ, ਰੰਗ ਨਾਲ ਥੋੜ੍ਹੀ ਇਲਾਜ ਹੋਣਾ ਜੀ।
ਵੀ ਇਹ ਆਮ ਆਦਮੀ ਪਾਰਟੀ ਦਾ ਕਰਕੇ ਬਹਾਨਾ ਕਲੀਨਿਕ ਬਣਾਤਾ। ਇੱਥੇ ਕੋਈ ਸਹੂਲਤ ਤਾਂ ਹੈ ਨਹੀਂ ਗੀ, ਇਹਦੀ ਕੀ ਲੋੜ ਆ ਜੀ? ਬਿਲਕੁਲ ਚੰਗੇ ਕੋਈ ਡਾਕਟਰ ਹੋਣ ਸਿਹਤ ਵਕਤ। ਇੱਥੇ ਜਿਹੜਾ ਇਹ ਖੋਲ੍ਹਿਆ ਗਿਆ ਹਸਪੀਟਲ ਤੋਂ ਮੁਹੱਲਾ ਕਲੀਨਿਕ ਬਣਾਇਆ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਹ ਤਾਂ ਜਾਇਜ਼ ਹੀ ਆ ਜੀ, ਨਜਾਇਜ਼ ਹੀ ਆ ਤਾਂ ਜਣੇ। ਹਾਂਜੀ, ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਨੌਜਵਾਨ ਵੀ ਆਏ ਨੇ, ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗਰਾਂਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ ਤਾਂ। ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਆਹ ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਜਿਹੜਾ ਕਿ ਇਹਨਾਂ ਨੇ ਇਹ ਛੋਟਾ ਕਰਤਾ। ਇੱਥੇ ਕਾਫੀ ਡਾਕਟਰਾਂ ਦੀਆਂ ਪੋਸਟਾਂ ਨੇ, ਅੱਖਾਂ ਵਾਲਿਆਂ ਦੀਆਂ ਤੇ ਮੈਡੀਸਨ ਵਾਲੇ ਤੇ ਨਰਸਾਂ ਦੀ, ਅਤੇ ਜੱਚਾ ਬੱਚਾ ਦਾ ਵੀ ਇੱਥੇ ਮਤਲਬ ਕਿ ਆਪਰੇਸ਼ਨ ਵਗੈਰਾ ਜਾਂ ਜਾਂਚ ਹੁੰਦੀ ਆ ਬੱਚਾ ਸਾਰੇ ਕਾਸੇ ਦੀ। ਉਹਨੂੰ ਸਾਰੇ ਨੂੰ ਇਹ ਛੋਟਾ ਕੀਤਾ ਗਿਆ। ਕੱਲ ਨੂੰ ਇੱਥੇ ਜਦੋਂ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਤਾ ਤਾਂ ਇਹ ਇੱਕ ਡਾਕਟਰ ਵਾਸਤੇ ਹੀ ਰਹਿ ਜਾਊਗਾ, ਦੂਜੀਆਂ ਪੋਸਟਾਂ ਇੱਥੋਂ ਬਦਲ ਦੇਣਗੇ। ਅਸੀਂ ਇਹਦੀ ਪੂਰਜ਼ੋਰ ਨਿੰਦਿਆ ਕਰਦੇ ਹਾਂ। ਜੇ ਸਾਥੋਂ ਇਹਨਾਂ ਨੇ ਕਲੀਨਿਕ ਖੋਲ੍ਹਣੇ ਸੀ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਤੇ ਨਾਲ ਹੀ ਜਿਹੜਾ ਇਹਨਾਂ ਨੇ ਸੀ ਉਹ ਪੂਰਜ਼ੋਰ ਨਿੰਦਿਆ ਕਰਦੇ ਆ। ਜਿਹੜਾ ਸੈਣੇ ਦੇ ਸਰਪੰਚ ਨੂੰ ਚਪੇੜੇ ਮਾਰਨ ਦੀ ਗੱਲ ਕਹੀ ਆ, ਇਹ ਪੂਰਾ ਅਸੀਂ ਪੰਜਾਬ ਸਰਕਾਰ ਦੀ ਪੂਰੀ ਸ਼ਬਦਾਂ 'ਚ ਨਿੰਦਿਆ ਕਰਦੇ ਆ ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਇਹ ਜਿਹੜੇ ਜਿੱਥੇ ਵੀ ਸਾਡਾ ਪਿੰਡ ਦਾ ਨੁਕਸਾਨ ਹੋਊਗਾ, ਉੱਥੇ ਅਸੀਂ ਪੰਚਾਇਤਾਂ, ਕਿਉਂਕਿ ਪਿੰਡ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ, ਆਗੂ ਬਣਾਇਆ ਗਾ, ਅਸੀਂ ਪਿੰਡ ਵਾਸਤੇ ਬੋਲ ਸਕਦੇ ਆ। ਬੋਲਣ ਦੀ ਸਾਨੂੰ ਆਗਿਆ ਗਈ। ਸੋ ਅਸੀਂ ਇਹ ਨਿੰਦਿਆ ਕਰਦੇ ਆ ਇਹਨਾਂ ਦੀ ਵੀ ਜਿਹੜਾ ਇਹ ਮਤਲਬ ਕਿ ਵੀ ਸੈਣੇ ਵੀ ਪੁੱਠਾ ਬੋਲ ਕੇ ਆਏ ਆ, ਤੇ ਇਹਨੂੰ ਵਾਪਸ ਲੈਣ, ਆਪਦੇ ਨੂੰ ਕਲੀਨਿਕ ਨੂੰ ਸਾਥੋਂ ਪਿੰਡ ਦੇ ਵਿੱਚ ਜਗ੍ਹਾ ਲੈਣ। ਤੁਹਾਡੇ ਨਾਲ ਰਾਬਤਾ ਹੋਇਆ ਜਦੋਂ ਇੱਥੇ ਕਲੀਨਿਕ ਖੋਲ੍ਹਿਆ ਗਿਆ? ਜਦੋਂ ਇੱਥੇ ਪਹੁੰਚੇ ਨੇ MLA ਸਾਹਿਬ, ਤੁਹਾਨੂੰ ਦੱਸਿਆ ਗਿਆ ਵੀ ਅਸੀਂ ਇੱਥੇ ਉਦਘਾਟਨ ਕਰ ਰਹੇ ਹਾਂ? ਸਾਡੇ ਇੱਥੇ ਪਿੰਡ ਦੀਆਂ 6 ਪੰਚਾਇਤਾਂ ਨੇ, ਢਿਲਮਾ ਨਾਭੇ ਦੀ ਹਦੂਦ ਅੰਦਰ ਹਸਪਤਾਲ ਆਉਂਦਾ। ਸਾਡੇ ਨਾਲ ਕਿਸੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਜੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ ਕੋਈ ਜਗ੍ਹਾ ਸਿਲੈਕਟ ਕਰਕੇ ਦਿੰਦੇ, ਤਾਂ ਉੱਥੇ ਖਿਲਾਇਆ ਜਾਂਦੇ। ਜਾਣੀ ਇਹਨਾਂ ਨੇ ਗਲਤ ਕੀਤਾ, ਜਿਹੜਾ 25 ਬਿੱਡਾਂ ਦੇ ਹਸਪਤਾਲ ਨੂੰ ਛੋਟਾ ਕੀਤਾਗਾ। ਜੀ ਬਿਲਕੁਲ। ਤਾਂ ਇੱਥੇ ਸਾਬਕਾ ਸਰਪੰਚ ਵੀ ਖੜੇ ਨੇ, ਟੇਕ ਸਿੰਘ ਜੀ, ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ। ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਹੁੰਦਾ ਸੀ, ਪਰ ਮੌਜੂਦਾ ਸਰਪੰਚ ਕਹਿੰਦੇ ਇਸ ਵਾਰ ਸਾਡੇ ਨਾਲ ਰਾਬਤਾ ਹੀ ਨਹੀਂ ਕਰਿਆ ਗਿਆ। ਮੈਂ ਤਾਂ ਜੀ ਸਿਹਤ ਠੀਕ ਹੋਣ ਦੇ ਕਾਰਨ ਮੈਂ ਬੋਲ ਨਹੀਂ ਸਕਦਾ ਕਿ ਮੇਰੀ ਸਿਹਤ ਠੀਕ ਨਹੀਂ ਹੈ। ਨਹੀਂ, ਇਹ ਜਾਇਜ਼ ਮੰਨਦੇ ਹੋ? ਥੋੜਾ ਬਹੁਤਾ ਇੰਨਾ ਹੀ ਨਜਾਇਜ਼ ਹੈ, ਇਹ ਨਜਾਇਜ਼ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਬਿਲਕੁਲ। ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਕਾਫੀ ਇੱਥੇ ਵਿਚਰਦੇ ਹੋ, ਲੋਕਾਂ ਦੇ ਨਾਲ ਖੜਦੇ ਹੋ ਪਿੰਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਆ ਜੀ, ਜਿਹੜਾ ਹਸਪੀਟਲ ਆ ਇਹਨੂੰ ਵੱਡੇ ਤੋਂ 25 ਜਿਹੜਾ ਬੈੱਡਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲ ਪਹਿਲਾਂ ਤਿਆਰ ਕਰਿਆ ਸੀ, ਜਿਹੜਾ ਕਿ ਇਹ ਅੱਜ 0 ਨੰਬਰ ਤੇ ਪਹੁੰਚ ਗਿਆ। ਇਹਦੀ ਸਾਰੇ ਪਿੰਡ ਕੰਨੀਓਂ ਪੂਰਾ ਵਿਰੋਧ ਕੀਤਾ ਜਾਂਦਾ ਹੈ, ਪਰ ਇੱਥੇ ਇੱਕ MD ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ, ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਪਰ ਇਹ ਬਹੁਤ ਘਟੀਆ ਸੋਚ ਹੈ ਇਹਨਾਂ ਦੀ। ਪਰ ਸਾਡੇ ਇੱਥੇ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਮਰੀਜ਼ ਬਾਹਰੋਂ ਆਉਂਦੇ ਆ ਜਾਂ ਹੋਰ ਜਾਂਦੇ ਆ, ਤਾਂ ਸਾਨੂੰ 20 ਕਿਲੋਮੀਟਰ ਬਰਨਾਲਾ ਪੈਂਦਾ ਹੈ, ਜਿਹੜਾ ਬਰਨਾਲੇ ਦੇ ਵਿੱਚ ਸਾਨੂੰ ਮਤਲਬ ਟ੍ਰੀਟਮੈਂਟ ਕਰਨ ਵਾਸਤੇ ਜਾਣਾ ਪੈਂਦਾ ਜੀ। ਬਿਲਕੁਲ। ਇਹਨਾਂ ਨੇ ਜਿਹੜਾ ਮਤਲਬ ਗਲਤ ਕੰਮ ਕੀਤਾ, ਇਹ ਪੂਰੇ ਜ਼ੋਰ ਨਾਲ ਮਤਲਬ ਨਖੇਦੀ ਹੋ ਰਹੀ ਹੈ ਇਸ ਗੱਲ ਦੀ। ਥੈਂਕ ਯੂ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਅਸੀਂ ਇਕੱਲੇ ਬੰਦੇ ਕੋਲ ਜਾ ਰਹੇ ਹਾਂ। ਪ੍ਰਧਾਨ ਸਾਹਿਬ ਫੋਨ ਤੇ ਫੇਰ ਕਰ ਲਿਓ ਗੱਲ, ਆਪਾਂ ਗੱਲ ਕਰ ਲਈਏ ਥੋੜੀ ਜੀ। ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਤੁਹਾਡੇ ਪਿੰਡ ਦੇ ਵਿੱਚ, ਕੁਲਦੀਪ ਉਰੇ ਨੂੰ ਲਿਆ ਕੈਮਰਾ, ਇਧਰਲੇ ਪਾਸੇ ਲਿਆ, ਆਪਾਂ ਬੈਠ ਕੀ ਕਰ ਲੈਣੇ ਇੱਥੇ। ਜਿਹੜਾ ਇੱਥੇ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਹੈਗਾ, ਇਸ ਬਾਰੇ ਕਿੰਨਾ ਕੁ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਹੈ? ਯੂਨੀਅਨ ਅੱਗੇ ਰਹਿੰਦੀਆਂ ਨੇ, ਅੱਜ ਤੁਸੀਂ ਇੱਥੇ ਫੇਰ ਅੱਗੇ ਆਓਗੇ, ਤੁਹਾਡੇ ਨਾਲ ਮੁਲਾਕਾਤ ਹੋਈ, ਕੋਈ ਗੱਲਬਾਤ ਹੋਈ ਵਿਧਾਇਕ ਦੀ? ਨਾ,
ਬਿਲਕੁਲ ਹੀ ਨਹੀਂ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲਤਾ? ਕੋਈ ਜਾਇਜ਼ ਨਹੀਂ। ਮੈਨੂੰ ਤਾਂ ਜੰਟੇ ਸਰਪੰਚ ਨੇ ਫੋਨ ਕਰਿਆ ਸੀ, ਮੈਂ ਐਟ ਏ ਟਾਈਮ ਹੀ ਪੱਗ ਸਿਰ ਤੇ ਧਰ ਕੇ ਆ ਗਿਆ। ਜਦੋਂ ਆਪਾਂ ਪਿੰਡ ਲੈਵਲ ਤੇ ਜਥੇਬੰਦੀ ਨਾਲ ਭਾਵੇਂ ਹਾਲੇ ਆਪਣੀ ਰਾਏ ਕਰਨ ਵਾਲੀ ਹੈ, ਪਰ ਜਦੋਂ ਆਪਾਂ ਪਿੰਡ 'ਚ ਬੈਠੇ ਇਹੀ ਜੀ ਚੀਜ਼ ਤੇ ਜਿਹੜਾ ਮਤਲਬ ਇੱਕ ਪਿੰਡ ਦੀ ਸਿਹਤ ਸਹੂਲਤ ਵਾਸਤੇ ਚੀਜ਼ ਦਿੱਤੀ ਵੀ ਹੈ, ਜਦੋਂ ਉਹਦੇ ਤੇ ਛੁਰਾ ਲੱਗਦਾ ਹੈ, ਜੇ ਆਪਾਂ ਇਹਦੇ ਤੇ ਨਹੀਂ ਲੜਾਂਗੇ ਤਾਂ ਲੜਾਂਗੇ ਕਾਸ ਤੇ। ਜੇ ਪਿੰਡ ਇੱਥੇ ਬੈਠਾ ਹੋਇਆ ਤਾਂ ਆਪਾਂ ਕਿਹੜੇ ਮੂੰਹ ਨਾਲ ਪਿੰਡ ਤੋਂ ਫੰਡ ਮੰਗਾਂਗੇ ਜੇ ਆਪਾਂ ਇਹ ਕੇਸ ਨੂੰ ਲੈਂਦੇ ਨਹੀਂ? ਆਪਾਂ ਨੂੰ ਮੂਹਰੇ ਹੋ ਕੇ ਲੜਨਾ ਪਊਗਾ, ਪੰਚਾਇਤਾਂ ਪਿੱਛੇ ਆਪਾਂ ਮੂਹਰੇ ਨਹੀਂ। ਹੁਣ ਚਾਹੁੰਦੇ ਕੀ ਹੋ? ਇੱਥੇ ਮੁਹੱਲਾ ਕਲੀਨਿਕ ਬਣ ਗਿਆ, ਮੁਹੱਲਾ ਕਲੀਨਿਕ ਕਹਿੰਦੇ ਕਿ 25 ਬੈੱਡਾਂ ਦਾ ਹਸਪੀਟਲ ਸੀ, ਇਸ ਨੂੰ ਛੋਟਾ ਕਰ ਦਿੱਤਾ ਗਿਆ। ਛੋਟਾ ਹੀ ਕਰਤਾ, ਛੋਟਾ ਹੀ ਕਰਤਾ। ਇਹ ਤੇ 25 ਬੈੱਡਾਂ ਦੇ ਹਿਸਾਬ ਨਾਲ ਤਾਂ 25 ਬੈੱਡਾਂ ਦੇ ਹਿਸਾਬ ਨਾਲ ਇੱਥੇ ਆਰਥੋ ਦਾ ਡਾਕਟਰ ਚਾਹੀਦਾ, ਇੱਥੇ ਮਤਲਬ ਆਪਰੇਸ਼ਨ ਵਾਲਾ ਡਾਕਟਰ ਚਾਹੀਦਾ, ਐਮਡੀ ਡਾਕਟਰ ਇੱਥੇ ਲਗਭਗ ਊਂ ਚਾਹੀਦਾ, ਅੱਖਾਂ ਦੀ ਪੋਸਟ ਇੱਥੇ ਅਲੱਗ ਹੈ, ਮੁਰਦ ਘਾਟ ਇੱਥੇ ਬਣੀ ਵੀ ਹੈ। 25 ਬੈੱਡ ਦਾ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਜਦੋਂ ਇਹਨੂੰ ਮਨਜ਼ੂਰ ਕਰਕੇ ਗਏ ਆ। ਮੁਖਤਿਆਰ ਸਰਪੰਚ ਸੀ ਉਦੋਂ ਮੁਰੀਕਾ। ਇੰਨੇ ਸਾਲਾਂ ਦੇ ਵਿੱਚ ਇਹਦੀ ਤਰੱਕੀ ਹੋਣ ਦੀ ਬਜਾਏ ਜੇ ਇਹ ਸਰਕਾਰ ਬਦਲੀ ਹੈ ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜ੍ਹਾ ਲੱਗ ਜਾਂਦਾ ਹੁੰਦਾ, 25 ਲੱਖ ਰੁਪਈਆ ਖਰਚਾ ਪਾਇਆ ਵਾ ਇਹਦੇ ਤੇ। ਜੀ ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਤਾਂ ਅਸੀਂ ਉਹਨਾਂ ਵਿਧਾਇਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਸੋ ਅਸੀਂ ਜਿਹੜੀ ਮੁਲਾਕਾਤਾਂ ਨੇ ਉਹ ਹੋ ਰਹੀਆਂ ਨੇ ਇੱਥੇ ਲਗਾਤਾਰ। ਤਾਂ ਸਾਡੇ ਨਾਲ ਸਤਨਾਮ ਸਿੰਘ ਰਾਹੀ ਜਿਹੜੇ ਕਿ ਮੌਜੂਦ ਨੇ। ਰਾਈ ਸਾਹਿਬ, ਕੀ ਲੱਗਦਾ ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਤਾ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਇੱਥੇ ਇੱਕ ਹਸਪੀਟਲ ਦਿੱਤਾ ਗਿਆ ਪਰ ਉਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ? ਦੇਖੋ ਗੱਲ ਇਹ ਆ, ਇਹ ਜਿਹੜੀ ਅੱਜ ਆਪਾਂ ਜਿੱਥੇ ਖੜੇ ਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਪਿੰਡ ਢਿਲਮਾਂ ਦੇ ਆਪਾਂ ਹਸਪੀਟਲ ਦੇ ਵਿੱਚ ਖੜੇ ਆ। ਕਿਉਂਕਿ 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੀਗੇ। ਕਿਉਂਕਿ ਬਾਦਲ ਸਾਹਿਬ ਇਸ ਪਿੰਡ ਨੂੰ ਹਮੇਸ਼ਾ ਆਪਦਾ ਪਿੰਡ ਸਮਝਦੇ ਆਏ ਨੇ। ਇੱਥੇ ਪੰਜਾਬ ਦੇ ਵਿੱਚ 6 ਯੂਨੀਵਰਸਿਟੀ ਕਾਲਜ ਦਿੱਤੇ, ਜਿਨ੍ਹਾਂ 'ਚੋਂ ਇੱਕ ਯੂਨੀਵਰਸਿਟੀ ਕਾਲਜ ਪਿੰਡ ਢਿਲਮਾਂ 'ਚ ਦਿੱਤਾ। ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਵੋਦਿਆ ਸਕੂਲ ਦਿੱਤੇ, ਜਿਹਦੇ 'ਚੋਂ ਇੱਕ ਨਵੋਦਿਆ ਸਕੂਲ ਪਿੰਡ ਢਿਲਮਾਂ ਦੇ ਵਿੱਚ ਬਾਦਲ ਸਾਹਿਬ ਨੇ ਦਿੱਤਾ। 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲ ਸਾਹਿਬ ਨੇ ਇਸ ਪਿੰਡ ਦੇ ਵਿੱਚ, ਕਿਉਂਕਿ ਉਹ ਹਮੇਸ਼ਾ ਇਸ ਪਿੰਡ ਨੂੰ ਆਪਦਾ ਪਿੰਡ ਸਮਝਦੇ ਨੇ, ਹੁਣ ਵੀ ਜੇ ਕਿਤੇ ਅਸੀਂ ਜਾਂਦੇ ਆ, ਕੋਈ ਮੀਟਿੰਗਾਂ ਹੁੰਦੀਆਂ ਨੇ, ਕੋਈ ਢਿਲਮਾਂ ਦਾ ਪਤਾ ਲੱਗ ਜੇ, ਵਰਕਰ ਢਿਲਮਾਂ ਦਾ, ਤਾਂ ਪੁੱਛਣ ਲੱਗ ਜਾਂਦੇ ਨੇ ਤੁਹਾਡੇ ਨਗਰ ਦਾ ਕੀ ਹਾਲ ਆ। ਇਹ 25 ਬੈੱਡਾਂ ਦਾ ਹਸਪੀਟਲ ਇਸ ਪਿੰਡ ਨੂੰ ਦਿੱਤਾ ਸੀਗਾ। ਇੱਥੇ ਹੁਣ ਤੁਸੀਂ ਅੰਦਰ ਜਾ ਕੇ ਦੇਖਿਓ, ਇੱਥੇ ਜਿੰਨੀਆਂ ਸਹੂਲਤਾਂ ਸੀ ਉਹ ਸਾਰੀਆਂ ਸਹੂਲਤਾਂ ਇੱਕ ਕਮਰੇ 'ਚ ਬੰਦ ਕਰਕੇ, ਐਕਸ-ਰੇ ਮਸ਼ੀਨਸ, ਬੈੱਡ ਇੱਕ ਕਮਰੇ 'ਚ ਬੰਦ ਕਰਕੇ ਤਾਲਾ ਲਾਇਆ ਪਿਆ, ਸਾਰਾ ਸਮਾਨ ਖਿਲ ਰਿਹਾ ਪਿਆ। ਔਰ ਇਹਨਾਂ ਨੇ ਜਦੋਂ ਸਰਕਾਰ ਬਣੀ ਤਾਂ ਇਹਨਾਂ ਦਾ ਇੱਕ ਮੈਨੀਫੈਸਟੋ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਵਾਂਗੇ ਤੇ ਸਿੱਖਿਆ ਦੇਵਾਂਗੇ। ਬਹੁਤ ਅੱਛੀ ਗੱਲ ਆ, ਸਿਹਤ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ, ਸਿੱਖਿਆ ਵੀ ਦੇਣੀ ਚਾਹੀਦੀ ਆ। ਹੁਣ ਉਹ ਸਿਹਤ ਸਹੂਲਤ ਕੀ ਦੇ ਰਹੇ ਨੇ? ਜਿਹੜੇ 25 ਬੈੱਡਾਂ ਦੇ ਹਸਪੀਟਲ ਨੇ, ਜਿੱਥੇ ਆਲਰੇਡੀ ਡਾਕਟਰ ਪੋਸਟਡ ਨੇ, ਇੱਥੇ ਆਈ ਸਰਜਨ ਆਉਂਦੇ ਨੇ, ਇੱਥੇ ਗਾਇਨੀ ਦੀ ਡਾਕਟਰ ਆਉਂਦੇ ਨੇ, ਇੱਥੇ ਮੈਡੀਸਨ ਦਾ ਡਾਕਟਰ ਆਉਂਦੇ ਨੇ, ਉਹ ਹਸਪੀਟਲ ਨੂੰ ਡਿਮੋਟ ਕਰਕੇ, ਉਹਦਾ ਰੁਤਬਾ ਘਟਾ ਕੇ ਉਹਨੂੰ ਇੱਕ ਮੁਹੱਲਾ ਕਲੀਨਿਕ ਦਾ, ਅੱਜ ਤੁਸੀਂ ਦੇਖ ਰਹੇ ਹੋ ਆ ਮੁਹੱਲਾ ਕਲੀਨਿਕ ਦਾ ਬੋਰਡ ਲਾ ਕੇ ਮੁੱਖ ਮੰਤਰੀ ਪੰਜਾਬ ਨੇ ਆਪਦੀ ਫੋਟੋ ਲਾ ਕੇ ਸਿਰਫ ਡਰਾਮੇਬਾਜ਼ੀ, ਔਰ ਇਹ ਜਿਹੜੀ ਵਾਈਟ ਵਾਸ਼ ਕੀਤਾ, ਕਲਰ ਕੀਤਾ, ਇਹ ਤੇ ਸਾਰੇ ਤੇ ਖਰਚਾ 25 ਲੱਖ ਰੁਪਏ ਦਾ ਖਰਚਾ ਪਾਇਆ ਹੋਇਆ ਇਸ ਬਿਲਡਿੰਗ ਦੀ ਮੇਨਟੇਨੈਂਸ ਤੇ। ਰਾਹੀ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਲੀਗਲ ਤੌਰ ਤੇ ਵੀ ਦੇਖਦੇ ਹੋ ਇਸ ਚੀਜ਼ ਨੂੰ, ਕੋਰਟ ਦੇ ਜ਼ਰੀਏ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ, ਕਿਉਂਕਿ ਲਾ ਕੀ ਕਹਿੰਦਾਗਾ ਕਿ ਜਿਹੜੀ ਪੁਰਾਣੀ ਬਿਲਡਿੰਗ ਆ ਜਿਹੜੀ ਚੱਲਦੀ ਆ ਉਸ ਨੂੰ ਛੋਟਾ ਕੀਤਾ ਜਾ ਸਕਦਾ। ਜਿਵੇਂ ਹੁਣ ਇਹ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ, ਇਸ ਨੂੰ ਕਿੱਥੇ ਅਪਗ੍ਰੇਡ ਕਰਨਾ ਸੀ, ਕਿੱਥੇ ਡੀ ਤੇ ਲਿਆਂਦਾ। ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਨਾ ਵੀ ਜੇ ਇਹ ਲੋਕ ਸਿਹਤ ਸਹੂਲਤਾਂ ਦੀ ਗੱਲ ਕਰਦੇ ਨੇ ਤਾਂ ਘੱਟੋ ਘੱਟ ਇਹਨੂੰ 50 ਬੈੱਡਾਂ ਦਾ ਹਸਪੀਟਲ ਬਣਾਉਣ, ਇੱਥੇ ਆਰਥੋ ਦਾ ਡਾਕਟਰ ਦੇਣ ਜਿਹੜਾ ਨਹੀਂ ਹੈ, ਇੱਥੇ ਕੋਈ ਹੋਰ ਡਾਕਟਰ ਦੇਣ, ਕੋਈ ਸਰਜਨ ਦੇ ਦੇਣ ਜਿਹੜਾ ਆਪਰੇਟ ਕਰੇ ਪੇਸ਼ੈਂਟਾਂ ਨੂੰ। ਕੋਈ ਇਹਨਾਂ ਆਪਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ, ਜੇ ਸਿਹਤ ਸਹੂਲਤ ਨੂੰ ਪ੍ਰਮੋਟ ਕਰਨਾ ਤਾਂ ਉਹਨੂੰ ਆਪਾਂ ਅੱਗੇ ਲੈ ਕੇ ਜਾਣਾ ਕਿ ਉਹਨੂੰ ਪਿੱਛੇ ਲੈ ਕੇ ਜਾਣਾ। ਕਿਉਂਕਿ ਕਲੀਨਿਕ ਕੀ ਆ, ਮੁਹੱਲਾ ਕੀ ਆ? ਮੁਹੱਲੇ ਤਾਂ ਜਿਵੇਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ 500
400 ਦਾ ਏਰੀਆ ਹੁੰਦਾ ਉਹਨੂੰ ਆਪਾਂ ਮਹੱਲਾ ਬੋਲ ਦਿੰਨੇ ਆ। ਹੁਣ ਜੇ ਬਹੁਤ ਪਿੰਡ ਇਹੋ ਜਿਹੇ ਨੇ ਆਪਣੇ ਹਲਕੇ ਦੇ ਵਿੱਚ ਵੀ ਜਿਹੜੇ 600 ਵੋਟਾਂ ਦੇ ਪਿੰਡ ਨੇ ਜਿੱਥੇ ਕੋਈ ਮੈਡੀਕਲ ਸਹੂਲਤ ਨਹੀਂ, ਉੱਥੇ ਮਹੱਲਾ ਕਲੀਨਿਕ ਬਣਾ ਦਿਓ ਜਿੱਥੇ ਲੋਕਾਂ ਦੀ ਨੈਸੈਸਿਟੀ ਆ। ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਇਹਨਾਂ ਹਸਪੀਟਲਾਂ ਨੂੰ ਤੁਸੀਂ ਅਪਗ੍ਰੇਡ ਕਰੋ। ਇਹਨੂੰ ਅਪਗ੍ਰੇਡ ਕਰਨ ਦੀ ਬਜਾਏ ਤੁਸੀਂ ਇਹਨੂੰ ਡੀਗ੍ਰੇਡ ਕਰ ਰਹੇ ਹੋ। ਔਰ ਇਹੀ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁੰਦੇ ਸੀ ਵੀ ਅਕਾਲੀ ਦਲ ਨੇ 100 ਜਿਹੜੀ ਆਪਾਂ ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ? ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਹੋਈ ਹੈ, ਕੋਈ ਕਾਂਗਰਸ ਦੀ ਸਰਕਾਰ ਵੇਲੇ ਦੀ ਬਣੀ ਹੋਈ ਹੈ। ਤੁਸੀਂ ਕੀ ਐਕਸਟਰਾ ਲੋਕਾਂ ਨੂੰ ਸਹੂਲਤ ਦਿੱਤੀ ਜਿਹਦੇ ਨਾਲ ਤੁਸੀਂ ਇਸ ਗੱਲ ਦੇ ਹੱਕਦਾਰ ਹੋਵੋ ਵੀ ਤੁਸੀਂ ਆਪਦੀਆਂ ਫੋਟੋਆਂ ਲਾ ਸਕੋ? ਅਫਸੋਸ ਹੁੰਦਾ ਕਿ ਸਾਡੀਆਂ ਬਿਲਡਿੰਗਾਂ ਬਣੀਆਂ ਤੇ ਉਹਨਾਂ ਦੇ ਉੱਪਰ ਤਸਵੀਰਾਂ ਲਾਤੀਆਂ। ਬਾਈ ਜੀ ਅਫਸੋਸ ਇਸ ਗੱਲ ਦਾ ਜ਼ਿਆਦਾ ਹੁੰਦਾ ਵੀ ਤੁਸੀਂ ਲੋਕਾਂ ਨੂੰ ਕੀ ਕਹਿ ਕੇ ਆਏ ਸੀ। ਤੁਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲ ਕਹਿ ਕੇ ਆਏ ਸੀ, ਤੁਸੀਂ ਲੋਕਾਂ ਨੂੰ ਅੱਛੀ ਐਜੂਕੇਸ਼ਨ ਦੇਣ ਦੀ ਗੱਲ ਕਹਿ ਕੇ ਆਏ ਸੀ। ਲੋਕ ਪੰਜਾਬ ਦੇ ਆਪ ਨੂੰ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ, ਇਸ ਗੱਲ ਦਾ ਅਫਸੋਸ ਹੁੰਦਾ। ਮੈਂ ਕਹਿੰਦਾ ਇਹ ਬਿਲਡਿੰਗ ਜਿਹੜੀ ਆ ਇਸ ਗੱਲ ਦਾ ਅਫਸੋਸ ਨਹੀਂ ਸੀ ਹੋਣਾ ਜੇ ਇਹ ਬਿਲਡਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਆ। ਇਸ ਗੱਲ ਦੀ ਖੁਸ਼ੀ ਹੋਣੀ ਸੀ। ਇਹਨੂੰ 50 ਬੈੱਡ ਦਾ ਅੱਜ ਜੇ MLA ਐਲਾਨ ਕਰਦੇ ਮੈਂ 50 ਬੈੱਡਾਂ ਦਾ ਹਸਪੀਟਲ ਬਣਾ ਕੇ ਦੇਵਾਂਗਾ, ਮੈਂ ਪਹਿਲਾ ਬੰਦਾ ਹੂੰ ਹਲਕੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਜਿਹੜਾ ਸਭ ਤੋਂ ਪਹਿਲੀ ਸਟੇਟਮੈਂਟ MLA ਸਾਹਿਬ ਦੇ ਹੱਕ 'ਚ ਦੇਵਾਂਗਾ ਵੀ ਤੁਹਾਡਾ ਮੈਂ ਧੰਨਵਾਦ ਕਰਦਾ। MLA ਸਾਹਿਬ ਤਾਂ ਕਹਿੰਦੇ ਅਸੀਂ ਲਫੇੜੇ ਮਾਰ ਕੇ ਪਰੇ ਸੁੱਟ ਦਿਆਂਗੇ, ਸੈਣੇ ਸਰਪੰਚ ਨੂੰ ਕਹਿ ਕੇ ਆਏ ਨੇ। ਦੇਖੋ ਮੈਂ ਉਸ ਚੀਜ਼ ਦੀ ਬਹੁਤ ਨਿੰਦਿਆ ਕਰਦਾ। ਮੈਨੂੰ ਜਿੱਦਣੇ ਪਤਾ ਲੱਗਿਆ ਪਰਸੋਂ ਇਸ ਗੱਲ ਦਾ, ਮੈਂ ਆਪਦੀ ਵੀਡੀਓ ਵੀ ਪਾਈ, ਕਿਉਂਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਗਾ, ਉਹ ਚੁਣੇ ਹੋਏ ਨੁਮਾਇੰਦੇ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੀ ਪੰਚਾਇਤਾਂ ਹੁੰਦੀਆਂ ਨੇ, ਪੰਚਾਇਤ ਦੀ ਪਹਿਲੀ ਇਲੈਕਸ਼ਨ ਆ ਜਿੱਥੋਂ ਲੋਕਤੰਤਰ ਦਾ ਮੁੱਢ ਸ਼ੁਰੂ ਹੁੰਦਾ। ਪੰਚਾਇਤਾਂ ਤੋਂ ਬਾਅਦ ਹੋਰ ਇਲੈਕਸ਼ਨਾਂ ਆਉਂਦੀਆਂ, ਪੰਚਾਇਤ ਬਲਾਕ ਸੰਮਤੀਆਂ ਆਉਂਦੀਆਂ, ਜ਼ਿਲ੍ਹਾ ਪ੍ਰੀਸ਼ਦ ਆਉਂਦੀਆਂ, ਵਿਧਾਨ ਸਭਾ ਆਉਂਦੀ ਆ, ਪਾਰਲੀਮੈਂਟ ਆਉਂਦੀ ਆ। ਪੰਚਾਇਤਾਂ ਦੀ ਇਲੈਕਸ਼ਨ ਇੱਕ ਬੇਸ ਇਲੈਕਸ਼ਨ ਹੁੰਦੀ ਆ। ਔਰ ਉਸ ਪਿੰਡ ਦੇ ਉਸ ਨਗਰ ਦੇ, ਕਿਉਂਕਿ ਸ਼ਹਿਣਾ ਪਿੰਡ ਸਾਡੇ ਹਲਕੇ ਦਾ ਸਭ ਤੋਂ ਵੱਡਾ ਵੋਟਾਂ ਦੇ ਮੁਤਾਬਕ ਪਿੰਡ ਆ, ਜਿਹਦੀ 11,500 ਵੋਟ ਆ। ਉੱਥੋਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਹ ਕਹਿ ਦੇਣਾ ਮੈਂ ਤੈਨੂੰ ਲਫੜੇ ਮਾਰ ਅੰਦਰ ਦੇ ਦੂੰ, ਇਹ ਕੋਈ ਇੱਕ MLA ਦੀ ਸ਼ਬਦਾਵਲੀ ਨਹੀਂ ਹੁੰਦੀ। ਇਹ ਤਾਂ ਇੱਕ ਘਟੀਆ ਇਨਸਾਨ ਦੀ ਇੱਕ ਬਹੁਤ ਹੀ ਨੀਚ ਹਰਕਤ ਆ। ਮੈਂ ਇਹਨੂੰ ਸਮਝਦਾ ਵੀ ਜਿਹੜੀ MLA ਸਾਹਿਬ ਨੇ ਮੀਡੀਆ ਦੇ ਰੂਬਰੂ ਹੋ ਕੇ ਕਿਹਾ, ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ। ਹਾਂ ਬਿਲਕੁਲ MLA ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਕਿਉਂਕਿ ਉਹ ਹੁਣ ਵਿਚਾਰਾ ਪੜ੍ਹੇ ਹੀ ਇੰਨਾ ਕਾ, ਉਹਨੂੰ ਥੱਪੜ ਮਾਰਨ ਦੀ ਸ਼ਾਇਦ ਗੱਲ ਨਾ ਪਤਾ ਲੱਗੀ, ਉਹਨੇ ਲਫੜੇ ਮਾਰਨੇ ਕਹਤੇ। ਠੀਕ ਹੈ ਕਿ ਨਹੀਂ? ਇਸ ਕਰਕੇ ਉਹ ਇਹ ਤਾਂ ਕਹਿੰਦਾ ਵੀ ਮੈਂ ਤਾਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਜਦੋਂ ਮੀਡੀਆ ਨੇ ਉਹਨੂੰ ਸਵਾਲ ਕੀਤਾ ਵੀ ਤੂੰ ਥੱਪੜ ਮਾਰਨਾ ਕਿਹਾ, ਕਹਿੰਦਾ ਮੈਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਹੁਣ ਤੁਸੀਂ ਆਪ ਦੱਸੋ ਵੀ ਲਫੜੇ ਮਾਰਨੇ ਥੱਪੜ ਮਾਰਨ 'ਚ ਕੀ ਫਰਕ ਆ? ਨਹੀਂ ਰਾਜੀ ਸਾਹਿਬ, ਲੀਗਲ ਤੌਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕਿਉਂਕਿ ਇੱਕ ਸਰਪੰਚ ਦੀ ਸ਼ਰੇਆਮ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਆ। ਦੇਖੋ ਮੈਂ ਤਾਂ ਇਹ ਸਮਝਦਾ ਵੀ ਜੇ ਉਸ ਪਿੰਡ ਦੇ ਸਰਪੰਚ ਸਾਹਿਬ ਜਾਂ ਉਸ ਪਿੰਡ ਦੀ ਪੰਚਾਇਤ, ਦੇਖੋ ਇੱਕ ਐਵੀਡੈਂਸ ਲੋਕਾਂ ਦੇ ਕੋਲ ਆ, ਵੀਡੀਓ ਵਾਇਰਲ ਹੋ ਚੁੱਕੀ ਆ, ਉਹਦੇ ਖਿਲਾਫ ਕੋਈ ਡੈਫਾਮੇਸ਼ਨ ਦੀ ਕਾਰਵਾਈ ਕਰਦੇ ਨੇ ਤਾਂ ਮੈਂ ਬਤੌਰ ਵਕੀਲ ਵੀ ਸਰਪੰਚ ਸਾਹਿਬ ਦੀ ਮਦਦ ਕਰਨ ਨੂੰ ਤਿਆਰ ਆ। ਮੈਂ ਕੱਲ ਬਾਹਰ ਸੀਗਾ, ਆਊਟ ਆਫ ਸਟੇਟ ਸੀ। ਮੈਂ ਸਰਪੰਚ ਸਾਹਿਬ ਨੂੰ ਫੋਨ ਵੀ ਕੀਤਾ ਵੀ ਮੈਂ ਇਸ ਕਰਕੇ ਤੁਹਾਡੇ 'ਚ ਜਾ ਨਹੀਂ ਸਕਿਆ। ਜਿਹੜਾ ਵੀ ਉਹ ਸਟੈਪ ਲੈਣਗੇ, ਕਿਉਂਕਿ ਦੇਖੋ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦੀ ਬਦਤਮੀਜ਼ੀ ਕਰਨੀ ਇੱਕ MLA ਵੱਲੋਂ ਬਹੁਤ ਮਾੜੀ ਗੱਲ ਆ। ਜਿਹੜਾ ਵੀ ਉਹ ਸਟੈਪ ਲੈਣਗੇ ਪੰਚਾਇਤ ਲਊਗੀ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਡਟ ਕੇ ਸਾਥ ਦੇਊਗਾ। ਉਹ ਸ਼੍ਰੋਮਣੀ ਅਕਾਲੀ ਦਲ ਉਸ ਹਰ ਬੰਦੇ ਦਾ ਡਟ ਕੇ ਸਾਥ ਦੇਊਗਾ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ MLA ਕੋਈ ਮੰਤਰੀ ਵਧੀਕੀ ਕਰੂਗਾ। ਜੀ ਬਿਲਕੁਲ। ਇੱਥੇ ਜੇ ਅਸੀਂ ਗੱਲ ਕਰੀਏ, ਚੰਗਾ ਮੰਨਦੇ ਹੋ ਹਸਪੀਟਲ ਨੂੰ? ਮਾਲਾ ਕਲੀਨਿਕ ਇੱਧਰ ਨੂੰ ਲੈ ਕੇ ਜਾ, ਖਬਰ ਨੂੰ ਠਹਿਰ ਜਾ, ਬਥੇਰਾ। ਨਹੀਂ ਤੁਸੀਂ ਦੱਸ ਹੀ ਦਿਓ, ਆਨਲਾਈਨ ਹੀ ਬੋਲ ਦਿਓ, ਕਿੱਧਰ ਨੂੰ ਲੈ ਕੇ ਜਾ? ਲਿਆ ਬੋਲ ਦੇਣਾ। ਲਿਆ ਇੱਥੇ ਕੋਈ ਅਸੀਂ ਅਕਾਲੀ ਦਲ ਦੇ ਵਰਕਰ ਨਹੀਂ ਇਕੱਲੇ, ਇਹ ਪੂਰਾ ਪਿੰਡ ਹੈ। ਪਿੰਡ ਦੇ ਇਹ ਇੱਕ ਮਤਲਬ ਸਿਹਤ ਸਹੂਲਤ ਖੋਹਦੇ ਆ, ਉਸ ਨੂੰ ਛੋਟੇ ਤੋਂ ਵੱਡੀ ਕਰਦੇ ਆ, ਛੋਟੀ ਕਰਦੇ ਆ ਵੱਡੀ ਤੋਂ। ਅਸੀਂ ਉਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਵੀ ਆਈਆਂ, ਆਮ ਲੋਕ ਜਿਹੜੇ ਸਾਰੀਆਂ ਪਾਰਟੀਆਂ 'ਚ ਕੰਮ ਕਰਦੇ ਆ। ਪਿੰਡ ਦਾ ਇਕੱਠ ਹੈ, ਪਿੰਡ ਦੇ ਇਕੱਠ ਨਾਲ ਹੀ ਅਸੀਂ ਪਹਿਲਾਂ ਜਿਹੜਾ ਸੰਘਰਸ਼ ਹੈ
ਉਹ ਤੋਰਨਾ, ਚਾਹੇ ਕਿਸੇ ਪਾਸੇ ਨੂੰ ਵੀ ਤੋਰਨਾ ਪਵੇ, ਕਿਉਂਕਿ ਪਿੰਡ ਸਾਡੇ ਨਾਲ ਹੈ। ਸਾਡੇ ਨਾਲ ਪਹਿਲਾਂ ਕਿਹੜਾ ਜਥੇਬੰਦੀ 'ਚ ਜਾਂਦਾ ਨਹੀਂ। ਅਸੀਂ ਇਸ ਨੂੰ ਸ਼ੇਰਾ ਜਿਹੜਾ ਦੇਵਾਂਗੇ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਦੇਵਾਂਗੇ। ਪੂਰੇ ਪਿੰਡ ਦਾ ਅਸੀਂ ਇਕੱਠ ਕਰਕੇ, ਜੇ ਸਾਨੂੰ ਨਾਲ ਬਲਾਕ ਦੀ ਲੋੜ ਪੈਗੀ ਬਲਾਕ ਵੀ ਸੱਦਾਂਗੇ, ਜੇ ਸਾਨੂੰ ਜ਼ਿਲ੍ਹੇ ਦੀ ਲੋੜ ਪੈਗੀ ਅਸੀਂ ਜ਼ਿਲ੍ਹਾ ਵੀ ਸੱਦਾਂਗੇ। ਪਰ ਇਹ ਜਿਹੜਾ ਕੱਲਾ ਇੱਕ ਲਾਭ ਸਿੰਘ ਉੱਗੋ ਕੇ ਕਿਆ ਬਾਤ ਹੈ, ਐਡੀ ਕਿੱਡੀ ਕਛਾਇਆ ਇਹ ਜਿਹੜਾ ਇੱਥੇ ਆ ਕੇ ਚੋਰੀਆਂ ਸਾਡੇ ਪਿੰਡ ਦੇ ਵਿੱਚ ਐਡੀ ਬਾਦੀ ਦੇ ਇੱਕ ਵੀ ਕਿਸੇ ਆਗੂ ਨੂੰ ਨਹੀਂ ਸੱਦਿਆ। ਨਹੀਂ ਚੋਰੀਆਂ ਆ ਕਹਿੰਦੇ ਅੱਗੋਂ, ਕਹਿੰਦੇ ਜਥੇਬੰਦੀਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੁੰਦਾ, ਜਥੇਬੰਦੀਆਂ ਤਾਂ ਉਹਦੀ ਪਹੁੰਚ ਜਾਂਦੇ ਨੇ ਹਰੇਕ ਥਾਂ ਤੇ। ਐਡੇ ਕਾਨੂੰਨ ਪਾਸ ਹੋਏ, ਕਾਨੂੰਨਾਂ ਦੇ ਖਿਲਾਫ ਜਥੇਬੰਦੀਆਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ। ਚੋਰੀਆਂ ਆਇਆ ਯਾਰ, ਹੁਣ ਸਰਪੰਚ ਤਾਂ ਆਪਣੇ ਵਿੱਚ ਖੜੇ ਨੇ, ਚੋਰੀਆਂ ਆਇਆ, ਚੋਰੀਆਂ ਉਦਘਾਟਨ ਕਰਕੇ ਗਿਆ। ਅਸੀਂ ਇਸ ਚੋਰੀ ਹੋਊ ਪਿੰਡ ਦਾ ਨਾਲ ਕੋਈ ਤਾਂ ਹੋਊਗਾ, ਉਹ ਕੋਈ ਬੇਸਮਝ ਬੰਦਾ ਹੋਊ ਜਿਹੜਾ ਪਿੰਡ ਦੀ ਸਹੂਲਤ ਨੂੰ ਪਾਸੇ ਤੱਕ ਕਰੀ ਜਾਂਦਾ, ਉਹਨੂੰ ਆਪਾਂ ਸਮਝ ਵਾਲਾ ਕਿਵੇਂ ਕਹਿ ਦਾਂਗੇ ਜਿਹੜਾ ਉਦਘਾਟਨ ਕਰਾ ਗਿਆ ਉਹਦੇ ਨਾਲ ਆ ਕੇ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਅੱਗੇ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ, ਸਾਬਕਾ ਚੇਅਰਮੈਨ ਨੇ ਬਲਾਕ ਸੈਣਾ ਦੇ। ਚੇਅਰਮੈਨ ਸਾਹਿਬ ਕੀ ਦੇਖਦੇ ਹੋ ਇੱਥੇ ਬਲਾਕ ਦੇ ਵਿੱਚ ਕਾਫੀ ਘਸਮਾਨ ਪਿਆ, ਤੁਸੀਂ ਚੇਅਰਮੈਨ ਰਹੇ ਹੋ ਪਹਿਲਾਂ। ਅਸੀਂ ਰਹੇ ਹਾਂ ਜੀ, ਉਦੋਂ ਇਹ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਅਸੀਂ ਬਦਲਾਅ ਲਿਆਵਾਂਗੇ, ਪਰ ਸਾਡੀਆਂ ਸਰਕਾਰਾਂ ਨੇ ਆਹ ਬਦਲਾਅ ਨਹੀਂ ਲਿਆਂਦਾ ਸੀ ਵੀ ਛੋਟੀ ਤੋਂ ਚੀਜ਼ ਹਰੇਕ ਵੱਡੀ ਹੁੰਦੀ ਆ। ਇਹਨਾਂ ਨੇ ਪਹਿਲੀ ਵਾਰ ਇਹ ਬਦਲਾਅ ਲਿਆਤਾ ਵੀ ਵੱਡੀ ਤੋਂ ਛੋਟੀ ਕਰਤੀ। ਢੱਲਮਾਂ 'ਚ ਆਪਣੇ 25 ਬੈੱਡਾਂ ਦਾ ਹਸਪਤਾਲ ਸੀ, 1978 ਦਾ ਬਣਿਆ ਹੋਇਆ। ਅੱਜ ਲਾ ਲਓ ਆ ਕੇ 2023 'ਚ ਉਹਨੂੰ ਇੱਕ ਕਲੀਨਿਕ ਬਣਾਤਾ ਜੀ, ਮੁਹੱਲਾ ਕਲੀਨਿਕ। ਦੱਸੋ ਵੀ 15,000 ਦੀ ਆਬਾਦੀ ਵਾਲਾ ਪਿੰਡ ਇੱਕ ਮੁਹੱਲਾ ਕਲੀਨਿਕ, ਉਹਨੂੰ ਇੱਕ ਕਲੀਨਿਕ ਚਾਹੀਦਾ ਕਿ 50 ਬੈੱਡਾਂ ਦਾ ਹਸਪਤਾਲ ਚਾਹੀਦਾ? ਤੁਸੀਂ ਆਪ ਹੀ ਦੇਖ ਲਓ। ਬਿਲਕੁਲ। ਇੱਥੇ ਕਹਿੰਦੇ ਕਿ ਇਸ ਹਸਪੀਟਲ ਨੂੰ ਅਸੀਂ ਕਹਿੰਦੇ ਸਿਹਤ ਸਹੂਲਤਾਂ ਵਧੀਆ ਕਹਿੰਦੇ ਅਪਗ੍ਰੇਡ ਕਰਿਆਗਾ, ਰੰਗ ਰੁੰਗ ਚੰਗਾ ਮਾਰਿਆ ਪਿਆ। ਹੁਣ ਤੁਸੀਂ ਬਾਹਰਲਾ ਰੰਗ ਦੇਖ ਲਿਆ ਜੀ, ਆਪਾਂ ਅੰਦਰ ਵਗ ਚੱਲਦੇ ਹਾਂ। ਜਿੰਨੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਸਰਕਾਰਾਂ ਨੇ ਪੈਸਾ ਲਾ ਕੇ ਮਸ਼ੀਨਰੀ ਇਹਨਾਂ ਨੂੰ ਲੈ ਕੇ ਦਿੱਤੀ ਸੀ ਸਾਰੀ ਜੀ ਇਕੱਠੀ ਕਰਕੇ, ਉਹ ਬੈੱਡ ਇੱਕ ਕਮਰੇ 'ਚ ਪਏ ਆ। ਐਕਸਰੇ ਮਸ਼ੀਨਾਂ ਦੇਖ ਲਓ ਸਾਰੀਆਂ, ਕੁਆੜ ਅੰਦਰ ਜਾ ਕੇ ਦੇਖ ਲਓ ਸਾਰਾ ਤੁਸੀਂ। ਇੱਕ ਆਹ ਇਕੱਲਾ ਬੋਰਡ ਹੀ ਬਾਹਰ ਜ਼ਰੂਰ ਚਮਕਦਾ ਭਗਵੰਤ ਮਾਨ ਵਾਲਾ, ਹੋਰ ਤਾਂ ਅੰਦਰ ਕੁਛ ਨਹੀਂ ਹੈਗਾ। ਇਹ ਤਾਂ ਕਹਿੰਦੇ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਾਂਗੇ, ਪਰ ਅੱਜ ਇਹ ਦੇਖ ਰਿਹਾ ਬੋਰਡ ਵੀ ਲੱਗਿਆ ਹੋਇਆ। ਐਡਵੋਰਡ ਇਹ ਕਹਿੰਦਾ ਹੁੰਦਾ ਸੀਗਾ ਜੀ, ਜਿਵੇਂ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਫੋਟੋਆਂ ਲੱਗੀਆਂ ਸੀ ਬਾਦਲ ਸਾਹਿਬ ਦੀਆਂ, ਉਹਦਾ ਇਹ ਬਹੁਤ ਮਜ਼ਾਕ ਕਰਦਾ ਹੁੰਦਾ, ਆਪਾਂ ਸਾਰਿਆਂ ਨੇ ਸੁਣਿਆ। ਉਹਨੂੰ ਹਾਸੇ 'ਚ ਵਿਅੰਗ 'ਚ ਹਰੇਕ ਨੂੰ ਗਾਉਂਦਾ ਹੁੰਦਾ। ਪਰ ਬਾਦਲ ਸਾਹਿਬ ਨੇ ਉਹ ਐਂਬੂਲੈਂਸਾਂ ਪਹਿਲੀ ਵਾਰ ਪੰਜਾਬ 'ਚ ਲਿਆਂਦੀਆਂ ਸੀ, ਆਪ ਦੀ ਸਰਕਾਰ ਵੇਲੇ ਬਣਾਈਆਂ ਸੀ, ਉਹਨਾਂ ਨੇ ਫੋਟੋ ਲਾ ਲਈ। ਇਹ ਅੱਜ 1978 ਵੇਲੇ ਦੇ ਬਾਦਲ ਸਾਹਿਬ ਦੇ ਬਣਾਏ ਹਸਪਤਾਲ ਦੇ ਆਪਦੀ ਫੋਟੋ ਲਾ ਗਿਆ। ਹੁਣ ਇਹਨੂੰ ਕੀ ਆਖੀਏ ਤੋਂ ਬਾਅਦ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ। ਇੱਕ ਵਾਰ ਕੁਲਦੀਪ ਇਹ ਸਾਰੀ ਤਸਵੀਰ ਦਿਖਾ ਦੇ, ਕੈਮਰਾ ਨਾਲ 4 ਸਪੇਰੇ ਘੁਮਾ ਦੇ, ਕਿਉਂਕਿ ਉਹ ਲੋਕ ਵੀ ਦਿਸਣੇ ਚਾਹੀਦੇ ਨੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜਦੋਂ ਤੱਕ ਸਰਕਾਰਾਂ ਦੇ ਨਾਲ ਆਮ ਲੋਕ ਮੱਥਾ ਲਾਉਂਦੇ ਰਹਿਣਗੇ, ਜਦੋਂ ਤੱਕ ਸਰਕਾਰਾਂ ਦੇ ਵਿਰੋਧ ਦੇ ਵਿੱਚ ਖੜਦੇ ਰਹਿਣਗੇ, ਜਦੋਂ ਤੱਕ ਆਪਣੇ ਹੱਕ ਮੰਗਦੇ ਰਹਿਣਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ। ਅਸੀਂ ਦੇਖਦੇ ਰਹੇ ਹਾਂ ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ, ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਕੱਲਾ ਰੰਗ ਮਾਰਿਆ ਗਿਆ ਹੈਗਾ। ਸਾਰੇ ਪਿੱਟੋ ਹਾਏ 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 ਹਾਏ, ਮੈਂ ਵੀ ਪਿੱਟੂ ਹਾਏ 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 ਹਾਏ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਤਾਂ ਤਿਆਰ ਕਰਤਾ ਜੀ, ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਹਾਂ ਨਾਗਰਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ ਤੁਹਾਡੀਆਂ ਗ੍ਰਾਂਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬੈੱਡਾਂ ਦਾ ਹਸਪਤਾਲ ਸੀ ਵੱਡਾ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬੈੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਪਰ ਇੱਥੇ ਕੈਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ,
ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਕਿ ਗਿਆ ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲੱਪੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਲੱਗੀ ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲਤਾ? ਕੋਈ ਜਾਇਜ਼ ਨਹੀਂ। ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜੋ ਲੱਗ ਜਾਂਦਾ ਹੁੰਦਾ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾ ਰਹੀ ਆ, ਤਾਂ ਉੱਥੇ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ। ਜਿਵੇਂ ਅਸੀਂ ਪਿਛਲੇ ਦਿਨੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਸੈਣਾ ਦੇ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕ ਦੇ ਵੱਲੋਂ ਇੱਕ ਵਧੀਕੀ ਕਰੀ ਗਈ, ਇੱਕ ਸਰਪੰਚ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ, ਲਫੇੜੇ ਮਾਰਨ ਦੀ ਗੱਲ ਕਰੀ ਗਈ। ਤਾਂ ਅੱਜ ਅਸੀਂ ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ। ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ ਤਾਂ ਮੁੱਢਲਾ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਕੁਲਦੀਪ ਇਹ ਤਸਵੀਰ ਦਿਖਾ ਦੇ। ਇੱਕ ਤਸਵੀਰ ਆ, ਇੱਕ ਮੁੱਢਲਾ ਸਿਹਤ ਕੇਂਦਰ ਢਿਲਵਾਂ ਬਰਨਾਲਾ, ਤਾਂ ਇਸ ਨੂੰ ਮੁਹੱਲਾ ਕਲੀਨਿਕ ਦਾ ਰੂਪ ਦੇ ਦਿੱਤਾ ਗਿਆ। ਤਾਂ ਇੱਥੇ ਇੱਕ ਬੋਰਡ ਲੱਗਿਆ ਹੋਇਆ, ਇਹ ਬੋਰਡ ਆ, ਇਸ ਦੇ ਉੱਪਰ ਵੀ ਲਿਖਿਆ ਹੋਇਆ ਢਿਲਵਾਂ ਸਿਹਤ ਕੇਂਦਰ, ਥੱਲੇ ਫੇਰ ਢਿਲਵਾਂ ਲਿਖਿਆ ਹੋਇਆ, ਜਿਹੜਾ ਕਿ ਮੁੱਢਲਾ ਸਿਹਤ ਕੇਂਦਰ ਆ। ਇਸ ਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਇਹ ਢਿਲਵਾਂ ਜ਼ੋਨ ਦਾ ਵੱਡਾ ਹਸਪੀਟਲ ਆ। ਤਾਂ ਅਸੀਂ ਅੰਦਰ ਜਾ ਕੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ। ਜਿਹੜੀਆਂ ਇਹ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ, ਲੋਕ ਇਕੱਠੇ ਹੋਏ ਹੋਏ ਨੇ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਦਈਏ। ਇੱਕ ਇੱਕ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਮੁਫਤ ਲੈਬ ਟੈਸਟ, ਇਹ ਪੁਰਾਣੀਆਂ ਬਿਲਡਿੰਗਾਂ ਨੇ, ਪੁਰਾਣੇ ਜਿਹੜੇ ਕਿ ਬੋਰਡ ਲੱਗੇ ਹੋਏ ਨੇ। ਇਹ ਬੋਰਡਾਂ ਦੇ ਉੱਪਰ ਜਿਹੜਾ ਇਹ ਲਿਖਿਆ ਗਿਆ ਮੁਫਤ ਲੈਬ ਟੈਸਟ, ਮੁਫਤ ਦਵਾਈਆਂ। ਤਾਂ ਇੱਥੇ ਵਾਕਈ ਇਹ ਗੱਲਾਂ ਹੋਈਆਂ ਨੇ ਜਦੋਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ। ਤਾਂ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਇੱਥੇ ਸਤਨਾਮ ਸਿੰਘ ਰਾਹੀ ਪਹੁੰਚੇ ਨੇ, ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ। ਉਹਨੂੰ ਬਾਈਟ ਕਰ ਲੈਣਗੇ। ਤਾਂ ਸੋ ਅਸੀਂ ਅੰਦਰ ਇਸ ਦੇ ਦਾਖਲ ਹੋ ਚੁੱਕੇ ਹਾਂ ਹਸਪੀਟਲ ਦੇ। ਤਾਂ ਇਹ ਪਹਿਲਾਂ ਤੋਂ ਹਸਪੀਟਲ ਬਣਿਆ ਹੋਇਆ। ਤਾਂ ਇੱਥੇ ਇਹ ਵੀ ਗੱਲ ਇੱਕ ਪ੍ਰਚਲਿਤ ਕਰੀ ਜਾ ਰਹੀ ਆ, ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ 2 ਪੀਪੀਆਂ ਰੰਗ ਦੀਆਂ ਮਾਰ ਕੇ ਇੱਕ ਮੁਹੱਲਾ ਕਲੀਨਿਕ ਤਿਆਰ ਕਰ ਦਿੱਤਾ ਜਾਂਦਾ। ਤਾਂ ਇਹ ਵਾਕਈ ਗੱਲ ਆ ਜਿਹੜੀ ਉਹ ਸੱਚੀ ਆ, ਕਿਉਂਕਿ ਇਹ ਗੱਲ ਅਸੀਂ ਤਾਂ ਕਰ ਰਹੇ ਹਾਂ, ਮੈਂ ਖੁਦ ਇਸ ਪਿੰਡ ਦਾ। ਤਾਂ ਇਹ ਹਸਪੀਟਲ ਸਾਡੇ ਬਚਪਨ ਦਾ ਜਿਹੜਾ ਕਿ ਅਸੀਂ ਦੇਖਦੇ ਰਹੇ ਹਾਂ। ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ। ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ ਹੈਗਾ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ। ਇਹ ਜਿਹੜੇ ਬੋਰਡ ਲਗਾਏ ਗਏ ਨੇ ਇਹ ਵੀ ਪੁਰਾਣੇ ਨੇ, ਪਹਿਲਾਂ ਦੇ ਲੱਗੇ ਹੋਏ ਨੇ। ਤਾਂ ਇਹ ਜਿਹੜਾ ਹਸਪੀਟਲ ਦਾ ਅੰਦਰਲਾ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਕੁਝ ਜਿਹੜਾ ਇਹ ਦੇਖੋ, ਇਹ ਹਸਪੀਟਲ ਦੇ ਵਿੱਚ ਪਹਿਲਾਂ ਸਮਾਨ ਆ, ਜਿਹੜਾ ਪਹਿਲਾਂ ਦਾ ਸਮਾਨ ਪਿਆ ਹੋਇਆ ਹੈਗਾ। ਇਹ ਕੁਲਦੀਪ ਇੱਧਰ ਤਸਵੀਰ ਦਿਖਾ ਦੇ। ਇਹ ਸਾਰੇ ਦਾ ਸਾਰਾ ਜਿਹੜਾ ਸਮਾਨ ਆ ਇਹ ਪਹਿਲਾਂ ਦਾ ਹੈਗਾ। ਇੱਥੇ ਕਰਨਾ ਕੀ ਚਾਹੀਦਾ ਸੀ ਨਵੀਂ ਸਰਕਾਰ ਨੂੰ, ਉਹ ਵੀ ਅਸੀਂ ਜਾਣਾਂਗੇ। ਪਰ ਅਸੀਂ ਪਹਿਲਾਂ ਇੱਥੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ। ਕੁਲਦੀਪ ਇਹ ਤਸਵੀਰ ਜ਼ਰੂਰ ਦਿਖਾਈ ਜਾਵੇ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਐਡ ਨਹੀਂ ਕਰਾਂਗੇ, ਜੇਕਰ ਅਸੀਂ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟਾਂ ਪਾਉਣਗੇ। ਤਾਂ ਇਹ ਐਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੇ। ਇਹ ਜਿਹੜੀ ਇਹ ਕੁਲਦੀਪ ਇਹ ਬਣਾਈ ਗਈ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਤਾਂ ਅਸੀਂ
ਵਿਰੋਧੀ ਪਾਰਟੀ ਦੇ ਜਿਹੜੇ ਇੱਥੇ ਲੀਡਰ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਆਖਰ ਇਹ ਜਿਹੜੀ ਤਸਵੀਰਾਂ ਨੇ ਜਾਂ ਇੱਥੇ ਜਿਹੜਾ ਕਿ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ ਇੱਕ ਮੁੱਢਲੇ ਸਿਹਤ ਕੇਂਦਰ ਨੂੰ, ਤਾਂ ਉਸ ਦੀ ਵਜ੍ਹਾ ਕੀ ਰਹੀ ਆ। ਸੋ ਇਹ ਮੁੱਢਲਾ ਸਿਹਤ ਕੇਂਦਰ ਦੀ ਅੱਜ ਅਸੀਂ ਗੱਲ ਕਰਾਂਗੇ। ਵੱਖ-ਵੱਖ ਜਗ੍ਹਾ ਤੇ ਖੜ ਕੇ ਇਸ ਦੀ ਗੱਲ ਕਰ ਰਹੇ ਹਾਂ। ਜਿਵੇਂ ਅਸੀਂ ਪਹਿਲਾਂ ਗੇਟ ਤੋਂ ਗੱਲ ਕਰੀ ਤਾਂ ਗੇਟ ਦੀ ਤਸਵੀਰ ਦਿਖਾਈ, ਉੱਥੇ ਮੁੱਢਲਾ ਸਿਹਤ ਕੇਂਦਰ ਲਿਖਿਆ ਗਿਆ। ਫਿਰ ਇਸ ਦੇ ਅੰਦਰੋਂ ਅਸੀਂ ਤਸਵੀਰ ਦਿਖਾਈ ਕਿ ਜਿੱਥੇ ਸਟਾਫ ਨਰਸਾਂ ਦੇ ਲਈ ਇੱਕ ਅਲੱਗ ਰੂਮ ਬਣਿਆ ਹੋਇਆ, ਜਿੱਥੇ ਵੱਡੇ ਡਾਕਟਰਾਂ ਦੇ ਲਈ ਅਲੱਗ ਰੂਮ ਬਣਿਆ ਹੋਇਆ, ਜਿੱਥੇ ਸੀਨੀਅਰ ਸਿਵਲ ਸਰਜਨ ਦੇ ਲਈ ਅਲੱਗ ਰੂਮ ਬਣਿਆ ਹੋਇਆ। ਤਾਂ ਉਹ ਤਸਵੀਰਾਂ ਨੇ ਅਸੀਂ ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੰਗ ਕਰ ਦਿੱਤਾ ਇਸ ਹਸਪੀਟਲ ਨੂੰ। ਇਹ ਰੰਗ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪਿੰਡ ਦੇ ਲੋਕ ਖੜੇ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਹਸਪੀਟਲ ਨੂੰ ਰੰਗ ਤਾਂ ਕਰ ਦਿੱਤਾ, ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ ਅਸੀਂ। 10 ਏਕੜ ਦੇ ਵਿੱਚ ਬਣਿਆ ਇਹ ਪਹਿਲਾ ਮੁੱਢਲਾ ਸਿਹਤ ਕੇਂਦਰ, ਇਸ ਦੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ। ਜਦੋਂ ਇੱਥੇ ਵਿਧਾਇਕ ਆਉਂਦੇ ਨੇ ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਇਹ 4 ਦੀਵਾਰੀ ਦੀ ਕੰਧ ਆ, ਕੁਲਦੀਪ ਨੇੜੇ ਆ ਕੇ ਦਿਖਾ ਦੇ ਤਸਵੀਰ ਆ ਜਿਹੜੀ ਇੱਥੇ ਜਿਹੜੀ ਇਹ 4 ਦੀਵਾਰੀ ਦੀ ਕੰਧ ਆ ਇਹ ਟੁੱਟੀ ਪਈ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਪਰਲੇ ਪਾਸੇ ਜਿਹੜਾ ਕਿ ਜਗ੍ਹਾ ਗਈ ਉਹ ਓਪਨ ਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਇੱਧਰਲੇ ਪਾਸੇ ਨੂੰ ਤੁਹਾਡੇ ਅਸੀਂ ਤਸਵੀਰ ਦਿਖਾਉਣੇ ਆ, ਝਾਤ ਮਰਵਾਉਣੇ ਆ ਕੈਮਰੇ ਦੀ, ਤਾਂ ਸਾਰੇ ਦਾ ਸਾਰਾ ਜਿਹੜਾ ਇਹ ਥਾਂ ਗਾ ਇਹ ਹਸਪੀਟਲ ਦਾ 10 ਏਕੜ ਦੇ ਵਿੱਚ ਇਹ ਹਸਪੀਟਲ ਬਣਿਆ ਹੋਇਆ ਹੈਗਾ ਪਿੰਡ ਢਿੱਲਵਾਂ ਦਾ। ਤਾਂ ਅਸੀਂ ਗੱਲਬਾਤ ਇੱਥੋਂ ਦੇ ਪਿੰਡ ਦੇ ਲੋਕਾਂ ਨਾਲ ਕਰਾਂਗੇ। ਪਿੰਡ ਦੇ ਲੋਕਾਂ ਨਾਲ ਤਾਂ ਕਰਾਂਗੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਆ ਸਰਕਾਰ ਦੇ ਖਿਲਾਫ। ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਨੇ। ਤਾਂ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ੍ਰੀ ਅਕਾਲ ਜੀ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਤਾਂ ਤਿਆਰ ਕਰਤਾ ਜੀ, ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ। ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਵੀ ਡਾਕਟਰ ਨੂੰ ਭੇਜਣ ਤੇ ਇੱਥੇ ਇਲਾਜ ਰੱਪਾ ਹੋਵੇ ਜੀ। ਹਾਂਜੀ ਬਿਲਕੁਲ। ਤਾਂ ਅੱਗੇ ਚੱਲਦੇ ਹਾਂ ਬਾਈ, ਭੱਜੋ ਨਾ ਯਾਰ, ਹੁਣ ਇੱਥੇ ਖੜ ਜਾਓ। ਜੇ ਵਿਰੋਧ ਕਰਨ ਆਏ ਹੋ ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਹੀ ਲਈਏ। ਕੀ ਨੇੜੇ ਆ ਤੁਹਾਡਾ ਘਰ, ਇੱਥੇ ਨਜ਼ਦੀਕ ਹੀ ਆ? ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਹਸਪੀਟਲ ਆ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ, ਪਰ ਹੁਣ ਇੱਥੇ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ। ਮੁਹੱਲਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਕੋਈ ਬੱਚੇ ਵਾਲੀ ਬੁੜੀ ਆ ਉਹਦਾ ਇਲਾਜ ਹੋਵੇ। ਇੱਥੇ ਕੋਈ ਡਾਕਟਰ ਤਾਂ ਹੈ ਨਹੀਂ, ਰੰਗ ਨਾਲ ਥੋੜ੍ਹੀ ਇਲਾਜ ਹੋਣਾ ਜੀ। ਵੀ ਇਹ ਆਮ ਆਦਮੀ ਪਾਰਟੀ ਰੰਗ ਕਰਕੇ ਮੁਹੱਲਾ ਕਲੀਨਿਕ ਬਣਾਤਾ, ਇੱਥੇ ਕੋਈ ਸਹੂਲਤ ਤਾਂ ਹੈ ਨਹੀਂ ਗੀ। ਇਹਦੀ ਕੀ ਲੋੜ ਆ ਜੀ? ਬਿਲਕੁਲ ਚੰਗੇ ਕੋਈ ਡਾਕਟਰ ਹੋਣ ਸਿਹਤ ਵਕਤ ਜੀ। ਇੱਥੇ ਜਿਹੜਾ ਇਹ ਖੋਲ੍ਹਿਆ ਗਿਆ ਹਸਪੀਟਲ ਤੋਂ ਮੁਹੱਲਾ ਕਲੀਨਿਕ ਬਣਾਇਆ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਹ ਤਾਂ ਜਾਇਜ਼ ਹੀ ਹੈ ਜੀ, ਨਜਾਇਜ਼ ਹੀ ਹੈ ਤਾਂ ਜਣੇ। ਹਾਂਜੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਨੌਜਵਾਨ ਵੀ ਆਏ ਨੇ, ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗਰਾਂਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਜਿਹੜਾ ਕਿ ਇਹਨਾਂ ਨੇ ਇਹ ਛੋਟਾ ਕਰਤਾ। ਇੱਥੇ ਕਾਫੀ ਡਾਕਟਰਾਂ ਦੀਆਂ ਪੋਸਟਾਂ ਨੇ, ਅੱਖਾਂ ਵਾਲਿਆਂ ਦੀਆਂ ਤੇ ਮੈਡੀਸਨ ਵਾਲੇ ਤੇ ਨਰਸਾਂ ਦੀ, ਅਤੇ ਜੱਚਾ ਬੱਚਾ ਦਾ ਵੀ ਇੱਥੇ ਮਤਲਬ ਕਿ ਆਪਰੇਸ਼ਨ ਵਗੈਰਾ ਜਾਂ ਜਾਂਚ ਹੁੰਦੀ ਆ ਬੱਚਾ ਸਾਰੇ ਕਾਸੇ ਦੀ। ਉਹਨੂੰ ਸਾਰੇ ਨੂੰ ਇਹ ਛੋਟਾ ਕੀਤਾ ਗਿਆ। ਕੱਲ੍ਹ ਨੂੰ ਇੱਥੇ ਜਦੋਂ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਤਾ ਤਾਂ ਇਹ ਇੱਕ ਡਾਕਟਰ ਵਾਸਤੇ ਹੀ ਰਹਿ ਜਾਊਗਾ, ਦੂਜੀਆਂ ਪੋਸਟਾਂ ਇੱਥੋਂ ਬਦਲ ਦੇਣਗੇ। ਅਸੀਂ ਇਹਦੀ ਪੂਰਜ਼ੋਰ ਨਿੰਦਿਆ ਕਰਦੇ ਹਾਂ। ਜੇ ਸਾਥੋਂ ਇਹਨਾਂ ਨੇ ਕਲੀਨਿਕ ਖੋਲ੍ਹਣੇ ਸੀ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਤੇ ਨਾਲ ਹੀ ਜਿਹੜਾ ਇਹਨਾਂ ਨੇ ਸੀ ਉਹ ਪੂਰਜ਼ੋਰ ਨਿੰਦਿਆ ਕਰਦੇ ਆ। ਜਿਹੜਾ ਸੈਣੇ ਦੇ ਸਰਪੰਚ ਨੂੰ ਚਪੇੜੇ ਮਾਰਨ ਦੀ ਗੱਲ ਕਹੀ ਆ, ਇਹ ਪੂਰਾ ਅਸੀਂ ਪੰਜਾਬ ਸਰਕਾਰ ਦੀ ਪੂਰੀ ਸ਼ਬਦਾਂ 'ਚ ਨਿੰਦਿਆ ਕਰਦੇ ਆ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਇਹ ਜਿਹੜੇ ਜਿੱਥੇ ਵੀ ਸਾਡਾ ਪਿੰਡ ਦਾ ਨੁਕਸਾਨ ਹੋਊਗਾ, ਉੱਥੇ ਅਸੀਂ ਪੰਚਾਇਤਾਂ, ਕਿਉਂਕਿ ਪਿੰਡ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ, ਆਗੂ ਬਣਾਇਆ ਗਾ। ਅਸੀਂ ਪਿੰਡ ਵਾਸਤੇ ਬੋਲ ਸਕਦੇ ਹਾਂ, ਬੋਲਣ ਦੀ ਸਾਨੂੰ ਆਗਿਆ ਗਈ।
ਸੋ ਅਸੀਂ ਇਹ ਨਿੰਦਿਆ ਕਰਦੇ ਆ ਇਹਨਾਂ ਦੀ ਵੀ ਜਿਹੜਾ ਇਹ ਮਤਲਬ ਕਿ ਵੀ ਸੈਣੇ ਵੀ ਪੁੱਠਾ ਬੋਲ ਕੇ ਆਏ ਆ ਤੇ ਇਹਨੂੰ ਵਾਪਸ ਲੈਣ ਆਪਦੇ ਨੂੰ ਕਲੀਨਿਕ ਨੂੰ ਸਾਥੋਂ ਪਿੰਡ ਦੇ ਵਿੱਚ ਜਗ੍ਹਾ ਲੈਣ। ਤੁਹਾਡੇ ਨਾਲ ਰਾਬਤਾ ਹੋਇਆ ਜਦੋਂ ਇੱਥੇ ਕਲੀਨਿਕ ਖੋਲ੍ਹਿਆ ਗਿਆ, ਜਦੋਂ ਇੱਥੇ ਪਹੁੰਚੇ ਨੇ ਐਮਐਲਏ ਸਾਹਿਬ, ਤੁਹਾਨੂੰ ਦੱਸਿਆ ਗਿਆ ਵੀ ਅਸੀਂ ਇੱਥੇ ਉਦਘਾਟਨ ਕਰ ਰਹੇ ਹਾਂ? ਸਾਡੇ ਇੱਥੇ ਪਿੰਡ ਦੀਆਂ 6 ਪੰਚਾਇਤਾਂ ਨੇ, ਢਿਲਮਾ ਨਾਭੇ ਦੀ ਹਦੂਦ ਅੰਦਰ ਹਸਪਤਾਲ ਆਉਂਦਾ, ਸਾਡੇ ਨਾਲ ਕਿਸੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਜੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ ਕੋਈ ਜਗ੍ਹਾ ਸਿਲੈਕਟ ਕਰਕੇ ਦਿੰਦੇ ਤਾਂ ਉੱਥੇ ਖਿਲਾਇਆ ਜਾਂਦੇ। ਜਾਣੀ ਇਹਨਾਂ ਨੇ ਗਲਤ ਕੀਤਾ, ਜਿਹੜਾ 25 ਬਿੱਡਾਂ ਦੇ ਹਸਪਤਾਲ ਨੂੰ ਛੋਟਾ ਕੀਤਾਗਾ। ਜੀ ਬਿਲਕੁਲ। ਤਾਂ ਇੱਥੇ ਸਾਬਕਾ ਸਰਪੰਚ ਵੀ ਖੜੇ ਨੇ, ਟੇਕ ਸਿੰਘ ਜੀ, ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ। ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਹੁੰਦਾ ਸੀ, ਪਰ ਮੌਜੂਦਾ ਸਰਪੰਚ ਕਹਿੰਦੇ ਇਸ ਵਾਰ ਸਾਡੇ ਨਾਲ ਰਾਬਤਾ ਹੀ ਨਹੀਂ ਕਰਿਆ ਗਿਆ। ਮੈਂ ਤਾਂ ਜੀ ਸਿਹਤ ਠੀਕ ਹੋਣ ਦੇ ਕਾਰਨ ਮੈਂ ਬੋਲ ਨਹੀਂ ਸਕਦਾ ਕਿ ਮੇਰੀ ਸਿਹਤ ਠੀਕ ਨਹੀਂ ਹੈ। ਨਹੀਂ, ਇਹ ਜਾਇਜ਼ ਮੰਨਦੇ ਹੋ? ਥੋੜਾ ਬਹੁਤਾ ਇੰਨਾ ਹੀ ਨਜਾਇਜ਼ ਆ, ਇਹ ਨਜਾਇਜ਼ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਬਿਲਕੁਲ। ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਕਾਫੀ ਇੱਥੇ ਵਿਚਰਦੇ ਹੋ, ਲੋਕਾਂ ਦੇ ਨਾਲ ਖੜਦੇ ਹੋ ਪਿੰਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਆ ਜੀ, ਜਿਹੜਾ ਹਸਪੀਟਲ ਆ ਇਹਨੂੰ ਵੱਡੇ ਤੋਂ 25 ਜਿਹੜਾ ਬੈੱਡਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲ ਪਹਿਲਾਂ ਤਿਆਰ ਕਰਿਆ ਸੀ, ਜਿਹੜਾ ਕਿ ਇਹ ਅੱਜ 0 ਨੰਬਰ ਤੇ ਪਹੁੰਚ ਗਿਆ। ਇਹਦੀ ਸਾਰੇ ਪਿੰਡ ਕੰਨੀਓਂ ਪੂਰਾ ਵਿਰੋਧ ਕੀਤਾ ਜਾਂਦਾ ਹੈ, ਪਰ ਇੱਥੇ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਪਰ ਇਹ ਬਹੁਤ ਘਟੀਆ ਸੋਚ ਹੈ ਇਹਨਾਂ ਦੀ। ਪਰ ਸਾਡੇ ਇੱਥੇ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਮਰੀਜ਼ ਬਾਹਰੋਂ ਆਉਂਦੇ ਆ ਜਾਂ ਹੋਰ ਜਾਂਦੇ ਆ, ਤਾਂ ਸਾਨੂੰ 20 ਕਿਲੋਮੀਟਰ ਬਰਨਾਲਾ ਪੈਂਦਾ ਹੈ, ਜਿਹੜਾ ਬਰਨਾਲੇ ਦੇ ਵਿੱਚ ਸਾਨੂੰ ਮਤਲਬ ਟ੍ਰੀਟਮੈਂਟ ਕਰਨ ਵਾਸਤੇ ਜਾਣਾ ਪੈਂਦਾ ਹੈ ਜੀ। ਬਿਲਕੁਲ। ਇਹਨਾਂ ਨੇ ਜਿਹੜਾ ਮਤਲਬ ਗਲਤ ਕੰਮ ਕੀਤਾ, ਇਹ ਪੂਰੇ ਜ਼ੋਰ ਨਾਲ ਮਤਲਬ ਨਖੇਦੀ ਹੋ ਰਹੀ ਹੈ ਇਸ ਗੱਲ ਦੀ। ਥੈਂਕ ਯੂ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਅਸੀਂ ਇਕੱਲੇ ਬੰਦੇ ਕੋਲ ਜਾ ਰਹੇ ਹਾਂ। ਪ੍ਰਧਾਨ ਸਾਹਿਬ ਫੋਨ ਤੇ ਫੇਰ ਕਰ ਲਿਓ ਗੱਲ, ਆਪਾਂ ਗੱਲ ਕਰ ਲਈਏ ਥੋੜੀ ਜੀ। ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਤੁਹਾਡੇ ਪਿੰਡ ਦੇ ਵਿੱਚ, ਕੁਲਦੀਪ ਉਰੇ ਨੂੰ ਲਿਆ ਕੈਮਰਾ, ਇਧਰਲੇ ਪਾਸੇ ਲਿਆ, ਆਪਾਂ ਬੈਠ ਕੇ ਕਰ ਲੈਣਾ ਇੱਥੇ। ਜਿਹੜਾ ਇੱਥੇ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਗਾ, ਇਸ ਬਾਰੇ ਕਿੰਨਾ ਕੁ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਹੈ? ਯੂਨੀਅਨ ਅੱਗੇ ਰਹਿੰਦੀਆਂ ਨੇ, ਅੱਜ ਤੁਸੀਂ ਇੱਥੇ ਫੇਰ ਅੱਗੇ ਆਓਗੇ, ਤੁਹਾਡੇ ਨਾਲ ਮੁਲਾਕਾਤ ਹੋਈ, ਕੋਈ ਗੱਲਬਾਤ ਹੋਈ ਵਿਧਾਇਕ ਦੀ? ਨਾ, ਬਿਲਕੁਲ ਹੀ ਨਹੀਂ। ਕੀ ਲੱਗਦਾ ਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲ੍ਹਤਾ? ਕੋਈ ਜਾਇਜ਼ ਨਹੀਂ। ਮੈਨੂੰ ਤਾਂ ਜੰਟੇ ਸਰਪੰਚ ਨੇ ਫੋਨ ਕਰਿਆ ਸੀ, ਮੈਂ ਐਟ ਏ ਟਾਈਮ ਹੀ ਪੱਗ ਸਿਰ ਤੇ ਧਰ ਕੇ ਆ ਗਿਆ। ਹਾਂ, ਜਦੋਂ ਆਪਾਂ ਪਿੰਡ ਲੈਵਲ ਤੇ ਜਥੇਬੰਦੀ ਨਾਲ ਭਾਵਾਂ ਹਲੇ ਆਪਣੀ ਰਾਏ ਕਰਨ ਵਾਲੀ ਹੈ, ਪਰ ਜਦੋਂ ਆਪਾਂ ਪਿੰਡ 'ਚ ਬੈਠੇ ਇਹੀ ਜੀ ਚੀਜ਼ ਤੇ ਜਿਹੜਾ ਮਤਲਬ ਇੱਕ ਪਿੰਡ ਦੀ ਸਿਹਤ ਸਹੂਲਤ ਵਾਸਤੇ ਚੀਜ਼ ਦਿੱਤੀ ਵੀ ਹੈ, ਜਦੋਂ ਉਹਦੇ ਤੇ ਠੁਰਾ ਲੱਗਦਾ ਹੈ, ਜੇ ਆਪਾਂ ਇਹਦੇ ਤੇ ਨਹੀਂ ਲੜਾਂਗੇ ਤਾਂ ਲੜਾਂਗੇ ਕਾਸ ਤੇ ਜੀ। ਜੇ ਪਿੰਡ ਇੱਥੇ ਬੈਠਾ ਹੋਇਆ ਤਾਂ ਆਪਾਂ ਕਿਹੜੇ ਮੂੰਹ ਨਾਲ ਪਿੰਡ ਤੋਂ ਫੰਡ ਮੰਗਾਂਗੇ ਜੇ ਆਪਾਂ ਇਹ ਕੇਸ ਨੂੰ ਲੈਂਦੇ ਨਹੀਂ? ਆਪਾਂ ਨੂੰ ਮੂਹਰੇ ਹੋ ਕੇ ਲੜਨਾ ਪਊਗਾ, ਪੰਚਾਇਤਾਂ ਪਿੱਛੇ ਆਪਾਂ ਮੂਹਰੇ ਨਹੀਂ। ਹੁਣ ਚਾਹੁੰਦੇ ਕੀ ਹੋ? ਇੱਥੇ ਮੁਹੱਲਾ ਕਲੀਨਿਕ ਬਣ ਗਿਆ, ਮੁਹੱਲਾ ਕਲੀਨਿਕ ਕਹਿੰਦੇ ਕਿ 25 ਬੈੱਡਾਂ ਦਾ ਹਸਪੀਟਲ ਸੀ, ਇਸ ਨੂੰ ਛੋਟਾ ਕਰ ਦਿੱਤਾ ਗਿਆ। ਛੋਟਾ ਹੀ ਕਰਤਾ ਤੇ 25 ਬੈੱਡਾਂ ਦੇ ਹਿਸਾਬ ਨਾਲ ਤਾਂ 25 ਬੈੱਡਾਂ ਦੇ ਹਿਸਾਬ ਨਾਲ ਇੱਥੇ ਆਰਥੋ ਦਾ ਡਾਕਟਰ ਚਾਹੀਦਾ, ਇੱਥੇ ਮਤਲਬ ਆਪਰੇਸ਼ਨ ਵਾਲਾ ਡਾਕਟਰ ਚਾਹੀਦਾ, ਐਮਡੀ ਡਾਕਟਰ ਇੱਥੇ ਲਗਭਗ ਊਂ ਚਾਹੀਦਾ, ਅੱਖਾਂ ਦੀ ਪੋਸਟ ਇੱਥੇ ਅਲੱਗ ਹੈ, ਮੁਰਦ ਘਾਟ ਇੱਥੇ ਬਣੀ ਵੀ ਹੈ। 25 ਬੈੱਡ ਦਾ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਜਦੋਂ ਇਹਨੂੰ ਮਨਜ਼ੂਰ ਕਰਕੇ ਗਏ ਆ, ਮੁਖਤਿਆਰ ਸਰਪੰਚ ਸੀ ਉਦੋਂ ਮੁਰੀਕਾ। ਇੰਨੇ ਸਾਲਾਂ ਦੇ ਵਿੱਚ ਇਹਦੀ ਤਰੱਕੀ ਹੋਣ ਦੀ ਬਜਾਏ ਜੇ ਇਹ ਸਰਕਾਰ ਬਦਲੀ ਹੈ ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜ੍ਹਾ ਲੱਗ ਜਾਂਦਾ ਹੁੰਦਾ, 25 ਲੱਖ ਰੁਪਈਆ ਖਰਚਾ ਪਾਇਆ ਵਾ ਇਹਦੇ ਤੇ ਜੀ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਤਾਂ ਅਸੀਂ ਉਹਨਾਂ ਵਿਧਾਇਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਸੋ ਅਸੀਂ ਜਿਹੜੀ ਮੁਲਾਕਾਤਾਂ ਨੇ ਉਹ ਹੋ ਰਹੀਆਂ ਨੇ ਇੱਥੇ ਲਗਾਤਾਰ। ਤਾਂ ਸਾਡੇ ਨਾਲ ਸਤਨਾਮ ਸਿੰਘ ਰਾਹੀ ਜਿਹੜੇ ਕਿ ਮੌਜੂਦ ਨੇ। ਰਾਈ ਸਾਹਿਬ, ਕੀ ਲੱਗਦਾ ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਤਾ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਇੱਥੇ ਇੱਕ ਹਸਪੀਟਲ ਦਿੱਤਾ ਗਿਆ ਪਰ ਉਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ? ਦੇਖੋ ਗੱਲ ਇਹ ਆ, ਇਹ ਜਿਹੜੀ ਅੱਜ ਆਪਾਂ ਜਿੱਥੇ ਖੜੇ ਆ,
ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਪਿੰਡ ਢਿਲਮਾਂ ਦੇ ਆਪਾਂ ਹਸਪੀਟਲ ਦੇ ਵਿੱਚ ਖੜੇ ਆ, ਕਿਉਂਕਿ 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੀਗੇ, ਕਿਉਂਕਿ ਬਾਦਲ ਸਾਹਿਬ ਇਸ ਪਿੰਡ ਨੂੰ ਹਮੇਸ਼ਾ ਆਪਦਾ ਪਿੰਡ ਸਮਝਦੇ ਆਏ ਨੇ। ਇੱਥੇ ਪੰਜਾਬ ਦੇ ਵਿੱਚ 6 ਯੂਨੀਵਰਸਿਟੀ ਕਾਲਜ ਦਿੱਤੇ, ਜਿਨ੍ਹਾਂ 'ਚੋਂ ਇੱਕ ਯੂਨੀਵਰਸਿਟੀ ਕਾਲਜ ਪਿੰਡ ਢਿਲਮਾਂ 'ਚ ਦਿੱਤਾ। ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਵੋਦਿਆ ਸਕੂਲ ਦਿੱਤੇ, ਜਿਹਦੇ 'ਚੋਂ ਇੱਕ ਨਵੋਦਿਆ ਸਕੂਲ ਪਿੰਡ ਢਿਲਮਾਂ ਦੇ ਵਿੱਚ ਬਾਦਲ ਸਾਹਿਬ ਨੇ ਦਿੱਤਾ। 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲ ਸਾਹਿਬ ਨੇ ਇਸ ਪਿੰਡ ਦੇ ਵਿੱਚ, ਕਿਉਂਕਿ ਉਹ ਹਮੇਸ਼ਾ ਇਸ ਪਿੰਡ ਨੂੰ ਆਪਦਾ ਪਿੰਡ ਸਮਝਦੇ ਨੇ, ਹੁਣ ਵੀ ਜੇ ਕਿਤੇ ਅਸੀਂ ਜਾਂਦੇ ਆ, ਕੋਈ ਮੀਟਿੰਗਾਂ ਹੁੰਦੀਆਂ ਨੇ, ਕੋਈ ਢਿਲਮਾਂ ਦਾ ਪਤਾ ਲੱਗ ਜੇ, ਵਰਕਰ ਢਿਲਮਾਂ ਦਾ, ਤਾਂ ਪੁੱਛਣ ਲੱਗ ਜਾਂਦੇ ਨੇ ਤੁਹਾਡੇ ਨਗਰ ਦਾ ਕੀ ਹਾਲ ਆ। ਇਹ 25 ਬੈੱਡਾਂ ਦਾ ਹਸਪੀਟਲ ਇਸ ਪਿੰਡ ਨੂੰ ਦਿੱਤਾ ਸੀਗਾ। ਇੱਥੇ ਹੁਣ ਤੁਸੀਂ ਅੰਦਰ ਜਾ ਕੇ ਦੇਖਿਓ, ਇੱਥੇ ਜਿੰਨੀਆਂ ਸਹੂਲਤਾਂ ਸੀ ਉਹ ਸਾਰੀਆਂ ਸਹੂਲਤਾਂ ਇੱਕ ਕਮਰੇ 'ਚ ਬੰਦ ਕਰਕੇ, ਐਕਸ-ਰੇ ਮਸ਼ੀਨਸ, ਬੈੱਡ ਇੱਕ ਕਮਰੇ 'ਚ ਬੰਦ ਕਰਕੇ ਤਾਲਾ ਲਾਇਆ ਪਿਆ, ਸਾਰਾ ਸਮਾਨ ਖਿਲ ਰਿਹਾ ਪਿਆ। ਔਰ ਇਹਨਾਂ ਨੇ ਜਦੋਂ ਸਰਕਾਰ ਬਣੀ ਤਾਂ ਇਹਨਾਂ ਦਾ ਇੱਕ ਮੈਨੀਫੈਸਟੋ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਵਾਂਗੇ ਤੇ ਸਿੱਖਿਆ ਦੇਵਾਂਗੇ। ਬਹੁਤ ਅੱਛੀ ਗੱਲ ਆ, ਸਿਹਤ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ, ਸਿੱਖਿਆ ਵੀ ਦੇਣੀ ਚਾਹੀਦੀ ਆ। ਹੁਣ ਉਹ ਸਿਹਤ ਸਹੂਲਤ ਕੀ ਦੇ ਰਹੇ ਨੇ? ਜਿਹੜੇ 25 ਬੈੱਡਾਂ ਦੇ ਹਸਪੀਟਲ ਨੇ, ਜਿੱਥੇ ਆਲਰੇਡੀ ਡਾਕਟਰ ਪੋਸਟਡ ਨੇ, ਇੱਥੇ ਆਈ ਸਰਜਨ ਆਉਂਦੇ ਨੇ, ਇੱਥੇ ਗਾਇਨੀ ਦੀ ਡਾਕਟਰ ਆਉਂਦੇ ਨੇ, ਇੱਥੇ ਮੈਡੀਸਨ ਦਾ ਡਾਕਟਰ ਆਉਂਦੇ ਨੇ, ਉਹ ਹਸਪੀਟਲ ਨੂੰ ਡਿਮੋਟ ਕਰਕੇ, ਉਹਦਾ ਰੁਤਬਾ ਘਟਾ ਕੇ ਉਹਨੂੰ ਇੱਕ ਮੁਹੱਲਾ ਕਲੀਨਿਕ ਦਾ, ਅੱਜ ਤੁਸੀਂ ਦੇਖ ਰਹੇ ਹੋ ਆ ਮੁਹੱਲਾ ਕਲੀਨਿਕ ਦਾ ਬੋਰਡ ਲਾ ਕੇ ਮੁੱਖ ਮੰਤਰੀ ਪੰਜਾਬ ਨੇ ਆਪਦੀ ਫੋਟੋ ਲਾ ਕੇ ਸਿਰਫ ਡਰਾਮੇਬਾਜ਼ੀ, ਔਰ ਇਹ ਜਿਹੜੀ ਵਾਈਟ ਵਾਸ਼ ਕੀਤਾ, ਕਲਰ ਕੀਤਾ, ਇਹ ਤੇ ਸਾਰੇ ਤੇ ਖਰਚਾ 25 ਲੱਖ ਰੁਪਏ ਦਾ ਖਰਚਾ ਪਾਇਆ ਹੋਇਆ ਇਸ ਬਿਲਡਿੰਗ ਦੀ ਮੇਨਟੇਨੈਂਸ ਤੇ। ਰਾਹੀ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਲੀਗਲ ਤੌਰ ਤੇ ਵੀ ਦੇਖਦੇ ਹੋ ਇਸ ਚੀਜ਼ ਨੂੰ, ਕੋਰਟ ਦੇ ਜ਼ਰੀਏ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ, ਕਿਉਂਕਿ ਲਾ ਕੀ ਕਹਿੰਦਾਗਾ ਕਿ ਜਿਹੜੀ ਪੁਰਾਣੀ ਬਿਲਡਿੰਗ ਆ ਜਿਹੜੀ ਚੱਲਦੀ ਆ ਉਸ ਨੂੰ ਛੋਟਾ ਕੀਤਾ ਜਾ ਸਕਦਾ, ਜਿਵੇਂ ਹੁਣ ਇਹ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ, ਇਸ ਨੂੰ ਕਿੱਥੇ ਅਪਗ੍ਰੇਡ ਕਰਨਾ ਸੀ, ਕਿੱਥੇ ਡੀ ਤੇ ਲਿਆਂਦਾ। ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਨਾ ਵੀ ਜੇ ਇਹ ਲੋਕ ਸਿਹਤ ਸਹੂਲਤਾਂ ਦੀ ਗੱਲ ਕਰਦੇ ਨੇ ਤਾਂ ਘੱਟੋ ਘੱਟ ਇਹਨੂੰ 50 ਬੈੱਡਾਂ ਦਾ ਹਸਪੀਟਲ ਬਣਾਉਣ, ਇੱਥੇ ਆਰਥੋ ਦਾ ਡਾਕਟਰ ਦੇਣ ਜਿਹੜਾ ਨਹੀਂ ਹੈ, ਇੱਥੇ ਕੋਈ ਹੋਰ ਡਾਕਟਰ ਦੇਣ, ਕੋਈ ਸਰਜਨ ਦੇ ਦੇਣ ਜਿਹੜਾ ਆਪਰੇਟ ਕਰੇ ਪੇਸ਼ੈਂਟਾਂ ਨੂੰ। ਕੋਈ ਇਹਨਾਂ ਆਪਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ, ਜੇ ਸਿਹਤ ਸਹੂਲਤ ਨੂੰ ਪ੍ਰਮੋਟ ਕਰਨਾ ਤਾਂ ਉਹਨੂੰ ਆਪਾਂ ਅੱਗੇ ਲੈ ਕੇ ਜਾਣਾ ਕਿ ਉਹਨੂੰ ਪਿੱਛੇ ਲੈ ਕੇ ਜਾਣਾ। ਕਿਉਂਕਿ ਕਲੀਨਿਕ ਕੀ ਆ, ਮੁਹੱਲਾ ਕੀ ਆ? ਮੁਹੱਲੇ ਤਾਂ ਜਿਵੇਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ 500 400 ਦਾ ਏਰੀਆ ਹੁੰਦਾ, ਉਹਨੂੰ ਆਪਾਂ ਮੁਹੱਲਾ ਬੋਲ ਦਿੰਦੇ ਆ। ਹੁਣ ਜੇ ਬਹੁਤ ਪਿੰਡ ਇਹੋ ਜਿਹੇ ਨੇ ਆਪਣੇ ਹਲਕੇ ਦੇ ਵਿੱਚ ਵੀ ਜਿਹੜੇ 600 ਵੋਟਾਂ ਦੇ ਪਿੰਡ ਨੇ ਜਿੱਥੇ ਕੋਈ ਮੈਡੀਕਲ ਸਹੂਲਤ ਨਹੀਂ, ਉੱਥੇ ਮੁਹੱਲਾ ਕਲੀਨਿਕ ਬਣਾ ਦਿਓ ਜਿੱਥੇ ਲੋਕਾਂ ਦੀ ਨੈਸੈਸਿਟੀ ਆ। ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਇਹਨਾਂ ਹਸਪੀਟਲਾਂ ਨੂੰ ਤੁਸੀਂ ਅਪਗ੍ਰੇਡ ਕਰੋ। ਇਹਨੂੰ ਅਪਗ੍ਰੇਡ ਕਰਨ ਦੀ ਬਜਾਏ ਤੁਸੀਂ ਇਹਨੂੰ ਡੀਗ੍ਰੇਡ ਕਰ ਰਹੇ ਹੋ। ਔਰ ਇਹੀ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁੰਦੇ ਸੀ ਵੀ ਅਕਾਲੀ ਦਲ ਨੇ 100 ਜਿਹੜੀ ਆਪਾਂ ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ? ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਹੋਈ ਆ, ਕੋਈ ਕਾਂਗਰਸ ਦੀ ਸਰਕਾਰ ਵੇਲੇ ਦੀ ਬਣੀ ਹੋਈ ਆ। ਤੁਸੀਂ ਕੀ ਐਕਸਟਰਾ ਲੋਕਾਂ ਨੂੰ ਸਹੂਲਤ ਦਿੱਤੀ ਜਿਹਦੇ ਨਾਲ ਤੁਸੀਂ ਇਸ ਗੱਲ ਦੇ ਹੱਕਦਾਰ ਹੋਵੋ ਵੀ ਤੁਸੀਂ ਆਪਦੀਆਂ ਫੋਟੋਆਂ ਲਾ ਸਕੋ? ਅਫਸੋਸ ਹੁੰਦਾ ਕਿ ਸਾਡੀਆਂ ਬਿਲਡਿੰਗਾਂ ਬਣੀਆਂ ਤੇ ਉਹਨਾਂ ਦੇ ਉੱਪਰ ਤਸਵੀਰਾਂ ਲਾਤੀਆਂ। ਬਾਈ ਜੀ, ਅਫਸੋਸ ਇਸ ਗੱਲ ਦਾ ਜ਼ਿਆਦਾ ਹੁੰਦਾ ਵੀ ਤੁਸੀਂ ਲੋਕਾਂ ਨੂੰ ਕੀ ਕਹਿ ਕੇ ਆਏ ਸੀ? ਤੁਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲ ਕਹਿ ਕੇ ਆਏ ਸੀ, ਤੁਸੀਂ ਲੋਕਾਂ ਨੂੰ ਅੱਛੀ ਐਜੂਕੇਸ਼ਨ ਦੇਣ ਦੀ ਗੱਲ ਕਹਿ ਕੇ ਆਏ ਸੀ। ਲੋਕ ਪੰਜਾਬ ਦੇ ਆਪ ਨੂੰ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ, ਇਸ ਗੱਲ ਦਾ ਅਫਸੋਸ ਹੁੰਦਾ। ਮੈਂ ਕਹਿੰਦਾ ਇਹ ਬਿਲਡਿੰਗ ਜਿਹੜੀ ਆ, ਇਸ ਗੱਲ ਦਾ ਅਫਸੋਸ ਨਹੀਂ ਸੀ ਹੋਣਾ ਜੇ ਇਹ ਬਿਲਡਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਆ। ਇਸ ਗੱਲ ਦੀ ਖੁਸ਼ੀ ਹੋਣੀ ਸੀ। ਇਹਨੂੰ 50 ਬੈੱਡ ਦਾ ਅੱਜ ਜੇ ਐਮਐਲਏ ਐਲਾਨ ਕਰਦੇ ਮੈਂ 50 ਬੈੱਡਾਂ ਦਾ ਹਸਪੀਟਲ ਬਣਾ ਕੇ ਦੇਵਾਂਗਾ, ਮੈਂ ਪਹਿਲਾ ਬੰਦਾ ਹੂੰ ਹਲਕੇ ਦਾ, ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਜਿਹੜਾ ਸਭ ਤੋਂ ਪਹਿਲੀ ਸਟੇਟਮੈਂਟ ਐਮਐਲਏ ਸਾਹਿਬ ਦੇ ਹੱਕ 'ਚ ਦੇਵਾਂਗਾ ਵੀ ਤੁਹਾਡਾ ਮੈਂ ਧੰਨਵਾਦ ਕਰਦਾ। ਐਮਐਲਏ ਸਾਹਿਬ ਤਾਂ ਕਹਿੰਦੇ ਅਸੀਂ ਲਫੇੜੇ ਮਾਰ ਕੇ ਪਰੇ ਸੁੱਟ ਦਿਆਂਗੇ, ਸੈਣੇ ਸਰਪੰਚ ਨੂੰ ਕਹਿ ਕੇ ਆਏ ਨੇ। ਦੇਖੋ, ਮੈਂ ਉਸ ਚੀਜ਼ ਦੀ ਬਹੁਤ ਨਿੰਦਿਆ ਕਰਦਾ। ਮੈਨੂੰ ਜਿੱਦਣੇ ਪਤਾ ਲੱਗਿਆ ਪਰਸੋਂ ਇਸ ਗੱਲ ਦਾ, ਮੈਂ ਆਪਦੀ ਵੀਡੀਓ ਵੀ ਪਾਈ, ਕਿਉਂਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਗਾ, ਉਸ ਚੁਣੇ ਹੋਏ ਨੁਮਾਇੰਦੇ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇੱਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੀ ਪੰਚਾਇਤਾਂ ਹੁੰਦੀਆਂ ਨੇ,
ਪੰਚਾਇਤ ਦੀ ਪਹਿਲੀ ਇਲੈਕਸ਼ਨ ਆ ਜਿੱਥੋਂ ਲੋਕਤੰਤਰ ਦਾ ਮੁੱਢ ਸ਼ੁਰੂ ਹੁੰਦਾ। ਪੰਚਾਇਤਾਂ ਤੋਂ ਬਾਅਦ ਹੋਰ ਇਲੈਕਸ਼ਨਾਂ ਆਉਂਦੀਆਂ, ਪੰਚਾਇਤ ਬਲਾਕ ਸੰਮਤੀਆਂ ਆਉਂਦੀਆਂ, ਜ਼ਿਲ੍ਹਾ ਪ੍ਰੀਸ਼ਦ ਆਉਂਦੀਆਂ, ਵਿਧਾਨ ਸਭਾ ਆਉਂਦੀ ਆ, ਪਾਰਲੀਮੈਂਟ ਆਉਂਦੀ ਆ। ਪੰਚਾਇਤਾਂ ਦੀ ਇਲੈਕਸ਼ਨ ਇੱਕ ਬੇਸ ਇਲੈਕਸ਼ਨ ਹੁੰਦੀ ਆ ਔਰ ਉਸ ਪਿੰਡ ਦੇ, ਉਸ ਨਗਰ ਦੇ, ਕਿਉਂਕਿ ਸ਼ਹਿਣਾ ਪਿੰਡ ਸਾਡੇ ਹਲਕੇ ਦਾ ਸਭ ਤੋਂ ਵੱਡਾ ਵੋਟਾਂ ਦੇ ਮੁਤਾਬਕ ਪਿੰਡ ਆ, ਜਿਹਦੀ 11,500 ਵੋਟ ਆ। ਉੱਥੋਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਹ ਕਹਿ ਦੇਣਾ ਮੈਂ ਤੈਨੂੰ ਲਫੜੇ ਮਾਰ ਅੰਦਰ ਦੇ ਦੂੰ, ਇਹ ਕੋਈ ਇੱਕ ਐਮਐਲਏ ਦੀ ਸ਼ਬਦਾਵਲੀ ਨਹੀਂ ਹੁੰਦੀ। ਇਹ ਤਾਂ ਇੱਕ ਘਟੀਆ ਇਨਸਾਨ ਦੀ ਇੱਕ ਬਹੁਤ ਹੀ ਨੀਚ ਹਰਕਤ ਆ। ਮੈਂ ਇਹਨੂੰ ਸਮਝਦਾ ਵੀ ਜਿਹੜੀ ਐਮਐਲਏ ਸਾਹਿਬ ਨੇ ਮੀਡੀਆ ਦੇ ਰੂਬਰੂ ਹੋ ਕੇ ਕਿਹਾ, ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ, ਕਿਉਂਕਿ ਉਹ ਹੁਣ ਵਿਚਾਰਾ ਪੜ੍ਹੇ ਇੰਨਾ ਕਾ, ਉਹਨੂੰ ਥੱਪੜ ਮਾਰਨ ਦੀ ਸ਼ਾਇਦ ਗੱਲ ਨਾ ਪਤਾ ਲੱਗੀ, ਉਹਨੇ ਲਫੜੇ ਮਾਰਨੇ ਕਹਤੇ। ਠੀਕ ਹੈ ਕਿ ਨਹੀਂ? ਇਸ ਕਰਕੇ ਉਹ ਇਹ ਤਾਂ ਕਹਿੰਦਾ ਵੀ ਮੈਂ ਤਾਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਜਦੋਂ ਮੀਡੀਆ ਨੇ ਉਹਨੂੰ ਸਵਾਲ ਕੀਤਾ ਵੀ ਤੂੰ ਥੱਪੜ ਮਾਰਨਾ ਕਿਹਾ, ਕਹਿੰਦਾ ਮੈਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਹੁਣ ਤੁਸੀਂ ਆਪ ਦੱਸੋ ਵੀ ਲਫੜੇ ਮਾਰਨੇ ਥੱਪੜ ਮਾਰਨ 'ਚ ਕੀ ਫਰਕ ਆ? ਨਹੀਂ ਰਾਜੀ ਸਾਹਿਬ, ਲੀਗਲ ਤੌਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕਿਉਂਕਿ ਇੱਕ ਸਰਪੰਚ ਦੀ ਸ਼ਰੇਆਮ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਆ। ਦੇਖੋ ਮੈਂ ਤਾਂ ਇਹ ਸਮਝਦਾ ਵੀ ਜੇ ਉਸ ਪਿੰਡ ਦੇ ਸਰਪੰਚ ਸਾਹਿਬ ਜਾਂ ਉਸ ਪਿੰਡ ਦੀ ਪੰਚਾਇਤ, ਦੇਖੋ ਇੱਕ ਐਵੀਡੈਂਸ ਲੋਕਾਂ ਦੇ ਕੋਲ ਆ, ਵੀਡੀਓ ਵਾਇਰਲ ਹੋ ਚੁੱਕੀ ਆ, ਉਹਦੇ ਖਿਲਾਫ ਕੋਈ ਡੈਫਾਮੇਸ਼ਨ ਦੀ ਕਾਰਵਾਈ ਕਰਦੇ ਨੇ ਤਾਂ ਮੈਂ ਬਤੌਰ ਵਕੀਲ ਵੀ ਸਰਪੰਚ ਸਾਹਿਬ ਦੀ ਮਦਦ ਕਰਨ ਨੂੰ ਤਿਆਰ ਆ। ਮੈਂ ਕੱਲ ਬਾਹਰ ਸੀਗਾ, ਆਊਟ ਆਫ ਸਟੇਟ ਸੀ, ਮੈਂ ਸਰਪੰਚ ਸਾਹਿਬ ਨੂੰ ਫੋਨ ਵੀ ਕੀਤਾ ਵੀ ਮੈਂ ਇਸ ਕਰਕੇ ਤੁਹਾਡੇ 'ਚ ਜਾ ਨਹੀਂ ਸਕਿਆ। ਜਿਹੜਾ ਵੀ ਉਹ ਸਟੈਪ ਲੈਣਗੇ, ਕਿਉਂਕਿ ਦੇਖੋ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦੀ ਬਦਤਮੀਜ਼ੀ ਕਰਨੀ ਇੱਕ ਐਮਐਲਏ ਵੱਲੋਂ ਬਹੁਤ ਮਾੜੀ ਗੱਲ ਆ। ਜਿਹੜਾ ਵੀ ਉਹ ਸਟੈਪ ਲੈਣਗੇ ਪੰਚਾਇਤ ਲਊਗੀ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਡਟ ਕੇ ਸਾਥ ਦੇਊਗਾ। ਉਹ ਸ਼੍ਰੋਮਣੀ ਅਕਾਲੀ ਦਲ ਉਸ ਹਰ ਬੰਦੇ ਦਾ ਡਟ ਕੇ ਸਾਥ ਦੇਊਗਾ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ, ਕੋਈ ਮੰਤਰੀ ਵਧੀਕੀ ਕਰੂਗਾ। ਜੀ ਬਿਲਕੁਲ। ਇੱਥੇ ਜੇ ਅਸੀਂ ਗੱਲ ਕਰੀਏ, ਚੰਗਾ ਮੰਨਦੇ ਹੋ ਹਸਪੀਟਲ ਨੂੰ? ਲੱਗ ਰਹੀ ਨਹੀਂ ਇੱਧਰ ਨੂੰ ਲੈ ਕੇ ਜਾ ਖਬਰ ਨੂੰ, ਠਹਿਰ ਜਾ, ਮੈਂ ਬਥੇਰਾ ਨਹੀਂ ਤੁਸੀਂ ਦੱਸ ਹੀ ਦਿਓ, ਆਨਲਾਈਨ ਹੀ ਬੋਲ ਦਿਓ, ਕਿੱਧਰ ਨੂੰ ਲੈ ਕੇ ਜਾ? ਲਿਆ ਬੋਲ ਦਿੰਦਾ ਲਿਆ। ਇੱਥੇ ਕੋਈ ਅਸੀਂ ਅਕਾਲੀ ਦਲ ਦੇ ਵਰਕਰ ਨਹੀਂ ਇਕੱਲੇ, ਇਹ ਪੂਰਾ ਪਿੰਡ ਹੈ। ਪਿੰਡ ਦੇ ਇਹ ਇੱਕ ਮਤਲਬ ਸਿਹਤ ਸਹੂਲਤ ਖੋਂਦੇ ਆ, ਉਸ ਨੂੰ ਛੋਟੇ ਤੋਂ ਵੱਡੀ ਕਰਦੇ ਆ, ਛੋਟੀ ਕਰਦੇ ਆ ਵੱਡੀ ਤੋਂ। ਅਸੀਂ ਉਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਵੀ ਆਈਆਂ, ਆਮ ਲੋਕ ਜਿਹੜੇ ਸਾਰੀਆਂ ਪਾਰਟੀਆਂ 'ਚ ਕੰਮ ਕਰਦੇ ਆ। ਪਿੰਡ ਦਾ ਇਕੱਠ ਹੈ, ਪਿੰਡ ਦੇ ਇਕੱਠ ਨਾਲ ਹੀ ਅਸੀਂ ਪਹਿਲਾਂ ਜਿਹੜਾ ਸੰਘਰਸ਼ ਹੈ ਉਹ ਤੋਰਨਾ, ਚਾਹੇ ਕਿਸੇ ਪਾਸੇ ਨੂੰ ਵੀ ਤੋਰਨਾ ਪਵੇ, ਕਿਉਂਕਿ ਪਿੰਡ ਸਾਡੇ ਨਾਲ ਹੈ। ਸਾਡੇ ਨਾਲ ਪਹਿਲਾਂ ਕਿਹੜਾ ਜਥੇਬੰਦੀ 'ਚ ਜਾਂਦਾ ਨਹੀਂ। ਅਸੀਂ ਇਸ ਨੂੰ ਸ਼ੇਰਾ ਜਿਹੜਾ ਦੇਵਾਂਗੇ, ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਦੇਵਾਂਗੇ। ਪੂਰੇ ਪਿੰਡ ਦਾ ਅਸੀਂ ਇਕੱਠ ਕਰਕੇ, ਜੇ ਸਾਨੂੰ ਨਾਲ ਬਲਾਕ ਦੀ ਲੋੜ ਪੈਗੀ ਬਲਾਕ ਵੀ ਸੱਦਾਂਗੇ, ਜੇ ਸਾਨੂੰ ਜ਼ਿਲ੍ਹੇ ਦੀ ਲੋੜ ਪੈਗੀ ਅਸੀਂ ਜ਼ਿਲ੍ਹਾ ਵੀ ਸੱਦਾਂਗੇ। ਪਰ ਇਹ ਜਿਹੜਾ ਕੱਲਾ ਇੱਕ ਲਾਭ ਸਿੰਘ ਉੱਗੋ ਕੇ, ਕਿਆ ਬਾਤ ਹੈ, ਐਡੀ ਕਿੱਡੀ ਕਛਾਇਆ ਇਹ ਜਿਹੜਾ ਇੱਥੇ ਆ ਕੇ ਚੋਰੀਆਂ ਸਾਡੇ ਪਿੰਡ ਦੇ ਵਿੱਚ ਐਡੀ ਬਾਦੀ ਦੇ ਇੱਕ ਵੀ ਕਿਸੇ ਆਗੂ ਨੂੰ ਨਹੀਂ ਸੱਦਿਆ। ਨਹੀਂ ਚੋਰੀਆਂ ਆ, ਕਹਿੰਦੇ ਆਗੂ, ਕਹਿੰਦੇ ਜਥੇਬੰਦੀਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੁੰਦਾ, ਜਥੇਬੰਦੀਆਂ ਤਾਂ ਉਹਦੀ ਪਹੁੰਚ ਜਾਂਦੇ ਨੇ ਹਰੇਕ ਥਾਂ ਤੇ। ਐਡੇ ਕਾਨੂੰਨ ਪਾਸ ਹੋਏ, ਕਾਨੂੰਨਾਂ ਦੇ ਖਿਲਾਫ ਜਥੇਬੰਦੀਆਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ। ਚੋਰੀਆਂ ਆਇਆ ਯਾਰ, ਹੁਣ ਸਰਪੰਚ ਤਾਂ ਆਪਣੇ ਵਿੱਚ ਖੜੇ ਨੇ, ਚੋਰੀਆਂ ਆਇਆ, ਚੋਰੀਆਂ ਉਦਘਾਟਨ ਕਰਕੇ ਗਿਆ। ਅਸੀਂ ਇਸ ਚੋਰੀ ਪਿੰਡ ਦਾ ਨਾਲ ਕੋਈ ਤਾਂ ਹੋਊਗਾ, ਉਹ ਕੋਈ ਬੇਸਮਝ ਬੰਦਾ ਹੋਊ ਜਿਹੜਾ ਪਿੰਡ ਦੀ ਸਹੂਲਤ ਨੂੰ ਪਾਸੇ ਤੱਕ ਕਰੀ ਜਾਂਦਾ, ਉਹਨੂੰ ਆਪਾਂ ਸਮਝ ਵਾਲਾ ਕਿਵੇਂ ਕਹਿ ਦਾਂਗੇ ਜਿਹੜਾ ਉਦਘਾਟਨ ਕਰਾ ਗਿਆ ਉਹਦੇ ਨਾਲ ਆ ਕੇ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਅੱਗੇ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ, ਸਾਬਕਾ ਚੇਅਰਮੈਨ ਨੇ ਬਲਾਕ ਸੈਣਾ ਦੇ। ਚੇਅਰਮੈਨ ਸਾਹਿਬ ਕੀ ਦੇਖਦੇ ਹੋ ਇੱਥੇ ਬਲਾਕ ਦੇ ਵਿੱਚ? ਕਾਫੀ ਘਸਮਾਨ ਪਿਆ, ਤੁਸੀਂ ਚੇਅਰਮੈਨ ਰਹੇ ਹੋ ਪਹਿਲਾਂ। ਅਸੀਂ ਰਹੇ ਹਾਂ ਜੀ, ਉਦੋਂ ਇਹ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਅਸੀਂ ਬਦਲਾ ਲਿਆਵਾਂਗੇ, ਪਰ ਸਾਡੀਆਂ ਸਰਕਾਰਾਂ ਨੇ ਆਹ ਬਦਲਾ ਨਹੀਂ ਲਿਆਂਦਾ ਸੀ ਵੀ ਛੋਟੀ ਤੋਂ ਚੀਜ਼ ਹਰੇਕ ਵੱਡੀ ਹੁੰਦੀ ਆ। ਇਹਨਾਂ ਨੇ ਪਹਿਲੀ ਵਾਰ ਇਹ ਬਦਲਾ ਲਿਆਤਾ ਵੀ ਵੱਡੀ ਤੋਂ ਛੋਟੀ ਕਰਤੀ। ਢੱਲਮਾਂ 'ਚ ਆਪਣੇ 25 ਬੈੱਡਾਂ ਦਾ ਹਸਪਤਾਲ ਸੀ, 1978 ਦਾ ਬਣਿਆ ਹੋਇਆ। ਅੱਜ ਲਾ ਲਓ ਆ ਕੇ 2023 'ਚ ਉਹਨੂੰ ਇੱਕ ਕਲੀਨਿਕ ਬਣਾਤਾ ਜੀ, ਮੁਹੱਲਾ ਕਲੀਨਿਕ। ਦੱਸੋ ਵੀ 15,000 ਦੀ ਆਬਾਦੀ ਵਾਲਾ ਪਿੰਡ ਇੱਕ ਮੁਹੱਲਾ ਕਲੀਨਿਕ। ਉਹਨੂੰ ਇੱਕ ਕਲੀਨਿਕ ਚਾਹੀਦਾ ਕਿ 50 ਬੈੱਡਾਂ ਦਾ ਹਸਪਤਾਲ ਚਾਹੀਦਾ? ਤੁਸੀਂ ਆਪ ਹੀ ਦੇਖ ਲਓ। ਬਿਲਕੁਲ। ਇੱਥੇ ਕਹਿੰਦੇ ਕਿ ਇਸ ਹਸਪੀਟਲ ਨੂੰ ਅਸੀਂ ਕਹਿੰਦੇ ਸਿਹਤ ਸਹੂਲਤਾਂ ਵਧੀਆ ਕਹਿੰਦੇ ਅਪਗ੍ਰੇਡ ਕਰਿਆ ਗਾ, ਰੰਗ ਰੁੰਗ ਚੰਗਾ ਮਾਰਿਆ ਪਿਆ। ਹੁਣ ਤੁਸੀਂ ਬਾਹਰਲਾ ਰੰਗ ਦੇਖ ਲਿਆ ਜੀ, ਆਪਾਂ ਅੰਦਰ ਵਗ ਚੱਲਦੇ ਹਾਂ। ਜਿੰਨੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਸਰਕਾਰਾਂ ਨੇ ਪੈਸਾ ਲਾ ਕੇ
ਮਸ਼ੀਨਰੀ ਇਹਨਾਂ ਨੂੰ ਲੈ ਕੇ ਦਿੱਤੀ ਸੀ ਸਾਰੀ ਜੀ ਇਕੱਠੀ ਕਰਕੇ। ਉਹ ਬੈੱਡ ਇੱਕ ਕਮਰੇ 'ਚ ਪਏ ਆ, ਐਕਸਰੇ ਮਸ਼ੀਨਾਂ ਦੇਖ ਲਓ ਸਾਰੀਆਂ, ਕੁਆੜ ਅੰਦਰ ਜਾ ਕੇ ਦੇਖ ਲਓ ਸਾਰਾ ਤੁਸੀਂ। ਇੱਕ ਆਹ ਇਕੱਲਾ ਬੋਰਡ ਹੀ ਬਾਹਰ ਜ਼ਰੂਰ ਚਮਕਦਾ ਭਗਵੰਤ ਮਾਨ ਵਾਲਾ, ਹੋਰ ਤਾਂ ਅੰਦਰ ਕੁਛ ਨਹੀਂ ਹੈਗਾ। ਇਹ ਤਾਂ ਕਹਿੰਦੇ ਸੀ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਾਂਗੇ, ਪਰ ਅੱਜ ਇਹ ਦੇਖ ਰਿਹਾ ਬੋਰਡ ਵੀ ਲੱਗਿਆ ਹੋਇਆ। ਐਡਵੋਰਟ ਇਹ ਕਹਿੰਦਾ ਹੁੰਦਾ ਸੀਗਾ ਜੀ, ਜਿਵੇਂ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਫੋਟੋਆਂ ਲੱਗੀਆਂ ਸੀ ਬਾਦਲ ਸਾਹਿਬ ਦੀਆਂ, ਉਹਦਾ ਇਹ ਬਹੁਤ ਮਜ਼ਾਕ ਕਰਦਾ ਹੁੰਦਾ, ਆਪਾਂ ਸਾਰਿਆਂ ਨੇ ਸੁਣਿਆ ਉਹਨੂੰ, ਹਾਸੇ 'ਚ ਵਿਅੰਗ 'ਚ ਹਰੇਕ ਨੂੰ ਗਾਉਂਦਾ ਹੁੰਦਾ। ਪਰ ਬਾਦਲ ਸਾਹਿਬ ਨੇ ਉਹ ਐਂਬੂਲੈਂਸਾਂ ਪਹਿਲੀ ਵਾਰ ਪੰਜਾਬ 'ਚ ਲਿਆਂਦੀਆਂ ਸੀ, ਆਪ ਦੀ ਸਰਕਾਰ ਵੇਲੇ ਬਣਾਈਆਂ ਸੀ, ਉਹਨਾਂ ਨੇ ਫੋਟੋ ਲਾ ਲਈ। ਇਹ ਅੱਜ 1978 ਵੇਲੇ ਦੇ ਬਾਦਲ ਸਾਹਿਬ ਦੇ ਬਣਾਏ ਹਸਪਤਾਲ ਦੇ ਆਪਦੀ ਫੋਟੋ ਲਾ ਗਿਆ, ਹੁਣ ਇਹਨੂੰ ਕੀ ਆਖੀਏ ਇਹ ਤੋਂ ਬਾਅਦ। ਬਿਲਕੁਲ, ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ। ਇੱਕ ਵਾਰ ਕੁਲਦੀਪ ਇਹ ਸਾਰੀ ਤਸਵੀਰ ਦਿਖਾ ਦੇ, ਕੈਮਰਾ ਨਾਲ ਚਾਰ ਸਪੇਰੇ ਘੁਮਾ ਦੇ, ਕਿਉਂਕਿ ਉਹ ਲੋਕ ਵੀ ਦਿਸਣੇ ਚਾਹੀਦੇ ਨੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜਦੋਂ ਤੱਕ ਸਰਕਾਰਾਂ ਦੇ ਨਾਲ ਆਮ ਲੋਕ ਮੱਥਾ ਲਾਉਂਦੇ ਰਹਿਣਗੇ, ਜਦੋਂ ਤੱਕ ਸਰਕਾਰਾਂ ਦੇ ਵਿਰੋਧ ਦੇ ਵਿੱਚ ਖੜਦੇ ਰਹਿਣਗੇ, ਜਦੋਂ ਤੱਕ ਆਪਣੇ ਹੱਕ ਮੰਗਦੇ ਰਹਿਣਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਮੁਰਦਾਬਾਦ ਪੰਜਾਬ ਸਰਕਾਰ, ਮੁਰਦਾਬਾਦ। ਅਸੀਂ ਦੇਖਦੇ ਰਹੇ ਹਾਂ ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ, ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਕੱਲਾ ਰੰਗ ਮਾਰਿਆ ਗਿਆ ਹੈਗਾ। ਸਾਰੇ ਪਿੱਟੋ ਹਾਏ 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 ਹਾਏ, ਮੈਂ ਵੀ ਪਿੱਟੂ ਹਾਏ 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 ਹਾਏ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਤਾਂ ਤਿਆਰ ਕਰਤਾ ਜੀ, ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰ ਹੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ ਚਾਰ ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਹਾਂ, ਨਾਗਰਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗਰਾਂਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਪਰ ਇੱਥੇ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਲੱਗੀ ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਆ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲਤਾ? ਕੋਈ ਜਾਇਜ਼ ਨਹੀਂ। ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਆ। ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜੋ ਲੱਗ ਜਾਂਦਾ ਹੁੰਦਾ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾ ਰਹੀ ਆ, ਤਾਂ ਉੱਥੇ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ। ਜਿਵੇਂ ਅਸੀਂ ਪਿਛਲੇ ਦਿਨੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਸੈਣਾ ਦੇ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕ ਦੇ ਵੱਲੋਂ ਇੱਕ ਵਧੀਕੀ ਕਰੀ ਗਈ, ਇੱਕ ਸਰਪੰਚ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ, ਲਫੇੜੇ ਮਾਰਨ ਦੀ ਗੱਲ ਕਰੀ ਗਈ। ਤਾਂ ਅੱਜ ਅਸੀਂ ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ, ਤਾਂ ਮੁੱਢਲਾ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਕੁਲਦੀਪ ਇਹ ਤਸਵੀਰ ਦਿਖਾ ਦੇ। ਇੱਕ ਤਸਵੀਰ ਆ, ਇੱਕ ਮੁੱਢਲਾ ਸਿਹਤ ਕੇਂਦਰ ਢਿਲਵਾਂ ਬਰਨਾਲਾ, ਤਾਂ ਇਸ ਨੂੰ ਮੁਹੱਲਾ ਕਲੀਨਿਕ ਦਾ ਰੂਪ ਦੇ ਦਿੱਤਾ ਗਿਆ।
ਤਾਂ ਇੱਥੇ ਇੱਕ ਬੋਰਡ ਲੱਗਿਆ ਹੋਇਆ, ਇਹ ਬੋਰਡ ਆ, ਇਸ ਦੇ ਉੱਪਰ ਵੀ ਲਿਖਿਆ ਹੋਇਆ ਢਿੱਲਵਾਂ ਸਿਹਤ ਕੇਂਦਰ, ਥੱਲੇ ਫੇਰ ਢਿੱਲਵਾਂ ਲਿਖਿਆ ਹੋਇਆ, ਜਿਹੜਾ ਕਿ ਮੁੱਢਲਾ ਸਿਹਤ ਕੇਂਦਰ ਆ। ਇਸ ਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਇਹ ਢਿੱਲਵਾਂ ਜ਼ੋਨ ਦਾ ਵੱਡਾ ਹਸਪੀਟਲ ਆ। ਤਾਂ ਅਸੀਂ ਅੰਦਰ ਜਾ ਕੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ, ਜਿਹੜੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ, ਲੋਕ ਇਕੱਠੇ ਹੋਏ ਹੋਏ ਨੇ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਦਈਏ। ਇੱਕ ਇੱਕ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ, ਮੁਫਤ ਲੈਬ ਟੈਸਟ। ਇਹ ਪੁਰਾਣੀਆਂ ਬਿਲਡਿੰਗਾਂ ਨੇ, ਪੁਰਾਣੇ ਜਿਹੜੇ ਕਿ ਬੋਰਡ ਲੱਗੇ ਹੋਏ ਨੇ, ਇਹ ਬੋਰਡਾਂ ਦੇ ਉੱਪਰ ਜਿਹੜਾ ਇਹ ਲਿਖਿਆ ਗਿਆ ਮੁਫਤ ਲੈਬ ਟੈਸਟ, ਮੁਫਤ ਦਵਾਈਆਂ। ਤਾਂ ਇੱਥੇ ਵਾਕਈ ਇਹ ਗੱਲਾਂ ਹੋਈਆਂ ਨੇ ਜਦੋਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ। ਤਾਂ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਇੱਥੇ ਸਤਨਾਮ ਸਿੰਘ ਰਾਹੀ ਪਹੁੰਚੇ ਨੇ, ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ। ਉਹਨੂੰ ਬਾਈਟ ਕਰ ਲੈਣਗੇ। ਤਾਂ ਸੋ ਅਸੀਂ ਅੰਦਰ ਇਸ ਦੇ ਦਾਖਲ ਹੋ ਚੁੱਕੇ ਹਾਂ ਹਸਪੀਟਲ ਦੇ। ਤਾਂ ਇਹ ਪਹਿਲਾਂ ਤੋਂ ਹਸਪੀਟਲ ਬਣਿਆ ਹੋਇਆ। ਤਾਂ ਇੱਥੇ ਇਹ ਵੀ ਗੱਲ ਇੱਕ ਪ੍ਰਚਲਿਤ ਕਰੀ ਜਾ ਰਹੀ ਆ, ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ 2 ਪੀਪੀਆਂ ਰੰਗ ਦੀਆਂ ਮਾਰ ਕੇ ਇੱਕ ਮੁਹੱਲਾ ਕਲੀਨਿਕ ਤਿਆਰ ਕਰ ਦਿੱਤਾ ਜਾਂਦਾ। ਤਾਂ ਇਹ ਵਾਕਈ ਗੱਲ ਆ ਜਿਹੜੀ ਉਹ ਸੱਚੀ ਆ, ਕਿਉਂਕਿ ਇਹ ਗੱਲ ਅਸੀਂ ਤਾਂ ਕਰ ਰਹੇ ਹਾਂ, ਮੈਂ ਖੁਦ ਇਸ ਪਿੰਡ ਦਾ। ਤਾਂ ਇਹ ਹਸਪੀਟਲ ਸਾਡੇ ਬਚਪਨ ਦਾ ਜਿਹੜਾ ਕਿ ਅਸੀਂ ਦੇਖਦੇ ਰਹੇ ਹਾਂ। ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ। ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ ਹੈਗਾ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ। ਇਹ ਜਿਹੜੇ ਬੋਰਡ ਲਗਾਏ ਗਏ ਨੇ ਇਹ ਵੀ ਪੁਰਾਣੇ ਨੇ, ਪਹਿਲਾਂ ਦੇ ਲੱਗੇ ਹੋਏ ਨੇ। ਤਾਂ ਇਹ ਜਿਹੜਾ ਹਸਪੀਟਲ ਦਾ ਅੰਦਰਲਾ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਕੁਝ ਜਿਹੜਾ ਇਹ ਦੇਖੋ, ਇਹ ਹਸਪੀਟਲ ਦੇ ਵਿੱਚ ਪਹਿਲਾਂ ਸਮਾਨ ਆ, ਜਿਹੜਾ ਪਹਿਲਾਂ ਦਾ ਸਮਾਨ ਪਿਆ ਹੋਇਆ ਹੈਗਾ। ਇਹ ਕੁਲਦੀਪ ਇੱਧਰ ਤਸਵੀਰ ਦਿਖਾ ਦੇ। ਇਹ ਸਾਰੇ ਦਾ ਸਾਰਾ ਜਿਹੜਾ ਸਮਾਨ ਆ ਇਹ ਪਹਿਲਾਂ ਦਾ ਹੈਗਾ। ਇੱਥੇ ਕਰਨਾ ਕੀ ਚਾਹੀਦਾ ਸੀ ਨਵੀਂ ਸਰਕਾਰ ਨੂੰ, ਉਹ ਵੀ ਅਸੀਂ ਜਾਣਾਂਗੇ। ਪਰ ਅਸੀਂ ਪਹਿਲਾਂ ਇੱਥੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ। ਕੁਲਦੀਪ, ਇਹ ਤਸਵੀਰ ਜ਼ਰੂਰ ਦਿਖਾਈ ਜਾਵੇ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਐਡ ਨਹੀਂ ਕਰਾਂਗੇ, ਜੇਕਰ ਅਸੀਂ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟਾਂ ਪਾਉਣਗੇ। ਤਾਂ ਇਹ ਐਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਪੰਜਾਬ ਦੇ ਮੁੱਖ ਮੰਤਰੀ ਦੀਆਂ ਨੇ। ਇਹ ਜਿਹੜੀ ਇਹ ਕੁਲਦੀਪ ਇਹ ਬਣਾਈ ਗਈ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਤਾਂ ਅਸੀਂ ਵਿਰੋਧੀ ਪਾਰਟੀ ਦੇ ਜਿਹੜੇ ਇੱਥੇ ਲੀਡਰ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਆਖਰ ਇਹ ਜਿਹੜੀ ਤਸਵੀਰਾਂ ਨੇ ਜਾਂ ਇੱਥੇ ਜਿਹੜਾ ਕਿ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ ਇੱਕ ਮੁੱਢਲੇ ਸਿਹਤ ਕੇਂਦਰ ਨੂੰ, ਤਾਂ ਉਸ ਦੀ ਵਜ੍ਹਾ ਕੀ ਰਹੀ ਆ। ਸੋ ਇਹ ਮੁੱਢਲਾ ਸਿਹਤ ਕੇਂਦਰ ਦੀ ਅੱਜ ਅਸੀਂ ਗੱਲ ਕਰਾਂਗੇ। ਵੱਖ-ਵੱਖ ਜਗ੍ਹਾ ਤੇ ਖੜ ਕੇ ਇਸ ਦੀ ਗੱਲ ਕਰ ਰਹੇ ਹਾਂ। ਜਿਵੇਂ ਅਸੀਂ ਪਹਿਲਾਂ ਗੇਟ ਤੋਂ ਗੱਲ ਕਰੀ ਤਾਂ ਗੇਟ ਦੀ ਤਸਵੀਰ ਦਿਖਾਈ, ਉੱਥੇ ਮੁੱਢਲਾ ਸਿਹਤ ਕੇਂਦਰ ਲਿਖਿਆ ਗਿਆ। ਫਿਰ ਇਸ ਦੇ ਅੰਦਰੋਂ ਅਸੀਂ ਤਸਵੀਰ ਦਿਖਾਈ ਕਿ ਜਿੱਥੇ ਸਟਾਫ ਨਰਸਾਂ ਦੇ ਲਈ ਇੱਕ ਅਲੱਗ ਰੂਮ ਬਣਿਆ ਹੋਇਆ, ਜਿੱਥੇ ਵੱਡੇ ਡਾਕਟਰਾਂ ਦੇ ਲਈ ਅਲੱਗ ਰੂਮ ਬਣਿਆ ਹੋਇਆ, ਜਿੱਥੇ ਸੀਨੀਅਰ ਸਿਵਲ ਸਰਜਨ ਦੇ ਲਈ ਅਲੱਗ ਰੂਮ ਬਣਿਆ ਹੋਇਆ। ਤਾਂ ਉਹ ਤਸਵੀਰਾਂ ਨੇ ਅਸੀਂ, ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੰਗ ਕਰ ਦਿੱਤਾ ਇਸ ਹਸਪੀਟਲ ਨੂੰ। ਇਹ ਰੰਗ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪਿੰਡ ਦੇ ਲੋਕ ਖੜੇ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਹਸਪੀਟਲ ਨੂੰ ਰੰਗ ਤਾਂ ਕਰ ਦਿੱਤਾ। ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ ਅਸੀਂ। 10 ਏਕੜ ਦੇ ਵਿੱਚ ਬਣਿਆ ਇਹ ਪਹਿਲਾ ਮੁੱਢਲਾ ਸਿਹਤ ਕੇਂਦਰ, ਇਸ ਦੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ। ਜਦੋਂ ਇੱਥੇ ਵਿਧਾਇਕ ਆਉਂਦੇ ਨੇ ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਇਹ 4 ਦੀਵਾਰੀ ਦੀ ਕੰਧ ਆ, ਕੁਲਦੀਪ ਨੇੜੇ ਆ ਕੇ ਦਿਖਾ ਦੇ ਤਸਵੀਰ ਆ ਜਿਹੜੀ ਇੱਥੇ ਜਿਹੜੀ ਇਹ 4 ਦੀਵਾਰੀ ਦੀ ਕੰਧ ਆ ਇਹ ਟੁੱਟੀ ਪਈ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਪਰਲੇ ਪਾਸੇ ਜਿਹੜਾ ਕਿ ਜਗ੍ਹਾ ਗਈ ਉਹ ਓਪਨ ਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਇੱਧਰਲੇ ਪਾਸੇ ਨੂੰ ਤੁਹਾਡੇ ਅਸੀਂ ਤਸਵੀਰ ਦਿਖਾਉਣੇ ਆ, ਝਾਤ ਮਰਵਾਉਣੇ ਆ ਕੈਮਰੇ ਦੀ, ਤਾਂ ਸਾਰੇ ਦਾ ਸਾਰਾ ਜਿਹੜਾ ਇਹ ਥਾਂ ਗਾ ਇਹ ਹਸਪੀਟਲ ਦਾ 10 ਏਕੜ ਦੇ ਵਿੱਚ ਇਹ ਹਸਪੀਟਲ ਬਣਿਆ ਹੋਇਆ ਹੈਗਾ ਪਿੰਡ ਢਿੱਲਵਾਂ ਦਾ। ਤਾਂ ਅਸੀਂ ਗੱਲਬਾਤ ਇੱਥੋਂ ਦੇ ਪਿੰਡ ਦੇ ਲੋਕਾਂ ਨਾਲ ਕਰਾਂਗੇ। ਪਿੰਡ ਦੇ ਲੋਕਾਂ ਨਾਲ ਤਾਂ ਕਰਾਂਗੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਆ ਸਰਕਾਰ ਦੇ ਖਿਲਾਫ। ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਨੇ। ਤਾਂ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ੍ਰੀ ਅਕਾਲ ਜੀ।
ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਦਾ ਤਿਆਰ ਕਰਤਾ? ਜੀ ਇਹਦਾ 10 ਕਿੱਲਿਆਂ ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜੀ ਹੈ ਜੀ। ਵੀ ਡਾਕਟਰ ਨੂੰ ਭੇਜਣ ਤੇ ਇੱਥੇ ਇਲਾਜ ਲੱਪਾ ਹੋਵੇ ਜੀ। ਹਾਂਜੀ ਬਿਲਕੁਲ। ਤਾਂ ਅੱਗੇ ਚੱਲਦੇ ਆਂ ਬਈ, ਭੱਜੋ ਨਾ ਯਾਰ, ਹੁਣ ਇੱਥੇ ਖੜ ਜਾਓ। ਜੇ ਵਿਰੋਧ ਕਰਨ ਆਏ ਹੋ ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਹੀ ਲਈਏ। ਕੀ ਨੇੜੇ ਆ ਤੁਹਾਡਾ ਘਰ, ਇੱਥੇ ਨਜ਼ਦੀਕ ਹੀ ਆ? ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਹਸਪੀਟਲ ਆ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ, ਪਰ ਹੁਣ ਇੱਥੇ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ। ਮੁਹੱਲਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਕੋਈ ਬੱਚੇ ਵਾਲੀ ਬੁੜੀ ਆ ਉਹਦਾ ਇਲਾਜ ਹੋਵੇ। ਇੱਥੇ ਕੋਈ ਡਾਕਟਰ ਤਾਂ ਹੈ ਨਹੀਂ, ਰੰਗ ਨਾਲ ਥੋੜੀ ਇਲਾਜ ਹੋਣਾ ਜੀ। ਵੀ ਇਹ ਆਮ ਆਦਮੀ ਪਾਰਟੀ ਰੰਗ ਕਰਕੇ ਮੁਹੱਲਾ ਕਲੀਨਿਕ ਬਣਾਤਾ, ਇੱਥੇ ਕੋਈ ਸਹੂਲਤ ਤਾਂ ਹੈ ਨਹੀਂ ਗੀ। ਇਹਦੀ ਕੀ ਲੋੜ ਆ ਜੀ? ਬਿਲਕੁਲ। ਚੰਗੇ ਕੋਈ ਡਾਕਟਰ ਹੋਣ ਸਿਹਤ ਵਕਤ ਜੀ। ਇੱਥੇ ਜਿਹੜਾ ਇਹ ਖੋਲ੍ਹਿਆ ਗਿਆ ਹਸਪੀਟਲ ਤੋਂ ਮੁਹੱਲਾ ਕਲੀਨਿਕ ਬਣਾਇਆ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਹ ਤਾਂ ਜਾਇਜ਼ ਹੀ ਆ ਜੀ, ਨਜਾਇਜ਼ ਹੀ ਆ ਤਾਂ ਜਣੇ। ਹਾਂਜੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਨੌਜਵਾਨ ਵੀ ਆਏ ਨੇ, ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗਰਾਂਟਾਂ ਗਰੂੰਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ ਤਾਂ। ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਜਿਹੜਾ ਕਿ ਇਹਨਾਂ ਨੇ ਇਹ ਛੋਟਾ ਕਰਤਾ। ਇੱਥੇ ਕਾਫੀ ਡਾਕਟਰਾਂ ਦੀਆਂ ਪੋਸਟਾਂ ਨੇ, ਅੱਖਾਂ ਵਾਲਿਆਂ ਦੀਆਂ ਤੇ ਮੈਡੀਸਨ ਵਾਲੇ ਤੇ ਨਰਸਾਂ ਦੀ, ਅਤੇ ਜੱਚਾ ਬੱਚਾ ਦਾ ਵੀ ਇੱਥੇ ਮਤਲਬ ਕਿ ਆਪਰੇਸ਼ਨ ਵਗੈਰਾ ਜਾਂ ਜਾਂਚ ਹੁੰਦੀ ਆ ਬੱਚਾ ਸਾਰੇ ਕਾਸੇ ਦੀ। ਉਹਨੂੰ ਸਾਰੇ ਨੂੰ ਇਹ ਛੋਟਾ ਕੀਤਾ ਗਿਆ। ਕੱਲ ਨੂੰ ਇੱਥੇ ਜਦੋਂ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਤਾ ਤਾਂ ਇਹ ਇੱਕ ਡਾਕਟਰ ਵਾਸਤੇ ਹੀ ਰਹਿ ਜਾਊਗਾ, ਦੂਜੀਆਂ ਪੋਸਟਾਂ ਇੱਥੋਂ ਬਦਲ ਦੇਣਗੇ। ਅਸੀਂ ਇਹਦੀ ਪੂਰਜ਼ੋਰ ਨਿੰਦਿਆ ਕਰਦੇ ਹਾਂ। ਜੇ ਸਾਥੋਂ ਇਹਨਾਂ ਨੇ ਕਲੀਨਿਕ ਖੋਲ੍ਹਣੇ ਸੀ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਤੇ ਨਾਲ ਹੀ ਜਿਹੜਾ ਇਹਨਾਂ ਨੇ ਸੀ ਉਹ ਪੂਰਜ਼ੋਰ ਨਿੰਦਿਆ ਕਰਦੇ ਆ। ਜਿਹੜਾ ਸੈਣੇ ਦੇ ਸਰਪੰਚ ਨੂੰ ਚਪੇੜੇ ਮਾਰਨ ਦੀ ਗੱਲ ਕਹੀ ਆ, ਇਹ ਪੂਰਾ ਅਸੀਂ ਪੰਜਾਬ ਸਰਕਾਰ ਦੀ ਪੂਰੀ ਸ਼ਬਦਾਂ 'ਚ ਨਿੰਦਿਆ ਕਰਦੇ ਆ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਇਹ ਜਿਹੜੇ ਜਿੱਥੇ ਵੀ ਸਾਡਾ ਪਿੰਡ ਦਾ ਨੁਕਸਾਨ ਹੋਊਗਾ, ਉੱਥੇ ਅਸੀਂ ਪੰਚਾਇਤਾਂ, ਕਿਉਂਕਿ ਪਿੰਡ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ, ਆਗੂ ਬਣਾਇਆ ਗਾ, ਅਸੀਂ ਪਿੰਡ ਵਾਸਤੇ ਬੋਲ ਸਕਦੇ ਆ। ਬੋਲਣ ਦੀ ਸਾਨੂੰ ਆਗਿਆ ਗਈ। ਸੋ ਅਸੀਂ ਇਹ ਨਿੰਦਿਆ ਕਰਦੇ ਆ ਇਹਨਾਂ ਦੀ, ਵੀ ਜਿਹੜਾ ਇਹ ਮਤਲਬ ਕਿ ਵੀ ਸੈਣੇ ਵੀ ਪੁੱਠਾ ਬੋਲ ਕੇ ਆਇਆ ਤੇ ਇਹਨੂੰ ਵਾਪਸ ਲੈਣ, ਆਪਦੇ ਨੂੰ ਕਲੀਨਿਕ ਨੂੰ ਸਾਥੋਂ ਪਿੰਡ ਦੇ ਵਿੱਚ ਜਗ੍ਹਾ ਲੈਣ। ਤੁਹਾਡੇ ਨਾਲ ਰਾਬਤਾ ਹੋਇਆ ਜਦੋਂ ਇੱਥੇ ਕਲੀਨਿਕ ਖੋਲ੍ਹਿਆ ਗਿਆ? ਜਦੋਂ ਇੱਥੇ ਪਹੁੰਚੇ ਨੇ ਐਮਐਲਏ ਸਾਹਿਬ, ਤੁਹਾਨੂੰ ਦੱਸਿਆ ਗਿਆ ਵੀ ਅਸੀਂ ਇੱਥੇ ਉਦਘਾਟਨ ਕਰ ਰਹੇ ਹਾਂ? ਸਾਡੇ ਇੱਥੇ ਪਿੰਡ ਦੀਆਂ 6 ਪੰਚਾਇਤਾਂ ਨੇ, ਢਿਲਮਾ ਨਾਭੇ ਦੀ ਹਦੂਦ ਅੰਦਰ ਹਸਪਤਾਲ ਆਉਂਦਾ। ਸਾਡੇ ਨਾਲ ਕਿਸੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਜੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ ਕੋਈ ਜਗ੍ਹਾ ਸਿਲੈਕਟ ਕਰਕੇ ਦਿੰਦੇ, ਤਾਂ ਉੱਥੇ ਖਿਲਾਇਆ ਜਾਂਦੇ। ਜਾਣੀ ਇਹਨਾਂ ਨੇ ਗਲਤ ਕੀਤਾ, ਜਿਹੜਾ 25 ਬਿੱਡਾਂ ਦੇ ਹਸਪਤਾਲ ਨੂੰ ਛੋਟਾ ਕੀਤਾਗਾ। ਜੀ ਬਿਲਕੁਲ। ਤਾਂ ਇੱਥੇ ਸਾਬਕਾ ਸਰਪੰਚ ਵੀ ਖੜੇ ਨੇ, ਟੇਕ ਸਿੰਘ ਜੀ, ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ। ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਹੁੰਦਾ ਸੀ, ਪਰ ਮੌਜੂਦਾ ਸਰਪੰਚ ਕਹਿੰਦੇ ਇਸ ਵਾਰ ਸਾਡੇ ਨਾਲ ਰਾਬਤਾ ਹੀ ਨਹੀਂ ਕਰਿਆ ਗਿਆ। ਮੈਂ ਤਾਂ ਜੀ ਸਿਹਤ ਠੀਕ ਹੋਣ ਦੇ ਕਾਰਨ ਮੈਂ ਬੋਲ ਨਹੀਂ ਸਕਦਾ ਕਿ ਮੇਰੀ ਸਿਹਤ ਠੀਕ ਨਹੀਂ। ਨਹੀਂ, ਇਹ ਜਾਇਜ਼ ਮੰਨਦੇ ਹੋ? ਥੋੜਾ ਬਹੁਤਾ ਇੰਨਾ ਹੀ ਨਜਾਇਜ਼ ਹੈ, ਇਹ ਨਜਾਇਜ਼ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਬਿਲਕੁਲ। ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਕਾਫੀ ਇੱਥੇ ਵਿਚਰਦੇ ਹੋ, ਲੋਕਾਂ ਦੇ ਨਾਲ ਖੜਦੇ ਹੋ ਪਿੰਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਆ ਜੀ, ਜਿਹੜਾ ਹਸਪੀਟਲ ਆ ਇਹਨੂੰ ਵੱਡੇ ਤੋਂ 25 ਜਿਹੜਾ ਬੈੱਡਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲ ਪਹਿਲਾਂ ਤਿਆਰ ਕਰਿਆ ਸੀ, ਜਿਹੜਾ ਕਿ ਇਹ ਅੱਜ 0 ਨੰਬਰ ਤੇ ਪਹੁੰਚ ਗਿਆ। ਇਹਦੀ ਸਾਰੇ ਪਿੰਡ ਕੰਨੀਓਂ ਪੂਰਾ ਵਿਰੋਧ ਕੀਤਾ ਜਾਂਦਾ ਹੈ, ਪਰ ਇੱਥੇ ਇੱਕ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ, ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਪਰ ਇਹ ਬਹੁਤ ਘਟੀਆ ਸੋਚ ਹੈ ਇਹਨਾਂ ਦੀ। ਪਰ ਸਾਡੇ ਇੱਥੇ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਮਰੀਜ਼ ਬਾਹਰੋਂ ਆਉਂਦੇ ਆ ਜਾਂ ਹੋਰ ਜਾਂਦੇ ਆ, ਤਾਂ ਸਾਨੂੰ 20 ਕਿਲੋਮੀਟਰ ਬਰਨਾਲਾ ਪੈਂਦਾ ਹੈ। ਜਿਹੜਾ ਬਰਨਾਲੇ ਦੇ ਵਿੱਚ
ਸਾਨੂੰ ਮਤਲਬ ਟ੍ਰੀਟਮੈਂਟ ਕਰਨ ਵਾਸਤੇ ਜਾਣਾ ਪੈਂਦਾ ਹੈ। ਜੀ ਬਿਲਕੁਲ। ਇਹਨਾਂ ਨੇ ਜਿਹੜਾ ਮਤਲਬ ਗਲਤ ਕੰਮ ਕੀਤਾ ਇਹ ਪੂਰੇ ਜ਼ੋਰ ਨਾਲ ਮਤਲਬ ਨਖੇਦੀ ਹੋ ਰਹੀ ਹੈ ਇਸ ਗੱਲ ਦੀ। ਥੈਂਕ ਯੂ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਅਸੀਂ ਕੱਲੇ ਬੰਦੇ ਕੋਲ ਜਾ ਰਹੇ ਹਾਂ। ਪ੍ਰਧਾਨ ਸਾਹਿਬ ਫੋਨ ਤੇ ਫੇਰ ਕਰ ਲਿਓ ਗੱਲ, ਆਪਾਂ ਗੱਲ ਕਰ ਲਈਏ ਥੋੜੀ ਜੀ। ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਤੁਹਾਡੇ ਪਿੰਡ ਦੇ ਵਿੱਚ, ਕੁਲਦੀਪ ਉਰੇ ਨੂੰ ਲਿਆ ਕੈਮਰਾ, ਇੱਧਰਲੇ ਪਾਸੇ ਲਿਆ, ਆਪਾਂ ਬੈਠ ਕੇ ਕਰ ਲੈਣੇ ਇੱਥੇ। ਜਿਹੜਾ ਇੱਥੇ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਹੈਗਾ, ਇਸ ਬਾਰੇ ਕਿੰਨਾ ਕੁ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਹੈ? ਯੂਨੀਅਨ ਅੱਗੇ ਰਹਿੰਦੀਆਂ ਨੇ, ਅੱਜ ਤੁਸੀਂ ਇੱਥੇ ਫੇਰ ਅੱਗੇ ਆਓਗੇ, ਤੁਹਾਡੇ ਨਾਲ ਮੁਲਾਕਾਤ ਹੋਈ, ਕੋਈ ਗੱਲਬਾਤ ਹੋਈ ਵਿਧਾਇਕ ਦੀ? ਨਾ, ਬਿਲਕੁਲ ਹੀ ਨਹੀਂ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲ੍ਹਤਾ? ਕੋਈ ਜਾਇਜ਼ ਨਹੀਂ। ਮੈਨੂੰ ਤਾਂ ਜੰਟੇ ਸਰਪੰਚ ਨੇ ਫੋਨ ਕਰਿਆ ਸੀ, ਮੈਂ ਐਟ ਏ ਟਾਈਮ ਹੀ ਪੱਗ ਸਿਰ ਤੇ ਧਰ ਕੇ ਆ ਗਿਆ। ਹਾਂ, ਜਦੋਂ ਆਪਾਂ ਪਿੰਡ ਲੈਵਲ ਤੇ ਜਥੇਬੰਦੀ ਨਾਲ ਭਾਵੇਂ ਹਲੇ ਆਪਣੀ ਰਾਏ ਕਰਨ ਵਾਲੀ ਹੈ, ਪਰ ਜਦੋਂ ਆਪਾਂ ਪਿੰਡ 'ਚ ਬੈਠੇ ਇਹੀ ਜੀ ਚੀਜ਼ ਤੇ ਜਿਹੜਾ ਮਤਲਬ ਇੱਕ ਪਿੰਡ ਦੀ ਸਿਹਤ ਸਹੂਲਤ ਵਾਸਤੇ ਚੀਜ਼ ਦਿੱਤੀ ਵੀ ਹੈ, ਜਦੋਂ ਉਹਦੇ ਤੇ ਛੁਰਾ ਲੱਗਦਾ ਹੈ, ਜੇ ਆਪਾਂ ਇਹਦੇ ਤੇ ਨਹੀਂ ਲੜਾਂਗੇ ਤਾਂ ਲੜਾਂਗੇ ਕਾਸ ਤੇ? ਜੀ। ਜੇ ਪਿੰਡ ਇੱਥੇ ਬੈਠਾ ਹੋਇਆ ਤਾਂ ਆਪਾਂ ਕਿਹੜੇ ਮੂੰਹ ਨਾਲ ਪਿੰਡ ਤੋਂ ਫੰਡ ਮੰਗਾਂਗੇ ਜੇ ਆਪਾਂ ਇਹ ਕੇਸ ਨੂੰ ਲੈਂਦੇ ਨਹੀਂ? ਆਪਾਂ ਨੂੰ ਮੂਹਰੇ ਹੋ ਕੇ ਲੜਨਾ ਪਊਗਾ। ਪੰਚਾਇਤਾਂ ਪਿੱਛੇ ਆਪਾਂ ਮੂਹਰੇ ਨਹੀਂ। ਹੁਣ ਚਾਹੁੰਦੇ ਕੀ ਹੋ? ਇੱਥੇ ਮੁਹੱਲਾ ਕਲੀਨਿਕ ਬਣ ਗਿਆ, ਮੁਹੱਲਾ ਕਲੀਨਿਕ ਕਹਿੰਦੇ ਕਿ 25 ਬੈੱਡਾਂ ਦਾ ਹਸਪੀਟਲ ਸੀ, ਇਸ ਨੂੰ ਛੋਟਾ ਕਰ ਦਿੱਤਾ ਗਿਆ। ਛੋਟਾ ਹੀ ਕਰਤਾ ਇਹ ਤੇ 25 ਬੈੱਡਾਂ ਦੇ ਹਿਸਾਬ ਨਾਲ ਤਾਂ 25 ਬੈੱਡਾਂ ਦੇ ਹਿਸਾਬ ਨਾਲ ਇੱਥੇ ਆਰਥੋ ਦਾ ਡਾਕਟਰ ਚਾਹੀਦਾ, ਇੱਥੇ ਮਤਲਬ ਆਪਰੇਸ਼ਨ ਵਾਲਾ ਡਾਕਟਰ ਚਾਹੀਦਾ, MD ਡਾਕਟਰ ਇੱਥੇ ਲਗਭਗ ਊਂ ਚਾਹੀਦਾ, ਅੱਖਾਂ ਦੀ ਪੋਸਟ ਇੱਥੇ ਅਲੱਗ ਹੈ, ਮੁਰਦ ਘਾਟ ਇੱਥੇ ਬਣੀ ਵੀ ਹੈ। 25 ਬੈੱਡ ਦਾ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਜਦੋਂ ਇਹਨੂੰ ਮਨਜ਼ੂਰ ਕਰਕੇ ਗਏ ਆ। ਮੁਖਤਿਆਰ ਸਰਪੰਚ ਸੀ ਉਦੋਂ ਮੁਰੀਕਾ। ਇੰਨੇ ਸਾਲਾਂ ਦੇ ਵਿੱਚ ਇਹਦੀ ਤਰੱਕੀ ਹੋਣ ਦੀ ਬਜਾਏ ਜੇ ਇਹ ਸਰਕਾਰ ਬਦਲੀ ਹੈ ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜ੍ਹਾ ਲੱਗ ਜਾਂਦਾ ਹੁੰਦਾ, 25 ਲੱਖ ਰੁਪਈਆ ਖਰਚਾ ਪਾਇਆ ਵਾ ਇਹਦੇ ਤੇ। ਜੀ ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਤਾਂ ਅਸੀਂ ਉਹਨਾਂ ਵਿਧਾਇਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਸੋ ਅਸੀਂ ਜਿਹੜੀ ਮੁਲਾਕਾਤਾਂ ਨੇ ਉਹ ਹੋ ਰਹੀਆਂ ਨੇ ਇੱਥੇ ਲਗਾਤਾਰ। ਤਾਂ ਸਾਡੇ ਨਾਲ ਸਤਨਾਮ ਸਿੰਘ ਰਾਹੀ ਜਿਹੜੇ ਕਿ ਮੌਜੂਦ ਨੇ। ਰਾਈ ਸਾਹਿਬ, ਕੀ ਲੱਗਦਾ ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਤਾ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਇੱਥੇ ਇੱਕ ਹਸਪੀਟਲ ਦਿੱਤਾ ਗਿਆ ਪਰ ਉਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ? ਦੇਖੋ ਗੱਲ ਇਹ ਆ, ਇਹ ਜਿਹੜੀ ਅੱਜ ਆਪਾਂ ਜਿੱਥੇ ਖੜੇ ਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਪਿੰਡ ਢਿਲਮਾਂ ਦੇ ਆਪਾਂ ਹਸਪੀਟਲ ਦੇ ਵਿੱਚ ਖੜੇ ਆ। ਕਿਉਂਕਿ 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੀਗੇ। ਕਿਉਂਕਿ ਬਾਦਲ ਸਾਹਿਬ ਇਸ ਪਿੰਡ ਨੂੰ ਹਮੇਸ਼ਾ ਆਪਦਾ ਪਿੰਡ ਸਮਝਦੇ ਆਏ ਨੇ। ਇੱਥੇ ਪੰਜਾਬ ਦੇ ਵਿੱਚ 6 ਯੂਨੀਵਰਸਿਟੀ ਕਾਲਜ ਦਿੱਤੇ, ਜਿਨ੍ਹਾਂ 'ਚੋਂ ਇੱਕ ਯੂਨੀਵਰਸਿਟੀ ਕਾਲਜ ਪਿੰਡ ਢਿਲਮਾਂ 'ਚ ਦਿੱਤਾ। ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਵੋਦਿਆ ਸਕੂਲ ਦਿੱਤੇ, ਜਿਹਦੇ 'ਚੋਂ ਇੱਕ ਨਵੋਦਿਆ ਸਕੂਲ ਪਿੰਡ ਢਿਲਮਾਂ ਦੇ ਵਿੱਚ ਬਾਦਲ ਸਾਹਿਬ ਨੇ ਦਿੱਤਾ। 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲ ਸਾਹਿਬ ਨੇ ਇਸ ਪਿੰਡ ਦੇ ਵਿੱਚ, ਕਿਉਂਕਿ ਉਹ ਹਮੇਸ਼ਾ ਇਸ ਪਿੰਡ ਨੂੰ ਆਪਦਾ ਪਿੰਡ ਸਮਝਦੇ ਨੇ, ਹੁਣ ਵੀ ਜੇ ਕਿਤੇ ਅਸੀਂ ਜਾਂਦੇ ਆ, ਕੋਈ ਮੀਟਿੰਗਾਂ ਹੁੰਦੀਆਂ ਨੇ, ਕੋਈ ਢਿਲਮਾਂ ਦਾ ਪਤਾ ਲੱਗ ਜੇ, ਵਰਕ ਢਿਲਮਾਂ ਦਾ, ਤਾਂ ਪੁੱਛਣ ਲੱਗ ਜਾਂਦੇ ਨੇ ਤੁਹਾਡੇ ਨਗਰ ਦਾ ਕੀ ਹਾਲ ਆ। ਇਹ 25 ਬੈੱਡਾਂ ਦਾ ਹਸਪੀਟਲ ਇਸ ਪਿੰਡ ਨੂੰ ਦਿੱਤਾ ਸੀਗਾ। ਇੱਥੇ ਹੁਣ ਤੁਸੀਂ ਅੰਦਰ ਜਾ ਕੇ ਦੇਖਿਓ, ਇੱਥੇ ਜਿੰਨੀਆਂ ਸਹੂਲਤਾਂ ਸੀ ਉਹ ਸਾਰੀਆਂ ਸਹੂਲਤਾਂ ਇੱਕ ਕਮਰੇ 'ਚ ਬੰਦ ਕਰਕੇ, ਐਕਸ-ਰੇ ਮਸ਼ੀਨਸ, ਬੈੱਡ ਇੱਕ ਕਮਰੇ 'ਚ ਬੰਦ ਕਰਕੇ ਤਾਲਾ ਲਾਇਆ ਪਿਆ, ਸਾਰਾ ਸਮਾਨ ਖਿਲ ਰਿਹਾ ਪਿਆ। ਔਰ ਇਹਨਾਂ ਨੇ ਜਦੋਂ ਸਰਕਾਰ ਬਣੀ ਤਾਂ ਇਹਨਾਂ ਦਾ ਇੱਕ ਮੈਨੀਫੈਸਟੋ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਵਾਂਗੇ ਤੇ ਸਿੱਖਿਆ ਦੇਵਾਂਗੇ। ਬਹੁਤ ਅੱਛੀ ਗੱਲ ਆ, ਸਿਹਤ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ, ਸਿੱਖਿਆ ਵੀ ਦੇਣੀ ਚਾਹੀਦੀ ਆ। ਹੁਣ ਉਹ ਸਿਹਤ ਸਹੂਲਤ ਕੀ ਦੇ ਰਹੇ ਨੇ? ਜਿਹੜੇ 25 ਬੈੱਡਾਂ ਦੇ ਹਸਪੀਟਲ ਨੇ, ਜਿੱਥੇ ਆਲਰੇਡੀ ਡਾਕਟਰ ਪੋਸਟਡ ਨੇ, ਇੱਥੇ ਆਈ ਸਰਜਨ ਆਉਂਦੇ ਨੇ, ਇੱਥੇ ਗਾਇਨੀ ਦੀ ਡਾਕਟਰ ਆਉਂਦੇ ਨੇ, ਇੱਥੇ ਮੈਡੀਸਨ ਦਾ ਡਾਕਟਰ ਆਉਂਦੇ ਨੇ, ਉਹ ਹਸਪੀਟਲ ਨੂੰ ਡਿਮੋਟ ਕਰਕੇ, ਉਹਦਾ ਰੁਤਬਾ ਘਟਾ ਕੇ ਉਹਨੂੰ ਇੱਕ ਮੁਹੱਲਾ ਕਲੀਨਿਕ ਦਾ, ਅੱਜ ਤੁਸੀਂ ਦੇਖ ਰਹੇ ਹੋ ਆ ਮੁਹੱਲਾ ਕਲੀਨਿਕ ਦਾ ਬੋਰਡ ਲਾ ਕੇ ਮੁੱਖ ਮੰਤਰੀ ਪੰਜਾਬ ਨੇ ਆਪਦੀ ਫੋਟੋ ਲਾ ਕੇ ਸਿਰਫ ਡਰਾਮੇਬਾਜ਼ੀ, ਔਰ ਇਹ ਜਿਹੜੀ ਵਾਈਟ ਵਾਸ਼ ਕੀਤਾ, ਕਲਰ ਕੀਤਾ, ਇਹ ਤੇ ਸਾਰੇ ਤੇ ਖਰਚਾ 25 ਲੱਖ ਰੁਪਏ ਦਾ ਖਰਚਾ ਪਾਇਆ ਹੋਇਆ ਇਸ ਬਿਲਡਿੰਗ ਦੀ
ਮੇਨਟੇਨੈਂਸ ਤੇ। ਰਾਹੀ ਸਾਹਿਬ ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਲੀਗਲ ਤੌਰ ਤੇ ਵੀ ਦੇਖਦੇ ਹੋ ਇਸ ਚੀਜ਼ ਨੂੰ, ਕੋਰਟ ਦੇ ਜ਼ਰੀਏ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ, ਕਿਉਂਕਿ ਲਾ ਕੀ ਕਹਿੰਦਾਗਾ ਕਿ ਜਿਹੜੀ ਪੁਰਾਣੀ ਬਿਲਡਿੰਗ ਆ ਜਿਹੜੀ ਚੱਲਦੀ ਆ ਉਸ ਨੂੰ ਛੋਟਾ ਕੀਤਾ ਜਾ ਸਕਦਾ, ਜਿਵੇਂ ਹੁਣ ਇਹ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ, ਇਸ ਨੂੰ ਕਿੱਥੇ ਅਪਗ੍ਰੇਡ ਕਰਨਾ ਸੀ, ਕਿੱਥੇ ਡੀ ਤੇ ਲਿਆਂਦਾ। ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਨਾ ਵੀ ਜੇ ਇਹ ਲੋਕ ਸਿਹਤ ਸਹੂਲਤਾਂ ਦੀ ਗੱਲ ਕਰਦੇ ਨੇ ਤਾਂ ਘੱਟੋ ਘੱਟ ਇਹਨੂੰ 50 ਬੈੱਡਾਂ ਦਾ ਹਸਪੀਟਲ ਬਣਾਉਣ, ਇੱਥੇ ਆਰਥੋ ਦਾ ਡਾਕਟਰ ਦੇਣ ਜਿਹੜਾ ਨਹੀਂ ਹੈ, ਇੱਥੇ ਕੋਈ ਹੋਰ ਡਾਕਟਰ ਦੇਣ, ਕੋਈ ਸਰਜਨ ਦੇ ਦੇਣ ਜਿਹੜਾ ਆਪਰੇਟ ਕਰੇ ਪੇਸ਼ੈਂਟਾਂ ਨੂੰ। ਕੋਈ ਇਹਨਾਂ ਆਪਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ, ਜੇ ਸਿਹਤ ਸਹੂਲਤ ਨੂੰ ਪ੍ਰਮੋਟ ਕਰਨਾ ਤਾਂ ਉਹਨੂੰ ਆਪਾਂ ਅੱਗੇ ਲੈ ਕੇ ਜਾਣਾ ਕਿ ਉਹਨੂੰ ਪਿੱਛੇ ਲੈ ਕੇ ਜਾਣਾ। ਕਿਉਂਕਿ ਕਲੀਨਿਕ ਕੀ ਆ, ਮੁਹੱਲਾ ਕੀ ਆ, ਮੁਹੱਲੇ ਤਾਂ ਜਿਵੇਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ 500 400 ਦਾ ਏਰੀਆ ਹੁੰਦਾ, ਉਹਨੂੰ ਆਪਾਂ ਮੁਹੱਲਾ ਬੋਲ ਦਿੰਦੇ ਆ। ਹੁਣ ਜੇ ਬਹੁਤ ਪਿੰਡ ਇਹੋ ਜਿਹੇ ਨੇ ਆਪਣੇ ਹਲਕੇ ਦੇ ਵਿੱਚ ਵੀ ਜਿਹੜੇ 600 ਵੋਟਾਂ ਦੇ ਪਿੰਡ ਨੇ ਜਿੱਥੇ ਕੋਈ ਮੈਡੀਕਲ ਸਹੂਲਤ ਨਹੀਂ, ਉੱਥੇ ਮੁਹੱਲਾ ਕਲੀਨਿਕ ਬਣਾ ਦਿਓ ਜਿੱਥੇ ਲੋਕਾਂ ਦੀ ਨੈਸੈਸਿਟੀ ਆ। ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਇਹਨਾਂ ਹਸਪੀਟਲਾਂ ਨੂੰ ਤੁਸੀਂ ਅਪਗ੍ਰੇਡ ਕਰੋ। ਇਹਨੂੰ ਅਪਗ੍ਰੇਡ ਕਰਨ ਦੀ ਬਜਾਏ ਤੁਸੀਂ ਇਹਨੂੰ ਡੀਗ੍ਰੇਡ ਕਰ ਰਹੇ ਹੋ। ਔਰ ਇਹੀ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁੰਦੇ ਸੀ ਵੀ ਅਕਾਲੀ ਦਲ ਨੇ 100 ਜਿਹੜੀ ਆਪਾਂ ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ? ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਹੋਈ ਆ, ਕੋਈ ਕਾਂਗਰਸ ਦੀ ਸਰਕਾਰ ਵੇਲੇ ਦੀ ਬਣੀ ਹੋਈ ਆ। ਤੁਸੀਂ ਕੀ ਐਕਸਟਰਾ ਲੋਕਾਂ ਨੂੰ ਸਹੂਲਤ ਦਿੱਤੀ ਜਿਹਦੇ ਨਾਲ ਤੁਸੀਂ ਇਸ ਗੱਲ ਦੇ ਹੱਕਦਾਰ ਹੋਵੋ ਵੀ ਤੁਸੀਂ ਆਪਦੀਆਂ ਫੋਟੋਆਂ ਲਾ ਸਕੋ? ਅਫਸੋਸ ਹੁੰਦਾ ਕਿ ਸਾਡੀਆਂ ਬਿਲਡਿੰਗਾਂ ਬਣੀਆਂ ਤੇ ਉਹਨਾਂ ਦੇ ਉੱਪਰ ਤਸਵੀਰਾਂ ਲਾਤੀਆਂ। ਬਾਈ ਜੀ ਅਫਸੋਸ ਇਸ ਗੱਲ ਦਾ ਜ਼ਿਆਦਾ ਹੁੰਦਾ ਵੀ ਤੁਸੀਂ ਲੋਕਾਂ ਨੂੰ ਕੀ ਕਹਿ ਕੇ ਆਏ ਸੀ। ਤੁਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲ ਕਹਿ ਕੇ ਆਏ ਸੀ, ਤੁਸੀਂ ਲੋਕਾਂ ਨੂੰ ਅੱਛੀ ਐਜੂਕੇਸ਼ਨ ਦੇਣ ਦੀ ਗੱਲ ਕਹਿ ਕੇ ਆਏ ਸੀ। ਲੋਕ ਪੰਜਾਬ ਦੇ ਆਪਦੇ ਆਪ ਨੂੰ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ, ਇਸ ਗੱਲ ਦਾ ਅਫਸੋਸ ਹੁੰਦਾ। ਮੈਂ ਕਹਿੰਦਾ ਇਹ ਬਿਲਡਿੰਗ ਜਿਹੜੀ ਆ, ਇਸ ਗੱਲ ਦਾ ਅਫਸੋਸ ਨਹੀਂ ਸੀ ਹੋਣਾ ਜੇ ਇਹ ਬਿਲਡਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਆ। ਇਸ ਗੱਲ ਦੀ ਖੁਸ਼ੀ ਹੋਣੀ ਸੀ। ਇਹਨੂੰ 50 ਬੈੱਡ ਦਾ ਅੱਜ ਜੇ ਐਮਐਲਏ ਐਲਾਨ ਕਰਦੇ ਮੈਂ 50 ਬੈੱਡਾਂ ਦਾ ਹਸਪੀਟਲ ਬਣਾ ਕੇ ਦੇਵਾਂਗਾ, ਮੈਂ ਪਹਿਲਾ ਬੰਦਾ ਹੂੰ ਹਲਕੇ ਦਾ, ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਜਿਹੜਾ ਸਭ ਤੋਂ ਪਹਿਲੀ ਸਟੇਟਮੈਂਟ ਐਮਐਲਏ ਸਾਹਿਬ ਦੇ ਹੱਕ 'ਚ ਦੇਵਾਂਗਾ ਵੀ ਤੁਹਾਡਾ ਮੈਂ ਧੰਨਵਾਦ ਕਰਦਾ। ਐਮਐਲਏ ਸਾਹਿਬ ਤਾਂ ਕਹਿੰਦੇ ਅਸੀਂ ਲਫੇੜੇ ਮਾਰ ਕੇ ਪਰੇ ਸੁੱਟ ਦੇਵਾਂਗੇ, ਸੈਣੇ ਸਰਪੰਚ ਨੂੰ ਕਹਿ ਕੇ ਆਏ ਨੇ। ਦੇਖੋ ਮੈਂ ਉਸ ਚੀਜ਼ ਦੀ ਬਹੁਤ ਨਿੰਦਿਆ ਕਰਦਾ। ਮੈਨੂੰ ਜਿੱਦਣੇ ਪਤਾ ਲੱਗਿਆ ਪਰਸੋਂ ਇਸ ਗੱਲ ਦਾ, ਮੈਂ ਆਪਦੀ ਵੀਡੀਓ ਵੀ ਪਾਈ, ਕਿਉਂਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਗਾ, ਉਹ ਚੁਣੇ ਹੋਏ ਨੁਮਾਇੰਦੇ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੀ ਪੰਚਾਇਤਾਂ ਹੁੰਦੀਆਂ ਨੇ, ਪੰਚਾਇਤ ਦੀ ਪਹਿਲੀ ਇਲੈਕਸ਼ਨ ਆ ਜਿੱਥੋਂ ਲੋਕਤੰਤਰ ਦਾ ਮੁੱਢ ਸ਼ੁਰੂ ਹੁੰਦਾ। ਪੰਚਾਇਤਾਂ ਤੋਂ ਬਾਅਦ ਹੋਰ ਇਲੈਕਸ਼ਨਾਂ ਆਉਂਦੀਆਂ, ਪੰਚਾਇਤ ਬਲਾਕ ਸਮਤੀਆਂ ਆਉਂਦੀਆਂ, ਜ਼ਿਲ੍ਹਾ ਪ੍ਰੀਸ਼ਦ ਆਉਂਦੀਆਂ, ਵਿਧਾਨ ਸਭਾ ਆਉਂਦੀ ਆ, ਪਾਰਲੀਮੈਂਟ ਆਉਂਦੀ ਆ। ਪੰਚਾਇਤਾਂ ਦੀ ਇਲੈਕਸ਼ਨ ਇੱਕ ਬੇਸ ਇਲੈਕਸ਼ਨ ਹੁੰਦੀ ਆ। ਔਰ ਉਸ ਪਿੰਡ ਦੇ, ਉਸ ਨਗਰ ਦੇ, ਕਿਉਂਕਿ ਸ਼ਹਿਣਾ ਪਿੰਡ ਸਾਡੇ ਹਲਕੇ ਦਾ ਸਭ ਤੋਂ ਵੱਡਾ ਵੋਟਾਂ ਦੇ ਮੁਤਾਬਕ ਪਿੰਡ ਆ, ਜਿਹਦੀ 11,500 ਵੋਟ ਆ। ਉੱਥੋਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਹ ਕਹਿ ਦੇਣਾ ਮੈਂ ਤੈਨੂੰ ਲਫੜੇ ਮਾਰ ਅੰਦਰ ਦੇ ਦੂੰ, ਇਹ ਕੋਈ ਇੱਕ ਐਮਐਲਏ ਦੀ ਸ਼ਬਦਾਵਲੀ ਨਹੀਂ ਹੁੰਦੀ। ਇਹ ਤਾਂ ਇੱਕ ਘਟੀਆ ਇਨਸਾਨ ਦੀ ਇੱਕ ਬਹੁਤ ਹੀ ਨੀਚ ਹਰਕਤ ਆ। ਮੈਂ ਇਹਨੂੰ ਸਮਝਦਾ ਵੀ ਜਿਹੜੀ ਐਮਐਲਏ ਸਾਹਿਬ ਨੇ ਮੀਡੀਆ ਦੇ ਰੂਬਰੂ ਹੋ ਕੇ ਕਿਹਾ, ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਕਿਉਂਕਿ ਉਹ ਹੁਣ ਵਿਚਾਰਾ ਪੜ੍ਹੇ ਇੰਨਾ ਕਾ, ਉਹਨੂੰ ਥੱਪੜ ਮਾਰਨ ਦੀ ਸ਼ਾਇਦ ਗੱਲ ਨਾ ਪਤਾ ਲੱਗੀ, ਉਹਨੇ ਲਫੜੇ ਮਾਰਨੇ ਕਹਤੇ। ਠੀਕ ਹੈ ਕਿ ਨਹੀਂ? ਇਸ ਕਰਕੇ ਉਹ ਇਹ ਤਾਂ ਕਹਿੰਦਾ ਵੀ ਮੈਂ ਤਾਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਜਦੋਂ ਮੀਡੀਆ ਨੇ ਉਹਨੂੰ ਸਵਾਲ ਕੀਤਾ ਵੀ ਤੂੰ ਥੱਪੜ ਮਾਰਨਾ ਕਿਹਾ, ਕਹਿੰਦਾ ਮੈਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਹੁਣ ਤੁਸੀਂ ਆਪ ਦੱਸੋ ਵੀ ਲਫੜੇ ਮਾਰਨੇ ਥੱਪੜ ਮਾਰਨ 'ਚ ਕੀ ਫਰਕ ਆ? ਨਹੀਂ ਰਾਹੀ ਸਾਹਿਬ, ਲੀਗਲ ਤੌਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕਿਉਂਕਿ ਇੱਕ ਸਰਪੰਚ ਦੀ ਸ਼ਰੇਆਮ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਆ। ਦੇਖੋ ਮੈਂ ਤਾਂ ਇਹ ਸਮਝਦਾ ਵੀ ਇੱਕ ਜੇ ਉਸ ਪਿੰਡ ਦੇ ਸਰਪੰਚ ਸਾਹਿਬ ਜਾਂ ਉਸ ਪਿੰਡ ਦੀ ਪੰਚਾਇਤ, ਦੇਖੋ ਇੱਕ ਐਵੀਡੈਂਸ ਲੋਕਾਂ ਦੇ ਕੋਲ ਆ, ਵੀਡੀਓ ਵਾਇਰਲ ਹੋ ਚੁੱਕੀ ਆ, ਉਹਦੇ ਖਿਲਾਫ ਕੋਈ ਡੈਫਾਮੇਸ਼ਨ ਦੀ ਕਾਰਵਾਈ ਕਰਦੇ ਨੇ ਤਾਂ ਮੈਂ ਬਤੌਰ ਵਕੀਲ ਵੀ ਸਰਪੰਚ ਸਾਹਿਬ ਦੀ ਮਦਦ ਕਰਨ ਨੂੰ ਤਿਆਰ ਹਾਂ। ਮੈਂ ਕੱਲ ਬਾਹਰ ਸੀਗਾ, ਆਊਟ ਆਫ ਸਟੇਟ ਸੀ, ਮੈਂ ਸਰਪੰਚ ਸਾਹਿਬ ਨੂੰ ਫੋਨ ਵੀ ਕੀਤਾ ਵੀ ਮੈਂ ਇਸ ਕਰਕੇ ਤੁਹਾਡੇ 'ਚ ਜਾ ਨਹੀਂ ਸਕਿਆ। ਜਿਹੜਾ ਵੀ ਉਹ ਸਟੈਪ ਲੈਣਗੇ, ਕਿਉਂਕਿ ਦੇਖੋ
ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦੀ ਬਦਤਮੀਜ਼ੀ ਕਰਨੀ ਇੱਕ ਐਮਐਲਏ ਵੱਲੋਂ ਬਹੁਤ ਮਾੜੀ ਗੱਲ ਆ। ਜਿਹੜਾ ਵੀ ਉਹ ਸਟੈਪ ਲੈਣਗੇ ਪੰਚਾਇਤ ਲਊਗੀ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਡਟ ਕੇ ਸਾਥ ਦੇਊਗਾ। ਉਹ ਸ਼੍ਰੋਮਣੀ ਅਕਾਲੀ ਦਲ ਉਸ ਹਰ ਬੰਦੇ ਦਾ ਡਟ ਕੇ ਸਾਥ ਦੇਊਗਾ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਵਧੀਕੀ ਕਰੂਗਾ। ਜੀ ਬਿਲਕੁਲ। ਇੱਥੇ ਜੇ ਅਸੀਂ ਗੱਲ ਕਰੀਏ ਚੰਗਾ ਮੰਨਦੇ ਹੋ ਹਸਪੀਟਲ ਨੂੰ ਮਹੱਲਾ ਕਲੀਨਿਕ ਇੱਧਰ ਨੂੰ ਲੈ ਕੇ ਜਾ ਖਬਰ ਨੂੰ ਠਹਿਰ ਜਾ ਮੈਂ ਬਥੇਰਾ ਨਹੀਂ ਤੁਸੀਂ ਦੱਸ ਹੀ ਦਿਓ, ਆਨਲਾਈਨ ਹੀ ਬੋਲ ਦਿਓ ਕਿੱਧਰ ਨੂੰ ਲੈ ਕੇ ਜਾ ਲਿਆ ਬੋਲ ਦਿੰਦਾ ਲਿਆ। ਇੱਥੇ ਕੋਈ ਅਸੀਂ ਅਕਾਲੀ ਦਲ ਦੇ ਵਰਕਰ ਨਹੀਂ ਇਕੱਲੇ, ਇਹ ਪੂਰਾ ਪਿੰਡ ਹੈ। ਪਿੰਡ ਦੇ ਇਹ ਇੱਕ ਮਤਲਬ ਸਿਹਤ ਸਹੂਲਤ ਖੋਂਦੇ ਆ, ਉਸ ਨੂੰ ਛੋਟੇ ਤੋਂ ਵੱਡੀ ਕਰਦੇ ਆ, ਛੋਟੀ ਕਰਦੇ ਆ ਵੱਡੀ ਤੋਂ। ਅਸੀਂ ਉਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਵੀ ਆਈਆਂ, ਆਮ ਲੋਕ ਜਿਹੜੇ ਸਾਰੀਆਂ ਪਾਰਟੀਆਂ 'ਚ ਕੰਮ ਕਰਦੇ ਆ। ਪਿੰਡ ਦਾ ਇਕੱਠ ਹੈ, ਪਿੰਡ ਦੇ ਇਕੱਠ ਨਾਲ ਹੀ ਅਸੀਂ ਪਹਿਲਾਂ ਜਿਹੜਾ ਸੰਘਰਸ਼ ਹੈ ਉਹ ਤੋਰਨਾ, ਚਾਹੇ ਕਿਸੇ ਪਾਸੇ ਨੂੰ ਵੀ ਤੋਰਨਾ ਪਵੇ, ਕਿਉਂਕਿ ਪਿੰਡ ਸਾਡੇ ਨਾਲ ਹੈ। ਸਾਡੇ ਨਾਲ ਪਹਿਲਾਂ ਕਿਹੜਾ ਜਥੇਬੰਦੀ 'ਚ ਜਾਂਦਾ ਨਹੀਂ। ਅਸੀਂ ਇਸ ਨੂੰ ਸ਼ੇਰਾ ਜਿਹੜਾ ਦੇਵਾਂਗੇ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਦੇਵਾਂਗੇ। ਪੂਰੇ ਪਿੰਡ ਦਾ ਅਸੀਂ ਇਕੱਠ ਕਰਕੇ, ਜੇ ਸਾਨੂੰ ਨਾਲ ਬਲਾਕ ਦੀ ਲੋੜ ਪੈਗੀ ਬਲਾਕ ਵੀ ਸੱਦਾਂਗੇ, ਜੇ ਸਾਨੂੰ ਜ਼ਿਲ੍ਹੇ ਦੀ ਲੋੜ ਪੈਗੀ ਅਸੀਂ ਜ਼ਿਲ੍ਹਾ ਵੀ ਸੱਦਾਂਗੇ। ਪਰ ਇਹ ਜਿਹੜਾ ਕੱਲਾ ਇੱਕ ਲਾਭ ਸਿੰਘ ਉੱਗੋ ਕੇ ਕਿਆ ਬਾਤ ਹੈ, ਐਡੀ ਕਿੱਡੀ ਕਛਾਇਆ ਇਹ ਜਿਹੜਾ ਇੱਥੇ ਆ ਕੇ ਚੋਰੀਆਂ ਸਾਡੇ ਪਿੰਡ ਦੇ ਵਿੱਚ ਐਡੀ ਬਾਦੀ ਦੇ ਇੱਕ ਵੀ ਕਿਸੇ ਆਗੂ ਨੂੰ ਨਹੀਂ ਸੱਦਿਆ। ਨਹੀਂ ਚੋਰੀਆਂ ਆ ਕਹਿੰਦੇ ਅੱਗੋਂ ਕਹਿੰਦੇ ਜਥੇਬੰਦੀਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੁੰਦਾ, ਜਥੇਬੰਦੀਆਂ ਤਾਂ ਉਹਦੀ ਪਹੁੰਚ ਜਾਂਦੇ ਨੇ ਹਰੇਕ ਥਾਂ ਤੇ। ਐਡੇ ਕਾਨੂੰਨ ਪਾਸ ਹੋਏ, ਕਾਨੂੰਨਾਂ ਦੇ ਖਿਲਾਫ ਜਥੇਬੰਦੀਆਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ। ਚੋਰੀਆਂ ਆਇਆ ਯਾਰ, ਹੁਣ ਸਰਪੰਚ ਤਾਂ ਆਪਣੇ ਵਿੱਚ ਖੜੇ ਨੇ, ਚੋਰੀਆਂ ਆਇਆ, ਚੋਰੀਆਂ ਉਦਘਾਟਨ ਕਰਕੇ ਗਿਆ। ਅਸੀਂ ਇਸ ਚੋਰੀ ਹੋਊ ਪਿੰਡ ਦਾ ਨਾਲ ਕੋਈ ਤਾਂ ਹੋਊਗਾ, ਉਹ ਕੋਈ ਬੇਸਮਝ ਬੰਦਾ ਹੋਊ ਜਿਹੜਾ ਪਿੰਡ ਦੀ ਸਹੂਲਤ ਨੂੰ ਪਾਸੇ ਤੱਕ ਕਰੀ ਜਾਂਦਾ, ਉਹਨੂੰ ਆਪਾਂ ਸਮਝ ਵਾਲਾ ਕਿਵੇਂ ਕਹਿ ਦਾਂਗੇ ਜਿਹੜਾ ਉਦਘਾਟਨ ਕਰਾ ਗਿਆ ਉਹਦੇ ਨਾਲ ਆ ਕੇ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਅੱਗੇ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ, ਸਾਬਕਾ ਚੇਅਰਮੈਨ ਨੇ ਬਲਾਕ ਸੈਣਾ ਦੇ। ਚੇਅਰਮੈਨ ਸਾਹਿਬ ਕੀ ਦੇਖਦੇ ਹੋ ਇੱਥੇ ਬਲਾਕ ਦੇ ਵਿੱਚ ਕਾਫੀ ਘਸਮਾਨ ਪਿਆ, ਤੁਸੀਂ ਚੇਅਰਮੈਨ ਰਹੇ ਹੋ ਪਹਿਲਾਂ। ਅਸੀਂ ਰਹੇ ਆ ਜੀ, ਉਦੋਂ ਇੱਕ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਅਸੀਂ ਬਦਲਾ ਲਿਆਵਾਂਗੇ, ਪਰ ਸਾਡੀਆਂ ਸਰਕਾਰਾਂ ਨੇ ਆਹ ਬਦਲਾ ਨਹੀਂ ਲਿਆਂਦਾ ਸੀ ਵੀ ਛੋਟੀ ਤੋਂ ਚੀਜ਼ ਹਰੇਕ ਵੱਡੀ ਹੁੰਦੀ ਆ। ਇਹਨਾਂ ਨੇ ਪਹਿਲੀ ਵਾਰ ਇਹ ਬਦਲਾ ਲਿਆਤਾ ਵੀ ਵੱਡੀ ਤੋਂ ਛੋਟੀ ਕਰਤੀ। ਢੱਲਮਾਂ 'ਚ ਆਪਣੇ 25 ਬੈੱਡਾਂ ਦਾ ਹਸਪਤਾਲ ਸੀ, 1978 ਦਾ ਬਣਿਆ ਵਾ। ਅੱਜ ਲਾ ਲਓ ਆ ਕੇ 2023 'ਚ ਉਹਨੂੰ ਇੱਕ ਕਲੀਨਿਕ ਬਣਾਤਾ ਜੀ, ਮੁਹੱਲਾ ਕਲੀਨਿਕ। ਦੱਸੋ ਵੀ 15,000 ਦੀ ਆਬਾਦੀ ਵਾਲਾ ਪਿੰਡ ਇੱਕ ਮੁਹੱਲਾ ਕਲੀਨਿਕ, ਉਹਨੂੰ ਇੱਕ ਕਲੀਨਿਕ ਚਾਹੀਦਾ ਕਿ 50 ਬੈੱਡਾਂ ਦਾ ਹਸਪਤਾਲ ਚਾਹੀਦਾ? ਤੁਸੀਂ ਆਪ ਹੀ ਦੇਖ ਲਓ। ਬਿਲਕੁਲ। ਇੱਥੇ ਕਹਿੰਦੇ ਕਿ ਇਸ ਹਸਪੀਟਲ ਨੂੰ ਅਸੀਂ ਕਹਿੰਦੇ ਸਿਹਤ ਸਹੂਲਤਾਂ ਵਧੀਆ ਕਹਿੰਦੇ ਅਪਗ੍ਰੇਡ ਕਰਿਆ ਗਾ, ਰੰਗ ਰੁੰਗ ਚੰਗਾ ਮਾਰਿਆ ਪਿਆ। ਹੁਣ ਤੁਸੀਂ ਬਾਹਰਲਾ ਰੰਗ ਦੇਖ ਲਿਆ ਜੀ, ਆਪਾਂ ਅੰਦਰ ਵਗ ਚੱਲਦੇ ਹਾਂ। ਜਿੰਨੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਸਰਕਾਰਾਂ ਨੇ ਪੈਸਾ ਲਾ ਕੇ ਮਸ਼ੀਨਰੀ ਇਹਨਾਂ ਨੂੰ ਲੈ ਕੇ ਦਿੱਤੀ ਸੀ ਸਾਰੀ ਜੀ, ਇਕੱਠੀ ਕਰਕੇ ਉਹ ਬੈੱਡ ਇੱਕ ਕਮਰੇ 'ਚ ਪਏ ਆ। ਐਕਸਰੇ ਮਸ਼ੀਨਾਂ ਦੇਖ ਲਓ ਸਾਰੀਆਂ, ਕੁਆੜ ਅੰਦਰ ਜਾ ਕੇ ਦੇਖ ਲਓ ਸਾਰਾ ਤੁਸੀਂ। ਇੱਕ ਆਹ ਇਕੱਲਾ ਬੋਰਡ ਹੀ ਬਾਹਰ ਜ਼ਰੂਰ ਚਮਕਦਾ ਭਗਵੰਤ ਮਾਨ ਵਾਲਾ, ਹੋਰ ਤਾਂ ਅੰਦਰ ਕੁਛ ਨਹੀਂ ਹੈਗਾ। ਇਹ ਤਾਂ ਕਹਿੰਦੇ ਸੀ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਾਂਗੇ, ਪਰ ਅੱਜ ਇਹ ਦੇਖ ਰਿਹਾ ਬੋਰਡ ਵੀ ਲੱਗਿਆ ਹੋਇਆ। ਐਡਵੋਰਟ ਇਹ ਕਹਿੰਦਾ ਹੁੰਦਾ ਸੀਗਾ ਜੀ, ਜਿਵੇਂ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਫੋਟੋਆਂ ਲੱਗੀਆਂ ਸੀ ਬਾਦਲ ਸਾਹਿਬ ਦੀਆਂ, ਉਹਦਾ ਇਹ ਬਹੁਤ ਮਜ਼ਾਕ ਕਰਦਾ ਹੁੰਦਾ, ਆਪਾਂ ਸਾਰਿਆਂ ਨੇ ਸੁਣਿਆ। ਉਹਨੂੰ ਹਾਸੇ 'ਚ ਵਿਅੰਗ 'ਚ ਹਰੇਕ ਨੂੰ ਗਾਉਂਦਾ ਹੁੰਦਾ, ਪਰ ਬਾਦਲ ਸਾਹਿਬ ਨੇ ਉਹ ਐਂਬੂਲੈਂਸਾਂ ਪਹਿਲੀ ਵਾਰ ਪੰਜਾਬ 'ਚ ਲਿਆਂਦੀਆਂ ਸੀ, ਆਪ ਦੀ ਸਰਕਾਰ ਵੇਲੇ ਬਣਾਈਆਂ ਸੀ। ਉਹਨਾਂ ਨੇ ਫੋਟੋ ਲਾ ਲਈ। ਇਹ ਅੱਜ 1978 ਵੇਲੇ ਦੇ ਬਾਦਲ ਸਾਹਿਬ ਦੇ ਬਣਾਏ ਹਸਪਤਾਲ ਦੇ ਆਪਦੀ ਫੋਟੋ ਲਾ ਗਿਆ। ਹੁਣ ਇਹਨੂੰ ਕੀ ਆਖੀਏ ਤੋਂ ਬਾਅਦ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਕ ਵਾਰ ਕੁਲਦੀਪ ਇਹ ਸਾਰੀ ਤਸਵੀਰ ਦਿਖਾ ਦੇ, ਕੈਮਰਾ ਨਾਲ 4 ਸਪੇਰੇ ਘੁਮਾ ਦੇ, ਕਿਉਂਕਿ ਉਹ ਲੋਕ ਵੀ ਦਿਸਣੇ ਚਾਹੀਦੇ ਨੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜਦੋਂ ਤੱਕ ਸਰਕਾਰਾਂ ਦੇ ਨਾਲ ਆਮ ਲੋਕ ਮੱਥਾ ਲਾਉਂਦੇ ਰਹਿਣਗੇ, ਜਦੋਂ ਤੱਕ ਸਰਕਾਰਾਂ ਦੇ ਵਿਰੋਧ ਦੇ ਵਿੱਚ ਖੜਦੇ ਰਹਿਣਗੇ, ਜਦੋਂ ਤੱਕ ਆਪਣੇ ਹੱਕ ਮੰਗਦੇ ਰਹਿਣਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮੁਰਦਾਬਾਦ ਪੰਜਾਬ ਸਰਕਾਰ, ਮੁਰਦਾਬਾਦ। ਅਸੀਂ ਦੇਖਦੇ ਰਹੇ ਹਾਂ ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ, ਇੱਥੇ ਹੋਰ ਕੁਛ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਕੱਲਾ ਰੰਗ ਮਾਰਿਆ ਗਿਆ ਹੈਗਾ। ਸਾਰੇ ਪਿੱਟੋ ਹਾਏ 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 ਹਾਏ, ਮੈਂ ਵੀ ਪਿੱਟੂ ਹਾਏ 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 ਹਾਏ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਦਾ ਤਿਆਰ ਕਰਤਾ ਜੀ? ਇਹ ਤਾਂ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰ ਹੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ।
ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ ਚਾਰ ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਹਾਂ ਨਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗ੍ਰਾਂਟਾਂ ਗਰੂੰਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ ਤਾਂ। ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਆਹ ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ। ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਪਰ ਇੱਥੇ ਇੱਕ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਕਿ ਕਿਹਾ ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਉਹ ਲੱਗੀ ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲ੍ਹਤਾ? ਕੋਈ ਜਾਇਜ਼ ਨਹੀਂ। ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜੋ ਲੱਗ ਜਾਂਦਾ ਹੁੰਦਾ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾ ਰਹੀ ਆ, ਤਾਂ ਉੱਥੇ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ। ਜਿਵੇਂ ਅਸੀਂ ਪਿਛਲੇ ਦਿਨੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਸੈਣਾ ਦੇ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕ ਦੇ ਵੱਲੋਂ ਇੱਕ ਵਧੀਕੀ ਕਰੀ ਗਈ, ਇੱਕ ਸਰਪੰਚ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ, ਲਫੇੜੇ ਮਾਰਨ ਦੀ ਗੱਲ ਕਰੀ ਗਈ। ਤਾਂ ਅੱਜ ਅਸੀਂ ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ। ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ ਤਾਂ ਮੁੱਢਲਾ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਕੁਲਦੀਪ ਇਹ ਤਸਵੀਰ ਦਿਖਾ ਦੇ। ਇੱਕ ਤਸਵੀਰ ਆ, ਇੱਕ ਮੁੱਢਲਾ ਸਿਹਤ ਕੇਂਦਰ ਢਿਲਮਾ ਬਰਨਾਲਾ, ਤਾਂ ਇਸ ਨੂੰ ਮੁਹੱਲਾ ਕਲੀਨਿਕ ਦਾ ਰੂਪ ਦੇ ਦਿੱਤਾ ਗਿਆ। ਤਾਂ ਇੱਥੇ ਇੱਕ ਬੋਰਡ ਲੱਗਿਆ ਹੋਇਆ, ਇਹ ਬੋਰਡ ਆ, ਇਸ ਦੇ ਉੱਪਰ ਵੀ ਲਿਖਿਆ ਹੋਇਆ ਢਿਲਮਾ ਸਿਹਤ ਕੇਂਦਰ, ਥੱਲੇ ਫੇਰ ਢਿਲਮਾ ਲਿਖਿਆ ਹੋਇਆ, ਜਿਹੜਾ ਕਿ ਮੁੱਢਲਾ ਸਿਹਤ ਕੇਂਦਰ ਆ। ਇਸ ਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਇਹ ਢਿਲਮਾ ਜ਼ੋਨ ਦਾ ਵੱਡਾ ਹਸਪੀਟਲ ਆ। ਤਾਂ ਅਸੀਂ ਅੰਦਰ ਜਾ ਕੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ। ਜਿਹੜੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ, ਲੋਕ ਇਕੱਠੇ ਹੋਏ ਹੋਏ ਨੇ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਦਈਏ। ਇੱਕ ਇੱਕ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਮੁਫਤ ਲੈਬ ਟੈਸਟ, ਇਹ ਪੁਰਾਣੀਆਂ ਬਿਲਡਿੰਗਾਂ ਨੇ, ਪੁਰਾਣੇ ਜਿਹੜੇ ਕਿ ਬੋਰਡ ਲੱਗੇ ਹੋਏ ਨੇ। ਇਹ ਬੋਰਡਾਂ ਦੇ ਉੱਪਰ ਜਿਹੜਾ ਇਹ ਲਿਖਿਆ ਗਿਆ ਮੁਫਤ ਲੈਬ ਟੈਸਟ, ਮੁਫਤ ਦਵਾਈਆਂ। ਤਾਂ ਇੱਥੇ ਵਾਕਈ ਇਹ ਗੱਲਾਂ ਹੋਈਆਂ ਨੇ ਜਦੋਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ। ਤਾਂ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਇੱਥੇ ਸਤਨਾਮ ਸਿੰਘ ਰਾਹੀ ਪਹੁੰਚੇ ਨੇ। ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਉਹਨੂੰ ਬਾਈਟ ਕਰ ਲੈਣ। ਤਾਂ ਸੋ ਅਸੀਂ ਅੰਦਰ ਇਸ ਦੇ ਦਾਖਲ ਹੋ ਚੁੱਕੇ ਹਾਂ ਹਸਪੀਟਲ ਦੇ। ਤਾਂ ਇਹ ਪਹਿਲਾਂ ਤੋਂ ਹਸਪੀਟਲ ਬਣਿਆ ਹੋਇਆ। ਤਾਂ ਇੱਥੇ ਇਹ ਵੀ ਗੱਲ ਇੱਕ ਪ੍ਰਚਲਿਤ ਕਰੀ ਜਾ ਰਹੀ ਆ, ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ 2 ਪੀਪੀਆਂ ਰੰਗ ਦੀਆਂ ਮਾਰ ਕੇ ਇੱਕ ਮੁਹੱਲਾ ਕਲੀਨਿਕ ਤਿਆਰ ਕਰ ਦਿੱਤਾ ਜਾਂਦਾ। ਤਾਂ ਇਹ ਵਾਕਈ ਗੱਲ ਆ ਜਿਹੜੀ ਉਹ ਸੱਚੀ ਆ, ਕਿਉਂਕਿ ਇਹ ਗੱਲ ਅਸੀਂ ਤਾਂ ਕਰ ਰਹੇ ਹਾਂ, ਮੈਂ ਖੁਦ ਇਸ ਪਿੰਡ ਦਾ। ਤਾਂ ਇਹ ਹਸਪੀਟਲ ਸਾਡੇ ਬਚਪਨ ਦਾ ਜਿਹੜਾ ਕਿ ਅਸੀਂ ਦੇਖਦੇ ਰਹੇ ਹਾਂ। ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ। ਇੱਥੇ ਹੋਰ ਕੁਛ ਵੀ ਨਹੀਂ ਕਰਿਆ ਗਿਆ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ ਹੈਗਾ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ। ਇਹ ਜਿਹੜੇ ਬੋਰਡ ਲਗਾਏ ਗਏ ਨੇ ਇਹ ਵੀ ਪੁਰਾਣੇ ਨੇ।
ਪਹਿਲਾਂ ਦੇ ਲੱਗੇ ਹੋਏ ਨੇ। ਤਾਂ ਇਹ ਜਿਹੜਾ ਹਸਪੀਟਲ ਦਾ ਅੰਦਰਲਾ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਕੁਝ ਜਿਹੜਾ ਇਹ ਦੇਖੋ, ਇਹ ਹਸਪੀਟਲ ਦੇ ਵਿੱਚ ਪਹਿਲਾਂ ਸਮਾਨ ਆ, ਜਿਹੜਾ ਪਹਿਲਾਂ ਦਾ ਸਮਾਨ ਪਿਆ ਹੋਇਆ ਹੈਗਾ। ਇਹ ਕੁਲਦੀਪ ਇੱਧਰ ਤਸਵੀਰ ਦਿਖਾ ਦੇ, ਇਹ ਸਾਰੇ ਦਾ ਸਾਰਾ ਜਿਹੜਾ ਸਮਾਨ ਆ ਇਹ ਪਹਿਲਾਂ ਦਾ ਹੈਗਾ। ਇੱਥੇ ਕਰਨਾ ਕੀ ਚਾਹੀਦਾ ਸੀ ਨਵੀਂ ਸਰਕਾਰ ਨੂੰ, ਉਹ ਵੀ ਅਸੀਂ ਜਾਣਾਂਗੇ, ਪਰ ਅਸੀਂ ਪਹਿਲਾਂ ਇੱਥੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ। ਕੁਲਦੀਪ, ਇਹ ਤਸਵੀਰ ਜ਼ਰੂਰ ਦਿਖਾਈ ਜਾਵੇ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਐਡ ਨਹੀਂ ਕਰਾਂਗੇ, ਜੇਕਰ ਅਸੀਂ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟਾਂ ਪਾਉਣਗੇ, ਤਾਂ ਇਹ ਐਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੇ। ਇਹ ਜਿਹੜੀ ਇਹ ਕੁਲਦੀਪ ਇਹ ਬਣਾਈ ਗਈ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਤਾਂ ਅਸੀਂ ਵਿਰੋਧੀ ਪਾਰਟੀ ਦੇ ਜਿਹੜੇ ਇੱਥੇ ਲੀਡਰ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਆਖਰ ਇਹ ਜਿਹੜੀ ਤਸਵੀਰਾਂ ਨੇ ਜਾਂ ਇੱਥੇ ਜਿਹੜਾ ਕਿ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ ਇੱਕ ਮੁੱਢਲੇ ਸਿਹਤ ਕੇਂਦਰ ਨੂੰ, ਤਾਂ ਉਸ ਦੀ ਵਜ੍ਹਾ ਕੀ ਰਹੀ ਆ। ਸੋ ਇਹ ਮੁੱਢਲਾ ਸਿਹਤ ਕੇਂਦਰ ਦੀ ਅੱਜ ਅਸੀਂ ਗੱਲ ਕਰਾਂਗੇ। ਵੱਖ-ਵੱਖ ਜਗ੍ਹਾ ਤੇ ਖੜ ਕੇ ਇਸ ਦੀ ਗੱਲ ਕਰ ਰਹੇ ਹਾਂ। ਜਿਵੇਂ ਅਸੀਂ ਪਹਿਲਾਂ ਗੇਟ ਤੋਂ ਗੱਲ ਕਰੀ ਤਾਂ ਗੇਟ ਦੀ ਤਸਵੀਰ ਦਿਖਾਈ, ਉੱਥੇ ਮੁੱਢਲਾ ਸਿਹਤ ਕੇਂਦਰ ਲਿਖਿਆ ਗਿਆ। ਫਿਰ ਇਸ ਦੇ ਅੰਦਰੋਂ ਅਸੀਂ ਤਸਵੀਰ ਦਿਖਾਈ ਕਿ ਜਿੱਥੇ ਸਟਾਫ ਨਰਸਾਂ ਦੇ ਲਈ ਇੱਕ ਅਲੱਗ ਰੂਮ ਬਣਿਆ ਹੋਇਆ, ਜਿੱਥੇ ਵੱਡੇ ਡਾਕਟਰਾਂ ਦੇ ਲਈ ਅਲੱਗ ਰੂਮ ਬਣਿਆ ਹੋਇਆ, ਜਿੱਥੇ ਸੀਨੀਅਰ ਸਿਵਲ ਸਰਜਨ ਦੇ ਲਈ ਅਲੱਗ ਰੂਮ ਬਣਿਆ ਹੋਇਆ। ਤਾਂ ਉਹ ਤਸਵੀਰਾਂ ਨੇ ਅਸੀਂ ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੰਗ ਕਰ ਦਿੱਤਾ ਇਸ ਹਸਪੀਟਲ ਨੂੰ, ਇਹ ਰੰਗ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪਿੰਡ ਦੇ ਲੋਕ ਖੜੇ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਹਸਪੀਟਲ ਨੂੰ ਰੰਗ ਤਾਂ ਕਰ ਦਿੱਤਾ, ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ ਅਸੀਂ। 10 ਏਕੜ ਦੇ ਵਿੱਚ ਬਣਿਆ ਇਹ ਪਹਿਲਾ ਮੁੱਢਲਾ ਸਿਹਤ ਕੇਂਦਰ, ਇਸ ਦੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ। ਜਦੋਂ ਇੱਥੇ ਵਿਧਾਇਕ ਆਉਂਦੇ ਨੇ ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਇਹ 4 ਦੀਵਾਰੀ ਦੀ ਕੰਧ ਆ, ਕੁਲਦੀਪ ਨੇੜੇ ਆ ਕੇ ਦਿਖਾ ਦੇ ਤਸਵੀਰ ਆ ਜਿਹੜੀ ਇੱਥੇ ਜਿਹੜੀ ਇਹ 4 ਦੀਵਾਰੀ ਦੀ ਕੰਧ ਆ ਇਹ ਟੁੱਟੀ ਪਈ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਪਰਲੇ ਪਾਸੇ ਜਿਹੜਾ ਕਿ ਜਗ੍ਹਾ ਗਈ ਉਹ ਓਪਨ ਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਇੱਧਰਲੇ ਪਾਸੇ ਨੂੰ ਤੁਹਾਡੇ ਅਸੀਂ ਤਸਵੀਰ ਦਿਖਾਉਣੇ ਆ, ਝਾਤ ਮਰਵਾਉਣੇ ਕੈਮਰੇ ਦੀ, ਤਾਂ ਸਾਰੇ ਦਾ ਸਾਰਾ ਜਿਹੜਾ ਇਹ ਥਾਂ ਗਾ ਇਹ ਹਸਪੀਟਲ ਦਾ 10 ਏਕੜ ਦੇ ਵਿੱਚ ਇਹ ਹਸਪੀਟਲ ਬਣਿਆ ਹੋਇਆ ਹੈਗਾ ਪਿੰਡ ਢਿੱਲਵਾਂ ਦਾ। ਤਾਂ ਅਸੀਂ ਗੱਲਬਾਤ ਇੱਥੋਂ ਦੇ ਪਿੰਡ ਦੇ ਲੋਕਾਂ ਨਾਲ ਕਰਾਂਗੇ। ਪਿੰਡ ਦੇ ਲੋਕਾਂ ਨਾਲ ਤਾਂ ਕਰਾਂਗੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਆ ਸਰਕਾਰ ਦੇ ਖਿਲਾਫ। ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਨੇ। ਤਾਂ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ੍ਰੀ ਅਕਾਲ ਜੀ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਦਾ ਤਿਆਰ ਕਰਤਾ? ਜੀ ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਵੀ ਡਾਕਟਰ ਨੂੰ ਭੇਜਣਾ ਤੇ ਇੱਥੇ ਇਲਾਜ ਲੱਪਾ ਹੋਵੇ ਜੀ। ਹਾਂਜੀ ਬਿਲਕੁਲ। ਤਾਂ ਅੱਗੇ ਚੱਲਦੇ ਹਾਂ ਬਾਈ, ਭੱਜੋ ਨਾ ਯਾਰ, ਹੁਣ ਇੱਥੇ ਖੜ੍ਹ ਜਾਓ। ਜੇ ਵਿਰੋਧ ਕਰਨ ਆਏ ਹੋ ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਹੀ ਲਈਏ। ਕਿ ਨੇੜੇ ਆ ਤੁਹਾਡਾ ਘਰ, ਇੱਥੇ ਨਜ਼ਦੀਕ ਹੀ ਆ। ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਹਸਪੀਟਲ ਆ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ, ਪਰ ਹੁਣ ਇੱਥੇ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ। ਮੁਹੱਲਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਕੋਈ ਬੱਚੇ ਵਾਲੀ ਬੁੜੀ ਆ ਉਹਦਾ ਇਲਾਜ ਹੋਵੇ। ਇੱਥੇ ਕੋਈ ਡਾਕਟਰ ਤਾਂ ਹੈ ਨਹੀਂ, ਰੰਗ ਨਾਲ ਥੋੜ੍ਹੀ ਇਲਾਜ ਹੋਣਾ ਜੀ। ਵੀ ਇਹ ਆਮ ਆਦਮੀ ਪਾਰਟੀ ਰੰਗ ਕਰਕੇ ਮੁਹੱਲਾ ਕਲੀਨਿਕ ਬਣਾਤਾ, ਇੱਥੇ ਕੋਈ ਸਹੂਲਤ ਤਾਂ ਹੈ ਨਹੀਂ ਗੀ। ਇਹਦੀ ਕੀ ਲੋੜ ਆ ਜੀ? ਬਿਲਕੁਲ ਚੰਗੇ ਕੋਈ ਡਾਕਟਰ ਹੋਣ ਸਿਹਤ ਵਕਤ ਜੀ। ਇੱਥੇ ਜਿਹੜਾ ਇਹ ਖੋਲ੍ਹਿਆ ਗਿਆ ਹਸਪੀਟਲ ਤੋਂ ਮੁਹੱਲਾ ਕਲੀਨਿਕ ਬਣਾਇਆ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਹ ਤਾਂ ਜਾਇਜ਼ ਹੀ ਆ ਜੀ, ਨਜਾਇਜ਼ ਹੀ ਆ ਤਾਂ ਜਣੇ। ਹਾਂਜੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਨੌਜਵਾਨ ਵੀ ਆਏ ਨੇ, ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗਰਾਂਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਜਿਹੜਾ ਕਿ ਇਹਨਾਂ ਨੇ ਇਹ ਛੋਟਾ ਕਰਤਾ। ਇੱਥੇ ਕਾਫੀ ਡਾਕਟਰਾਂ ਦੀਆਂ ਪੋਸਟਾਂ ਨੇ, ਅੱਖਾਂ ਵਾਲਿਆਂ ਦੀਆਂ ਤੇ ਮੈਡੀਸਨ ਵਾਲੇ ਤੇ ਨਰਸਾਂ ਦੀ, ਅਤੇ ਜੱਚਾ ਬੱਚਾ ਦਾ ਵੀ ਇੱਥੇ ਮਤਲਬ ਕਿ ਆਪਰੇਸ਼ਨ ਵਗੈਰਾ ਜਾਂ ਜਾਂਚ ਹੁੰਦੀ ਆ ਬੱਚਾ ਸਾਰੇ ਕਾਸੇ ਦੀ। ਉਹਨੂੰ ਸਾਰੇ ਨੂੰ ਇਹ ਛੋਟਾ ਕੀਤਾ ਗਿਆ। ਕੱਲ੍ਹ ਨੂੰ ਇੱਥੇ ਜਦੋਂ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਤਾ ਤਾਂ ਇਹ ਇੱਕ ਡਾਕਟਰ ਵਾਸਤੇ ਹੀ ਰਹਿ ਜੂਗਾ, ਦੂਜੀਆਂ ਪੋਸਟਾਂ ਇੱਥੋਂ ਬਦਲ ਦੇਣਗੇ। ਅਸੀਂ ਇਹਦੀ ਪੂਰਜੋਰ ਨਿੰਦਿਆ ਕਰਦੇ ਹਾਂ।
ਜੇ ਸਾਥੋਂ ਇਹਨਾਂ ਨੇ ਕਲੀਨਿਕ ਖੋਲ੍ਹਣੇ ਸੀ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬੈੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਤੇ ਨਾਲ ਹੀ ਜਿਹੜਾ ਇਹਨਾਂ ਨੇ ਸੀ ਉਹ ਪੂਰਜੋਰ ਨਿੰਦਿਆ ਕਰਦੇ ਆ। ਜਿਹੜਾ ਸੈਣੇ ਦੇ ਸਰਪੰਚ ਨੂੰ ਚਪੇੜੇ ਮਾਰਨ ਦੀ ਗੱਲ ਕਹੀ ਆ, ਇਹ ਪੂਰਾ ਅਸੀਂ ਪੰਜਾਬ ਸਰਕਾਰ ਦੀ ਪੂਰੀ ਸ਼ਬਦਾਂ 'ਚ ਨਿੰਦਿਆ ਕਰਦੇ ਆ ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਇਹ ਜਿਹੜੇ ਜਿੱਥੇ ਵੀ ਸਾਡਾ ਪਿੰਡ ਦਾ ਨੁਕਸਾਨ ਹੋਊਗਾ ਉੱਥੇ ਅਸੀਂ ਪੰਚਾਇਤਾਂ, ਕਿਉਂਕਿ ਪਿੰਡ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ, ਆਗੂ ਬਣਾਇਆ ਗਾ, ਅਸੀਂ ਪਿੰਡ ਵਾਸਤੇ ਬੋਲ ਸਕਦੇ ਆ। ਬੋਲਣ ਦੀ ਸਾਨੂੰ ਆਗਿਆ ਗਈ। ਸੋ ਅਸੀਂ ਇਹ ਨਿੰਦਿਆ ਕਰਦੇ ਆ ਇਹਨਾਂ ਦੀ ਵੀ ਜਿਹੜਾ ਇਹ ਮਤਲਬ ਕਿ ਵੀ ਸੈਣੇ ਵੀ ਪੁੱਠਾ ਬੋਲ ਕੇ ਆਏ ਆ ਤੇ ਇਹਨੂੰ ਵਾਪਸ ਲੈਣ, ਆਪਦੇ ਨੂੰ ਕਲੀਨਿਕ ਨੂੰ ਸਾਥੋਂ ਪਿੰਡ ਦੇ ਵਿੱਚ ਜਗ੍ਹਾ ਲੈਣ। ਤੁਹਾਡੇ ਨਾਲ ਰਾਬਤਾ ਹੋਇਆ ਜਦੋਂ ਇੱਥੇ ਕਲੀਨਿਕ ਖੋਲ੍ਹਿਆ ਗਿਆ, ਜਦੋਂ ਇੱਥੇ ਪਹੁੰਚੇ ਨੇ ਐਮਐਲਏ ਸਾਹਿਬ, ਤੁਹਾਨੂੰ ਦੱਸਿਆ ਗਿਆ ਵੀ ਅਸੀਂ ਇੱਥੇ ਉਦਘਾਟਨ ਕਰ ਰਹੇ ਹਾਂ? ਸਾਡੇ ਇੱਥੇ ਪਿੰਡ ਦੀਆਂ 6 ਪੰਚਾਇਤਾਂ ਨੇ, ਢਿਲਮਾ ਨਾਭੇ ਦੀ ਹਦੂਦ ਅੰਦਰ ਹਸਪਤਾਲ ਆਉਂਦਾ। ਸਾਡੇ ਨਾਲ ਕਿਸੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਜੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ ਕੋਈ ਜਗ੍ਹਾ ਸਿਲੈਕਟ ਕਰਕੇ ਦਿੰਦੇ ਤਾਂ ਉੱਥੇ ਖਿਲਾਇਆ ਜਾਂਦੇ। ਜਾਣੀ ਇਹਨਾਂ ਨੇ ਗਲਤ ਕੀਤਾ, ਜਿਹੜਾ 25 ਬੈੱਡਾਂ ਦੇ ਹਸਪਤਾਲ ਨੂੰ ਛੋਟਾ ਕੀਤਾਗਾ। ਜੀ ਬਿਲਕੁਲ। ਤਾਂ ਇੱਥੇ ਸਾਬਕਾ ਸਰਪੰਚ ਵੀ ਖੜੇ ਨੇ, ਟੇਕ ਸਿੰਘ ਜੀ, ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ। ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਹੁੰਦਾ ਸੀ, ਪਰ ਮੌਜੂਦਾ ਸਰਪੰਚ ਕਹਿੰਦੇ ਇਸ ਵਾਰ ਸਾਡੇ ਨਾਲ ਰਾਬਤਾ ਹੀ ਨਹੀਂ ਕਰਿਆ ਗਿਆ। ਮੈਂ ਤਾਂ ਜੀ ਸਿਹਤ ਠੀਕ ਹੋਣ ਦੇ ਕਾਰਨ ਮੈਂ ਬੋਲ ਨਹੀਂ ਸਕਦਾ ਕਿ ਮੇਰੀ ਸਿਹਤ ਠੀਕ ਨਹੀਂ ਹੈ। ਨਹੀਂ, ਇਹ ਜਾਇਜ਼ ਮੰਨਦੇ ਹੋ? ਥੋੜਾ ਬਹੁਤਾ ਇੰਨਾ ਨਜਾਇਜ਼ ਹੈ, ਇਹ ਨਜਾਇਜ਼ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਬਿਲਕੁਲ। ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਕਾਫੀ ਇੱਥੇ ਵਿਚਰਦੇ ਹੋ, ਲੋਕਾਂ ਦੇ ਨਾਲ ਖੜਦੇ ਹੋ ਪਿੰਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਆ ਜੀ, ਜਿਹੜਾ ਹਸਪੀਟਲ ਆ ਇਹਨੂੰ ਵੱਡੇ ਤੋਂ 25 ਜਿਹੜਾ ਬੈੱਡਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲ ਪਹਿਲਾਂ ਤਿਆਰ ਕਰਿਆ ਸੀ, ਜਿਹੜਾ ਕਿ ਇਹ ਅੱਜ 0 ਨੰਬਰ ਤੇ ਪਹੁੰਚ ਗਿਆ। ਇਹਦੀ ਸਾਰੇ ਪਿੰਡ ਕੰਨੀਓਂ ਪੂਰਾ ਵਿਰੋਧ ਕੀਤਾ ਜਾਂਦਾ ਹੈ, ਪਰ ਇੱਥੇ ਇੱਕ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ, ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਪਰ ਇਹ ਬਹੁਤ ਘਟੀਆ ਸੋਚ ਹੈ ਇਹਨਾਂ ਦੀ। ਪਰ ਸਾਡੇ ਇੱਥੇ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਮਰੀਜ਼ ਬਾਹਰੋਂ ਆਉਂਦੇ ਆ ਜਾਂ ਹੋਰ ਜਾਂਦੇ ਆ, ਤਾਂ ਸਾਨੂੰ 20 ਕਿਲੋਮੀਟਰ ਬਰਨਾਲਾ ਪੈਂਦਾ ਹੈ, ਜਿਹੜਾ ਬਰਨਾਲੇ ਦੇ ਵਿੱਚ ਸਾਨੂੰ ਮਤਲਬ ਟ੍ਰੀਟਮੈਂਟ ਕਰਨ ਵਾਸਤੇ ਜਾਣਾ ਪੈਂਦਾ ਜੀ। ਬਿਲਕੁਲ। ਇਹਨਾਂ ਨੇ ਜਿਹੜਾ ਮਤਲਬ ਗਲਤ ਕੰਮ ਕੀਤਾ, ਇਹ ਪੂਰੇ ਜ਼ੋਰ ਨਾਲ ਮਤਲਬ ਨਖੇਦੀ ਹੋ ਰਹੀ ਹੈ ਇਸ ਗੱਲ ਦੀ। ਥੈਂਕ ਯੂ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਅਸੀਂ ਇਕੱਲੇ ਬੰਦੇ ਕੋਲ ਜਾ ਰਹੇ ਹਾਂ। ਪ੍ਰਧਾਨ ਸਾਹਿਬ ਫੋਨ ਤੇ ਫੇਰ ਕਰ ਲਿਓ ਗੱਲ, ਆਪਾਂ ਗੱਲ ਕਰ ਲਈਏ ਥੋੜੀ ਜੀ। ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਤੁਹਾਡੇ ਪਿੰਡ ਦੇ ਵਿੱਚ, ਕੁਲਦੀਪ ਉਰੇ ਨੂੰ ਲਿਆ ਕੈਮਰਾ, ਇਧਰਲੇ ਪਾਸੇ ਲਿਆ, ਆਪਾਂ ਬੈਠ ਕੀ ਕਰ ਲੈਣੇ ਇੱਥੇ। ਜਿਹੜਾ ਇੱਥੇ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਹੈਗਾ, ਇਸ ਬਾਰੇ ਕਿੰਨਾ ਕੁ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਹੈ? ਯੂਨੀਅਨ ਅੱਗੇ ਰਹਿੰਦੀਆਂ ਨੇ, ਅੱਜ ਤੁਸੀਂ ਇੱਥੇ ਫੇਰ ਅੱਗੇ ਆਓਗੇ, ਤੁਹਾਡੇ ਨਾਲ ਮੁਲਾਕਾਤ ਹੋਈ, ਕੋਈ ਗੱਲਬਾਤ ਹੋਈ ਵਿਧਾਇਕ ਦੀ? ਨਾ, ਬਿਲਕੁਲ ਹੀ ਨਹੀਂ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲ੍ਹਤਾ? ਕੋਈ ਜਾਇਜ਼ ਨਹੀਂ। ਮੈਨੂੰ ਤਾਂ ਜੰਟੇ ਸਰਪੰਚ ਨੇ ਫੋਨ ਕਰਿਆ ਸੀ, ਮੈਂ ਐਟ ਏ ਟਾਈਮ ਹੀ ਪੱਗ ਸਿਰ ਤੇ ਧਰ ਕੇ ਆ ਗਿਆ। ਜਦੋਂ ਆਪਾਂ ਪਿੰਡ ਲੈਵਲ ਤੇ ਜਥੇਬੰਦੀ ਨਾਲ ਭਾਵੇਂ ਹਲੇ ਆਪਣੀ ਰਾਏ ਕਰਨ ਵਾਲੀ ਹੈ, ਪਰ ਜਦੋਂ ਆਪਾਂ ਪਿੰਡ 'ਚ ਬੈਠੇ ਇਹੀ ਜੀ ਚੀਜ਼ ਤੇ ਜਿਹੜਾ ਮਤਲਬ ਇੱਕ ਪਿੰਡ ਦੀ ਸਿਹਤ ਸਹੂਲਤ ਵਾਸਤੇ ਚੀਜ਼ ਦਿੱਤੀ ਵੀ ਹੈ, ਜਦੋਂ ਉਹਦੇ ਤੇ ਛੁਰਾ ਲੱਗਦਾ ਹੈ, ਜੇ ਆਪਾਂ ਇਹਦੇ ਤੇ ਨਹੀਂ ਲੜਾਂਗੇ ਤਾਂ ਲੜਾਂਗੇ ਕਾਸ ਤੇ? ਜੇ ਪਿੰਡ ਇੱਥੇ ਬੈਠਾ ਹੋਇਆ ਤਾਂ ਆਪਾਂ ਕਿਹੜੇ ਮੂੰਹ ਨਾਲ ਪਿੰਡ ਤੋਂ ਫੰਡ ਮੰਗਾਂਗੇ ਜੇ ਆਪਾਂ ਇਹ ਕੇਸ ਨੂੰ ਲੈਂਦੇ ਨਹੀਂ? ਆਪਾਂ ਨੂੰ ਮੂਹਰੇ ਹੋ ਕੇ ਲੜਨਾ ਪਊਗਾ, ਪੰਚਾਇਤਾਂ ਪਿੱਛੇ ਆਪਾਂ ਮੂਹਰੇ ਨਹੀਂ। ਹੁਣ ਚਾਹੁੰਦੇ ਕੀ ਹੋ? ਇੱਥੇ ਮੁਹੱਲਾ ਕਲੀਨਿਕ ਬਣ ਗਿਆ, ਮੁਹੱਲਾ ਕਲੀਨਿਕ ਕਹਿੰਦੇ ਕਿ 25 ਬੈੱਡਾਂ ਦਾ ਹਸਪੀਟਲ ਸੀ, ਇਸ ਨੂੰ ਛੋਟਾ ਕਰ ਦਿੱਤਾ ਗਿਆ। ਛੋਟਾ ਹੀ ਕਰਤਾ ਇਹ ਤੇ 25 ਬੈੱਡਾਂ ਦੇ ਹਿਸਾਬ ਨਾਲ ਤਾਂ 25 ਬੈੱਡਾਂ ਦੇ ਹਿਸਾਬ ਨਾਲ ਇੱਥੇ ਆਰਥੋ ਦਾ ਡਾਕਟਰ ਚਾਹੀਦਾ, ਇੱਥੇ ਮਤਲਬ ਆਪਰੇਸ਼ਨ ਵਾਲਾ ਡਾਕਟਰ ਚਾਹੀਦਾ, ਐਮਡੀ ਡਾਕਟਰ ਇੱਥੇ ਲਗਭਗ ਚਾਹੀਦਾ, ਅੱਖਾਂ ਦੀ ਪੋਸਟ ਇੱਥੇ ਅਲੱਗ ਹੈ, ਮੁਰਦ ਘਾਟ ਇੱਥੇ ਬਣੀ ਵੀ ਹੈ। 25 ਬੈੱਡ ਦਾ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਜਦੋਂ ਇਹਨੂੰ ਮਨਜ਼ੂਰ ਕਰਕੇ ਗਏ ਆ, ਮੁਖਤਿਆਰ ਸਰਪੰਚ ਸੀ ਉਦੋਂ ਮੂਰੀਕਾ।
ਇੰਨੇ ਸਾਲਾਂ ਦੇ ਵਿੱਚ ਇਹਦੀ ਤਰੱਕੀ ਹੋਣ ਦੀ ਬਜਾਏ ਜੇ ਇਹ ਸਰਕਾਰ ਬਦਲੀ ਹੈ ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਉਹ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। ਹਾਂ 25 ਲੱਖ ਰੁਪਈਆ ਥੋੜੋ ਲੱਗ ਜਾਂਦਾ ਹੁੰਦਾ। 25 ਲੱਖ ਰੁਪਈਆ ਖਰਚਾ ਪਾਇਆ ਵਾ ਇਹਦੇ ਤੇ ਜੀ ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਤਾਂ ਅਸੀਂ ਉਹਨਾਂ ਵਿਧਾਇਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਸੋ ਅਸੀਂ ਜਿਹੜੀ ਮੁਲਾਕਾਤਾਂ ਨੇ ਉਹ ਹੋ ਰਹੀਆਂ ਨੇ ਇੱਥੇ ਲਗਾਤਾਰ। ਤਾਂ ਸਾਡੇ ਨਾਲ ਸਤਨਾਮ ਸਿੰਘ ਰਾਹੀ ਜਿਹੜੇ ਕਿ ਮੌਜੂਦ ਨੇ। ਰਾਈ ਸਾਹਿਬ, ਕੀ ਲੱਗਦਾ ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ, ਇੱਥੇ ਇੱਕ ਹਸਪੀਟਲ ਦਿੱਤਾ ਗਿਆ ਪਰ ਉਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ? ਦੇਖੋ ਗੱਲ ਇਹ ਆ, ਇਹ ਜਿਹੜੀ ਅੱਜ ਆਪਾਂ ਜਿੱਥੇ ਖੜੇ ਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਪਿੰਡ ਢਿਲਮਾਂ ਦੇ ਆਪਾਂ ਹਸਪੀਟਲ ਦੇ ਵਿੱਚ ਖੜੇ ਆ। ਕਿਉਂਕਿ 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੀਗੇ। ਕਿਉਂਕਿ ਬਾਦਲ ਸਾਹਿਬ ਇਸ ਪਿੰਡ ਨੂੰ ਹਮੇਸ਼ਾ ਆਪਦਾ ਪਿੰਡ ਸਮਝਦੇ ਆਏ ਨੇ। ਇੱਥੇ ਪੰਜਾਬ ਦੇ ਵਿੱਚ 6 ਯੂਨੀਵਰਸਿਟੀ ਕਾਲਜ ਦਿੱਤੇ, ਜਿਨ੍ਹਾਂ 'ਚੋਂ ਇੱਕ ਯੂਨੀਵਰਸਿਟੀ ਕਾਲਜ ਪਿੰਡ ਢਿਲਮਾਂ 'ਚ ਦਿੱਤਾ। ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਵੋਦਿਆ ਸਕੂਲ ਦਿੱਤੇ, ਜਿਹਦੇ 'ਚੋਂ ਇੱਕ ਨਵੋਦਿਆ ਸਕੂਲ ਪਿੰਡ ਢਿਲਮਾਂ ਦੇ ਵਿੱਚ ਬਾਦਲ ਸਾਹਿਬ ਨੇ ਦਿੱਤਾ। 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲ ਸਾਹਿਬ ਨੇ ਇਸ ਪਿੰਡ ਦੇ ਵਿੱਚ, ਕਿਉਂਕਿ ਉਹ ਹਮੇਸ਼ਾ ਇਸ ਪਿੰਡ ਨੂੰ ਆਪਦਾ ਪਿੰਡ ਸਮਝਦੇ ਨੇ, ਹੁਣ ਵੀ ਜੇ ਕਿਤੇ ਅਸੀਂ ਜਾਂਦੇ ਆ, ਕੋਈ ਮੀਟਿੰਗਾਂ ਹੁੰਦੀਆਂ ਨੇ, ਕੋਈ ਢਿਲਮਾਂ ਦਾ ਪਤਾ ਲੱਗ ਜੇ, ਵਰਕਰ ਢਿਲਮਾਂ ਦਾ, ਤਾਂ ਪੁੱਛਣ ਲੱਗ ਜਾਂਦੇ ਨੇ ਤੁਹਾਡੇ ਨਗਰ ਦਾ ਕੀ ਹਾਲ ਆ। ਇਹ 25 ਬੈੱਡਾਂ ਦਾ ਹਸਪੀਟਲ ਇਸ ਪਿੰਡ ਨੂੰ ਦਿੱਤਾ ਸੀਗਾ। ਇੱਥੇ ਹੁਣ ਤੁਸੀਂ ਅੰਦਰ ਜਾ ਕੇ ਦੇਖਿਓ, ਇੱਥੇ ਜਿੰਨੀਆਂ ਸਹੂਲਤਾਂ ਸੀ ਉਹ ਸਾਰੀਆਂ ਸਹੂਲਤਾਂ ਇੱਕ ਕਮਰੇ 'ਚ ਬੰਦ ਕਰਕੇ, ਐਕਸ-ਰੇ ਮਸ਼ੀਨਸ, ਬੈੱਡ ਇੱਕ ਕਮਰੇ 'ਚ ਬੰਦ ਕਰਕੇ ਤਾਲਾ ਲਾਇਆ ਪਿਆ, ਸਾਰਾ ਸਮਾਨ ਖਿਲ ਰਿਹਾ ਪਿਆ। ਔਰ ਇਹਨਾਂ ਨੇ ਜਦੋਂ ਸਰਕਾਰ ਬਣੀ ਤਾਂ ਇਹਨਾਂ ਦਾ ਇੱਕ ਮੈਨੀਫੈਸਟੋ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਵਾਂਗੇ ਤੇ ਸਿੱਖਿਆ ਦੇਵਾਂਗੇ। ਬਹੁਤ ਅੱਛੀ ਗੱਲ ਆ, ਸਿਹਤ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ, ਸਿੱਖਿਆ ਵੀ ਦੇਣੀ ਚਾਹੀਦੀ ਆ। ਹੁਣ ਉਹ ਸਿਹਤ ਸਹੂਲਤ ਕੀ ਦੇ ਰਹੇ ਨੇ? ਜਿਹੜੇ 25 ਬੈੱਡਾਂ ਦੇ ਹਸਪੀਟਲ ਨੇ, ਜਿੱਥੇ ਆਲਰੇਡੀ ਡਾਕਟਰ ਪੋਸਟਡ ਨੇ, ਇੱਥੇ ਆਈ ਸਰਜਨ ਆਉਂਦੇ ਨੇ, ਇੱਥੇ ਗਾਇਨੀ ਦੀ ਡਾਕਟਰ ਆਉਂਦੇ ਨੇ, ਇੱਥੇ ਮੈਡੀਸਨ ਦਾ ਡਾਕਟਰ ਆਉਂਦੇ ਨੇ, ਉਹ ਹਸਪੀਟਲ ਨੂੰ ਡਿਮੋਟ ਕਰਕੇ, ਉਹਦਾ ਰੁਤਬਾ ਘਟਾ ਕੇ ਉਹਨੂੰ ਇੱਕ ਮੁਹੱਲਾ ਕਲੀਨਿਕ ਦਾ, ਅੱਜ ਤੁਸੀਂ ਦੇਖ ਰਹੇ ਹੋ ਆ ਮੁਹੱਲਾ ਕਲੀਨਿਕ ਦਾ ਬੋਰਡ ਲਾ ਕੇ ਮੁੱਖ ਮੰਤਰੀ ਪੰਜਾਬ ਨੇ ਆਪਦੀ ਫੋਟੋ ਲਾ ਕੇ ਸਿਰਫ ਡਰਾਮੇਬਾਜ਼ੀ, ਔਰ ਇਹ ਜਿਹੜੀ ਵਾਈਟ ਵਾਸ਼ ਕੀਤਾ, ਕਲਰ ਕੀਤਾ, ਇਹ ਤੇ ਸਾਰੇ ਤੇ ਖਰਚਾ 25 ਲੱਖ ਰੁਪਏ ਦਾ ਖਰਚਾ ਪਾਇਆ ਹੋਇਆ ਇਸ ਬਿਲਡਿੰਗ ਦੀ ਮੇਨਟੇਨੈਂਸ ਤੇ। ਰਾਹੀ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਲੀਗਲ ਤੌਰ ਤੇ ਵੀ ਦੇਖਦੇ ਹੋ ਇਸ ਚੀਜ਼ ਨੂੰ, ਕੋਰਟ ਦੇ ਜ਼ਰੀਏ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ, ਕਿਉਂਕਿ ਲਾ ਕੀ ਕਹਿੰਦਾਗਾ ਕਿ ਜਿਹੜੀ ਪੁਰਾਣੀ ਬਿਲਡਿੰਗ ਆ ਜਿਹੜੀ ਚੱਲਦੀ ਆ ਉਸ ਨੂੰ ਛੋਟਾ ਕੀਤਾ ਜਾ ਸਕਦਾ। ਜਿਵੇਂ ਹੁਣ ਇਹ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ, ਇਸ ਨੂੰ ਕਿੱਥੇ ਅਪਗ੍ਰੇਡ ਕਰਨਾ ਸੀ, ਕਿੱਥੇ ਡੀ ਤੇ ਲਿਆਂਦਾ। ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਨਾ ਵੀ ਜੇ ਇਹ ਲੋਕ ਸਿਹਤ ਸਹੂਲਤਾਂ ਦੀ ਗੱਲ ਕਰਦੇ ਨੇ ਤਾਂ ਘੱਟੋ ਘੱਟ ਇਹਨੂੰ 50 ਬੈੱਡਾਂ ਦਾ ਹਸਪੀਟਲ ਬਣਾਉਣ, ਇੱਥੇ ਆਰਥੋ ਦਾ ਡਾਕਟਰ ਦੇਣ ਜਿਹੜਾ ਨਹੀਂ ਹੈ, ਇੱਥੇ ਕੋਈ ਹੋਰ ਡਾਕਟਰ ਦੇਣ, ਕੋਈ ਸਰਜਨ ਦੇ ਦੇਣ ਜਿਹੜਾ ਆਪਰੇਟ ਕਰੇ ਪੇਸ਼ੈਂਟਾਂ ਨੂੰ। ਕੋਈ ਇਹਨਾਂ ਆਪਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ, ਜੇ ਸਿਹਤ ਸਹੂਲਤ ਨੂੰ ਪ੍ਰਮੋਟ ਕਰਨਾ ਤਾਂ ਉਹਨੂੰ ਆਪਾਂ ਅੱਗੇ ਲੈ ਕੇ ਜਾਣਾ ਕਿ ਉਹਨੂੰ ਪਿੱਛੇ ਲੈ ਕੇ ਜਾਣਾ। ਕਿਉਂਕਿ ਕਲੀਨਿਕ ਕੀ ਆ, ਮੁਹੱਲਾ ਕੀ ਆ? ਮੁਹੱਲੇ ਤਾਂ ਜਿਵੇਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ 500 400 ਦਾ ਏਰੀਆ ਹੁੰਦਾ, ਉਹਨੂੰ ਆਪਾਂ ਮੁਹੱਲਾ ਬੋਲ ਦਿੰਦੇ ਆ। ਹੁਣ ਜੇ ਬਹੁਤ ਪਿੰਡ ਇਹੋ ਜਿਹੇ ਨੇ ਆਪਣੇ ਹਲਕੇ ਦੇ ਵਿੱਚ ਵੀ ਜਿਹੜੇ 600 ਵੋਟਾਂ ਦੇ ਪਿੰਡ ਨੇ ਜਿੱਥੇ ਕੋਈ ਮੈਡੀਕਲ ਸਹੂਲਤ ਨਹੀਂ, ਉੱਥੇ ਮੁਹੱਲਾ ਕਲੀਨਿਕ ਬਣਾ ਦਿਓ ਜਿੱਥੇ ਲੋਕਾਂ ਦੀ ਨੈਸੈਸਿਟੀ ਆ। ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਇਹਨਾਂ ਹਸਪੀਟਲਾਂ ਨੂੰ ਤੁਸੀਂ ਅਪਗ੍ਰੇਡ ਕਰੋ। ਇਹਨੂੰ ਅਪਗ੍ਰੇਡ ਕਰਨ ਦੀ ਬਜਾਏ ਤੁਸੀਂ ਇਹਨੂੰ ਡੀਗ੍ਰੇਡ ਕਰ ਰਹੇ ਹੋ। ਔਰ ਇਹੀ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁੰਦੇ ਸੀ ਵੀ ਅਕਾਲੀ ਦਲ ਨੇ 100 ਜਿਹੜੀ ਆਪਾਂ ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ? ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਹੋਈ ਆ, ਕੋਈ ਕਾਂਗਰਸ ਦੀ ਸਰਕਾਰ ਵੇਲੇ ਦੀ ਬਣੀ ਹੋਈ ਆ। ਤੁਸੀਂ ਕੀ ਐਕਸਟਰਾ ਲੋਕਾਂ ਨੂੰ ਸਹੂਲਤ ਦਿੱਤੀ ਜਿਹਦੇ ਨਾਲ ਤੁਸੀਂ ਇਸ ਗੱਲ ਦੇ ਹੱਕਦਾਰ ਹੋਵੋ ਵੀ ਤੁਸੀਂ ਆਪਦੀਆਂ ਫੋਟੋਆਂ ਲਾ ਸਕੋ? ਅਫਸੋਸ ਹੁੰਦਾ ਕਿ ਸਾਡੀਆਂ ਬਿਲਡਿੰਗਾਂ ਬਣੀਆਂ ਤੇ ਉਹਨਾਂ ਦੇ ਉੱਪਰ ਤਸਵੀਰਾਂ ਲਾਤੀਆਂ। ਬਾਈ ਜੀ, ਅਫਸੋਸ ਇਸ ਗੱਲ ਦਾ ਜ਼ਿਆਦਾ ਹੁੰਦਾ ਵੀ ਤੁਸੀਂ ਲੋਕਾਂ ਨੂੰ ਕੀ ਕਹਿ ਕੇ ਆਏ ਸੀ
ਤੁਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲ ਕਹਿ ਕੇ ਆਏ ਸੀ, ਤੁਸੀਂ ਲੋਕਾਂ ਨੂੰ ਅੱਛੀ ਐਜੂਕੇਸ਼ਨ ਦੇਣ ਦੀ ਗੱਲ ਕਹਿ ਕੇ ਆਏ ਸੀ। ਲੋਕ ਪੰਜਾਬ ਦੇ ਆਪ ਨੂੰ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ। ਇਸ ਗੱਲ ਦਾ ਅਫਸੋਸ ਹੁੰਦਾ। ਮੈਂ ਕਹਿੰਦਾ ਇਹ ਬਿਲਡਿੰਗ ਜਿਹੜੀ ਆ, ਇਸ ਗੱਲ ਦਾ ਅਫਸੋਸ ਨਹੀਂ ਸੀ ਹੋਣਾ ਜੇ ਇਹ ਬਿਲਡਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਆ। ਇਸ ਗੱਲ ਦੀ ਖੁਸ਼ੀ ਹੋਣੀ ਸੀ। ਇਹਨੂੰ 50 ਬੈੱਡ ਦਾ ਅੱਜ ਜੇ MLA ਐਲਾਨ ਕਰਦੇ ਮੈਂ 50 ਬੈੱਡਾਂ ਦਾ ਹਸਪੀਟਲ ਬਣਾ ਕੇ ਦੇਵਾਂਗਾ। ਮੈਂ ਪਹਿਲਾ ਬੰਦਾ ਹੂੰ ਹਲਕੇ ਦਾ, ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੋਣ ਦੇ ਨਾਤੇ, ਜਿਹੜਾ ਸਭ ਤੋਂ ਪਹਿਲੀ ਸਟੇਟਮੈਂਟ MLA ਸਾਹਿਬ ਦੇ ਹੱਕ 'ਚ ਦੇਵਾਂਗਾ ਵੀ ਤੁਹਾਡਾ ਮੈਂ ਧੰਨਵਾਦ ਕਰਦਾ। MLA ਸਾਹਿਬ ਤਾਂ ਕਹਿੰਦੇ ਅਸੀਂ ਲਫੇੜੇ ਮਾਰ ਕੇ ਪਰੇ ਸੁੱਟ ਦਿਆਂਗੇ, ਸੈਣੇ ਸਰਪੰਚ ਨੂੰ ਕਹਿ ਕੇ ਆਏ ਨੇ। ਦੇਖੋ ਮੈਂ ਉਸ ਚੀਜ਼ ਦੀ ਬਹੁਤ ਨਿੰਦਿਆ ਕਰਦਾ। ਮੈਨੂੰ ਜਿੱਦਣੇ ਪਤਾ ਲੱਗਿਆ ਪਰਸੋਂ ਇਸ ਗੱਲ ਦਾ, ਮੈਂ ਆਪਦੀ ਵੀਡੀਓ ਵੀ ਪਾਈ, ਕਿਉਂਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਗਾ, ਉਹ ਚੁਣੇ ਹੋਏ ਨੁਮਾਇੰਦੇ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੀ ਪੰਚਾਇਤਾਂ ਹੁੰਦੀਆਂ ਨੇ, ਪੰਚਾਇਤ ਦੀ ਪਹਿਲੀ ਇਲੈਕਸ਼ਨ ਆ ਜਿੱਥੋਂ ਲੋਕਤੰਤਰ ਦਾ ਮੁੱਢ ਸ਼ੁਰੂ ਹੁੰਦਾ। ਪੰਚਾਇਤਾਂ ਤੋਂ ਬਾਅਦ ਹੋਰ ਇਲੈਕਸ਼ਨਾਂ ਆਉਂਦੀਆਂ, ਪੰਚਾਇਤ ਬਲਾਕ ਸੰਮਤੀਆਂ ਆਉਂਦੀਆਂ, ਜ਼ਿਲ੍ਹਾ ਪ੍ਰੀਸ਼ਦ ਆਉਂਦੀਆਂ, ਵਿਧਾਨ ਸਭਾ ਆਉਂਦੀ ਆ, ਪਾਰਲੀਮੈਂਟ ਆਉਂਦੀ ਆ। ਪੰਚਾਇਤਾਂ ਦੀ ਇਲੈਕਸ਼ਨ ਇੱਕ ਬੇਸ ਇਲੈਕਸ਼ਨ ਹੁੰਦੀ ਆ। ਔਰ ਉਸ ਪਿੰਡ ਦੇ, ਉਸ ਨਗਰ ਦੇ, ਕਿਉਂਕਿ ਸ਼ਹਿਣਾ ਪਿੰਡ ਸਾਡੇ ਹਲਕੇ ਦਾ ਸਭ ਤੋਂ ਵੱਡਾ ਵੋਟਾਂ ਦੇ ਮੁਤਾਬਕ ਪਿੰਡ ਆ, ਜਿਹਦੀ 11,500 ਵੋਟ ਆ। ਉੱਥੋਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਹ ਕਹਿ ਦੇਣਾ ਮੈਂ ਤੈਨੂੰ ਲਫੜੇ ਮਾਰ ਅੰਦਰ ਦੇ ਦੂੰ, ਇਹ ਕੋਈ ਇੱਕ MLA ਦੀ ਸ਼ਬਦਾਵਲੀ ਨਹੀਂ ਹੁੰਦੀ। ਇਹ ਤਾਂ ਇੱਕ ਘਟੀਆ ਇਨਸਾਨ ਦੀ ਇੱਕ ਬਹੁਤ ਹੀ ਨੀਚ ਹਰਕਤ ਆ। ਮੈਂ ਇਹਨੂੰ ਸਮਝਦਾ ਵੀ ਜਿਹੜੀ MLA ਨੇ, MLA ਸਾਹਿਬ ਨੇ ਮੀਡੀਆ ਦੇ ਰੂਬਰੂ ਹੋ ਕੇ ਕਿਹਾ, ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ। ਹਾਂ ਬਿਲਕੁਲ MLA ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਕਿਉਂਕਿ ਉਹ ਹੁਣ ਵਿਚਾਰਾ ਪੜ੍ਹੇ ਹੀ ਇੰਨਾ ਕਾ, ਉਹਨੂੰ ਥੱਪੜ ਮਾਰਨ ਦੀ ਸ਼ਾਇਦ ਗੱਲ ਨਾ ਪਤਾ ਲੱਗੀ, ਉਹਨੇ ਲਫੜੇ ਮਾਰਨੇ ਕਹਤੇ। ਠੀਕ ਹੈ ਕਿ ਨਹੀਂ? ਇਸ ਕਰਕੇ ਉਹ ਇਹ ਤਾਂ ਕਹਿੰਦਾ ਵੀ ਮੈਂ ਤਾਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਜਦੋਂ ਮੀਡੀਆ ਨੇ ਉਹਨੂੰ ਸਵਾਲ ਕੀਤਾ ਵੀ ਤੂੰ ਥੱਪੜ ਮਾਰਨਾ ਕਿਹਾ, ਕਹਿੰਦਾ ਮੈਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਹੁਣ ਤੁਸੀਂ ਆਪ ਦੱਸੋ ਵੀ ਲਫੜੇ ਮਾਰਨੇ ਥੱਪੜ ਮਾਰਨ 'ਚ ਕੀ ਫਰਕ ਆ? ਨਹੀਂ ਰਾਜੀ ਸਾਹਿਬ, ਲੀਗਲ ਤੌਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕਿਉਂਕਿ ਇੱਕ ਸਰਪੰਚ ਦੀ ਸ਼ਰੇਆਮ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਆ। ਦੇਖੋ ਮੈਂ ਤਾਂ ਇਹ ਸਮਝਦਾ ਵੀ ਇੱਕ ਜੇ ਉਸ ਪਿੰਡ ਦੇ ਸਰਪੰਚ ਸਾਹਿਬ ਜਾਂ ਉਸ ਪਿੰਡ ਦੀ ਪੰਚਾਇਤ, ਦੇਖੋ ਇੱਕ ਐਵੀਡੈਂਸ ਲੋਕਾਂ ਦੇ ਕੋਲ ਆ, ਵੀਡੀਓ ਵਾਇਰਲ ਹੋ ਚੁੱਕੀ ਆ, ਉਹਦੇ ਖਿਲਾਫ ਕੋਈ ਡੈਫਾਮੇਸ਼ਨ ਦੀ ਕਾਰਵਾਈ ਕਰਦੇ ਨੇ ਤਾਂ ਮੈਂ ਬਤੌਰ ਵਕੀਲ ਵੀ ਸਰਪੰਚ ਸਾਹਿਬ ਦੀ ਮਦਦ ਕਰਨ ਨੂੰ ਤਿਆਰ ਆ। ਮੈਂ ਕੱਲ ਬਾਹਰ ਸੀਗਾ, ਆਊਟ ਆਫ ਸਟੇਟ ਸੀ। ਮੈਂ ਸਰਪੰਚ ਸਾਹਿਬ ਨੂੰ ਫੋਨ ਵੀ ਕੀਤਾ ਵੀ ਮੈਂ ਇਸ ਕਰਕੇ ਤੁਹਾਡੇ 'ਚ ਜਾ ਨਹੀਂ ਸਕਿਆ। ਜਿਹੜਾ ਵੀ ਉਹ ਸਟੈਪ ਲੈਣਗੇ, ਕਿਉਂਕਿ ਦੇਖੋ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦੀ ਬਦਤਮੀਜ਼ੀ ਕਰਨੀ ਇੱਕ MLA ਵੱਲੋਂ ਬਹੁਤ ਮਾੜੀ ਗੱਲ ਆ। ਜਿਹੜਾ ਵੀ ਉਹ ਸਟੈਪ ਲੈਣਗੇ ਪੰਚਾਇਤ ਲਊਗੀ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਡਟ ਕੇ ਸਾਥ ਦੇਊਗਾ। ਉਹ ਸ਼੍ਰੋਮਣੀ ਅਕਾਲੀ ਦਲ ਉਸ ਹਰ ਬੰਦੇ ਦਾ ਡਟ ਕੇ ਸਾਥ ਦੇਊਗਾ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ MLA, ਕੋਈ ਮੰਤਰੀ ਵਧੀਕੀ ਕਰੂਗਾ। ਜੀ ਬਿਲਕੁਲ। ਇੱਥੇ ਜੇ ਅਸੀਂ ਗੱਲ ਕਰੀਏ, ਚੰਗਾ ਮੰਨਦੇ ਹੋ ਹਸਪੀਟਲ ਨੂੰ? ਮੰਨ ਲੱਗ ਰਹੀ ਨਹੀਂ ਇੱਧਰ ਨੂੰ ਲੈ ਕੇ ਜਾ, ਖਬਰ ਨੂੰ ਠਹਿਰ ਜਾ, ਮੈਂ ਬਥੇਰਾ ਨਹੀਂ ਤੁਸੀਂ ਦੱਸ ਹੀ ਦਿਓ, ਆਨਲਾਈਨ ਹੀ ਬੋਲ ਦਿਓ, ਕਿੱਧਰ ਨੂੰ ਲੈ ਕੇ ਜਾ। ਲਿਆ ਬੋਲ ਦੇਣਾ ਲਿਆ। ਇੱਥੇ ਕੋਈ ਅਸੀਂ ਅਕਾਲੀ ਦਲ ਦੇ ਵਰਕਰ ਨਹੀਂ ਇਕੱਲੇ, ਇਹ ਪੂਰਾ ਪਿੰਡ ਹੈ। ਪਿੰਡ ਦੇ ਇਹ ਇੱਕ ਮਤਲਬ ਸਿਹਤ ਸਹੂਲਤ ਖੋਂਦੇ ਆ, ਉਸ ਨੂੰ ਛੋਟੇ ਤੋਂ ਵੱਡੀ ਕਰਦੇ ਆ, ਛੋਟੀ ਕਰਦੇ ਆ ਵੱਡੀ ਤੋਂ। ਅਸੀਂ ਉਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਵੀ ਆਈਆਂ, ਆਮ ਲੋਕ ਜਿਹੜੇ ਸਾਰੀਆਂ ਪਾਰਟੀਆਂ 'ਚ ਕੰਮ ਕਰਦੇ ਆ। ਪਿੰਡ ਦਾ ਇਕੱਠ ਹੈ, ਪਿੰਡ ਦੇ ਇਕੱਠ ਨਾਲ ਹੀ ਅਸੀਂ ਪਹਿਲਾਂ ਜਿਹੜਾ ਸੰਘਰਸ਼ ਹੈ ਉਹ ਤੋਰਨਾ, ਚਾਹੇ ਕਿਸੇ ਪਾਸੇ ਨੂੰ ਵੀ ਤੋਰਨਾ ਪਵੇ, ਕਿਉਂਕਿ ਪਿੰਡ ਸਾਡੇ ਨਾਲ ਹੈ। ਸਾਡੇ ਨਾਲ ਪਹਿਲਾਂ ਕਿਹੜਾ ਜਥੇਬੰਦੀ 'ਚ ਜਾਂਦਾ ਨਹੀਂ। ਅਸੀਂ ਇਸ ਨੂੰ ਸ਼ੇਰਾ ਜਿਹੜਾ ਦੇਵਾਂਗੇ, ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਦੇਵਾਂਗੇ। ਪੂਰੇ ਪਿੰਡ ਦਾ ਅਸੀਂ ਇਕੱਠ ਕਰਕੇ, ਜੇ ਸਾਨੂੰ ਨਾਲ ਬਲਾਕ ਦੀ ਲੋੜ ਪੈਗੀ ਬਲਾਕ ਵੀ ਸੱਦਾਂਗੇ, ਜੇ ਸਾਨੂੰ ਜ਼ਿਲ੍ਹੇ ਦੀ ਲੋੜ ਪੈਗੀ ਅਸੀਂ ਜ਼ਿਲ੍ਹਾ ਵੀ ਸੱਦਾਂਗੇ। ਪਰ ਇਹ ਜਿਹੜਾ ਕੱਲਾ ਇੱਕ ਲਾਭ ਸਿੰਘ ਉੱਗੋ ਕੇ ਕਿਆ ਬਾਤ ਹੈ, ਐਡੀ ਕਿੱਡੀ ਕਛਾਇਆ ਇਹ ਜਿਹੜਾ ਇੱਥੇ ਆ ਕੇ ਚੋਰੀਆਂ ਸਾਡੇ ਪਿੰਡ ਦੇ ਵਿੱਚ ਐਡੀ ਬਾਦੀ ਦੇ ਇੱਕ ਵੀ ਕਿਸੇ ਆਗੂ ਨੂੰ ਨਹੀਂ ਸੱਦਿਆ। ਨਹੀਂ ਚੋਰੀਆਂ ਆ, ਕਹਿੰਦੇ ਅੱਗੋਂ ਕਹਿੰਦੇ ਜਥੇਬੰਦੀਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੁੰਦਾ, ਜਥੇਬੰਦੀਆਂ ਤਾਂ ਉਹਦੀ ਪਹੁੰਚ ਜਾਂਦੇ ਨੇ ਹਰੇਕ ਥਾਂ ਤੇ। ਐਡੇ ਕਾਨੂੰਨ ਪਾਸ ਹੋਏ, ਕਾਨੂੰਨਾਂ ਦੇ ਖਿਲਾਫ ਜਥੇਬੰਦੀਆਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ। ਚੋਰੀਆਂ ਆਇਆ ਯਾਰ, ਹੁਣ ਸਰਪੰਚ ਤਾਂ ਆਪਣੇ ਵਿੱਚ ਖੜੇ ਨੇ, ਚੋਰੀਆਂ ਆਇਆ, ਚੋਰੀਆਂ ਉਦਘਾਟਨ ਕਰਕੇ ਗਿਆ। ਅਸੀਂ ਇਸ ਚੋਰੀ ਪਿੰਡ ਦਾ ਨਾਲ ਕੋਈ ਤਾਂ ਹੋਊਗਾ, ਉਹ ਕੋਈ ਬੇਸਮਝ ਬੰਦਾ ਹੋਊ ਜਿਹੜਾ ਪਿੰਡ ਦੀ ਸਹੂਲਤ ਨੂੰ ਪਾਸੇ ਤੱਕ ਕਰੀ ਜਾਂਦਾ। ਉਹਨੂੰ ਆਪਾਂ ਸਮਝ ਵਾਲਾ ਕਿਵੇਂ ਕਹਿ ਦਾਂਗੇ ਜਿਹੜਾ ਉਦਘਾਟਨ ਕਰਾ ਗਿਆ ਉਹਦੇ ਨਾਲ ਆ ਕੇ? ਬਿਲਕੁਲ।
ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਅੱਗੇ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ, ਸਾਬਕਾ ਚੇਅਰਮੈਨ ਨੇ ਬਲਾਕ ਸੈਣਾ ਦੇ। ਚੇਅਰਮੈਨ ਸਾਹਿਬ ਕੀ ਦੇਖਦੇ ਹੋ ਇੱਥੇ ਬਲਾਕ ਦੇ ਵਿੱਚ ਕਾਫੀ ਘਸਮਾਨ ਪਿਆ, ਤੁਸੀਂ ਚੇਅਰਮੈਨ ਰਹੇ ਹੋ ਪਹਿਲਾਂ। ਅਸੀਂ ਰਹੇ ਆ ਜੀ, ਉਦੋਂ ਇਹ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਅਸੀਂ ਬਦਲਾ ਲਿਆਵਾਂਗੇ, ਪਰ ਸਾਡੀਆਂ ਸਰਕਾਰਾਂ ਨੇ ਆਹ ਬਦਲਾ ਨਹੀਂ ਲਿਆਂਦਾ ਸੀ ਵੀ ਛੋਟੀ ਤੋਂ ਚੀਜ਼ ਹਰੇਕ ਵੱਡੀ ਹੁੰਦੀ ਆ। ਇਹਨਾਂ ਨੇ ਪਹਿਲੀ ਵਾਰ ਇਹ ਬਦਲਾ ਲਿਆਤਾ ਵੀ ਵੱਡੀ ਤੋਂ ਛੋਟੀ ਕਰਤੀ। ਢੱਲਮਾਂ 'ਚ ਆਪਣੇ 25 ਬੈੱਡਾਂ ਦਾ ਹਸਪਤਾਲ ਸੀ, 1978 ਦਾ ਬਣਿਆ ਵਾ। ਅੱਜ ਲਾ ਲਓ ਆ ਕੇ 2023 'ਚ ਉਹਨੂੰ ਇੱਕ ਕਲੀਨਿਕ ਬਣਾਤਾ ਜੀ, ਮੁਹੱਲਾ ਕਲੀਨਿਕ। ਦੱਸੋ ਵੀ 15,000 ਦੀ ਆਬਾਦੀ ਵਾਲਾ ਪਿੰਡ ਇੱਕ ਮੁਹੱਲਾ ਕਲੀਨਿਕ। ਉਹਨੂੰ ਇੱਕ ਕਲੀਨਿਕ ਚਾਹੀਦਾ ਕਿ 50 ਬੈੱਡਾਂ ਦਾ ਹਸਪਤਾਲ ਚਾਹੀਦਾ? ਤੁਸੀਂ ਆਪ ਹੀ ਦੇਖ ਲਓ। ਬਿਲਕੁਲ। ਇੱਥੇ ਕਹਿੰਦੇ ਕਿ ਇਸ ਹਸਪੀਟਲ ਨੂੰ ਅਸੀਂ ਕਹਿੰਦੇ ਸਿਹਤ ਸਹੂਲਤਾਂ ਵਧੀਆ ਕਹਿੰਦੇ ਅਪਗ੍ਰੇਡ ਕਰਿਆਗਾ, ਰੰਗ ਰੁੰਗ ਚੰਗਾ ਮਾਰਿਆ ਪਿਆ। ਹੁਣ ਤੁਸੀਂ ਬਾਹਰਲਾ ਰੰਗ ਦੇਖ ਲਿਆ ਜੀ, ਆਪਾਂ ਅੰਦਰ ਵਗ ਚੱਲਦੇ ਹਾਂ। ਜਿੰਨੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਸਰਕਾਰਾਂ ਨੇ ਪੈਸਾ ਲਾ ਕੇ ਮਸ਼ੀਨਰੀ ਇਹਨਾਂ ਨੂੰ ਲੈ ਕੇ ਦਿੱਤੀ ਸੀ ਸਾਰੀ ਜੀ, ਇਕੱਠੀ ਕਰਕੇ ਉਹ ਬੈੱਡ ਇੱਕ ਕਮਰੇ 'ਚ ਪਏ ਆ। ਐਕਸਰੇ ਮਸ਼ੀਨਾਂ ਦੇਖ ਲਓ ਸਾਰੀਆਂ, ਕੁਆੜ ਅੰਦਰ ਜਾ ਕੇ ਦੇਖ ਲਓ ਸਾਰਾ ਤੁਸੀਂ। ਇੱਕ ਆਹ ਇਕੱਲਾ ਬੋਰਡ ਹੀ ਬਾਹਰ ਜ਼ਰੂਰ ਚਮਕਦਾ ਭਗਵੰਤ ਮਾਨ ਵਾਲਾ, ਹੋਰ ਤਾਂ ਅੰਦਰ ਕੁਛ ਨਹੀਂ ਹੈਗਾ। ਇਹ ਤਾਂ ਕਹਿੰਦੇ ਸੀ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਾਂਗੇ, ਪਰ ਅੱਜ ਇਹ ਦੇਖ ਰਿਹਾ ਬੋਰਡ ਵੀ ਲੱਗਿਆ ਹੋਇਆ। ਐਡਵੋਰਡ ਇਹ ਕਹਿੰਦਾ ਹੁੰਦਾ ਸੀਗਾ ਜੀ, ਜਿਵੇਂ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਫੋਟੋਆਂ ਲੱਗੀਆਂ ਸੀ ਬਾਦਲ ਸਾਹਿਬ ਦੀਆਂ, ਉਹਦਾ ਇਹ ਬਹੁਤ ਮਜ਼ਾਕ ਕਰਦਾ ਹੁੰਦਾ, ਆਪਾਂ ਸਾਰਿਆਂ ਨੇ ਸੁਣਿਆ। ਉਹਨੂੰ ਹਾਸੇ 'ਚ ਵਿਅੰਗ 'ਚ ਹਰੇਕ ਨੂੰ ਗਾਉਂਦਾ ਹੁੰਦਾ। ਪਰ ਬਾਦਲ ਸਾਹਿਬ ਨੇ ਉਹ ਐਂਬੂਲੈਂਸਾਂ ਪਹਿਲੀ ਵਾਰ ਪੰਜਾਬ 'ਚ ਲਿਆਂਦੀਆਂ ਸੀ, ਆਪ ਦੀ ਸਰਕਾਰ ਵੇਲੇ ਬਣਾਈਆਂ ਸੀ। ਉਹਨਾਂ ਨੇ ਫੋਟੋ ਲਾ ਲਈ। ਇਹ ਅੱਜ 1978 ਵੇਲੇ ਦੇ ਬਾਦਲ ਸਾਹਿਬ ਦੇ ਬਣਾਏ ਹਸਪਤਾਲ ਦੇ ਆਪਦੀ ਫੋਟੋ ਲਾ ਗਿਆ। ਹੁਣ ਇਹਨੂੰ ਕੀ ਆਖੀਏ ਤੋਂ ਬਾਅਦ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਕ ਵਾਰ ਕੁਲਦੀਪ ਇਹ ਸਾਰੀ ਤਸਵੀਰ ਦਿਖਾ ਦੇ, ਕੈਮਰਾ ਨਾਲ 4 ਸਪੇਰੇ ਘੁਮਾ ਦੇ, ਕਿਉਂਕਿ ਉਹ ਲੋਕ ਵੀ ਦਿਸਣੇ ਚਾਹੀਦੇ ਨੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ। ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ, ਤਾਂ ਅਸੀਂ ਇਹ ਤਸਵੀਰ ਆ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜਦੋਂ ਤੱਕ ਸਰਕਾਰਾਂ ਦੇ ਨਾਲ ਆਮ ਲੋਕ ਮੱਥਾ ਲਾਉਂਦੇ ਰਹਿਣਗੇ, ਜਦੋਂ ਤੱਕ ਸਰਕਾਰਾਂ ਦੇ ਵਿਰੋਧ ਦੇ ਵਿੱਚ ਖੜਦੇ ਰਹਿਣਗੇ, ਜਦੋਂ ਤੱਕ ਆਪਣੇ ਹੱਕ ਮੰਗਦੇ ਰਹਿਣਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ। ਅਸੀਂ ਦੇਖਦੇ ਰਹੇ ਹਾਂ ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ। ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ, ਇੱਥੇ ਸਿਰਫ ਤੇ ਸਿਰਫ ਕੱਲਾ ਰੰਗ ਮਾਰਿਆ ਗਿਆ ਹੈਗਾ। ਸਾਰੇ ਪਿੱਟੋ ਹਾਏ 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 ਹਾਏ, ਮੈਂ ਵੀ ਪਿੱਟੂ ਹਾਏ 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 ਹਾਏ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਤਾਂ ਤਿਆਰ ਕਰਤਾ ਜੀ। ਇਹ ਤਾਂ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮੁਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ। ਕੋਈ ਡਾਕਟਰ ਹੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ 4 ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਹਾਂ ਨਾਗਰਿਕ ਦੀ ਤਾਂ ਜੀ ਲੋੜ ਨਹੀਂ। ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ ਤੁਹਾਡੀਆਂ ਗਰਾਂਟਾਂ ਗਰੂੰਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬੈੱਡਾਂ ਦਾ ਹਸਪਤਾਲ ਸੀ ਵੱਡਾ। ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬੈੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਪਰ ਇੱਥੇ ਇੱਕ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਕਿ ਗਿਆ ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲੱਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਲੱਗੀ ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ। ਕੀ ਲੱਗਦਾਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲਤਾ? ਕੋਈ ਜਾਇਜ਼ ਨਹੀਂ। ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ? ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ, ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ।
ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜੋ ਲੱਗ ਜਾਂਦਾ ਹੁੰਦਾ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾ ਰਹੀ ਆ ਤਾਂ ਉੱਥੇ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ। ਜਿਵੇਂ ਅਸੀਂ ਪਿਛਲੇ ਦਿਨੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਸੈਣਾ ਦੇ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕ ਦੇ ਵੱਲੋਂ ਇੱਕ ਵਧੀਕੀ ਕਰੀ ਗਈ, ਇੱਕ ਸਰਪੰਚ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ, ਲਫੇੜੇ ਮਾਰਨ ਦੀ ਗੱਲ ਕਰੀ ਗਈ। ਤਾਂ ਅੱਜ ਅਸੀਂ ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ। ਭਦੌੜ ਹਲਕੇ ਦੇ ਵਿੱਚ ਫੇਰ ਖੜੇ ਹਾਂ ਤਾਂ ਮੁੱਢਲਾ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਕੁਲਦੀਪ ਇਹ ਤਸਵੀਰ ਦਿਖਾ ਦੇ। ਇੱਕ ਤਸਵੀਰ ਆ, ਇੱਕ ਮੁੱਢਲਾ ਸਿਹਤ ਕੇਂਦਰ ਢਿਲਮਾ ਬਰਨਾਲਾ, ਤਾਂ ਇਸ ਨੂੰ ਮੁਹੱਲਾ ਕਲੀਨਿਕ ਦਾ ਰੂਪ ਦੇ ਦਿੱਤਾ ਗਿਆ। ਤਾਂ ਇੱਥੇ ਇੱਕ ਬੋਰਡ ਲੱਗਿਆ ਹੋਇਆ, ਇਹ ਬੋਰਡ ਆ, ਇਸ ਦੇ ਉੱਪਰ ਵੀ ਲਿਖਿਆ ਹੋਇਆ ਢਿਲਮਾ ਸਿਹਤ ਕੇਂਦਰ, ਥੱਲੇ ਫੇਰ ਢਿਲਮਾ ਲਿਖਿਆ ਹੋਇਆ, ਜਿਹੜਾ ਕਿ ਮੁੱਢਲਾ ਸਿਹਤ ਕੇਂਦਰ ਆ। ਇਸ ਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਇਹ ਢਿਲਮਾ ਜ਼ੋਨ ਦਾ ਵੱਡਾ ਹਸਪੀਟਲ ਆ। ਤਾਂ ਅਸੀਂ ਅੰਦਰ ਜਾ ਕੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ। ਜਿਹੜੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ, ਲੋਕ ਇਕੱਠੇ ਹੋਏ ਹੋਏ ਨੇ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਦਈਏ। ਇੱਕ ਇੱਕ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਮੁਫਤ ਲੈਬ ਟੈਸਟ, ਇਹ ਪੁਰਾਣੀਆਂ ਬਿਲਡਿੰਗਾਂ ਨੇ, ਪੁਰਾਣੇ ਜਿਹੜੇ ਕਿ ਬੋਰਡ ਲੱਗੇ ਹੋਏ ਨੇ। ਇਹ ਬੋਰਡਾਂ ਦੇ ਉੱਪਰ ਜਿਹੜਾ ਇਹ ਲਿਖਿਆ ਗਿਆ ਮੁਫਤ ਲੈਬ ਟੈਸਟ, ਮੁਫਤ ਦਵਾਈਆਂ। ਤਾਂ ਇੱਥੇ ਵਾਕਈ ਇਹ ਗੱਲਾਂ ਹੋਈਆਂ ਨੇ ਜਦੋਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ। ਤਾਂ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਇੱਥੇ ਸਤਨਾਮ ਸਿੰਘ ਰਾਹੀ ਪਹੁੰਚੇ ਨੇ। ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਉਹਨੂੰ ਬਾਈਟ ਕਰ ਲੈਣਗੇ। ਤਾਂ ਸੋ ਅਸੀਂ ਅੰਦਰ ਇਸ ਦੇ ਦਾਖਲ ਹੋ ਚੁੱਕੇ ਹਾਂ ਹਸਪੀਟਲ ਦੇ। ਤਾਂ ਇਹ ਪਹਿਲਾਂ ਤੋਂ ਹਸਪੀਟਲ ਬਣਿਆ ਹੋਇਆ। ਤਾਂ ਇੱਥੇ ਇਹ ਵੀ ਗੱਲ ਇੱਕ ਪ੍ਰਚਲਿਤ ਕਰੀ ਜਾ ਰਹੀ ਆ, ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ 2 ਪੀਪੀਆਂ ਰੰਗ ਦੀਆਂ ਮਾਰ ਕੇ ਇੱਕ ਮੁਹੱਲਾ ਕਲੀਨਿਕ ਤਿਆਰ ਕਰ ਦਿੱਤਾ ਜਾਂਦਾ। ਤਾਂ ਇਹ ਵਾਕਈ ਗੱਲ ਆ ਜਿਹੜੀ ਉਹ ਸੱਚੀ ਆ, ਕਿਉਂਕਿ ਇਹ ਗੱਲ ਅਸੀਂ ਤਾਂ ਕਰ ਰਹੇ ਹਾਂ, ਮੈਂ ਖੁਦ ਇਸ ਪਿੰਡ ਦਾ। ਤਾਂ ਇਹ ਹਸਪੀਟਲ ਸਾਡੇ ਬਚਪਨ ਦਾ ਜਿਹੜਾ ਕਿ ਅਸੀਂ ਦੇਖਦੇ ਰਹੇ ਹਾਂ। ਇਹ ਬਿਲਡਿੰਗ ਨੇ ਜਿਹੜੀ ਇਹ ਉਦੋਂ ਦੀ ਬਣੀ ਹੋਈ ਹੈ। ਇੱਥੇ ਹੋਰ ਕੁਝ ਵੀ ਨਹੀਂ ਕਰਿਆ ਗਿਆ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ ਹੈਗਾ। ਇੱਥੇ ਸਿਰਫ ਤੇ ਸਿਰਫ ਇਕੱਲਾ ਰੰਗ ਮਾਰਿਆ ਗਿਆ। ਇਹ ਜਿਹੜੇ ਬੋਰਡ ਲਗਾਏ ਗਏ ਨੇ ਇਹ ਵੀ ਪੁਰਾਣੇ ਨੇ, ਪਹਿਲਾਂ ਦੇ ਲੱਗੇ ਹੋਏ ਨੇ। ਤਾਂ ਇਹ ਜਿਹੜਾ ਹਸਪੀਟਲ ਦਾ ਅੰਦਰਲਾ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਕੁਝ ਜਿਹੜਾ ਇਹ ਦੇਖੋ, ਇਹ ਹਸਪੀਟਲ ਦੇ ਵਿੱਚ ਪਹਿਲਾਂ ਸਮਾਨ ਆ, ਜਿਹੜਾ ਪਹਿਲਾਂ ਦਾ ਸਮਾਨ ਪਿਆ ਹੋਇਆ ਹੈਗਾ। ਇਹ ਕੁਲਦੀਪ ਇੱਧਰ ਤਸਵੀਰ ਦਿਖਾ ਦੇ। ਇਹ ਸਾਰੇ ਦਾ ਸਾਰਾ ਜਿਹੜਾ ਸਮਾਨ ਆ ਇਹ ਪਹਿਲਾਂ ਦਾ ਹੈਗਾ। ਇੱਥੇ ਕਰਨਾ ਕੀ ਚਾਹੀਦਾ ਸੀ ਨਵੀਂ ਸਰਕਾਰ ਨੂੰ, ਉਹ ਵੀ ਅਸੀਂ ਜਾਣਾਂਗੇ। ਪਰ ਅਸੀਂ ਪਹਿਲਾਂ ਇੱਥੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ। ਕੁਲਦੀਪ ਇਹ ਤਸਵੀਰ ਜ਼ਰੂਰ ਦਿਖਾਈ ਜਾਵੇ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਐਡ ਨਹੀਂ ਕਰਾਂਗੇ, ਜੇਕਰ ਅਸੀਂ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟਾਂ ਪਾਉਣਗੇ। ਤਾਂ ਇਹ ਐਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੇ। ਇਹ ਜਿਹੜੀ ਇਹ ਕੁਲਦੀਪ ਇਹ ਬਣਾਈ ਗਈ ਸੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਸੀ। ਤਾਂ ਅਸੀਂ ਵਿਰੋਧੀ ਪਾਰਟੀ ਦੇ ਜਿਹੜੇ ਇੱਥੇ ਲੀਡਰ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਆਖਰ ਇਹ ਜਿਹੜੀ ਤਸਵੀਰਾਂ ਨੇ ਜਾਂ ਇੱਥੇ ਜਿਹੜਾ ਕਿ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ ਇੱਕ ਮੁੱਢਲੇ ਸਿਹਤ ਕੇਂਦਰ ਨੂੰ, ਤਾਂ ਉਸ ਦੀ ਵਜ੍ਹਾ ਕੀ ਰਹੀ ਆ। ਸੋ ਇਹ ਮੁੱਢਲਾ ਸਿਹਤ ਕੇਂਦਰ ਦੀ ਅੱਜ ਅਸੀਂ ਗੱਲ ਕਰਾਂਗੇ। ਵੱਖ-ਵੱਖ ਜਗ੍ਹਾ ਤੇ ਖੜ ਕੇ ਇਸ ਦੀ ਗੱਲ ਕਰ ਰਹੇ ਹਾਂ। ਜਿਵੇਂ ਅਸੀਂ ਪਹਿਲਾਂ ਗੇਟ ਤੋਂ ਗੱਲ ਕਰੀ ਤਾਂ ਗੇਟ ਦੀ ਤਸਵੀਰ ਦਿਖਾਈ, ਉੱਥੇ ਮੁੱਢਲਾ ਸਿਹਤ ਕੇਂਦਰ ਲਿਖਿਆ ਗਿਆ। ਫਿਰ ਇਸ ਦੇ ਅੰਦਰੋਂ ਅਸੀਂ ਤਸਵੀਰ ਦਿਖਾਈ ਕਿ ਜਿੱਥੇ ਸਟਾਫ ਨਰਸਾਂ ਦੇ ਲਈ ਇੱਕ ਅਲੱਗ ਰੂਮ ਬਣਿਆ ਹੋਇਆ, ਜਿੱਥੇ ਵੱਡੇ ਡਾਕਟਰਾਂ ਦੇ ਲਈ ਅਲੱਗ ਰੂਮ ਬਣਿਆ ਹੋਇਆ, ਜਿੱਥੇ ਸੀਨੀਅਰ ਸਿਵਲ ਸਰਜਨ ਦੇ ਲਈ ਅਲੱਗ ਰੂਮ ਬਣਿਆ ਹੋਇਆ। ਤਾਂ ਉਹ ਤਸਵੀਰਾਂ ਨੇ ਅਸੀਂ ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੰਗ ਕਰ ਦਿੱਤਾ ਇਸ ਹਸਪੀਟਲ ਨੂੰ। ਇਹ ਰੰਗ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪਿੰਡ ਦੇ ਲੋਕ ਖੜੇ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਹਸਪੀਟਲ ਨੂੰ ਰੰਗ ਤਾਂ ਕਰ ਦਿੱਤਾ। ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ ਅਸੀਂ। 10 ਏਕੜ ਦੇ ਵਿੱਚ ਬਣਿਆ ਇਹ ਪਹਿਲਾ ਮੁੱਢਲਾ ਸਿਹਤ ਕੇਂਦਰ
ਇਸ ਦੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ। ਜਦੋਂ ਇੱਥੇ ਵਿਧਾਇਕ ਆਉਂਦੇ ਨੇ ਤਾਂ ਉਹ ਵਿਧਾਇਕਾਂ ਨੂੰ ਇਹ ਸ਼ਾਇਦ ਕੰਧ ਨਹੀਂ ਦਿਖਦੀ ਕਿ ਇੱਥੇ ਜਿਹੜੀ ਚਾਰ ਦੀਵਾਰੀ ਦੀ ਕੰਧ ਆ ਉਹ ਟੁੱਟੀ ਪਈ ਆ। ਇਹ ਚਾਰ ਦੀਵਾਰੀ ਦੀ ਕੰਧ ਆ, ਕੁਲਦੀਪ ਨੇੜੇ ਆ ਕੇ ਦਿਖਾ ਦੇ ਤਸਵੀਰ ਆ ਜਿਹੜੀ ਇੱਥੇ ਜਿਹੜੀ ਇਹ ਚਾਰ ਦੀਵਾਰੀ ਦੀ ਕੰਧ ਆ ਇਹ ਟੁੱਟੀ ਪਈ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਪਰਲੇ ਪਾਸੇ ਜਿਹੜਾ ਕਿ ਜਗ੍ਹਾ ਗਈ ਉਹ ਓਪਨ ਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਇੱਧਰਲੇ ਪਾਸੇ ਨੂੰ ਤੁਹਾਡੇ ਅਸੀਂ ਤਸਵੀਰ ਦਿਖਾਉਣੇ ਆ, ਝਾਤ ਮਰਵਾਉਣੇ ਆ ਕੈਮਰੇ ਦੀ, ਤਾਂ ਸਾਰੇ ਦਾ ਸਾਰਾ ਜਿਹੜਾ ਇਹ ਥਾਂ ਗਾ ਇਹ ਹਸਪੀਟਲ ਦਾ 10 ਏਕੜ ਦੇ ਵਿੱਚ ਇਹ ਹਸਪੀਟਲ ਬਣਿਆ ਹੋਇਆ ਹੈਗਾ ਪਿੰਡ ਢਿੱਲਵਾਂ ਦਾ। ਤਾਂ ਅਸੀਂ ਗੱਲਬਾਤ ਇੱਥੋਂ ਦੇ ਪਿੰਡ ਦੇ ਲੋਕਾਂ ਨਾਲ ਕਰਾਂਗੇ। ਪਿੰਡ ਦੇ ਲੋਕਾਂ ਨਾਲ ਤਾਂ ਕਰਾਂਗੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਆ ਸਰਕਾਰ ਦੇ ਖਿਲਾਫ। ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਨੇ। ਤਾਂ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ੍ਰੀ ਅਕਾਲ ਜੀ। ਕੀ ਲੱਗਦਾ ਬਈ ਆ ਜਿਹੜਾ ਇੱਥੇ ਰੰਗ ਰੁੰਗ ਮਾਰ ਕੇ ਵਧੀਆ ਬਣਾਤਾ ਹਸਪੀਟਲ ਤਾਂ ਤਿਆਰ ਕਰਤਾ? ਜੀ ਇਹਦਾ 10 ਕਿੱਲਿਆਂ 'ਚ ਹਸਪੀਟਲ ਸੀਗਾ, ਹੁਣ ਇਹ ਕਹਿੰਦੇ ਮਹੱਲਾ ਕਲੀਨਿਕ ਬਣਾਉਣਾ, ਐਡੇ ਵੱਡੇ ਹਸਪਤਾਲ ਨੂੰ ਖਰਾਬ ਕਰੀ ਜਾਂਦੇ, ਕੋਈ ਡਾਕਟਰੀ ਭੇਜ ਦੇਣ ਚੱਜ ਦੇ। ਵੀ ਸਾਨੂੰ ਤਾਂ ਡਾਕਟਰਾਂ ਦੀ ਲੋੜ ਹੈ, ਸਾਨੂੰ ਰੰਗ ਦੀ ਲੋੜ ਥੋੜ੍ਹੀ ਹੈ ਜੀ। ਵੀ ਡਾਕਟਰ ਨੂੰ ਭੇਜਣਾ ਤੇ ਇੱਥੇ ਇਲਾਜ ਲੱਪਾ ਹੋਵੇ ਜੀ। ਹਾਂਜੀ ਬਿਲਕੁਲ। ਤਾਂ ਅੱਗੇ ਚੱਲਦੇ ਹਾਂ ਬਾਈ, ਭੱਜੋ ਨਾ ਯਾਰ, ਹੁਣ ਇੱਥੇ ਖੜ੍ਹ ਜਾਓ। ਜੇ ਵਿਰੋਧ ਕਰਨ ਆਏ ਹੋ ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਹੀ ਲਈਏ। ਕੀ ਨੇੜੇ ਆ ਤੁਹਾਡਾ ਘਰ, ਇੱਥੇ ਨਜ਼ਦੀਕ ਹੀ ਆ? ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਹਸਪੀਟਲ ਆ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ, ਪਰ ਹੁਣ ਇੱਥੇ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ। ਮੁਹੱਲਾ ਕਲੀਨਿਕ ਦੀ ਤਾਂ ਜੀ ਲੋੜ ਨਹੀਂ, ਇੱਥੇ ਵਧੀਆ ਨਰਸਾਂ ਚਾਹੀਦੀਆਂ, ਵਧੀਆ ਡਾਕਟਰ ਚਾਹੀਦੇ, ਇਲਾਜ ਹੋਵੇ ਅਗਲੇ ਦਾ। ਕੋਈ ਬੱਚੇ ਵਾਲੀ ਬੁੜੀ ਆ ਉਹਦਾ ਇਲਾਜ ਹੋਵੇ। ਇੱਥੇ ਕੋਈ ਡਾਕਟਰ ਤਾਂ ਹੈ ਨਹੀਂ, ਰੰਗ ਨਾਲ ਥੋੜ੍ਹੀ ਇਲਾਜ ਹੋਣਾ ਜੀ। ਵੀ ਇਹ ਆਮ ਆਦਮੀ ਪਾਰਟੀ ਰੰਗ ਕਰਕੇ ਮੁਹੱਲਾ ਕਲੀਨਿਕ ਬਣਾਤਾ, ਇੱਥੇ ਕੋਈ ਸਹੂਲਤ ਤਾਂ ਹੈ ਨਹੀਂ ਗੀ। ਇਹਦੀ ਕੀ ਲੋੜ ਆ ਜੀ? ਬਿਲਕੁਲ ਚੰਗੇ ਕੋਈ ਡਾਕਟਰ ਹੋਣ ਸਿਹਤ ਵਕਤ ਜੀ। ਇੱਥੇ ਜਿਹੜਾ ਇਹ ਖੋਲ੍ਹਿਆ ਗਿਆ ਹਸਪੀਟਲ ਤੋਂ ਮੁਹੱਲਾ ਕਲੀਨਿਕ ਬਣਾਇਆ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਹ ਤਾਂ ਜਾਇਜ਼ ਹੀ ਆ ਜੀ, ਨਜਾਇਜ਼ ਹੀ ਆ ਤਾਂ ਜਣੇ। ਹਾਂਜੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਨੌਜਵਾਨ ਵੀ ਆਏ ਨੇ, ਸਰਪੰਚ ਸਾਹਿਬ ਵੀ ਖੜੇ ਨੇ। ਸਰਪੰਚ ਸਾਹਿਬ, ਤੁਹਾਡੀਆਂ ਗਰਾਂਟਾਂ ਮਿਲ ਗਈਆਂ? ਕੋਈ ਗ੍ਰਾਂਟ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ। ਤਾਂ ਇਹ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਨੇ, ਆਹ ਦੇਖੋ ਕਿੱਡਾ ਵੱਡਾ ਬੋਰਡ ਬਣਾਇਆ। ਇਹ ਜਿਹੜਾ ਮੁਹੱਲਾ ਕਲੀਨਿਕ ਬਣਾ ਰਿਹਾ ਜੀ, ਇਹ ਬਹੁਤ ਇਹਨਾਂ ਨੇ ਗਲਤ ਗੱਲ ਕੀਤੀ ਆ। ਇਹ ਸਾਡਾ 25 ਬਿੱਡਾਂ ਦਾ ਹਸਪਤਾਲ ਸੀ ਵੱਡਾ, ਜਿਹੜਾ ਕਿ ਇਹਨਾਂ ਨੇ ਇਹ ਛੋਟਾ ਕਰਤਾ। ਇੱਥੇ ਕਾਫੀ ਡਾਕਟਰਾਂ ਦੀਆਂ ਪੋਸਟਾਂ ਨੇ, ਅੱਖਾਂ ਵਾਲਿਆਂ ਦੀਆਂ ਤੇ ਮੈਡੀਸਨ ਵਾਲੇ ਤੇ ਨਰਸਾਂ ਦੀ, ਅਤੇ ਜੱਚਾ ਬੱਚਾ ਦਾ ਵੀ ਇੱਥੇ ਮਤਲਬ ਕਿ ਆਪਰੇਸ਼ਨ ਵਗੈਰਾ ਜਾਂ ਜਾਂਚ ਹੁੰਦੀ ਆ ਬੱਚਾ ਸਾਰੇ ਕਾਸੇ ਦੀ। ਉਹਨੂੰ ਸਾਰੇ ਨੂੰ ਇਹ ਛੋਟਾ ਕੀਤਾ ਗਿਆ। ਕੱਲ੍ਹ ਨੂੰ ਇੱਥੇ ਜਦੋਂ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਤਾ ਤਾਂ ਇਹ ਇੱਕ ਡਾਕਟਰ ਵਾਸਤੇ ਹੀ ਰਹਿ ਜਾਊਗਾ, ਦੂਜੀਆਂ ਪੋਸਟਾਂ ਇੱਥੋਂ ਬਦਲ ਦੇਣਗੇ। ਅਸੀਂ ਇਹਦੀ ਪੂਰਜ਼ੋਰ ਨਿੰਦਿਆ ਕਰਦੇ ਹਾਂ। ਜੇ ਸਾਥੋਂ ਇਹਨਾਂ ਨੇ ਕਲੀਨਿਕ ਖੋਲ੍ਹਣੇ ਸੀ, ਸਾਡੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨਾ ਸੀ। ਅਸੀਂ ਬਣੀ ਬਣਾਈ ਜਗ੍ਹਾ ਪਿੰਡ ਦੇ ਵਿੱਚ ਸਾਡੇ ਕੋਲ ਪਈਆਂ ਸੀ, ਉਹ ਦਿੰਦੇ। ਸੁਵਿਧਾ ਕੇਂਦਰ ਖਾਲੀ ਪਿਆ ਸੀ, ਉਹ ਦਿੰਦੇ। ਉੱਚੀਆਂ ਹੱਟਾਂ ਤੇ ਸਾਡੇ ਕੋਲ ਇੱਕ ਇਮਾਰਤ ਪਈ ਸੀ, ਉਹ ਦੇ ਦਿੰਦੇ। ਪਰ ਇਹ ਸਾਡੇ ਜਿਹੜਾ 25 ਬਿੱਡਾਂ ਦਾ ਹਸਪਤਾਲ ਆ, ਇਹਨੂੰ ਇਹਨਾਂ ਨੇ ਛੋਟਾ ਨਹੀਂ ਸੀ ਕਰਨਾ। ਤੇ ਨਾਲ ਹੀ ਜਿਹੜਾ ਇਹਨਾਂ ਨੇ ਸੀ ਉਹ ਪੂਰਜ਼ੋਰ ਨਿੰਦਿਆ ਕਰਦੇ ਆ। ਜਿਹੜਾ ਸੈਣੇ ਦੇ ਸਰਪੰਚ ਨੂੰ ਚਪੇੜੇ ਮਾਰਨ ਦੀ ਗੱਲ ਕਹੀ ਆ, ਇਹ ਪੂਰਾ ਅਸੀਂ ਪੰਜਾਬ ਸਰਕਾਰ ਦੀ ਪੂਰੀ ਸ਼ਬਦਾਂ 'ਚ ਨਿੰਦਿਆ ਕਰਦੇ ਆ। ਵੀ ਇਹ ਜਿਹੜੇ ਸਾਡੇ ਪੰਚਾਇਤਾਂ ਨੂੰ ਚਪੇੜੇ ਮਾਰਨ ਦੀਆਂ ਧਮਕੀਆਂ ਦਿੰਦੇ ਆ, ਅਸੀਂ ਡਰਨ ਵਾਲੇ ਨਹੀਂ। ਇਹ ਜਿਹੜੇ ਜਿੱਥੇ ਵੀ ਸਾਡਾ ਪਿੰਡ ਦਾ ਨੁਕਸਾਨ ਹੋਊਗਾ, ਉੱਥੇ ਅਸੀਂ ਪੰਚਾਇਤਾਂ, ਕਿਉਂਕਿ ਪਿੰਡ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ, ਆਗੂ ਬਣਾਇਆ ਗਾ। ਅਸੀਂ ਪਿੰਡ ਵਾਸਤੇ ਬੋਲ ਸਕਦੇ ਹਾਂ, ਬੋਲਣ ਦੀ ਸਾਨੂੰ ਆਗਿਆ ਗਈ। ਸੋ ਅਸੀਂ ਇਹ ਨਿੰਦਿਆ ਕਰਦੇ ਹਾਂ ਇਹਨਾਂ ਦੀ, ਵੀ ਜਿਹੜਾ ਇਹ ਮਤਲਬ ਕਿ ਵੀ ਸੈਣੇ ਵੀ ਪੁੱਠਾ ਬੋਲ ਕੇ ਆਏ ਆ, ਤੇ ਇਹਨੂੰ ਵਾਪਸ ਲੈਣ, ਆਪਦੇ ਨੂੰ ਕਲੀਨਿਕ ਨੂੰ ਸਾਥੋਂ ਪਿੰਡ ਦੇ ਵਿੱਚ ਜਗ੍ਹਾ ਲੈਣ। ਤੁਹਾਡੇ ਨਾਲ ਰਾਬਤਾ ਹੋਇਆ ਜਦੋਂ ਇੱਥੇ ਕਲੀਨਿਕ ਖੋਲ੍ਹਿਆ ਗਿਆ? ਜਦੋਂ ਇੱਥੇ ਪਹੁੰਚੇ ਨੇ ਐਮਐਲਏ ਸਾਹਿਬ, ਤੁਹਾਨੂੰ ਦੱਸਿਆ ਗਿਆ ਵੀ ਅਸੀਂ ਇੱਥੇ ਉਦਘਾਟਨ ਕਰ ਰਹੇ ਹਾਂ? ਸਾਡੇ ਇੱਥੇ ਪਿੰਡ ਦੀਆਂ 6 ਪੰਚਾਇਤਾਂ ਨੇ, ਢਿੱਲਵਾਂ ਨਾਭੇ ਦੀ ਹਦੂਦ ਅੰਦਰ ਹਸਪਤਾਲ ਆਉਂਦਾ। ਸਾਡੇ ਨਾਲ ਕਿਸੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਜੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ ਕੋਈ ਜਗ੍ਹਾ ਸਿਲੈਕਟ ਕਰਕੇ ਦਿੰਦੇ, ਤਾਂ ਉੱਥੇ ਖਿਲਾਇਆ ਜਾਂਦੇ। ਜਾਣੀ ਇਹਨਾਂ ਨੇ ਗਲਤ ਕੀਤਾ, ਜਿਹੜਾ 25 ਬਿੱਡਾਂ ਦੇ ਹਸਪਤਾਲ ਨੂੰ ਛੋਟਾ ਕੀਤਾਗਾ ਜੀ। ਬਿਲਕੁਲ। ਤਾਂ ਇੱਥੇ ਸਾਬਕਾ ਸਰਪੰਚ ਵੀ ਖੜੇ ਨੇ, ਟੇਕ ਸਿੰਘ ਜੀ। ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ, ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਹੁੰਦਾ ਸੀ, ਪਰ ਮੌਜੂਦਾ ਸਰਪੰਚ ਕਹਿੰਦੇ ਇਸ ਵਾਰ ਸਾਡੇ ਨਾਲ ਰਾਬਤਾ ਹੀ ਨਹੀਂ ਕਰਿਆ ਗਿਆ। ਮੈਂ ਤਾਂ ਜੀ ਸਿਹਤ ਠੀਕ ਹੋਣ ਦੇ ਕਾਰਨ ਮੈਂ ਬੋਲ ਨਹੀਂ ਸਕਦਾ ਕਿ ਮੇਰੀ ਸਿਹਤ ਠੀਕ ਨਹੀਂ ਹੈ। ਨਹੀਂ, ਇਹ ਜਾਇਜ਼ ਮੰਨਦੇ ਹੋ ਥੋੜਾ ਬਹੁਤਾ? ਇੰਨਾ ਹੀ ਨਜਾਇਜ਼ ਆ, ਇਹ ਨਜਾਇਜ਼ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਬਿਲਕੁਲ। ਤਾਂ
ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਕਾਫੀ ਇੱਥੇ ਵਿਚਰਦੇ ਹੋ, ਲੋਕਾਂ ਦੇ ਨਾਲ ਖੜਦੇ ਹੋ ਪਿੰਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਆ ਜੀ, ਜਿਹੜਾ ਹਸਪੀਟਲ ਆ ਇਹਨੂੰ ਵੱਡੇ ਤੋਂ 25 ਜਿਹੜਾ ਬੈੱਡਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲ ਪਹਿਲਾਂ ਤਿਆਰ ਕਰਿਆ ਸੀ, ਜਿਹੜਾ ਕਿ ਇਹ ਅੱਜ 0 ਨੰਬਰ ਤੇ ਪਹੁੰਚ ਗਿਆ। ਇਹਦੀ ਸਾਰੇ ਪਿੰਡ ਕੰਨੀਓਂ ਪੂਰਾ ਵਿਰੋਧ ਕੀਤਾ ਜਾਂਦਾ ਹੈ, ਪਰ ਇੱਥੇ ਐਮਡੀ ਡਾਕਟਰ ਜਾਂ ਹੋਰ ਡਾਕਟਰ ਇੱਥੇ ਕੋਈ ਹੈ ਨਹੀਂ ਮੌਜੂਦ। ਜਦੋਂ ਅਸੀਂ ਹਾਜ਼ਰ ਆਉਂਦੇ ਆ ਇੱਥੇ ਦਵਾਈ ਬੂਟੀ ਲੈਣ ਆਉਂਦੇ ਆ, ਉਸ ਟਾਈਮ ਤੇ ਸਾਨੂੰ ਉਹੀ ਬਸ ਦਿੰਦੇ ਆ, ਠਿਆਨੀ ਵਾਲੀ ਗੋਲੀ ਦਿੰਦੇ ਆ ਜੀ। ਪਰ ਇਹ ਬਹੁਤ ਘਟੀਆ ਸੋਚ ਹੈ ਇਹਨਾਂ ਦੀ। ਪਰ ਸਾਡੇ ਇੱਥੇ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਮਰੀਜ਼ ਬਾਹਰੋਂ ਆਉਂਦੇ ਆ ਜਾਂ ਹੋਰ ਜਾਂਦੇ ਆ, ਤਾਂ ਸਾਨੂੰ 20 ਕਿਲੋਮੀਟਰ ਬਰਨਾਲਾ ਪੈਂਦਾ ਹੈ, ਜਿਹੜਾ ਬਰਨਾਲੇ ਦੇ ਵਿੱਚ ਸਾਨੂੰ ਮਤਲਬ ਟ੍ਰੀਟਮੈਂਟ ਕਰਨ ਵਾਸਤੇ ਜਾਣਾ ਪੈਂਦਾ ਜੀ। ਬਿਲਕੁਲ ਇਹਨਾਂ ਨੇ ਜਿਹੜਾ ਮਤਲਬ ਗਲਤ ਕੰਮ ਕੀਤਾ, ਇਹ ਪੂਰੇ ਜ਼ੋਰ ਨਾਲ ਮਤਲਬ ਨਖੇਦੀ ਹੋ ਰਹੀ ਹੈ ਇਸ ਗੱਲ ਦੀ। ਥੈਂਕ ਯੂ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਉਰੇ ਨੂੰ ਆਜੋ ਮਾੜਾ ਜਿਹਾ, ਫੇਰ ਕਰ ਲਿਓ ਫੋਨ ਤੇ ਗੱਲ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਅਸੀਂ ਇਕੱਲੇ ਬੰਦੇ ਕੋਲ ਜਾ ਰਹੇ ਹਾਂ। ਪ੍ਰਧਾਨ ਸਾਹਿਬ ਫੋਨ ਤੇ ਫੇਰ ਕਰ ਲਿਓ ਗੱਲ, ਆਪਾਂ ਗੱਲ ਕਰ ਲਈਏ ਥੋੜੀ ਜੀ। ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਤੁਹਾਡੇ ਪਿੰਡ ਦੇ ਵਿੱਚ, ਕੁਲਦੀਪੁਰੇ ਨੂੰ ਲਿਆ ਕੈਮਰਾ ਇਧਰਲੇ ਪਾਸੇ ਲਿਆ, ਆਪਾਂ ਬੈਠ ਕੇ ਕਰ ਲੈਣੇ ਇੱਥੇ। ਜਿਹੜਾ ਇੱਥੇ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਹੈਗਾ, ਇਸ ਬਾਰੇ ਕਿੰਨਾ ਕੁ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਹੈ? ਯੂਨੀਅਨ ਅੱਗੇ ਰਹਿੰਦੀਆਂ ਨੇ, ਅੱਜ ਤੁਸੀਂ ਇੱਥੇ ਫੇਰ ਅੱਗੇ ਆਓਗੇ, ਤੁਹਾਡੇ ਨਾਲ ਮੁਲਾਕਾਤ ਹੋਈ, ਕੋਈ ਗੱਲਬਾਤ ਹੋਈ ਵਿਧਾਇਕ ਦੀ? ਨਾ, ਬਿਲਕੁਲ ਹੀ ਨਹੀਂ। ਕੀ ਲੱਗਦਾ ਗਾ ਹੁਣ ਇਹ ਜਾਇਜ਼ ਹੈਗਾ ਜਿਹੜਾ ਇੱਥੇ ਖੋਲ੍ਹਤਾ? ਕੋਈ ਜਾਇਜ਼ ਨਹੀਂ। ਮੈਨੂੰ ਤਾਂ ਜੰਟੇ ਸਰਪੰਚ ਨੇ ਫੋਨ ਕਰਿਆ ਸੀ, ਮੈਂ ਐਟ ਏ ਟਾਈਮ ਹੀ ਪੱਗ ਸਿਰ ਤੇ ਧਰ ਕੇ ਆ ਗਿਆ। ਹਾਂ, ਜਦੋਂ ਆਪਾਂ ਪਿੰਡ ਲੈਵਲ ਤੇ ਜਥੇਬੰਦੀ ਨਾਲ ਭਾਵਾਂ ਹਲੇ ਆਪਣੀ ਰਾਏ ਕਰਨ ਵਾਲੀ ਹੈ, ਪਰ ਜਦੋਂ ਆਪਾਂ ਪਿੰਡ 'ਚ ਬੈਠੇ ਇਹੀ ਜੀ ਚੀਜ਼ ਤੇ ਜਿਹੜਾ ਮਤਲਬ ਇੱਕ ਪਿੰਡ ਦੀ ਸਿਹਤ ਸਹੂਲਤ ਵਾਸਤੇ ਚੀਜ਼ ਦਿੱਤੀ ਵੀ ਹੈ, ਜਦੋਂ ਉਹਦੇ ਤੇ ਛੁਰਾ ਲੱਗਦਾ ਹੈ, ਜੇ ਆਪਾਂ ਇਹਦੇ ਤੇ ਨਹੀਂ ਲੜਾਂਗੇ ਤਾਂ ਲੜਾਂਗੇ ਕਾਸ ਤੇ ਜੀ। ਜੇ ਪਿੰਡ ਇੱਥੇ ਬੈਠਾ ਹੋਇਆ ਤਾਂ ਆਪਾਂ ਕਿਹੜੇ ਮੂੰਹ ਨਾਲ ਪਿੰਡ ਤੋਂ ਫੰਡ ਮੰਗਾਂਗੇ ਜੇ ਆਪਾਂ ਇਹ ਕੇਸ ਨੂੰ ਲੈਂਦੇ ਨਹੀਂ? ਆਪਾਂ ਨੂੰ ਮੂਹਰੇ ਹੋ ਕੇ ਲੜਨਾ ਪਊਗਾ, ਪੰਚਾਇਤਾਂ ਪਿੱਛੇ ਆਪਾਂ ਮੂਹਰੇ ਨਹੀਂ। ਹੁਣ ਚਾਹੁੰਦੇ ਕੀ ਹੋ? ਇੱਥੇ ਮੁਹੱਲਾ ਕਲੀਨਿਕ ਬਣ ਗਿਆ, ਮੁਹੱਲਾ ਕਲੀਨਿਕ ਕਹਿੰਦੇ ਕਿ 25 ਬੈੱਡਾਂ ਦਾ ਹਸਪੀਟਲ ਸੀ, ਇਸ ਨੂੰ ਛੋਟਾ ਕਰ ਦਿੱਤਾ ਗਿਆ। ਛੋਟਾ ਹੀ ਕਰਤਾ ਤੇ 25 ਬੈੱਡਾਂ ਦੇ ਹਿਸਾਬ ਨਾਲ ਤਾਂ 25 ਬੈੱਡਾਂ ਦੇ ਹਿਸਾਬ ਨਾਲ ਇੱਥੇ ਆਰਥੋ ਦਾ ਡਾਕਟਰ ਚਾਹੀਦਾ, ਇੱਥੇ ਮਤਲਬ ਆਪਰੇਸ਼ਨ ਵਾਲਾ ਡਾਕਟਰ ਚਾਹੀਦਾ, ਐਮਡੀ ਡਾਕਟਰ ਇੱਥੇ ਲਗਭਗ ਊਂ ਚਾਹੀਦਾ, ਅੱਖਾਂ ਦੀ ਪੋਸਟ ਇੱਥੇ ਅਲੱਗ ਹੈ, ਮੁਰਦ ਘਾਟ ਇੱਥੇ ਬਣੀ ਵੀ ਹੈ। 25 ਬੈੱਡ ਦਾ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਜਦੋਂ ਇਹਨੂੰ ਮਨਜ਼ੂਰ ਕਰਕੇ ਗਏ ਆ। ਮੁਖਤਿਆਰ ਸਰਪੰਚ ਸੀ ਉਦੋਂ ਮੁਰੀਕਾ। ਇੰਨੇ ਸਾਲਾਂ ਦੇ ਵਿੱਚ ਇਹਦੀ ਤਰੱਕੀ ਹੋਣ ਦੀ ਬਜਾਏ ਜੇ ਇਹ ਸਰਕਾਰ ਬਦਲੀ ਹੈ ਤਾਂ ਬਦਲ ਕੇ ਇਸ ਨੂੰ ਵਧਾ ਕੇ ਦਿਖਾਉਂਦੀ ਤਾਂ ਆਪਾਂ ਧੰਨਵਾਦ ਕਰਦੇ ਵੀ ਚੰਗਾ ਕਰਿਆ। ਕਹਿੰਦੇ ਤਰੱਕੀ ਤਾਂ ਕਰਤੀ, ਕਹਿੰਦੇ ਰੰਗ ਮਾਰਤਾ ਇਹਦੇ ਤੇ। ਰੰਗ 25 ਲੱਖ ਰੁਪਈਆ ਖਰਚਾ ਪਾਇਆ ਵਾ, ਰੰਗ ਕੂਚੀ ਘਕਾਤੀ। 25 ਲੱਖ ਰੁਪਈਆ ਥੋੜ੍ਹਾ ਲੱਗ ਜਾਂਦਾ ਹੁੰਦਾ, 25 ਲੱਖ ਰੁਪਈਆ ਖਰਚਾ ਪਾਇਆ ਵਾ ਇਹਦੇ ਤੇ ਜੀ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਤਾਂ ਅਸੀਂ ਉਹਨਾਂ ਵਿਧਾਇਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਸੋ ਅਸੀਂ ਜਿਹੜੀ ਮੁਲਾਕਾਤਾਂ ਨੇ ਉਹ ਹੋ ਰਹੀਆਂ ਨੇ ਇੱਥੇ ਲਗਾਤਾਰ। ਤਾਂ ਸਾਡੇ ਨਾਲ ਸਤਨਾਮ ਸਿੰਘ ਰਾਹੀ ਜਿਹੜੇ ਕਿ ਮੌਜੂਦ ਨੇ। ਰਾਈ ਸਾਹਿਬ, ਕੀ ਲੱਗਦਾ ਜਿਹੜਾ ਇਹ ਮੁਹੱਲਾ ਕਲੀਨਿਕ ਖੋਲ੍ਹਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ, ਇੱਥੇ ਇੱਕ ਹਸਪੀਟਲ ਦਿੱਤਾ ਗਿਆ ਪਰ ਉਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ? ਦੇਖੋ ਗੱਲ ਇਹ ਆ, ਇਹ ਜਿਹੜੀ ਅੱਜ ਆਪਾਂ ਜਿੱਥੇ ਖੜੇ ਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਪਿੰਡ ਢਿਲਮਾਂ ਦੇ ਆਪਾਂ ਹਸਪੀਟਲ ਦੇ ਵਿੱਚ ਖੜੇ ਆ। ਕਿਉਂਕਿ 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੀਗੇ। ਕਿਉਂਕਿ ਬਾਦਲ ਸਾਹਿਬ ਇਸ ਪਿੰਡ ਨੂੰ ਹਮੇਸ਼ਾ ਆਪਦਾ ਪਿੰਡ ਸਮਝਦੇ ਆਏ ਨੇ। ਇੱਥੇ ਪੰਜਾਬ ਦੇ ਵਿੱਚ 6 ਯੂਨੀਵਰਸਿਟੀ ਕਾਲਜ ਦਿੱਤੇ, ਜਿਨ੍ਹਾਂ 'ਚੋਂ ਇੱਕ ਯੂਨੀਵਰਸਿਟੀ ਕਾਲਜ ਪਿੰਡ ਢਿਲਮਾਂ 'ਚ ਦਿੱਤਾ। ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਵੋਦਿਆ ਸਕੂਲ ਦਿੱਤੇ, ਜਿਹਦੇ 'ਚੋਂ ਇੱਕ ਨਵੋਦਿਆ ਸਕੂਲ ਪਿੰਡ ਢਿਲਮਾਂ ਦੇ ਵਿੱਚ ਬਾਦਲ ਸਾਹਿਬ ਨੇ ਦਿੱਤਾ। 1978 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲ ਸਾਹਿਬ ਨੇ ਇਸ ਪਿੰਡ ਦੇ ਵਿੱਚ, ਕਿਉਂਕਿ ਉਹ ਹਮੇਸ਼ਾ ਇਸ ਪਿੰਡ ਨੂੰ ਆਪਦਾ ਪਿੰਡ ਸਮਝਦੇ ਨੇ, ਹੁਣ ਵੀ ਜੇ ਕਿਤੇ ਅਸੀਂ ਜਾਂਦੇ ਹਾਂ, ਕੋਈ ਮੀਟਿੰਗਾਂ ਹੁੰਦੀਆਂ ਨੇ, ਕੋਈ ਢਿਲਮਾਂ ਦਾ ਪਤਾ ਲੱਗ ਜੇ, ਵਰਕਰ ਢਿਲਮਾਂ ਦਾ, ਤਾਂ ਪੁੱਛਣ ਲੱਗ ਜਾਂਦੇ ਨੇ ਤੁਹਾਡੇ ਨਗਰ ਦਾ ਕੀ ਹਾਲ ਆ। ਇਹ 25 ਬੈੱਡਾਂ ਦਾ ਹਸਪੀਟਲ ਇਸ ਪਿੰਡ ਨੂੰ ਦਿੱਤਾ ਸੀਗਾ। ਇੱਥੇ ਹੁਣ ਤੁਸੀਂ ਅੰਦਰ ਜਾ ਕੇ ਦੇਖਿਓ, ਇੱਥੇ ਜਿੰਨੀਆਂ ਸਹੂਲਤਾਂ ਸੀ
ਉਹ ਸਾਰੀਆਂ ਸਹੂਲਤਾਂ ਇੱਕ ਕਮਰੇ 'ਚ ਬੰਦ ਕਰਕੇ, ਐਕਸ-ਰੇ ਮਸ਼ੀਨਸ, ਬੈੱਡ ਇੱਕ ਕਮਰੇ 'ਚ ਬੰਦ ਕਰਕੇ ਤਾਲਾ ਲਾਇਆ ਪਿਆ, ਸਾਰਾ ਸਮਾਨ ਖਿਲ ਰਿਹਾ ਪਿਆ। ਔਰ ਇਹਨਾਂ ਨੇ ਜਦੋਂ ਸਰਕਾਰ ਬਣੀ ਤਾਂ ਇਹਨਾਂ ਦਾ ਇੱਕ ਮੈਨੀਫੈਸਟੋ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਵਾਂਗੇ ਤੇ ਸਿੱਖਿਆ ਦੇਵਾਂਗੇ। ਬਹੁਤ ਅੱਛੀ ਗੱਲ ਆ, ਸਿਹਤ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ, ਸਿੱਖਿਆ ਵੀ ਦੇਣੀ ਚਾਹੀਦੀ ਆ। ਹੁਣ ਉਹ ਸਿਹਤ ਸਹੂਲਤ ਕੀ ਦੇ ਰਹੇ ਨੇ? ਜਿਹੜੇ 25-25 ਬੈੱਡਾਂ ਦੇ ਹਸਪੀਟਲ ਨੇ, ਜਿੱਥੇ ਆਲਰੇਡੀ ਡਾਕਟਰ ਪੋਸਟਡ ਨੇ, ਇੱਥੇ ਆਈ ਸਰਜਨ ਆਉਂਦੇ ਨੇ, ਇੱਥੇ ਗਾਇਨੀ ਦੀ ਡਾਕਟਰ ਆਉਂਦੇ ਨੇ, ਇੱਥੇ ਮੈਡੀਸਨ ਦਾ ਡਾਕਟਰ ਆਉਂਦੇ ਨੇ, ਉਹ ਹਸਪੀਟਲ ਨੂੰ ਡਿਮੋਟ ਕਰਕੇ, ਉਹਦਾ ਰੁਤਬਾ ਘਟਾ ਕੇ ਉਹਨੂੰ ਇੱਕ ਮੁਹੱਲਾ ਕਲੀਨਿਕ ਦਾ, ਅੱਜ ਤੁਸੀਂ ਦੇਖ ਰਹੇ ਹੋ ਆ ਮੁਹੱਲਾ ਕਲੀਨਿਕ ਦਾ ਬੋਰਡ ਲਾ ਕੇ ਮੁੱਖ ਮੰਤਰੀ ਪੰਜਾਬ ਨੇ ਆਪਦੀ ਫੋਟੋ ਲਾ ਕੇ ਸਿਰਫ ਡਰਾਮੇਬਾਜ਼ੀ, ਔਰ ਇਹ ਜਿਹੜੀ ਵਾਈਟ ਵਾਸ਼ ਕੀਤਾ, ਕਲਰ ਕੀਤਾ, ਇਹ ਤੇ ਸਾਰੇ ਤੇ ਖਰਚਾ 25 ਲੱਖ ਰੁਪਏ ਦਾ ਖਰਚਾ ਪਾਇਆ ਹੋਇਆ ਇਸ ਬਿਲਡਿੰਗ ਦੀ ਮੇਨਟੇਨੈਂਸ ਤੇ। ਰਾਹੀ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਲੀਗਲ ਤੌਰ ਤੇ ਵੀ ਦੇਖਦੇ ਹੋ ਇਸ ਚੀਜ਼ ਨੂੰ, ਕੋਰਟ ਦੇ ਜ਼ਰੀਏ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ, ਕਿਉਂਕਿ ਲਾ ਕੀ ਕਹਿੰਦਾਗਾ ਕਿ ਜਿਹੜੀ ਪੁਰਾਣੀ ਬਿਲਡਿੰਗ ਆ ਜਿਹੜੀ ਚੱਲਦੀ ਆ ਉਸ ਨੂੰ ਛੋਟਾ ਕੀਤਾ ਜਾ ਸਕਦਾ। ਜਿਵੇਂ ਹੁਣ ਇਹ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ, ਇਸ ਨੂੰ ਕਿੱਥੇ ਅਪਗ੍ਰੇਡ ਕਰਨਾ ਸੀ, ਕਿੱਥੇ ਡੀ ਤੇ ਲਿਆਂਦਾ। ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਨਾ ਵੀ ਜੇ ਇਹ ਲੋਕ ਸਿਹਤ ਸਹੂਲਤਾਂ ਦੀ ਗੱਲ ਕਰਦੇ ਨੇ ਤਾਂ ਘੱਟੋ ਘੱਟ ਇਹਨੂੰ 50 ਬੈੱਡਾਂ ਦਾ ਹਸਪੀਟਲ ਬਣਾਉਣ, ਇੱਥੇ ਆਰਥੋ ਦਾ ਡਾਕਟਰ ਦੇਣ ਜਿਹੜਾ ਨਹੀਂ ਹੈ, ਇੱਥੇ ਕੋਈ ਹੋਰ ਡਾਕਟਰ ਦੇਣ, ਕੋਈ ਸਰਜਨ ਦੇ ਦੇਣ ਜਿਹੜਾ ਆਪਰੇਟ ਕਰੇ ਪੇਸ਼ੈਂਟਾਂ ਨੂੰ। ਕੋਈ ਇਹਨਾਂ ਆਪਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ, ਜੇ ਸਿਹਤ ਸਹੂਲਤ ਨੂੰ ਪ੍ਰਮੋਟ ਕਰਨਾ ਤਾਂ ਉਹਨੂੰ ਆਪਾਂ ਅੱਗੇ ਲੈ ਕੇ ਜਾਣਾ ਕਿ ਉਹਨੂੰ ਪਿੱਛੇ ਲੈ ਕੇ ਜਾਣਾ। ਕਿਉਂਕਿ ਕਲੀਨਿਕ ਕੀ ਆ, ਮੁਹੱਲਾ ਕੀ ਆ? ਮੁਹੱਲੇ ਤਾਂ ਜਿਵੇਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ 500 400 ਦਾ ਏਰੀਆ ਹੁੰਦਾ, ਉਹਨੂੰ ਆਪਾਂ ਮੁਹੱਲਾ ਬੋਲ ਦਿੰਦੇ ਆ। ਹੁਣ ਜੇ ਬਹੁਤ ਪਿੰਡ ਇਹੋ ਜਿਹੇ ਨੇ ਆਪਣੇ ਹਲਕੇ ਦੇ ਵਿੱਚ ਵੀ ਜਿਹੜੇ 600 ਵੋਟਾਂ ਦੇ ਪਿੰਡ ਨੇ ਜਿੱਥੇ ਕੋਈ ਮੈਡੀਕਲ ਸਹੂਲਤ ਨਹੀਂ, ਉੱਥੇ ਮੁਹੱਲਾ ਕਲੀਨਿਕ ਬਣਾ ਦਿਓ ਜਿੱਥੇ ਲੋਕਾਂ ਦੀ ਨੈਸੈਸਿਟੀ ਆ। ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਇਹਨਾਂ ਹਸਪੀਟਲਾਂ ਨੂੰ ਤੁਸੀਂ ਅਪਗ੍ਰੇਡ ਕਰੋ। ਇਹਨੂੰ ਅਪਗ੍ਰੇਡ ਕਰਨ ਦੀ ਬਜਾਏ ਤੁਸੀਂ ਇਹਨੂੰ ਡੀਗ੍ਰੇਡ ਕਰ ਰਹੇ ਹੋ। ਔਰ ਇਹੀ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁੰਦੇ ਸੀ ਵੀ ਅਕਾਲੀ ਦਲ ਨੇ 100 ਜਿਹੜੀ ਆਪਾਂ ਮਰੀਜ਼ਾਂ ਨੂੰ ਲਿਜਾਣ ਵਾਸਤੇ ਗੱਡੀਆਂ ਦਿੱਤੀਆਂ ਸੀ 108 ਨੰਬਰ ਵਾਲੀਆਂ, ਵੀ ਉਹ ਤੇ ਬਾਲ ਸਾਹਿਬ ਨੇ ਆਪਦੀ ਫੋਟੋ ਲਾਈ। ਉਹਨਾਂ ਨੇ ਤਾਂ ਉਹ ਗੱਡੀਆਂ ਦਿੱਤੀਆਂ ਸੀ ਤਾਂ ਫੋਟੋ ਲੱਗੀ। ਤੁਸੀਂ ਅੱਜ ਪੰਜਾਬ ਨੂੰ ਕੀ ਦੇਣ ਦਿੱਤੀ ਜਿਹੜੀਆਂ ਤੁਸੀਂ ਇਹ ਫੋਟੋਆਂ ਲਾ ਰਹੇ ਹੋ, ਜਿਹੜਾ ਤੁਸੀਂ ਪ੍ਰਚਾਰ ਕਰਦੇ ਸੀ? ਬਿਲਡਿੰਗ ਵੀ ਦੂਜੀਆਂ ਸਰਕਾਰਾਂ ਵੇਲੇ ਦੀ ਬਣੀ ਹੋਈ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਹੋਈ ਹੈ, ਕੋਈ ਕਾਂਗਰਸ ਦੀ ਸਰਕਾਰ ਵੇਲੇ ਦੀ ਬਣੀ ਹੋਈ ਹੈ। ਤੁਸੀਂ ਕੀ ਐਕਸਟਰਾ ਲੋਕਾਂ ਨੂੰ ਸਹੂਲਤ ਦਿੱਤੀ ਜਿਹਦੇ ਨਾਲ ਤੁਸੀਂ ਇਸ ਗੱਲ ਦੇ ਹੱਕਦਾਰ ਹੋਵੋ ਵੀ ਤੁਸੀਂ ਆਪਦੀਆਂ ਫੋਟੋਆਂ ਲਾ ਸਕੋ? ਅਫਸੋਸ ਹੁੰਦਾ ਕਿ ਸਾਡੀਆਂ ਬਿਲਡਿੰਗਾਂ ਬਣੀਆਂ ਤੇ ਉਹਨਾਂ ਦੇ ਉੱਪਰ ਤਸਵੀਰਾਂ ਲਾਤੀਆਂ। ਬਾਈ ਜੀ, ਅਫਸੋਸ ਇਸ ਗੱਲ ਦਾ ਜ਼ਿਆਦਾ ਹੁੰਦਾ ਵੀ ਤੁਸੀਂ ਲੋਕਾਂ ਨੂੰ ਕੀ ਕਹਿ ਕੇ ਆਏ ਸੀ? ਤੁਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲ ਕਹਿ ਕੇ ਆਏ ਸੀ, ਤੁਸੀਂ ਲੋਕਾਂ ਨੂੰ ਅੱਛੀ ਐਜੂਕੇਸ਼ਨ ਦੇਣ ਦੀ ਗੱਲ ਕਹਿ ਕੇ ਆਏ ਸੀ। ਲੋਕ ਪੰਜਾਬ ਦੇ ਆਪ ਨੂੰ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ, ਇਸ ਗੱਲ ਦਾ ਅਫਸੋਸ ਹੁੰਦਾ। ਮੈਂ ਕਹਿੰਦਾ ਇਹ ਬਿਲਡਿੰਗ ਜਿਹੜੀ ਆ, ਇਸ ਗੱਲ ਦਾ ਅਫਸੋਸ ਨਹੀਂ ਸੀ ਹੋਣਾ ਜੇ ਇਹ ਬਿਲਡਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਬਣੀ ਆ। ਇਸ ਗੱਲ ਦੀ ਖੁਸ਼ੀ ਹੋਣੀ ਸੀ। ਇਹਨੂੰ 50 ਬੈੱਡ ਦਾ ਅੱਜ ਜੇ ਐਮਐਲਏ ਐਲਾਨ ਕਰਦੇ ਮੈਂ 50 ਬੈੱਡਾਂ ਦਾ ਹਸਪੀਟਲ ਬਣਾ ਕੇ ਦੇਵਾਂਗਾ, ਮੈਂ ਪਹਿਲਾ ਬੰਦਾ ਹੂੰ ਹਲਕੇ ਦਾ, ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਜਿਹੜਾ ਸਭ ਤੋਂ ਪਹਿਲੀ ਸਟੇਟਮੈਂਟ ਐਮਐਲਏ ਸਾਹਿਬ ਦੇ ਹੱਕ 'ਚ ਦੇਵਾਂਗਾ ਵੀ ਤੁਹਾਡਾ ਮੈਂ ਧੰਨਵਾਦ ਕਰਦਾ। ਐਮਐਲਏ ਸਾਹਿਬ ਤਾਂ ਕਹਿੰਦੇ ਅਸੀਂ ਲਫੇੜੇ ਮਾਰ ਕੇ ਪਰੇ ਸੁੱਟ ਦਿਆਂਗੇ, ਸੈਣੇ ਸਰਪੰਚ ਨੂੰ ਕਹਿ ਕੇ ਆਏ ਨੇ। ਦੇਖੋ, ਮੈਂ ਉਸ ਚੀਜ਼ ਦੀ ਬਹੁਤ ਨਿੰਦਿਆ ਕਰਦਾ। ਮੈਨੂੰ ਜਿੱਦਣੇ ਪਤਾ ਲੱਗਿਆ ਪਰਸੋਂ ਇਸ ਗੱਲ ਦਾ, ਮੈਂ ਆਪਦੀ ਵੀਡੀਓ ਵੀ ਪਾਈ, ਕਿਉਂਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈਗਾ, ਉਸ ਚੁਣੇ ਹੋਏ ਨੁਮਾਇੰਦੇ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੀ ਪੰਚਾਇਤਾਂ ਹੁੰਦੀਆਂ ਨੇ, ਪੰਚਾਇਤ ਦੀ ਪਹਿਲੀ ਇਲੈਕਸ਼ਨ ਆ ਜਿੱਥੋਂ ਲੋਕਤੰਤਰ ਦਾ ਮੁੱਢ ਸ਼ੁਰੂ ਹੁੰਦਾ। ਪੰਚਾਇਤਾਂ ਤੋਂ ਬਾਅਦ ਹੋਰ ਇਲੈਕਸ਼ਨਾਂ ਆਉਂਦੀਆਂ, ਪੰਚਾਇਤ ਬਲਾਕ ਸਮਤੀਆਂ ਆਉਂਦੀਆਂ, ਜ਼ਿਲ੍ਹਾ ਪ੍ਰੀਸ਼ਦ ਆਉਂਦੀਆਂ, ਵਿਧਾਨ ਸਭਾ ਆਉਂਦੀ ਆ, ਪਾਰਲੀਮੈਂਟ ਆਉਂਦੀ ਆ। ਪੰਚਾਇਤਾਂ ਦੀ ਇਲੈਕਸ਼ਨ ਇੱਕ ਬੇਸ ਇਲੈਕਸ਼ਨ ਹੁੰਦੀ ਆ। ਔਰ ਉਸ ਪਿੰਡ ਦੇ, ਉਸ ਨਗਰ ਦੇ, ਕਿਉਂਕਿ ਸ਼ਹਿਣਾ ਪਿੰਡ ਸਾਡੇ ਹਲਕੇ ਦਾ ਸਭ ਤੋਂ ਵੱਡਾ ਵੋਟਾਂ ਦੇ ਮੁਤਾਬਕ ਪਿੰਡ ਆ, ਜਿਹਦੀ 11,500 ਵੋਟ ਆ। ਉੱਥੋਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਹ ਕਹਿ ਦੇਣਾ ਮੈਂ ਤੈਨੂੰ ਲਫੜੇ ਮਾਰ ਅੰਦਰ ਦੇ ਦੂੰ, ਇਹ ਕੋਈ ਇੱਕ ਐਮਐਲਏ ਦੀ ਸ਼ਬਦਾਵਲੀ ਨਹੀਂ ਹੁੰਦੀ। ਇਹ ਤਾਂ ਇੱਕ ਘਟੀਆ ਇਨਸਾਨ ਦੀ ਇੱਕ ਬਹੁਤ ਹੀ ਨੀਚ ਹਰਕਤ ਆ। ਮੈਂ ਇਹਨੂੰ ਸਮਝਦਾ ਵੀ ਜਿਹੜੀ ਐਮਐਲਏ ਨੇ, ਐਮਐਲਏ ਸਾਹਿਬ ਨੇ ਮੀਡੀਆ ਦੇ ਰੂਬਰੂ ਹੋ ਕੇ ਕਿਹਾ, ਕਹਿੰਦੇ ਕਿ ਮੈਂ ਦਿਖਾਓ ਕਿੱਥੇ ਕਰੀਏ, ਕਹਿੰਦੇ ਲਫੜੇ ਮਾਰਨ ਵਾਲੀ ਗੱਲ, ਕਹਿੰਦੇ ਮੈਂ ਤਾਂ ਕਹੀ ਹੀ ਨਹੀਂ ਹੈਗਾ। ਹਾਂ ਬਿਲਕੁਲ, ਐਮਐਲਏ ਸਾਹਿਬ ਠੀਕ ਬੋਲਦੇ ਨੇ, ਸੱਚ ਬੋਲਦੇ ਨੇ। ਉਹ ਕਹਿੰਦੇ ਮੈਂ ਲਫੜੇ ਮਾਰਨਾ ਕਿਹਾ ਸੀ, ਮੈਂ ਥੱਪੜ ਮਾਰਨਾ ਨਹੀਂ ਸੀ ਕਿਹਾ। ਕਿਉਂਕਿ ਉਹ ਹੁਣ ਵਿਚਾਰਾ ਪੜ੍ਹੇ ਇੰਨਾ ਕਾ, ਉਹਨੂੰ ਥੱਪੜ ਮਾਰਨ ਦੀ ਸ਼ਾਇਦ ਗੱਲ ਨਾ ਪਤਾ ਲੱਗੀ, ਉਹਨੇ ਲਫੜੇ ਮਾਰਨੇ ਕਹਤੇ। ਠੀਕ ਹੈ ਕਿ ਨਹੀਂ?
ਇਸ ਕਰਕੇ ਉਹ ਇਹ ਤਾਂ ਕਹਿੰਦਾ ਵੀ ਮੈਂ ਤਾਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਜਦੋਂ ਮੀਡੀਆ ਨੇ ਉਹਨੂੰ ਸਵਾਲ ਕੀਤਾ ਵੀ ਤੂੰ ਥੱਪੜ ਮਾਰਨਾ ਕਿਹਾ, ਕਹਿੰਦਾ ਮੈਂ ਥੱਪੜ ਮਾਰਨਾ ਤਾਂ ਕਿਹਾ ਹੀ ਨਹੀਂ। ਹੁਣ ਤੁਸੀਂ ਆਪ ਦੱਸੋ ਵੀ ਲਫੜੇ ਮਾਰਨੇ ਥੱਪੜ ਮਾਰਨ 'ਚ ਕੀ ਫਰਕ ਆ? ਨਹੀਂ ਰਾਜੀ ਸਾਹਿਬ, ਲੀਗਲ ਤੌਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕਿਉਂਕਿ ਇੱਕ ਸਰਪੰਚ ਦੀ ਸ਼ਰੇਆਮ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਆ। ਦੇਖੋ ਮੈਂ ਤਾਂ ਇਹ ਸਮਝਦਾ ਵੀ ਜੇ ਉਸ ਪਿੰਡ ਦੇ ਸਰਪੰਚ ਸਾਹਿਬ ਜਾਂ ਉਸ ਪਿੰਡ ਦੀ ਪੰਚਾਇਤ, ਦੇਖੋ ਇੱਕ ਐਵੀਡੈਂਸ ਲੋਕਾਂ ਦੇ ਕੋਲ ਆ, ਵੀਡੀਓ ਵਾਇਰਲ ਹੋ ਚੁੱਕੀ ਆ, ਉਹਦੇ ਖਿਲਾਫ ਕੋਈ ਡੈਫਾਮੇਸ਼ਨ ਦੀ ਕਾਰਵਾਈ ਕਰਦੇ ਨੇ ਤਾਂ ਮੈਂ ਬਤੌਰ ਵਕੀਲ ਵੀ ਸਰਪੰਚ ਸਾਹਿਬ ਦੀ ਮਦਦ ਕਰਨ ਨੂੰ ਤਿਆਰ ਆ। ਮੈਂ ਕੱਲ ਬਾਹਰ ਸੀਗਾ, ਆਊਟ ਆਫ ਸਟੇਟ ਸੀ, ਮੈਂ ਸਰਪੰਚ ਸਾਹਿਬ ਨੂੰ ਫੋਨ ਵੀ ਕੀਤਾ ਵੀ ਮੈਂ ਇਸ ਕਰਕੇ ਤੁਹਾਡੇ 'ਚ ਜਾ ਨਹੀਂ ਸਕਿਆ। ਜਿਹੜਾ ਵੀ ਉਹ ਸਟੈਪ ਲੈਣਗੇ, ਕਿਉਂਕਿ ਦੇਖੋ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਦੀ ਬਦਤਮੀਜ਼ੀ ਕਰਨੀ ਇੱਕ ਐਮਐਲਏ ਵੱਲੋਂ ਬਹੁਤ ਮਾੜੀ ਗੱਲ ਆ। ਜਿਹੜਾ ਵੀ ਉਹ ਸਟੈਪ ਲੈਣਗੇ ਪੰਚਾਇਤ ਲਊਗੀ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਡਟ ਕੇ ਸਾਥ ਦੇਊਗਾ। ਉਹ ਸ਼੍ਰੋਮਣੀ ਅਕਾਲੀ ਦਲ ਉਸ ਹਰ ਬੰਦੇ ਦਾ ਡਟ ਕੇ ਸਾਥ ਦੇਊਗਾ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ, ਕੋਈ ਮੰਤਰੀ ਵਧੀਕੀ ਕਰੂਗਾ। ਜੀ ਬਿਲਕੁਲ। ਇੱਥੇ ਜੇ ਅਸੀਂ ਗੱਲ ਕਰੀਏ, ਚੰਗਾ ਮੰਨਦੇ ਹੋ ਹਸਪੀਟਲ ਨੂੰ ਮੁਹੱਲਾ ਕਲੀਨਿਕ? ਇੱਧਰ ਨੂੰ ਲੈ ਕੇ ਜਾ, ਖਬਰ ਨੂੰ ਠਹਿਰ ਜਾ, ਮੈਂ ਬਥੇਰਾ। ਨਹੀਂ ਤੁਸੀਂ ਦੱਸ ਹੀ ਦਿਓ, ਆਨਲਾਈਨ ਹੀ ਬੋਲ ਦਿਓ, ਕਿੱਧਰ ਨੂੰ ਲੈ ਕੇ ਜਾ? ਲਿਆ ਬੋਲ ਦੇਣਾ ਲਿਆ। ਇੱਥੇ ਕੋਈ ਅਸੀਂ ਅਕਾਲੀ ਦਲ ਦੇ ਵਰਕਰ ਨਹੀਂ ਇਕੱਲੇ, ਇਹ ਪੂਰਾ ਪਿੰਡ ਹੈ। ਪਿੰਡ ਦੇ ਇਹ ਇੱਕ ਮਤਲਬ ਸਿਹਤ ਸਹੂਲਤ ਖੋਹਦੇ ਆ, ਉਸ ਨੂੰ ਛੋਟੇ ਤੋਂ ਵੱਡੀ ਕਰਦੇ ਆ, ਛੋਟੀ ਕਰਦੇ ਆ ਵੱਡੀ ਤੋਂ। ਅਸੀਂ ਉਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਵੀ ਆਈਆਂ, ਆਮ ਲੋਕ ਜਿਹੜੇ ਸਾਰੀਆਂ ਪਾਰਟੀਆਂ 'ਚ ਕੰਮ ਕਰਦੇ ਆ। ਪਿੰਡ ਦਾ ਇਕੱਠ ਹੈ, ਪਿੰਡ ਦੇ ਇਕੱਠ ਨਾਲ ਹੀ ਅਸੀਂ ਪਹਿਲਾਂ ਜਿਹੜਾ ਸੰਘਰਸ਼ ਹੈ ਉਹ ਤੋਰਨਾ, ਚਾਹੇ ਕਿਸੇ ਪਾਸੇ ਨੂੰ ਵੀ ਤੋਰਨਾ ਪਵੇ, ਕਿਉਂਕਿ ਪਿੰਡ ਸਾਡੇ ਨਾਲ ਹੈ। ਸਾਡੇ ਨਾਲ ਪਹਿਲਾਂ ਕਿਹੜਾ ਜਥੇਬੰਦੀ 'ਚ ਜਾਂਦਾ ਨਹੀਂ। ਅਸੀਂ ਇਸ ਨੂੰ ਸ਼ੇਰਾ ਜਿਹੜਾ ਦੇਵਾਂਗੇ, ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਦੇਵਾਂਗੇ। ਪੂਰੇ ਪਿੰਡ ਦਾ ਅਸੀਂ ਇਕੱਠ ਕਰਕੇ, ਜੇ ਸਾਨੂੰ ਨਾਲ ਬਲਾਕ ਦੀ ਲੋੜ ਪੈਗੀ ਬਲਾਕ ਵੀ ਸੱਦਾਂਗੇ, ਜੇ ਸਾਨੂੰ ਜ਼ਿਲ੍ਹੇ ਦੀ ਲੋੜ ਪੈਗੀ ਅਸੀਂ ਜ਼ਿਲ੍ਹਾ ਵੀ ਸੱਦਾਂਗੇ। ਪਰ ਇਹ ਜਿਹੜਾ ਕੱਲਾ ਇੱਕ ਲਾਭ ਸਿੰਘ ਉੱਗੋ ਕੇ ਕਿਆ ਬਾਤ ਹੈ, ਐਡੀ ਕਿੱਡੀ ਕਛਾਇਆ ਇਹ ਜਿਹੜਾ ਇੱਥੇ ਆ ਕੇ ਚੋਰੀਆਂ ਸਾਡੇ ਪਿੰਡ ਦੇ ਵਿੱਚ ਐਡੀ ਆਬਾਦੀ ਦੇ ਇੱਕ ਵੀ ਕਿਸੇ ਆਗੂ ਨੂੰ ਨਹੀਂ ਸੱਦਿਆ। ਨਹੀਂ ਚੋਰੀਆਂ ਆ, ਕਹਿੰਦੇ ਆਗੂ, ਕਹਿੰਦੇ ਜਥੇਬੰਦੀਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੁੰਦਾ, ਜਥੇਬੰਦੀਆਂ ਤਾਂ ਉਹਦੀ ਪਹੁੰਚ ਜਾਂਦੇ ਨੇ ਹਰੇਕ ਥਾਂ ਤੇ। ਐਡੇ ਕਾਨੂੰਨ ਪਾਸ ਹੋਏ, ਕਾਨੂੰਨਾਂ ਦੇ ਖਿਲਾਫ ਜਥੇਬੰਦੀਆਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ। ਚੋਰੀਆਂ ਆਇਆ ਯਾਰ, ਹੁਣ ਸਰਪੰਚ ਤਾਂ ਆਪਣੇ ਵਿੱਚ ਖੜੇ ਨੇ, ਚੋਰੀਆਂ ਆਇਆ, ਚੋਰੀਆਂ ਉਦਘਾਟਨ ਕਰਕੇ ਗਿਆ। ਅਸੀਂ ਇਸ ਚੋਰੀ ਪਿੰਡ ਦਾ ਨਾਲ ਕੋਈ ਤਾਂ ਹੋਊਗਾ, ਉਹ ਕੋਈ ਬੇਸਮਝ ਬੰਦਾ ਹੋਊ ਜਿਹੜਾ ਪਿੰਡ ਦੀ ਸਹੂਲਤ ਨੂੰ ਪਾਸੇ ਤੱਕ ਕਰੀ ਜਾਂਦਾ, ਉਹਨੂੰ ਆਪਾਂ ਸਮਝ ਵਾਲਾ ਕਿਵੇਂ ਕਹਿ ਦਾਂਗੇ ਜਿਹੜਾ ਉਦਘਾਟਨ ਕਰਾ ਗਿਆ ਉਹਦੇ ਨਾਲ ਆ ਕੇ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਅੱਗੇ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ, ਸਾਬਕਾ ਚੇਅਰਮੈਨ ਨੇ ਬਲਾਕ ਸੈਣਾ ਦੇ। ਚੇਅਰਮੈਨ ਸਾਹਿਬ ਕੀ ਦੇਖਦੇ ਹੋ ਇੱਥੇ ਬਲਾਕ ਦੇ ਵਿੱਚ ਕਾਫੀ ਘਸਮਾਨ ਪਿਆ, ਤੁਸੀਂ ਚੇਅਰਮੈਨ ਰਹੇ ਹੋ ਪਹਿਲਾਂ? ਅਸੀਂ ਰਹੇ ਹਾਂ ਜੀ, ਉਦੋਂ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਅਸੀਂ ਬਦਲਾ ਲਿਆਵਾਂਗੇ, ਪਰ ਸਾਡੀਆਂ ਸਰਕਾਰਾਂ ਨੇ ਆਹ ਬਦਲਾਅ ਨਹੀਂ ਲਿਆਂਦਾ ਸੀ ਵੀ ਛੋਟੀ ਤੋਂ ਚੀਜ਼ ਹਰੇਕ ਵੱਡੀ ਹੁੰਦੀ ਆ। ਇਹਨਾਂ ਨੇ ਪਹਿਲੀ ਵਾਰ ਇਹ ਬਦਲਾਅ ਲਿਆਤਾ ਵੀ ਵੱਡੀ ਤੋਂ ਛੋਟੀ ਕਰਤੀ। ਢੱਲਮਾਂ 'ਚ ਆਪਣੇ 25 ਬੈੱਡਾਂ ਦਾ ਹਸਪਤਾਲ ਸੀ, 1978 ਦਾ ਬਣਿਆ ਹੋਇਆ। ਅੱਜ ਲਾ ਲਓ ਆ ਕੇ 2023 'ਚ ਉਹਨੂੰ ਇੱਕ ਕਲੀਨਿਕ ਬਣਾਤਾ ਜੀ, ਮੁਹੱਲਾ ਕਲੀਨਿਕ। ਦੱਸੋ ਵੀ 15,000 ਦੀ ਆਬਾਦੀ ਵਾਲਾ ਪਿੰਡ ਇੱਕ ਮੁਹੱਲਾ ਕਲੀਨਿਕ, ਉਹਨੂੰ ਇੱਕ ਕਲੀਨਿਕ ਚਾਹੀਦਾ ਕਿ 50 ਬੈੱਡਾਂ ਦਾ ਹਸਪਤਾਲ ਚਾਹੀਦਾ? ਤੁਸੀਂ ਆਪ ਹੀ ਦੇਖ ਲਓ। ਬਿਲਕੁਲ। ਇੱਥੇ ਕਹਿੰਦੇ ਕਿ ਇਸ ਹਸਪੀਟਲ ਨੂੰ ਅਸੀਂ ਕਹਿੰਦੇ ਸਿਹਤ ਸਹੂਲਤਾਂ ਵਧੀਆ ਕਹਿੰਦੇ ਅਪਗ੍ਰੇਡ ਕਰਿਆਗਾ, ਰੰਗ ਰੁੰਗ ਚੰਗਾ ਮਾਰਿਆ ਪਿਆ। ਹੁਣ ਤੁਸੀਂ ਬਾਹਰਲਾ ਰੰਗ ਦੇਖ ਲਿਆ ਜੀ, ਆਪਾਂ ਅੰਦਰ ਵਗ ਚੱਲਦੇ ਹਾਂ। ਜਿੰਨੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਸਰਕਾਰਾਂ ਨੇ ਪੈਸਾ ਲਾ ਕੇ ਮਸ਼ੀਨਰੀ ਇਹਨਾਂ ਨੂੰ ਲੈ ਕੇ ਦਿੱਤੀ ਸੀ ਸਾਰੀ ਜੀ, ਇਕੱਠੀ ਕਰਕੇ ਉਹ ਬੈੱਡ ਇੱਕ ਕਮਰੇ 'ਚ ਪਏ ਆ। ਐਕਸਰੇ ਮਸ਼ੀਨਾਂ ਦੇਖ ਲਓ ਸਾਰੀਆਂ, ਕੁਆੜ ਅੰਦਰ ਜਾ ਕੇ ਦੇਖ ਲਓ ਸਾਰਾ ਤੁਸੀਂ। ਇੱਕ ਆਹ ਇਕੱਲਾ ਬੋਰਡ ਹੀ ਬਾਹਰ ਜ਼ਰੂਰ ਚਮਕਦਾ ਭਗਵੰਤ ਮਾਨ ਵਾਲਾ, ਹੋਰ ਤਾਂ ਅੰਦਰ ਕੁਛ ਨਹੀਂ ਹੈਗਾ। ਇਹ ਤਾਂ ਕਹਿੰਦੇ ਸੀ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਾਂਗੇ, ਪਰ ਅੱਜ ਇਹ ਦੇਖ ਰਿਹਾ ਬੋਰਡ ਵੀ ਲੱਗਿਆ ਹੋਇਆ। ਇਹ ਕਹਿੰਦਾ ਹੁੰਦਾ ਸੀਗਾ ਜੀ, ਜਿਵੇਂ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਫੋਟੋਆਂ ਲੱਗੀਆਂ ਸੀ ਬਾਦਲ ਸਾਹਿਬ ਦੀਆਂ, ਉਹਦਾ ਇਹ ਬਹੁਤ ਮਜ਼ਾਕ ਕਰਦਾ ਹੁੰਦਾ, ਆਪਾਂ ਸਾਰਿਆਂ ਨੇ ਸੁਣਿਆ। ਉਹਨੂੰ ਹਾਸੇ 'ਚ ਵਿਅੰਗ 'ਚ ਹਰੇਕ ਨੂੰ ਗਾਉਂਦਾ ਹੁੰਦਾ। ਪਰ ਬਾਦਲ ਸਾਹਿਬ ਨੇ ਉਹ ਐਂਬੂਲੈਂਸਾਂ ਪਹਿਲੀ ਵਾਰ ਪੰਜਾਬ 'ਚ ਲਿਆਂਦੀਆਂ ਸੀ, ਆਪ ਦੀ ਸਰਕਾਰ ਵੇਲੇ ਬਣਾਈਆਂ ਸੀ, ਉਹਨਾਂ ਨੇ ਫੋਟੋ ਲਾ ਲਈ। ਇਹ ਅੱਜ 1978 ਵੇਲੇ ਦੇ ਬਾਦਲ ਸਾਹਿਬ ਦੇ ਬਣਾਏ ਹਸਪਤਾਲ ਦੇ ਆਪਦੀ ਫੋਟੋ ਲਾ ਗਿਆ, ਹੁਣ ਇਹਨੂੰ ਕੀ ਆਖੀਏ ਤੋਂ ਬਾਅਦ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ। ਇੱਕ ਵਾਰ ਕੁਲਦੀਪ ਇਹ ਸਾਰੀ ਤਸਵੀਰ ਦਿਖਾ ਦੇ, ਕੈਮਰਾ ਨਾਲ 4 ਸਪੇਰੇ ਘੁਮਾ ਦੇ, ਕਿਉਂਕਿ ਉਹ ਲੋਕ ਵੀ ਦਿਸਣੇ ਚਾਹੀਦੇ ਨੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ, ਕਿਸੇ ਪਾਰਟੀ ਨਾਲ ਆਪਣਾ ਰਾਬਤਾ ਨਹੀਂ ਰੱਖਦੇ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜਦੋਂ ਤੱਕ ਸਰਕਾਰਾਂ ਦੇ ਨਾਲ ਆਮ ਲੋਕ
ਮੱਥਾ ਲਾਉਂਦੇ ਰਹਿਣਗੇ, ਜਦੋਂ ਤੱਕ ਸਰਕਾਰਾਂ ਦੇ ਵਿਰੋਧ ਦੇ ਵਿੱਚ ਖੜਦੇ ਰਹਿਣਗੇ, ਜਦੋਂ ਤੱਕ ਆਪਣੇ ਹੱਕ ਮੰਗਦੇ ਰਹਿਣਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ।